ਇਹਨਾਂ ਦਾ ਡੀਗ੍ਰੇਡ ਕਰ ਦੋ। ਨਹੀਂ ਝੂਠ ਨਹੀਂ ਮੈਂ ਬੋਲਦਾ, ਨਾ ਮੈਂ ਝੂਠ ਬੋਲਿਆ ਕਦੇ, ਨਾ ਬੋਲਣਾ। ਫਿਰ ਇਹ ਕੀ ਗੱਲ ਹੈ? ਹੈਲੋ ਮਾਰ ਲਫੜੇ ਤੈਨੂੰ ਅੰਦਰ ਸਿੱਟਿਆ ਹੁੰਦਾ। ਹੈਲੋ ਮਾਰ ਲਫੜੇ ਤੈਨੂੰ ਅੰਦਰ ਸਿੱਟਿਆ। ਹੈਲੋ ਮਾਰ ਲਫੜੇ ਤੈਨੂੰ ਅੰਦਰ ਸਿੱਟਿਆ ਹੁੰਦਾ। ਸੋ ਮੈਂ ਟਰਾਈ ਕਰਦਾ ਫੋਨ, ਜੇ ਚੁੱਕਣਗੇ ਤਾਂ ਸਾਡੇ ਐਮਐਲਏ ਸਾਹਿਬ। व्यस्त है, कृपया थोड़ी देर बाद कोशिश करो। आपके द्वारा डायल किया गया नंबर अभी व्यस्त है, कृपया कुछ समय पश्चात प्रयास करें। The number you have dialed is currently busy. Please try later. ਜੀ ਬਈ ਜੀ, ਆਖਰ ਜਿਹੜੀ ਸਰਕਾਰ ਨੇ ਵੱਡੇ ਵੱਡੇ ਵਾਅਦੇ ਕਰੇ, ਜਿਹੜੀ ਸਰਕਾਰ ਕਹਿੰਦੀ ਰਹੀ ਕਿ ਅਸੀਂ ਆਮ ਲੋਕਾਂ ਵਾਂਗਾ ਆਮ ਲੋਕਾਂ ਦੇ ਸਹਾਰੇ ਚੱਲਾਂਗੇ, ਸਾਨੂੰ ਜਿੱਥੇ ਮਰਜ਼ੀ ਖੜਾ ਕੇ ਸਵਾਲ ਪੁੱਛ ਲਿਓ। ਅੱਜ ਇਹ ਕੀ ਵਾਪਰ ਗਿਆ ਜਿਹੜਾ ਤੁਹਾਡੇ ਨਾਲ ਅਜਿਹੀ ਭਾਸ਼ਾ ਵਰਤਣੀ ਪਈ, ਜਿਹੜੀ ਕਿ ਮੈਂ ਕੈਮਰੇ ਤੇ ਬਿਆਨ ਨਹੀਂ ਕਰ ਸਕਦਾ। ਹੈਲੋ ਮਾਰ ਲਫੜੇ ਤੈਨੂੰ ਅੰਦਰ ਸਿੱਟਿਆ ਹੁੰਦਾ। ਵੀ ਪਿਛਲੀਆਂ ਸਰਕਾਰਾਂ ਵੇਲੇ ਜਦੋਂ ਸਾਡੇ ਧਰਨੇ ਮੁਜ਼ਾਹਰੇ ਸੀ, ਕਾਂਗਰਸ ਖਿਲਾਫ ਵੀ ਅਸੀਂ ਕੀਤਾ, ਅਕਾਲੀ ਦਲ ਦੇ ਖਿਲਾਫ ਵੀ ਕੀਤਾ, ਉਦੋਂ ਅਸੀਂ ਇਹਨਾਂ ਨੂੰ ਸ਼ੱਕਰ ਲੱਗਦੇ ਸੀ। ਅੱਜ ਜੇ ਇਹਨਾਂ ਦੀ ਗੱਲ ਆਈ, ਅੱਜ ਅਸੀਂ ਕੌੜੇ ਜ਼ਹਿਰ ਲੱਗਦੇ ਹਾਂ। ਮੇਰੇ ਮਾਤਾ ਸਰਪੰਚ ਨੇ ਐਡੀ ਵੱਡੀ ਗ੍ਰਾਮ ਪੰਚਾਇਤ ਆ ਜਿੱਥੇ ਤੁਸੀਂ ਬੈਠੇ ਹੋ, ਪੰਜਾਬ ਦੀ ਸਭ ਤੋਂ ਵੱਡੀ ਪੰਚਾਇਤ ਆ, ਕੀ ਸਰਪੰਚ ਚੁੱਪ ਕਰਕੇ ਬਹਿ ਜੇ? ਉਹਦੇ ਪਿੰਡੋਂ ਕੁਛ ਚੀਜ਼ ਜਾ ਰਹੀ ਹੋਵੇ, ਪੁਰਾਣੀਆਂ ਜਿਹੜੀਆਂ ਚੀਜ਼ਾਂ ਜਾ ਰਹੀਆਂ ਹੋਣ। ਅਸੀਂ ਤਾਂ ਹਮੇਸ਼ਾ ਸੰਘਰਸ਼ ਕੀਤਾ। ਕੀ ਸਾਡਾ ਇਹ ਕੰਮ ਕਰਨਾ ਅੱਜ ਇਹਨਾਂ ਨੂੰ ਗਵਾਰਾ ਨਹੀਂ? ਕਿ ਲੋਕ ਰਾਜ 'ਚ ਇਹ ਸਿਸਟਮ ਨਹੀਂ ਹੋਣਾ ਚਾਹੀਦਾ ਵੀ ਇਲੈਕਟਡ ਬੋਡੀ ਤੁਹਾਡੇ ਪਿੰਡ ਆਏ, ਇੱਕ ਪੰਚਾਇਤ ਉਹਦੇ ਸਤਿਕਾਰ ਵਾਸਤੇ ਖੜੀ ਰਹੇ? ਸੋ ਉਸ ਸਤਿਕਾਰ ਤਹਿਤ ਸਰਦਾਰ ਭਗਵੰਤ ਸਿੰਘ ਮਾਨ ਜਦੋਂ MP ਹੋਇਆ ਕਰਦੇ ਸੀ, ਮੇਰੇ ਪਿੰਡ ਆਏ, 10 ਲੱਖ ਰੁਪਇਆ ਮੇਰੀ ਪਿੰਡ ਦੀ ਮਤਲਬ ਸਟੇਡੀਅਮ ਨੂੰ ਦਿੱਤਾ। ਮੈਂ ਨੰਗੇ ਪੈਰੀ ਜਾ ਕੇ ਸਟੇਜ ਤੋਂ ਇਹਨਾਂ ਦਾ ਸਤਿਕਾਰ ਕੀਤਾ, ਸਨਮਾਨ ਕੀਤਾ। ਉਦੋਂ ਇਹਨਾਂ ਨੂੰ ਬੜੇ ਵਧੀਆ ਲੱਗਦੇ ਸੀ ਅਸੀਂ। ਕੀ ਲੱਗਦਾ ਜਿਹੜਾ ਤੁਸੀਂ ਨੰਗੇ ਪੈਰੀ ਗੱਲ ਕਰੀ, ਤੁਸੀਂ ਉਸ ਸਰਕਾਰ ਦੇ ਕੋਲ ਗਏ ਚੱਲ ਕੇ, ਇੱਕ ਸਰਪੰਚ ਹੋਣ ਦੇ ਨਾਂ ਤੇ ਤੁਹਾਡੇ ਨਾਲ ਅਜਿਹੀ ਭਾਸ਼ਾ ਵਰਤਣੀ ਕੀ ਜਾਇਜ਼ ਆ? ਆਮ ਆਦਮੀ ਸਰਕਾਰ ਕਹਿ ਕੇ ਆਈ ਆ ਵੈਸੇ ਹੈਲਥ, ਐਜੂਕੇਸ਼ਨ ਤੇ ਸਪੋਰਟਸ ਵਾਸਤੇ ਕੰਮ ਕਰਨਾ। ਬਿਲਕੁਲ, ਇਹ ਤਾਂ ਸਾਡਾ ਮੁੱਦਾ ਗਾ। ਅਸੀਂ ਪੰਚਾਇਤਾਂ ਨੇ ਇਹ ਗੱਲ ਕਹੀਆਂ, ਅਸੀਂ 4 ਸਾਲ ਪਹਿਲਾਂ ਇਸ ਨੂੰ ਫੋਲੋ ਕਰ ਲਿਆ, ਇਸ ਚੀਜ਼ ਨੂੰ ਵੀ, ਇਹ ਚੀਜ਼ਾਂ ਤੇ ਇਸ ਸੈਕਟਰ ਤੇ ਅਸੀਂ ਕੰਮ ਕਰਨਾ। ਸਾਡਾ ਮੁੱਢਲਾ ਸਿਹਤ ਕੇਂਦਰ ਆ ਸੈਣੇ ਦਾ, ਜਿਹਨੂੰ ਕਹਿੰਦੀ ਹੈ PHC, ਪ੍ਰਾਇਮਰੀ ਹੈਲਥ ਸੈਂਟਰ, ਵੀ ਉਸ ਨੂੰ ਉਸ ਜਗ੍ਹਾ ਤੇ ਤੁਸੀਂ ਮੁਹੱਲਾ ਕਲੀਨਿਕ ਨਾ ਖੋਲੋ। ਉੱਥੇ ਤੁਸੀਂ ਆਪਣੀ ਹੋਰ ਟੀਮ ਭੇਜ ਕੇ, ਡਾਕਟਰ ਭੇਜੋ, ਸਟਾਫ ਭੇਜੋ, ਸਾਡਾ ਪੂਰਾ ਕਰੋ, ਦਵਾਈਆਂ ਭੇਜੋ। 30,000 ਦੀ ਆਬਾਦੀ ਵਾਲਾ ਮੇਰਾ ਪਿੰਡ ਹੈ, ਪੰਜਾਬ ਸਭ ਤੋਂ ਵੱਡੇ ਪਿੰਡਾਂ 'ਚੋਂ ਪਿੰਡ ਹੈ, ਵੀ ਉੱਥੇ ਤੁਸੀਂ ਇਹ ਕੰਮ ਨਾ ਕਰੋ। ਇੱਕ ਸਾਡਾ ਦੂਸਰੇ ਪਾਸੇ ਚੱਲ ਰਿਹਾ ਮਿਨੀ ਹੈਲਥ ਸੈਂਟਰ, ਤੁਸੀਂ ਕੋਈ ਨਵੀਂ ਜਗ੍ਹਾ ਤੇ ਖੋਲ ਲਓ, ਫ੍ਰੀ ਆਫ ਕਾਸਟ ਤੁਹਾਨੂੰ ਜਗ੍ਹਾ ਪ੍ਰੋਵਾਈਡ ਕਰਦੇ ਆ। ਇਕੱਠ ਵਿੱਚ ਕਿਹਾ ਲਾਭ ਸਿੰਘ ਉਗੋਕੇ ਨੂੰ, ਫ੍ਰੀ ਆਫ ਕਾਸਟ ਤੁਹਾਨੂੰ ਜਗ੍ਹਾ ਦਿੰਦੇ ਆ। ਜੇ ਬਿਲਡਿੰਗ ਵਾਸਤੇ ਕੋਈ ਨਹੀਂ ਫੰਡਸ ਆ ਰਹੇ, ਬਣੀ ਬਣਾਈ ਬਿਲਡਿੰਗ ਸਮਾਉਣੇ ਆ। ਹੋਰ ਦੱਸੋ ਕੀ ਕਰੀਏ? ਸੁਖਵਿੰਦਰ ਸਿੰਘ ਕਲਕੱਤਾ ਦੀ ਕਦੇ ਲਾਭ ਸਿੰਘ ਨਾਲ ਕੋਈ ਨਿੱਜੀ ਰੰਜਿਸ਼ ਹੋਵੇ ਜਿਹੜੀ ਅੱਜ ਕੱਢਣੀ ਉਹਨਾਂ ਨੇ ਵਾਜਬ ਸਮਝੀ ਹੋਵੇ ਕਿ ਤੁਸੀਂ ਉਹਨਾਂ ਨੂੰ ਸਵਾਲ ਕਰੇ ਆ? ਤੁਸੀਂ ਦੇਖਿਆ ਜਦੋਂ ਦਾ ਮੈਂ ਸਰਪੰਚ ਬਣਿਆ, ਮਾਤਾ ਦੇ ਵਾਸਤੇ ਸਹਿਯੋਗ ਕਰ ਰਿਹਾ। ਕੀ ਮੇਰੇ ਮਾਤਾ ਸਰਪੰਚ ਨੇ, ਕਿ ਮੇਰਾ ਇਹ ਹੱਕ ਨਹੀਂ ਮੈਂ ਉਹਨਾਂ ਦਾ ਸਹਿਯੋਗ ਕਰਾਂ? ਬਜ਼ੁਰਗ ਮਾਤਾ ਨੇ, ਮੈਂ ਉਹਨਾਂ ਦਾ ਕੰਮਾਂ ਕਾਰਾਂ 'ਚ ਸਹਿਯੋਗ ਕਰਾਂ, ਹਰ ਜਗ੍ਹਾ ਜਾ ਕੇ ਹੈਲਪ ਕਰਾਂ। ਸੋ ਇਹਦੇ ਵਾਸਤੇ ਇਹਨਾਂ ਨੂੰ ਤਕਲੀਫਾਂ, ਸ਼ਾਮ ਦੇ ਰਾਤ ਤੱਕ ਇਸ ਵਜੇ ਤੱਕ ਬੈਠਾ, ਇਹਦੀਆਂ ਇਹਨਾਂ ਨੂੰ ਦੁੱਖ ਤਕਲੀਫਾਂ ਵੀ ਇਹ ਕਿਉਂ ਪੈਦਾ ਜੀ? ਮੈਂ ਮੰਗ ਕਰਦਾ ਜਿਹੜਾ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਨੇ ਕਾਨੂੰਨ ਬਣਾਇਆ, ਜੇ ਉੱਥੇ ਸਾਨੂੰ ਸਮਾਨਤਾ ਦਾ ਅਧਿਕਾਰ ਦਿੱਤਾ ਗਿਆ, ਭਰੇ ਲੋਕਾਂ ਦੇ ਇਕੱਠ 'ਚ ਪੁਲਿਸ ਬਲ ਨਾਲ ਖੜਾ, ਉੱਥੇ ਮੈਨੂੰ ਗਾਲੀ ਗਲੋਚ ਕਰ ਰਿਹਾ, ਉੱਥੇ ਮੈਨੂੰ ਇਹ ਕਹਿ ਰਿਹਾ ਵੀ ਤੈਨੂੰ ਚੱਕ ਕੇ ਜੇਲ੍ਹ 'ਚ ਸੁੱਟ ਦਿਆਂਗੇ, ਤੇਰੇ ਥੱਪੜ ਮਾਰਾਂਗੇ। ਫਿਰ ਉਹਨਾਂ ਵਾਸਤੇ ਕਾਨੂੰਨ ਕੋਈ ਅੱਡ, ਮੇਰੇ ਵਾਸਤੇ ਅੱਡ। ਵੀਡੀਓ ਵਾਇਰਲ ਹੋ ਗਈਆਂ, ਸਾਰੀਆਂ ਚੀਜ਼ਾਂ ਆ ਗਈਆਂ, ਦੁੱਧ ਦਾ ਦੁੱਧ, ਪਾਣੀ ਦਾ ਪਾਣੀ। ਕਰੋ ਆਪਦੇ MLA ਖਿਲਾਫ ਕਾਰਵਾਈ, ਕਰੋ ਸਸਪੈਂਡ ਅੱਜ। ਸੋ ਮੈਂ ਇਹੀ ਗੱਲ ਕਹਿਣਾ ਵੀ ਪਿਛਲੀਆਂ ਸਰਕਾਰਾਂ ਵੇਲੇ ਜਦੋਂ ਸਾਡੇ ਧਰਨੇ ਮੁਜ਼ਾਹਰੇ ਸੀ, ਕਾਂਗਰਸ ਖਿਲਾਫ ਵੀ ਅਸੀਂ ਕੀਤਾ, ਅਕਾਲੀ ਦਲ ਦੇ ਖਿਲਾਫ ਵੀ ਕੀਤਾ, ਉਦੋਂ ਅਸੀਂ ਇਹਨਾਂ ਨੂੰ ਸ਼ੱਕਰ ਲੱਗਦੇ ਸੀ। ਅੱਜ ਜੇ ਇਹਨਾਂ ਦੀ ਗੱਲ ਆਈ, ਅੱਜ ਅਸੀਂ ਕੌੜੇ ਜ਼ਹਿਰ ਲੱਗਦੇ। ਹੈਲੋ ਮਾਰ ਲਫੜੇ ਤੈਨੂੰ ਅੰਦਰ ਸਿੱਟਿਆ ਹੁੰਦਾ। ਸੋ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਜਿਹੜੀ ਸਰਕਾਰ ਕਹਿੰਦੀ ਰਹੀ ਕਿ ਅਸੀਂ ਸੱਥਾਂ 'ਚ ਚੱਲਾਂਗੇ, ਜਿਹੜੀ ਸਰਕਾਰ ਕਹਿੰਦੀ ਰਹੀ ਕਿ ਅਸੀਂ ਆਮ ਲੋਕਾਂ ਦੀ ਆਵਾਜ਼ ਬਣਾਂਗੇ, ਪਹਿਲਿਆਂ ਨੇ ਲੁੱਟ ਲਿਆ ਤਾਂ ਹੁਣ ਅਸੀਂ ਆਮ ਲੋਕਾਂ ਦੇ ਵਾਂਗ ਚੱਲਾਂਗੇ, ਤਾਂ ਅੱਜ
ਇੱਕ ਬੜੀ ਹੀ ਅਸੀਂ ਮੰਦਭਾਗੀ ਘਟਨਾ ਕਹਾਂਗੇ, ਜਿਹੜਾ ਕਿ ਆਮ ਲੋਕਾਂ ਦੇ ਵੱਲੋਂ ਸਵਾਲ ਪੁੱਛੇ ਜਾਣ ਤੇ ਇੱਕ ਵਿਧਾਇਕ ਦੇ ਵੱਲੋਂ ਭਾਸ਼ਾ ਸੀ ਜਿਹੜੀ ਉਹ ਭੱਦੀ ਬੋਲੀ ਗਈ ਆ। ਤਾਂ ਸਾਡੇ ਨਾਲ ਜਿਹੜੇ ਸ਼ਖਸ ਨੂੰ ਭਾਸ਼ਾ ਜਿਹੜੀ ਉਹ ਭੱਦੀ ਬੋਲੀ ਗਈ ਆ ਉਹ ਮੌਜੂਦ ਨੇ ਭਦੌੜ ਹਲਕੇ ਦੇ ਵਿੱਚ। ਅਸੀਂ ਬੈਠੇ ਹਾਂ ਇਸ ਵਕਤ ਪਿੰਡ ਸਹਿਣਾ ਗਾ। ਤਾਂ ਮੈਂ ਪਹਿਲਾਂ ਬਾਈ ਦਾ ਸਵਾਗਤ ਕਰਾਂਗਾ। ਸੁਖਵਿੰਦਰ ਸਿੰਘ ਜੀ ਆ ਬਾਈ, ਬਹੁਤ ਬਹੁਤ ਸਵਾਗਤ ਆ ਪਹਿਲਾਂ ਇੰਡੋਸ ਟੀਵੀ ਤੇ। ਧੰਨਵਾਦ ਤੁਹਾਡੇ ਸਾਰੇ ਜਿੰਨੇ ਦਰਸ਼ਕ ਆ ਉਹਨਾਂ ਵੱਲੋਂ, ਮੇਰੇ ਵੱਲੋਂ ਉਹਨਾਂ ਦਾ ਬੜਾ ਸਤਿਕਾਰ। ਤੁਹਾਡੇ ਟੀਵੀ ਦਾ ਧੰਨਵਾਦ ਜਿਹੜੀ ਸਾਡੀ ਗੱਲ ਰੱਖਣ ਇੱਥੇ ਆਏ ਹੋ ਜੀ। ਬਾਈ ਜੀ, ਆਖਰ ਜਿਹੜੀ ਸਰਕਾਰ ਨੇ ਵੱਡੇ ਵੱਡੇ ਵਾਅਦੇ ਕਰੇ, ਜਿਹੜੀ ਸਰਕਾਰ ਕਹਿੰਦੀ ਰਹੀ ਕਿ ਅਸੀਂ ਆਮ ਲੋਕਾਂ ਵਾਂਗਾ ਆਮ ਲੋਕਾਂ ਦੇ ਸਹਾਰੇ ਚੱਲਾਂਗੇ, ਸਾਨੂੰ ਜਿੱਥੇ ਮਰਜ਼ੀ ਖੜਾ ਕੇ ਸਵਾਲ ਪੁੱਛ ਲਿਓ, ਅੱਜ ਅਜਿਹਾ ਕੀ ਵਾਪਰ ਗਿਆ ਜਿਹੜਾ ਤੁਹਾਡੇ ਨਾਲ ਅਜਿਹੀ ਭਾਸ਼ਾ ਵਰਤਣੀ ਪਈ ਜਿਹੜੀ ਕਿ ਮੈਂ ਕੈਮਰੇ ਤੇ ਬਿਆਨ ਨਹੀਂ ਕਰ ਸਕਦਾ? ਦੇਖੋ, ਜਿਹੜੇ ਵੀ ਤੁਹਾਡੇ ਕੁਐਸਚਨ ਆ ਉਹਦਾ ਪੂਰਾ ਮੈਂ ਗੁਰਮਤਿ ਅਨੁਸਾਰ ਜਵਾਬ ਦੇਵਾਂਗਾ ਤੇ ਨੌਲੇਜ ਅਨੁਸਾਰ ਜਵਾਬ ਦੇਵਾਂਗਾ। ਤੁਸੀਂ ਕਿਹਾ ਵੀ ਇਹਨਾਂ ਨੇ ਕਿਹਾ ਵੀ ਅਸੀਂ ਆਮ ਲੋਕਾਂ 'ਚ ਆ ਕੇ ਫੈਸਲੇ ਕਰਾਂਗੇ, ਪਹਿਲਾਂ ਵਾਂਗੂ ਕੰਮ ਨਹੀਂ ਕਰਦੇ। ਸੋ ਮੈਂ ਇਹੀ ਗੱਲ ਕਹਿਣਾ ਵੀ ਪਿਛਲੀਆਂ ਸਰਕਾਰਾਂ ਵੇਲੇ ਜਦੋਂ ਸਾਡੇ ਧਰਨੇ ਮੁਜ਼ਾਹਰੇ ਸੀ, ਕਾਂਗਰਸ ਖਿਲਾਫ ਵੀ ਅਸੀਂ ਕੀਤਾ, ਅਕਾਲੀ ਦਲ ਦੇ ਖਿਲਾਫ ਵੀ ਕੀਤਾ, ਉਦੋਂ ਅਸੀਂ ਇਹਨਾਂ ਨੂੰ ਸ਼ੱਕਰ ਲੱਗਦੇ ਸੀ। ਅੱਜ ਜੇ ਇਹਨਾਂ ਦੀ ਗੱਲ ਆਈ, ਅੱਜ ਅਸੀਂ ਕੌੜੇ ਜ਼ਹਿਰ ਲੱਗਦੇ ਹਾਂ, ਕੌੜ ਤੁੰਬੇ ਬਣ ਗਏ ਇਹਨਾਂ ਵਾਸਤੇ ਅੱਜ। ਸੋ ਦੱਸੋ, ਮੇਰੇ ਮਾਤਾ ਸਰਪੰਚ ਨੇ ਐਡੀ ਵੱਡੀ ਗ੍ਰਾਮ ਪੰਚਾਇਤ ਆ ਜਿੱਥੇ ਤੁਸੀਂ ਬੈਠੇ ਹੋ, ਪੰਜਾਬ ਦੀ ਸਭ ਤੋਂ ਵੱਡੀ ਪੰਚਾਇਤ ਆ, ਕੀ ਸਰਪੰਚ ਚੁੱਪ ਕਰਕੇ ਬਹਿ ਜੇ? ਉਹਦੇ ਪਿੰਡੋਂ ਕੁਛ ਚੀਜ਼ ਜਾ ਰਹੀ ਹੋਵੇ, ਪੁਰਾਣੀਆਂ ਜਿਹੜੀਆਂ ਚੀਜ਼ਾਂ ਜਾ ਰਹੀਆਂ ਹੋਣ। ਅਸੀਂ ਤਾਂ ਹਮੇਸ਼ਾ ਸੰਘਰਸ਼ ਕੀਤਾ। ਅਸੀਂ ਪੰਚਾਇਤਾਂ ਨੇ ਹਮੇਸ਼ਾ, ਬਾਈ ਜੀ ਮੇਰਾ ਚੋਣ ਮਨੋਰਥ ਪੱਤਰ ਦੇਖ ਲਿਓ, ਉੱਥੇ ਮੈਂ ਕਿਹਾ ਵੀ ਇਲੈਕਟਡ ਬਾਡੀ ਜਦ ਵੀ ਮੇਰੇ ਪਿੰਡ ਆਏਗੀ, ਸਰਪੰਚ ਨੰਗੇ ਪੈਰ ਉਹਨਾਂ ਦੇ ਸਨਮਾਨ ਵਾਸਤੇ ਖੜਾ ਰਹੇਗਾ। ਕੀ ਸਾਡਾ ਇਹ ਕੰਮ ਕਰਨਾ ਅੱਜ ਇਹਨਾਂ ਨੂੰ ਗਵਾਰਾ ਨਹੀਂ? ਕਿ ਲੋਕ ਰਾਜ 'ਚ ਇਹ ਸਿਸਟਮ ਨਹੀਂ ਹੋਣਾ ਚਾਹੀਦਾ ਵੀ ਇਲੈਕਟਡ ਬਾਡੀ ਤੁਹਾਡੇ ਪਿੰਡ ਆਏ, ਇੱਕ ਪੰਚਾਇਤ ਉਹਦੇ ਸਤਿਕਾਰ ਵਾਸਤੇ ਖੜੀ ਰਹੇ? ਸੋ ਉਸ ਸਤਿਕਾਰ ਤਹਿਤ ਸਰਦਾਰ ਭਗਵੰਤ ਸਿੰਘ ਮਾਨ ਜਦੋਂ MP ਹੋਇਆ ਕਰਦੇ ਸੀ, ਮੇਰੇ ਪਿੰਡ ਆਏ, 10 ਲੱਖ ਰੁਪਇਆ ਮੇਰੀ ਪਿੰਡ ਦੀ ਮਤਲਬ ਸਟੇਡੀਅਮ ਨੂੰ ਦਿੱਤਾ। ਮੈਂ ਨੰਗੇ ਪੈਰੀ ਜਾ ਕੇ ਸਟੇਜ ਤੋਂ ਇਹਨਾਂ ਦਾ ਸਤਿਕਾਰ ਕੀਤਾ, ਸਨਮਾਨ ਕੀਤਾ। ਉਦੋਂ ਇਹਨਾਂ ਨੂੰ ਬੜੇ ਵਧੀਆ ਲੱਗਦੇ ਸੀ ਅਸੀਂ। ਸੋ ਮੈਂ ਕਹਿਣਾ ਵੀ ਤੁਸੀਂ ਆਪਦੀ ਪਾਰਟੀ ਦੀ ਆਈਡੀਓਲੋਜੀ ਤਾਂ ਫੋਲੋ ਕਰ ਲਓ। ਤੁਹਾਡੀ ਪਾਰਟੀ ਦੀ ਆਈਡੀਓਲੋਜੀ ਕੀ ਹੈ? ਤੁਹਾਡਾ ਜਿਹੜਾ CM ਚਿਹਰਾ ਉਹ ਕੀ ਕਹਿੰਦਾ ਸਾਡੇ ਵਾਸਤੇ? CM ਭਗਵੰਤ ਸਿੰਘ ਮਾਨ ਮੈਨੂੰ ਚੰਗੀ ਤਰ੍ਹਾਂ ਜਾਣਦੇ ਨੇ, ਭਲੀ ਭਾਂਤੀ ਜਾਣਦੇ ਨੇ। ਉਹਨਾਂ ਨੂੰ ਪਤਾ ਵੀ ਅਸੀਂ ਸੰਘਰਸ਼ਾਂ 'ਚੋਂ ਨਿਕਲ ਕੇ ਆਏ ਵੇ ਬੰਦੇ ਆ। ਸੋ ਉਹ ਮੇਰੀ ਆਪਦੀ ਪਾਰਟੀ ਦਾ ਪ੍ਰੋਗਰਾਮ ਕਰਨ ਕਈ ਵਾਰ ਮੇਰੇ ਪਿੰਡ ਆਏ ਨੇ। ਜੇ ਮੈਂ ਉਹਨਾਂ ਦੇ ਵਿਚਾਰਾਂ ਨਾਲ ਚਾਹੇ ਸਹਿਮਤ ਹੋਵਾਂ ਨਾ ਸਹਿਮਤ ਹੋਵੇ, ਉਹ ਆਪਣੀ ਸਟੇਜ ਤੇ ਮੇਰੇ ਬਾਰੇ ਬੋਲ ਕੇ ਜਾਂਦੇ ਆ, ਮੇਰੀ ਪ੍ਰਸ਼ੰਸਾ 'ਚ 10 ਸ਼ਬਦ ਕਹਿ ਕੇ ਜਾਂਦੇ ਆ, 5 ਮਿੰਟ ਬੋਲ ਕੇ ਜਾਂਦੇ ਆ ਵੀ ਇਹੋ ਜਿਹੇ ਪੰਚਾਇਤਾਂ ਚਾਹੀਦੀਆਂ, ਇਹੋ ਜਿਹੇ ਸਰਪੰਚ ਚਾਹੀਦੇ ਆ, ਇਹੋ ਜਿਹੇ ਸਰਪੰਚ ਚਾਹੀਦੇ ਜਿਹੜੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਕੰਮ ਕਰ ਰਹੇ ਆ। ਫਿਰ ਉਹਨਾਂ ਦੀ ਸੋਚ ਤੇ ਤਾਂ ਇਹਨਾਂ ਦੇ ਆ ਜਿਹੜੇ ਆ ਲੀਡਰ ਆ ਚੱਲ ਨਹੀਂ ਰਹੇ। ਅੱਜ ਕੀ ਵਾਕਿਆ ਹੋਇਆ ਤੁਸੀਂ ਦੇਖਿਆ ਸਾਰਿਆਂ ਨੇ। ਕੀ ਲੱਗਦਾ ਜਿਹੜਾ ਤੁਸੀਂ ਨੰਗੇ ਪੈਰੀ ਗੱਲ ਕਰੀ, ਤੁਸੀਂ ਉਸ ਸਰਕਾਰ ਦੇ ਕੋਲ ਗਏ ਚੱਲ ਕੇ, ਇੱਕ ਸਰਪੰਚ ਹੋਣ ਦੇ ਨਾਂ ਤੇ ਤੁਹਾਡੇ ਨਾਲ ਅਜਿਹੀ ਭਾਸ਼ਾ ਵਰਤਣੀ ਕੀ ਜਾਇਜ਼ ਆ? ਦੇਖੋ, ਜਿਹੜੀ ਉਹਨਾਂ ਨੇ ਭਾਸ਼ਾ ਵਰਤੀ, ਕਿਉਂ ਵਰਤੀ? ਇਹ ਲੋਕ ਅੱਜ ਇਹ ਪੰਜਾਬ ਪੱਧਰ ਤੇ ਰੋ ਲੋਕਾਂ 'ਚ ਜਾਗਿਆ। ਵੱਡੇ ਵੱਡੇ ਹਾਈ ਕਮਾਨ ਦੇ ਜਿਹੜੇ ਲੀਡਰ ਨੇ ਉਹ ਸਾਡੇ ਨਾਲ ਸੰਪਰਕ ਕੀਤਾ, ਪੰਚਾਇਤ ਨਾਲ। ਸਾਰੇ ਪੰਜਾਬ ਦੇ ਜਿਹੜੇ ਕਿਸਾਨ ਜਥੇਬੰਦੀਆਂ ਉਹਨਾਂ ਨੇ ਕੀਤਾ ਸੰਪਰਕ ਵੀ ਕੀ ਗੱਲ ਆ। ਸੋ ਗੱਲ ਵਿਸ਼ਾ ਵਸਤੂ ਤੇ ਆਪਾਂ ਆਉਣੇ ਆ। ਆਮ ਆਦਮੀ ਸਰਕਾਰ ਕਹਿ ਕੇ ਆਈ ਆ ਵੈਸੇ ਹੈਲਥ, ਐਜੂਕੇਸ਼ਨ ਤੇ ਸਪੋਰਟਸ ਵਾਸਤੇ ਕੰਮ ਕਰਨਾ। ਬਿਲਕੁਲ, ਇਹ ਤਾਂ ਸਾਡਾ ਮੁੱਦਾ ਗਾ। ਅਸੀਂ ਪੰਚਾਇਤਾਂ ਨੇ ਇਹ ਗੱਲ ਕਹੀਆਂ, ਅਸੀਂ 4 ਸਾਲ ਪਹਿਲਾਂ ਇਸ ਨੂੰ ਫੋਲੋ ਕਰ ਲਿਆ, ਇਸ ਚੀਜ਼ ਨੂੰ ਵੀ ਇਹ ਚੀਜ਼ਾਂ ਤੇ ਇਸ ਸੈਕਟਰ ਤੇ ਅਸੀਂ ਕੰਮ ਕਰਨਾ। ਸੋ ਉਸ ਸੈਕਟਰ ਤੇ ਕੰਮ ਕਰਦੇ ਹੋਏ ਸਰਕਾਰ ਨੇ ਇੱਕ ਫੈਸਲਾ ਲਿਆ ਵੀ ਪਿੰਡਾਂ 'ਚ ਮੁਹੱਲਾ ਕਲੀਨਿਕ ਖੋਲਾਂਗੇ, ਸਿਹਤ ਸਹੂਲਤਾਂ ਦੇਵਾਂਗੇ। ਵੈਲਕਮ ਕਰਦੇ ਆ ਉਹਨਾਂ ਦੀਆਂ ਸਿਹਤ ਸਹੂਲਤਾਂ ਦੀਆਂ। ਆਉਣ ਪੰਜਾਬ 'ਚ ਸਾਡੇ ਪਿੰਡਾਂ ਦੇ ਸਰਪੰਚ, ਪੰਚਾਇਤਾਂ, ਲੋਕ ਵੈਲਕਮ ਕਰਦੇ ਆ ਸਿਹਤ ਸਹੂਲਤਾਂ ਦਾ। ਤੁਹਾਡੀਆਂ ਕਿਤੇ ਵੀ ਤੁਹਾਡੀਆਂ ਸਿਹਤ ਸਹੂਲਤਾਂ ਦੇ ਅਸੀਂ ਖਿਲਾਫ ਨਹੀਂ, ਪਰ ਪੰਚਾਇਤ ਨੇ ਇੱਕ ਅਰਜ਼ੋਈ ਕੀਤੀ, ਬੇਨਤੀ ਕੀਤੀ ਵੀ ਤੁਸੀਂ ਕਹਿੰਦੇ ਹੋ ਸੰਵਿਧਾਨ ਅਨੁਸਾਰ ਪੰਚਾਇਤ ਪਿੰਡ ਦੀ ਸਰਕਾਰ ਹੈ। ਅਸੀਂ ਇੱਕ ਮਤਾ ਪਾਇਆ। ਮਤੇ 'ਚ ਕੀ ਲਿਖਿਆ? ਮਤੇ 'ਚ ਅਸੀਂ ਲਿਖਿਆ ਤੁਹਾਡੀਆਂ ਸਿਹਤ ਸਹੂਲਤਾਂ ਦਾ ਅਸੀਂ ਵੈਲਕਮ ਕਰਦੇ ਹਾਂ, ਪਰ ਪੰਚਾਇਤ ਦੀ ਇੱਕ ਮੰਗ ਹੈ, ਸਾਡਾ ਮੁੱਢਲਾ ਸਿਹਤ ਕੇਂਦਰ ਹੈ ਸਹਿਣੇ ਦਾ, ਜਿਹਨੂੰ ਕਹਿ ਦਈਏ PHC, ਪ੍ਰਾਇਮਰੀ ਹੈਲਥ ਸੈਂਟਰ, ਵੀ ਉਸ ਜਗ੍ਹਾ ਤੇ ਤੁਸੀਂ ਮੁਹੱਲਾ ਕਲੀਨਿਕ ਨਾ ਖੋਲੋ। ਉੱਥੇ ਤੁਸੀਂ ਆਪਣੀ ਹੋਰ ਟੀਮ ਭੇਜ ਕੇ, ਡਾਕਟਰ ਭੇਜੋ, ਸਟਾਫ ਭੇਜੋ, ਸਾਡਾ ਪੂਰਾ ਕਰੋ, ਦਵਾਈਆਂ ਭੇਜੋ।
30,000 ਦੀ ਆਬਾਦੀ ਵਾਲਾ ਮੇਰਾ ਪਿੰਡ ਹੈ, ਪੰਜਾਬ ਸਭ ਤੋਂ ਵੱਡੇ ਪਿੰਡਾਂ ਚੋਂ ਪਿੰਡ ਹੈ, ਵੀ ਉੱਥੇ ਤੁਸੀਂ ਇਹ ਕੰਮ ਨਾ ਕਰੋ। ਇੱਕ ਸਾਡਾ ਦੂਸਰੇ ਪਾਸੇ ਚੱਲ ਰਿਹਾ ਮਿਨੀ ਹੈਲਥ ਸੈਂਟਰ, ਤੁਸੀਂ ਕੋਈ ਨਵੀਂ ਜਗ੍ਹਾ ਤੇ ਖੋਲ ਲਓ, ਫ੍ਰੀ ਆਫ ਕਾਸਟ ਤੁਹਾਨੂੰ ਜਗ੍ਹਾ ਪ੍ਰੋਵਾਈਡ ਕਰਦੇ ਆ। ਇਕੱਠ ਵਿੱਚ ਕਿਹਾ ਲਾਭ ਸਿੰਘ ਉਗੋਕੇ ਨੂੰ, ਫ੍ਰੀ ਆਫ ਕਾਸਟ ਤੁਹਾਨੂੰ ਜਗ੍ਹਾ ਦਿੰਦੇ ਆ। ਜੇ ਬਿਲਡਿੰਗ ਵਾਸਤੇ ਕੋਈ ਨਹੀਂ ਫੰਡਸ ਆ ਰਹੇ, ਬਣੀ ਬਣਾਈ ਬਿਲਡਿੰਗ ਸਮਾਉਣੇ ਆ। ਹੋਰ ਦੱਸੋ ਕੀ ਕਰੀਏ, ਨਵੀਂ ਜਗ੍ਹਾ ਤੇ ਸਿਹਤ ਸਹੂਲਤ ਦਿਓ। ਸੋ ਮੁਹੱਲਾ ਕਲੀਨਿਕ ਦੇ ਅਸੀਂ ਕੋਈ ਵਿਰੋਧ ਚ ਨਹੀਂ ਆ, ਪਰ ਤੁਸੀਂ ਦੇਖੋ ਮੀਡੀਆ ਅੱਜ ਦਿਖਾ ਕੀ ਰਹੀ ਹੈ ਕਿ ਦਿੱਲੀ ਵਾਲੇ ਮੁਹੱਲਾ ਕਲੀਨਿਕ ਪਾਸ ਹੋ ਗਏ, ਪਾਸ ਨਹੀਂ ਹੋਏ। ਲਾਭ ਸਿੰਘ ਉਗੋਕੇ ਦੇ ਪਿੰਡ ਇੱਕ ਮੁਹੱਲਾ ਕਲੀਨਿਕ ਹੈ, ਲਾਭ ਸਿੰਘ ਉਗੋਕੇ ਦੇ ਪਿੰਡ ਇੱਕ ਮੁਹੱਲਾ ਕਲੀਨਿਕ ਹੈ। ਤੁਸੀਂ ਉੱਥੇ ਦੇਖੋ, ਉੱਥੇ ਅੱਜ ਸੂਰਤ ਹਾਲ ਕੀ ਹੈ। ਉੱਥੇ ਬਿਜਲੀ ਦਾ ਪ੍ਰਬੰਧ ਨਹੀਂ, ਉੱਥੇ ਡਾਕਟਰ ਡੰਮੀ ਹਾਜ਼ਰੀਆਂ ਪਾਈ ਜਾਂਦੇ ਆ। ਜਦੋਂ ਐਮਐਲਏ ਦੇ ਪਿੰਡ ਇਹ ਚੀਜ਼ ਸਕਸੈਸ ਨਹੀਂ ਹੋਈ, ਫਿਰ ਤੁਸੀਂ ਦੂਸਰੀਆਂ ਪਿੰਡਾਂ 'ਚ ਐਡੀਆਂ ਵੱਡੀਆਂ ਪੰਚਾਇਤਾਂ 'ਚ ਆ ਕੇ ਕਿਵੇਂ ਇਹ ਗੱਲ ਕਰਨਾ ਚਾਹੁੰਦੇ ਹੋ? ਪਰ ਤੁਸੀਂ ਕੀਤਾ, ਕੋਸ਼ਿਸ਼ ਕੀਤੀ, ਅਸੀਂ ਉਹਦਾ ਵੈਲਕਮ ਕਰ ਰਹੇ ਹਾਂ। ਪੰਚਾਇਤਾਂ ਸਿਹਤ ਸਹੂਲਤਾਂ ਵਾਸਤੇ। ਸੁਖਵਿੰਦਰ ਸਿੰਘ ਕਲਕੱਤਾ ਦੀ ਕਦੇ ਲਾਭ ਸਿੰਘ ਨਾਲ ਕੋਈ ਨਿੱਜੀ ਰੰਜਿਸ਼ ਹੋਵੇ ਜਿਹੜੀ ਅੱਜ ਕੱਢਣੀ ਉਹਨਾਂ ਨੇ ਵਾਜਬ ਸਮਝੀ ਹੋਵੇ ਕਿ ਤੁਸੀਂ ਉਹਨਾਂ ਨੂੰ ਸਵਾਲ ਕਰੇ ਆ? ਦੇਖੋ, ਮੈਨੂੰ ਉਹ ਜਦੋਂ ਆਮ ਬੰਦਾ ਸੀ ਨਾ, ਉਦੋਂ ਧਰਨਿਆਂ ਮੁਜ਼ਾਹਰਿਆਂ 'ਚ ਮਿਲਦਾ ਰਹਿੰਦਾ ਸੀ। ਮੇਰਾ ਉਹ ਬੰਦਾ ਫੈਨ ਸੀਗਾ, ਮੇਰੇ ਨੇੜੇ ਲੱਗਦਾ ਸੀਗਾ। ਇਹ ਆ ਵਾਹਿਗੁਰੂ ਨੂੰ, ਗੁਰੂ ਗੋਬਿੰਦ ਸਿੰਘ ਨੂੰ ਹਾਜ਼ਰ ਨਾਜ਼ਰ ਜਾਣ ਕੇ ਇਹ ਗੱਲ ਕਹਿ ਰਿਹਾ। ਅੱਜ ਉਹ ਵੱਡਾ ਬੰਦਾ ਬਣ ਗਿਆ। ਜਦੋਂ ਵੱਡਾ ਬੰਦਾ ਬਣ ਗਿਆ, ਲੋਕਾਂ ਨੇ ਐਡਾ ਵੱਡਾ ਮਾਣ ਸਤਿਕਾਰ ਦੇਤਾ, ਉਹਨੂੰ ਚੁਣਤਾ। ਮੈਂ ਉਹਦੀ ਸਪੋਰਟ ਕੋਈ ਨਹੀਂ ਕੀਤੀ, ਪਰ ਮੈਂ ਉਹਨੂੰ ਫੋਨ ਲਾਏ ਲਗਾਤਾਰ, ਵਧਾਈਆਂ ਦਿੱਤੀਆਂ, ਪੋਸਟਾਂ ਸਾਂਝੀਆਂ ਕੀਤੀਆਂ ਉਹਦੀਆਂ, ਵੀ ਲੋਕਾਂ ਨੇ ਤੁਹਾਨੂੰ ਐਡਾ ਵੱਡਾ ਰੁਤਬਾ ਦਿੱਤਾ ਹੈ, ਲੋਕਾਂ ਨੇ ਤੁਹਾਨੂੰ ਸਤਿਕਾਰ ਦਿੱਤਾ ਹੈ। ਫੋਨ ਤੇ ਮੈਂ ਇਹ ਵੀ ਗੱਲ ਕੀ ਵੀ ਮੇਰਾ ਵੀ ਹੱਕ ਬਣਦਾ, ਮੇਰੇ ਪਿੰਡ ਦਾ ਹੱਕ ਬਣਦਾ ਵੀ ਤੁਹਾਡਾ ਸਤਿਕਾਰ ਹੋਰ ਬਹਾਲ ਕਰਾਈਏ। ਇਸ ਸਤਿਕਾਰ ਨੂੰ ਅਸੀਂ 4 ਚੰਦ ਕਿਵੇਂ ਲਾ ਸਕਦੇ ਸੀ? ਉਹਨਾਂ ਨੂੰ ਇਹ ਕਿਹਾ ਗਿਆ ਵੀ ਮੇਰੇ ਕੋਲ 1.5 ਕਰੋੜ ਰੁਪਇਆ ਗ੍ਰਾਂਟ ਪਈ ਆ ਪਿੰਡ 'ਚ, ਸਹਿਣੇ ਪਿੰਡ ਕੋਲੇ, ਵੀ ਉਹ ਪਿਛਲੀਆਂ ਸਰਕਾਰਾਂ ਦੀ ਗ੍ਰਾਂਟ ਆ, ਕੁਛ ਵੀ ਹੋਵੇ ਪਰ ਟੈਕਸਾਂ ਰਾਹੀਂ ਆਇਆ ਪੈਸਾ ਸਾਡਾ ਹੀ ਹੈ, ਤੁਸੀਂ ਆ ਕੇ ਸਾਡੇ ਕੰਮ ਕਰਾ ਜਾਓ, ਉਦਘਾਟਨ ਕਰ ਜਾਓ। ਲਾਭ ਸਿੰਘ ਉਗੋਕੇ ਜੀ ਤੁਸੀਂ ਉਦਘਾਟਨ ਕਰ ਦਿਓ, ਸਾਨੂੰ ਕੋਈ ਓਬਜੈਕਸ਼ਨ ਨਹੀਂ। ਨਹੀਂ ਚਲਾ ਸਕਿਆ। ਉਸ ਤੋਂ ਬਾਅਦ ਇਹਨਾਂ ਦੇ ਵਰਕਰਾਂ ਕੋਲੇ ਅਰਜ਼ੋਈ ਕੀਤੀ ਵੀ ਚਲਾਓ ਸਾਡੇ ਕੰਮ, ਨਹੀਂ ਚਲਾ ਸਕੇ। ਉਸ ਤੋਂ ਬਾਅਦ ਸਮੁੱਚੀ ਪੰਚਾਇਤ ਡੀਸੀ ਦਰਬਾਰ ਬਰਨਾਲੇ ਗਈ, ਉੱਥੋਂ ਅਸੀਂ ਘੱਟੋ ਘੱਟ 80-90 ਲੱਖ ਦੇ ਕੰਮ ਪਾਸ ਕਰਵਾਏ ਨੇ। ਸੋ ਅੱਜ ਸੂਰਤ ਹਾਲ ਕੀ ਹੈ? ਸੂਰਤ ਹਾਲ ਤੁਸੀਂ ਦੇਖਿਆ, ਜਦੋਂ ਦਾ ਮੈਂ ਸਰਪੰਚ ਬਣਿਆ, ਮਾਤਾ ਦੇ ਵਾਸਤੇ ਸਹਿਯੋਗ ਕਰ ਰਿਹਾ। ਕਿ ਮੇਰੇ ਮਾਤਾ ਸਰਪੰਚ ਨੇ, ਕਿ ਮੇਰਾ ਇਹ ਹੱਕ ਨਹੀਂ ਮੈਂ ਉਹਨਾਂ ਦਾ ਸਹਿਯੋਗ ਕਰਾਂ? ਬਜ਼ੁਰਗ ਮਾਤਾ ਨੇ, ਮੈਂ ਉਹਨਾਂ ਦਾ ਕੰਮਾਂ ਕਾਰਾਂ 'ਚ ਸਹਿਯੋਗ ਕਰਾਂ, ਹਰ ਜਗ੍ਹਾ ਜਾ ਕੇ ਹੈਲਪ ਕਰਾਂ। ਸੋ ਇਹਦੇ ਵਾਸਤੇ ਇਹਨਾਂ ਨੂੰ ਤਕਲੀਫਾਂ। ਪੰਚਾਇਤ ਘਰ ਇੱਥੇ ਬੈਠ ਕੇ ਸੇਵਾ ਦੇ ਰਿਹਾ, ਸਵੇਰੇ 8 ਤੋਂ ਲੈ ਕੇ ਲਗਾਤਾਰ 12-1 ਵਜੇ ਤੱਕ, ਸ਼ਾਮ ਦੇ ਰਾਤ ਤੱਕ, ਇਸ ਵਜੇ ਤੱਕ ਬੈਠਾ। ਇਹਦੀਆਂ ਇਹਨਾਂ ਨੂੰ ਦੁੱਖ ਤਕਲੀਫਾਂ ਵੀ ਇਹ ਕਿਉਂ ਪੈਂਦਾ ਜੀ? ਇਹ ਮਾਤਾ ਦੇ ਅਧਿਕਾਰਾਂ ਦਾ ਹਨਨ ਕਰਦਾ। ਅੱਜ ਮੇਰੀ ਸਸਪੈਂਡ ਹੋਣ ਦੀ ਮੇਰੀ ਗੱਲ ਚਲਾਈ ਵੀ ਹੈ ਇਹਨਾਂ ਨੇ। ਕਿੱਥੇ? ਆਪਣੇ ਡਾਇਰੈਕਟਰ ਜਿਹੜਾ ਪੰਜਾਬ ਆ ਪੰਚਾਇਤਾਂ 'ਚ, ਉੱਥੇ ਹੀ ਮੇਰਾ ਕੇਸ ਲਾਇਆ ਵਾ। ਸੋ ਉੱਥੇ ਬਜ਼ੁਰਗ ਮਾਤਾ ਮੇਰੇ ਜਾਂਦੇ ਆ ਤਰੀਕਾ ਤੇ। ਸੋ ਕੁੱਲ ਮਿਲਾ ਕੇ ਜੇ ਅਸੀਂ ਪਿੰਡਾਂ ਦੀ ਗੱਲ ਕਰਦੇ ਹਾਂ ਤਾਂ ਸਾਨੂੰ ਇਸ ਤਰ੍ਹਾਂ ਪ੍ਰਤਾੜਿਤ ਕੀਤਾ ਜਾ ਰਿਹਾ। ਕੀ ਲੱਗਦਾ ਜਿਹੜਾ ਆਮ ਆਦਮੀ ਪਾਰਟੀ ਦੀ ਸਰਕਾਰ ਹਮੇਸ਼ਾ ਕਹਿੰਦੀ ਰਹੀ ਕਿ ਅਸੀਂ ਆਮ ਲੋਕਾਂ ਵਾਂਗ ਵਿਚਰਾਂਗੇ, ਆਮ ਘਰਾਂ ਚੋਂ ਨਿਕਲੇ ਆ। ਲਾਭ ਸਿੰਘ ਉਗੋਕੇ ਦਾ ਤਾਂ ਪਿੰਡ ਹੀ ਥੋੜੀ ਦੂਰ ਤੇ ਇੱਥੋਂ, ਸਹਿਣੇ ਤੋਂ ਉਗੋ ਪਿੰਡ ਆ, ਉਹ ਤਾਂ ਆਮ ਘਰਾਂ ਦੇ ਵਿੱਚੋਂ ਨਿਕਲਿਆ। ਦੇਖਿਆ ਹੈਗਾ ਵੀ ਹਾਂ ਆਮ ਘਰਾਂ ਦੇ ਵਿੱਚੋਂ ਹੀ ਨਿਕਲਿਆ ਹੈਗਾ ਵਾਕਈ। ਜਿਹੜਾ ਇਹਨਾਂ ਨੇ ਕਿਹਾ ਵੀ ਅਸੀਂ ਆਮ ਘਰਾਂ ਚੋਂ ਨਿਕਲਿਆ ਜਾਂ ਆਮ ਆਦਮੀ ਆ, ਦੇਖੋ ਪਹਿਲੀ ਗੱਲ ਤਾਂ ਅਸੀਂ ਇਹਨਾਂ ਦਾ ਕਦੇ ਵੀ ਵਿਰੋਧ ਨਹੀਂ ਕੀਤਾ ਹੁਣ ਤੱਕ ਦੀ ਗੱਲ ਕਰ ਰਹੇ ਹਾਂ। ਸਾਲ ਇਹਨਾਂ ਨੂੰ ਕੰਮ ਕਰਨ ਵਾਸਤੇ ਦਿੱਤਾ ਵੀ ਜੇ ਕਿਸੇ ਜਲਦਬਾਜ਼ੀ 'ਚ ਕੋਈ ਗੱਲ ਉਠਾਵਾਂਗੇ ਤਾਂ ਲੋਕ ਕਹਿਣਗੇ ਵੀ ਗਲਤ ਕਰ ਰਿਹਾ ਹੈ। ਇਹਨਾਂ ਨੂੰ ਟਾਈਮ ਤਾਂ ਦੇਈਏ ਅਸੀਂ ਕੰਮ ਕਰਨ ਦਾ। ਸਾਲ ਹੋ ਗਿਆ ਆ ਜਿਹੜਾ ਜਿੱਥੇ ਬੈਠਾ, ਇੱਥੇ ਮੇਰਾ ਬਹੁਤ ਨਿੱਜੀ ਪੈਸਾ ਲੱਗਿਆ ਵਾ, ਪਰ ਮੈਂ ਕਦੇ ਉਹ ਮੰਗਿਆ ਨਹੀਂ, ਨਾ ਮੈਂ ਮੰਗਾ। ਇਹ ਦੱਸੋ ਕੀ ਹੈ? ਸਾਡੀ ਪੰਚਾਇਤ ਨੇ ਇਹ ਪ੍ਰਚਾਰ ਕੀਤਾ ਵੀ ਇਹ ਲੋਕ ਰਾਜ ਦਾ ਮੰਦਿਰ ਹੈ, ਲੋਕ ਰਾਜ ਦਾ ਗੁਰਦੁਆਰਾ, ਲੋਕ ਰਾਜ ਦੀ ਮਸਜਿਦ ਆ, ਜਿੱਥੇ ਆਮ ਲੋਕ ਨਾ ਇੱਥੇ ਆਉਂਦੇ ਆ। ਸਵੇਰੇ ਆ ਕੇ ਦੇਖਿਓ ਕਿੰਨੇ ਫੈਸਲੇ ਹੁੰਦੇ ਆ, ਕਿੰਨੇ ਲੋਕ ਆਪਣੇ ਦੁੱਖ ਤਕਲੀਫਾਂ ਲੈ ਕੇ ਆਉਂਦੇ ਆ, ਸਾਰਿਆਂ ਦੀ ਅਸੀਂ ਇੱਥੇ ਬੈਠ ਕੇ ਹੱਲ ਕਰਦੇ ਆ, ਥਾਣੇ ਜਾਣ ਨਹੀਂ ਦਿੰਦੇ। ਸੋ ਇੱਥੇ ਵਾਸਤੇ ਉਹਨਾਂ ਨੂੰ ਬੇਨਤੀ ਕੀਤੀ ਗਈ, ਸੱਦਾ ਪੱਤਰ ਦਿੱਤਾ ਗਿਆ ਵੀ ਆਹ ਆਫਿਸ ਬਣਿਆ ਬਣਾਇਆ ਲਾਭ ਸਿੰਘ ਜੀ, ਕੁਰਸੀ ਤੇ ਆ ਕੇ ਬੈਠੋ, ਲੋਕਾਂ ਦੀਆਂ ਦੁੱਖ ਤਕਲੀਫਾਂ ਸੁਣੋ। ਤੁਹਾਡੇ ਕੋਲੇ ਟਾਈਮ ਨਹੀਂ, ਮਹੀਨੇ 'ਚ ਇੱਕ ਵਾਰੀ ਆ ਜਾਓ। ਤੁਹਾਡੇ ਕੋਲੇ ਟਾਈਮ ਨਹੀਂ,
ਵੱਧ ਟਾਈਮ ਆ, ਹਫ਼ਤੇ ਵਿੱਚ ਆ ਜਾਓ, ਅਸੀਂ ਤੁਹਾਡੇ ਇੱਥੇ ਚਾਹ ਪਾਣੀ ਦਾ ਪ੍ਰਬੰਧ ਕਰਾਂਗੇ, ਤੁਹਾਡੀ ਹਰ ਇੱਕ ਗੱਲ ਦਾ ਇੱਥੇ ਪ੍ਰਬੰਧ ਹੋਊ ਜਾਇਜ਼। ਆ ਕੇ ਇੱਥੇ ਤੁਸੀਂ ਲੋਕਾਂ ਦੀਆਂ ਦੁੱਖ ਤਕਲੀਫਾਂ ਤਾਂ ਸੁਣ ਸਕਦੇ ਹੋ। ਪਰ ਉਹਨੇ ਪ੍ਰਣ ਲਿਆ ਵੀ ਮੈਂ ਪੰਚਾਇਤ ਘਰ ਨਹੀਂ ਜਾਣਾ। ਕਿਉਂ ਨਹੀਂ ਜਾਣਾ? ਕਿਉਂ ਨਹੀਂ ਜਾਣਾ, ਇਹੀ ਸਵਾਲ ਉੱਠਦਾ। ਆਹ ਚੀਜ਼ਾਂ ਹਜਮ ਹੋ ਜਾਣਗੀਆਂ? ਆਹ ਚੀਜ਼ਾਂ ਜਿਹੜੀਆਂ ਬਣਾਈਆਂ, ਇਹ ਸਹੂਲਤਾਂ ਹਜਮ ਨਹੀਂ ਹੁੰਦੀਆਂ। ਵਿਕਾਸ ਦੇਖਣਾ ਤਾਂ ਸਹਿਣੇ ਆਵੋ ਨਾ। ਢਹਿ ਢੇਰੀ ਪਿੰਡ ਹੋ ਚੁੱਕਿਆ ਸਾਡਾ, ਸਾਰਾ ਜਿਹੜਾ ਵਿਕਾਸ ਦਾ ਡਿਵੈਲਪਮੈਂਟ ਦਾ ਢਾਂਚਾ ਸੀ, ਸਟਰਕਚਰ ਸੀ, ਢਹਿ ਢੇਰੀ ਹੋਇਆ ਵਾ। ਸਾਂਭਿਆ ਜਿਸ ਦਿਨ ਮੈਂ ਸਾਂਭਿਆ। ਤੇ ਵੀਰ ਜੀ ਅੱਜ ਅਸੀਂ ਵਿਕਾਸ ਪੱਖੋਂ ਸਾਡੀ ਜਿਹੜੀ ਲੀਹੋਂ ਲੱਥ ਗਈ ਸੀ ਗੱਡੀ ਸਾਡੀ, ਤੁਸੀਂ ਸੋਚ ਸਕਦੇ ਹੋ ਵੀ ਇੱਕ ਜੇ ਆਪਾਂ ਆਮ ਪਰਿਵਾਰਾਂ 'ਚ ਕਬੀਲਦਾਰੀ ਲੀਹੋਂ ਲੱਥ ਜੇ ਤਾਂ ਉਸ ਨੂੰ ਲੈਣ ਤੇ ਲਿਆਉਣ ਵਾਸਤੇ ਸਾਰੀ ਉਮਰ ਲੱਗ ਜਾਂਦੀ ਹੈ। ਲੀਹੋਂ ਲੱਥੀ ਸਿਸਟਮ ਨੂੰ ਸਹਿਣੇ ਦੇ ਨੂੰ ਅਸੀਂ ਲੀਹ ਤੇ ਲੈ ਕੇ ਆ ਕੇ ਅੱਜ ਵਿਕਾਸ ਪੱਖੋਂ ਆਹ ਚੀਜ਼ਾਂ ਬਣਾ ਕੇ ਬੈਠੇ ਹਾਂ ਅਸੀਂ ਇੱਥੇ। ਜਦੋਂ ਆਪਾਂ ਇੱਥੇ ਆਏ ਆ ਤੁਹਾਡੇ ਨਾਲ ਮੁਲਾਕਾਤ ਕਰਨ ਦੀ ਸੋਚੀ ਆ ਤਾਂ ਤੁਸੀਂ ਦੱਸ ਰਹੇ ਸੀ ਕਿ ਪ੍ਰਤਾਪ ਸਿੰਘ ਬਾਜਵਾ ਦਾ ਵੀ ਫੋਨ ਆਇਆ, ਰਾਜੇ ਵੜਿੰਗ ਹੋਰਾਂ ਦੇ ਵੀ ਫੋਨ ਆਇਆ, ਸੁਖਪਾਲ ਖਹਿਰੇ ਦਾ ਵੀ ਫੋਨ ਆਇਆ, ਬਾਦਲ ਸਾਹਿਬ ਦਾ, ਸੁਖਬੀਰ ਸਿੰਘ ਬਾਦਲ ਦਾ ਵੀ ਫੋਨ ਆਇਆ। ਇਹ ਲੋਕਾਂ ਨਾਲ ਗੱਲਬਾਤ ਕੀ ਹੋਈ ਆ ਤੁਹਾਡੀ? ਕੋਈ ਵੱਡਾ? ਦੇਖੋ ਇਹਨਾਂ ਨੇ ਹਾਂ ਦਾ ਨਾਰਾ ਮਾਰਿਆ, ਸਾਨੂੰ ਐਪਰੀਸ਼ੀਏਟ ਕੀਤਾ ਵੀ ਤੁਸੀਂ ਇੱਕ ਵਾਜਬ ਗੱਲ ਉਠਾ ਰਹੇ ਸੀ ਵੀ ਇੱਥੇ ਇਹਨਾਂ ਦਾ ਇੱਕ ਚੁਣੇ ਹੋਏ ਇਲੈਕਟਡ ਬਾਡੀ ਨੂੰ ਇਹ ਕਹਿਣਾ ਵਾਜਬ ਨਹੀਂ ਸੀ ਗੱਲ। ਇਹਨਾਂ ਨੇ ਇਹੀ ਗੱਲ ਕਹੀ ਹੈ ਮੈਨੂੰ ਜੀ। ਕੋਈ ਅਗਲੀ ਜਿਹੜੀ ਕੋਈ ਕਾਰਵਾਈ ਆ ਸੁਖਵਿੰਦਰ ਸਿੰਘ ਕਲਕੱਤਾ ਕੀ ਚਾਹੁੰਦਾ ਗਾ? ਕਿਉਂਕਿ ਇੱਕ MLA ਦੇ ਮੂਹਰੇ ਜਿਹੜੇ ਆਮ ਲੋਕ ਹੁੰਦੇ ਨੇ ਉਹ ਇੱਕ ਨਿਮਾਣੇ ਹੁੰਦੇ ਨੇ, ਪਰ ਆਮ ਆਦਮੀ ਪਾਰਟੀ ਕਹਿੰਦੀ ਰਹੀ ਹੈ ਤੁਸੀਂ ਨਿਮਾਣੇ ਨਹੀਂ ਹੈਗੇ, ਤੁਸੀਂ ਹੀ ਸਰਕਾਰ ਚਲਾਓਗੇ। ਇਹਨਾਂ ਨੇ ਦਫ਼ਤਰਾਂ ਵਿੱਚ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ, ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੀਆਂ ਤਸਵੀਰਾਂ ਲਾਈਆਂ ਨਾ। ਕੌਣ ਨੇ ਉਹ ਲੋਕ? ਸ਼ਹੀਦ ਆਜ਼ਮ ਭਗਤ ਸਿੰਘ ਬਾਗੀ, ਡਾਕਟਰ ਭੀਮ ਰਾਓ ਅੰਬੇਦਕਰ ਕਾਨੂੰਨ ਬਣਾ ਕੇ ਗਿਆ, ਸੰਵਿਧਾਨ। ਸਾਡੇ ਇੱਥੇ ਪਹਿਲਾਂ ਹੀ ਇਹ ਚੀਜ਼ਾਂ ਲੱਗੀਆਂ ਵੀਆਂ। ਮੈਂ ਮੰਗ ਕਰਦਾ ਜਿਹੜਾ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਨੇ ਕਾਨੂੰਨ ਬਣਾਇਆ, ਜੇ ਉੱਥੇ ਸਾਨੂੰ ਸਮਾਨਤਾ ਦਾ ਅਧਿਕਾਰ ਦਿੱਤਾ ਗਿਆ, ਭਰੇ ਲੋਕਾਂ ਦੇ ਇਕੱਠ 'ਚ ਪੁਲਿਸ ਬਲ ਨਾਲ ਖੜਾ, ਉੱਥੇ ਮੈਨੂੰ ਗਾਲੀ ਗਲੋਚ ਕਰ ਰਿਹਾ, ਉੱਥੇ ਮੈਨੂੰ ਇਹ ਕਹਿ ਰਿਹਾ ਵੀ ਤੈਨੂੰ ਚੱਕ ਕੇ ਜੇਲ੍ਹ 'ਚ ਸੁੱਟ ਦਿਆਂਗੇ, ਤੇਰੇ ਥੱਪੜ ਮਾਰਾਂਗੇ। ਫਿਰ ਉਹਨਾਂ ਵਾਸਤੇ ਕਾਨੂੰਨ ਕੋਈ ਅੱਡ, ਮੇਰੇ ਵਾਸਤੇ ਅੱਡ। ਵੀਡੀਓ ਵਾਇਰਲ ਹੋ ਗਈਆਂ, ਸਾਰੀਆਂ ਚੀਜ਼ਾਂ ਆ ਗਈਆਂ। ਦੁੱਧ ਦਾ ਦੁੱਧ, ਪਾਣੀ ਦਾ ਪਾਣੀ। ਕਰੋ ਆਪਦੇ MLA ਖਿਲਾਫ ਕਾਰਵਾਈ, ਕਰੋ ਸਸਪੈਂਡ। ਅੱਜ ਪੰਜਾਬ ਦੀ ਸਭ ਤੋਂ ਵੱਡੀ ਪੰਚਾਇਤ ਮੰਗ ਕਰ ਰਹੀ ਆ ਵੀ ਜੇ ਕਿਤੇ ਤੁਹਾਨੂੰ ਲੱਗਦਾ ਤੁਹਾਡਾ MLA ਗਲਤ ਨਹੀਂ, ਕੁਛ ਨਾ ਕਹੋ। ਨਹੀਂ, ਉਹਨਾਂ ਦੀ ਕਲਤਾਰ ਸਿੰਘ ਸੰਧਵਾ ਇਹੀ ਸਪੀਕਰ ਹਨ ਵਿਧਾਨ ਸਭਾ ਦੇ, ਕਰਨ ਇਹਨਾਂ ਦੀ MLA-ਸ਼ਿਪ ਖਾਰਜ। ਜੇਕਰ ਨਹੀਂ ਹੁੰਦੀ MLA, ਤੁਸੀਂ ਕਹਿੰਦੇ ਵੀ MLA-ਸ਼ਿਪ ਆ ਜਿਹੜੀ ਉਹ ਖਾਰਜ ਹੋਣੀ ਚਾਹੀਦੀ ਹੈ, MLA ਤੋਂ ਇਹਨੂੰ ਅਸਤੀਫਾ ਜਿਹੜਾ ਕਿ ਲੈਣਾ ਚਾਹੀਦਾ ਇਸ ਦਾ। ਤੁਸੀਂ ਕਿਹਾ ਜੇਕਰ ਨਹੀਂ ਹੁੰਦੀ। ਦੇਖੋ, ਮੈਂ ਸੰਘਰਸ਼ ਨੂੰ ਆਪਣਾ ਏਮ ਬਣਾਇਆ ਜ਼ਿੰਦਗੀ 'ਚ। ਕਿਉਂ? ਕਿਉਂਕਿ ਮੈਂ ਗੋਲਡਨ ਪੀਰੀਅਡ ਇਸ ਪਿੰਡ ਵਾਸਤੇ ਦਿੱਤਾ, ਆਪਦੀ ਲਾਈਫ, ਸੁਨਹਿਰੀ ਲਾਈਫ ਛੱਡਤੀ। ਸਵਿਟਜ਼ਰਲੈਂਡ ਦਾ ਗ੍ਰੀਨ ਕਾਰਡ ਹੋਲਡਰ ਆ, ਵਰਲਡ ਟੂਰ ਕੀਤਾ। ਵਰਲਡ ਟੂਰ ਕਾਹਦੇ ਵਾਸਤੇ ਕੀਤਾ? ਅੱਡ ਅੱਡ ਜਿਹੜੀਆਂ ਇੰਟਰਨੈਸ਼ਨਲ ਬ੍ਰਦਰਹੁੱਡ ਵਾਸਤੇ, ਐਂਟੀ ਟੈਰਰਿਜ਼ਮ ਵਾਸਤੇ, ਇੰਟਰਨੈਸ਼ਨਲ ਫਰੈਂਡਸ਼ਿਪ ਵਾਸਤੇ ਵਰਲਡ ਟੂਰ ਕੀਤਾ, ਵੱਖ-ਵੱਖ ਮਸਲਿਆਂ ਨੂੰ ਲੈ ਕੇ। ਮੈਂ ਉਹ ਸਾਰਾ ਕੁਝ ਛੱਡ ਕੇ ਇੱਥੇ ਬੈਠਾ। ਮੈਂ ਬੇਵਕੂਫ ਜਾਂ ਕਮਲਾ ਥੋੜ੍ਹੀ ਹੈ ਜਿਹੜਾ ਮੈਂ ਇਹ ਜਿਹੜਾ ਤੁਸੀਂ ਕਹਿੰਦੇ ਹੋ ਵੀ ਜੇ ਇਹਨਾਂ ਦੇ ਖਿਲਾਫ ਕਾਰਵਾਈ ਨਹੀਂ ਹੁੰਦੀ। ਮੈਂ ਸੰਘਰਸ਼ੀਲ ਹਾਂ, ਮੈਂ ਜਾਣਦਾ, ਮੈਂ ਬਾਗੀ ਹਾਂ। ਬਾਗੀ ਕਿਹੜੀਆਂ ਗੱਲਾਂ ਤੋਂ? ਇਹ ਚੀਜ਼ਾਂ ਜਰੀਆਂ ਨਹੀਂ ਜਾਂਦੀਆਂ ਜਦੋਂ ਰੋਜ਼ ਦੇਖਦੇ ਆ ਵੀ ਲੋਕਾਂ ਦੇ ਅਧਿਕਾਰਾਂ ਦਾ ਹਨਨ ਹੁੰਦਾ। ਸੋ ਬਾਗੀ ਲੋਕ ਕੀ ਕਰ ਸਕਦੇ ਆ, ਸੰਘਰਸ਼ੀਲ ਲੋਕ ਕੀ ਕਰ ਸਕਦੇ ਆ? ਸੰਘਰਸ਼ੀਲ ਲੋਕਾਂ ਨੇ ਸੰਘਰਸ਼ ਕਰਨਾ ਹੁੰਦਾ ਤੇ ਸੱਦਾਮ ਹੁਸੈਨ ਵਾਂਗੂ ਫਾਂਸੀ ਤੇ ਚੜ ਜਾਣਾ ਹੁੰਦਾ। ਉਹ ਰਾਜ ਸੱਤਾ ਕੌਣ ਮਾਨਦਾ? ਮੌਕਾ ਪ੍ਰਸਤ ਲੋਕ, ਸਮਝੌਤਾਵਾਦੀ ਲੋਕ। ਸੋ ਅਸੀਂ ਇਹ ਸਮਝੌਤਾ ਆਪਦੇ ਪਿੰਡਾਂ ਦੇ ਹੱਕਾਂ ਕਰਨ, ਲੋਕਾਂ ਦੇ ਜਿਹੜੇ ਹੱਕਾਂ ਕਰਨ, ਮੈਂ ਇਹਨਾਂ ਨਾਲ ਸਮਝੌਤਾ ਨਹੀਂ ਕਰ ਸਕਦਾ। ਮੈਂ ਇਹਨਾਂ ਦਾ ਧੰਨਵਾਦ ਕਰ ਸਕਦਾ, ਦੰਡੌਤ ਕਰਕੇ ਇਹਨਾਂ ਦੇ ਦਫ਼ਤਰ ਜਾ ਸਕਦਾ। ਮੇਰੇ ਪਿੰਡ ਵਾਸਤੇ ਦੇਣ, ਐਜੂਕੇਸ਼ਨ ਵਾਸਤੇ ਦੇਣ। 4 ਕਿੱਲੇ ਇੱਕ ਜਗ੍ਹਾ ਜ਼ਮੀਨ ਦਿੱਤੀ ਆ, ਉੱਥੇ ਨਹੀਂ ਬਣਾਇਆ, ਕਹਿੰਦੇ ਸੂਟੇਬਲ ਨਹੀਂ। ਫਿਰ ਇੱਕ ਜਗ੍ਹਾ 7 ਕਿੱਲੇ ਦੇਤੀ, ਉਹ ਨਹੀਂ ਸੂਟੇਬਲ। 4-5 ਕਿੱਲੇ ਦਾ ਫਿਰ ਮਤਾ ਪਵਾਇਆ, ਇਹਨਾਂ ਦੇ ਵਿਭਾਗ ਦੇ ਨਾਂ ਕਰਵਾਤੀ ਜ਼ਮੀਨ। ਦੇਣ ਸਾਨੂੰ ਐਜੂਕੇਸ਼ਨ ਵਾਸਤੇ, ITI ਦੇਣ, ਕਾਲਜ ਦੇਣ ਸਾਨੂੰ ਗਲਤ ਸਾਬਤ ਕਰਨ ਵੀ ਜਿਹੜਾ ਸਰਪੰਚ ਤੋਂ ਬੋਲ ਰਿਹਾ ਸੀ ਗਲਤ ਸੀ, ਤੁਹਾਡੇ ਵਾਸਤੇ ਇੰਨੀਆਂ ਸਹੂਲਤਾਂ ਦੇ ਰਹੇ ਹਾਂ, ਗੋਲਡ ਮੈਡਲ ਨਾਲ ਸਨਮਾਨ ਕਰਾਂਗਾ। ਪਿਛਲੇ ਦਿਨੀ ਭਗਵੰਤ ਮਾਨ ਜਿਹੜੇ ਕਿ CM ਨੇ ਉਹ ਠੀਕਰੀ ਵਾਲਾ ਵਿਖੇ ਬੋਲਦੇ ਨੇ ਕਿ ਕਹਿੰਦੇ ਤੁਹਾਡੇ ਏਰੀਏ ਨੂੰ ਅਸੀਂ ਨਰਸਿੰਗ ਕਾਲਜ ਦੇਵਾਂਗੇ। ਨਰਸਿੰਗ ਕਾਲਜ ਦੇਣਗੇ,
ਪਿੰਡਾਂ ਦੀਆਂ ਸੱਥਾਂ 'ਚੋਂ ਸਰਕਾਰਾਂ ਚੱਲਣਗੀਆਂ, ਐਗਰੀ ਕਰਦੇ ਆ। ਮੈਂ ਕਹਿਣਾ ਵੀ ਨਰਸਿੰਗ ਇੱਕ ਕਾਲਜ ਦਾ ਤਾਂ ਰੌਲਾ ਪਿਆ ਵਾ ਮਸਤੂਆਂ ਨੇ, ਕਿਉਂ ਉਹਨੂੰ ਉਛਾਲਿਆ ਜਾ ਰਿਹਾ? ਸਾਡੇ ਇੱਥੇ ਸਰਕਾਰ ਦੇ ਇੱਕ ਮੰਤਰੀ ਨੇ, ਕੈਬਨਿਟ ਮੰਤਰੀ ਨੇ 2007 ਦਾ ਨੀਂਹ ਪੱਥਰ ਰੱਖਿਆ ਵਾ ਨਰਸਿੰਗ ਕਾਲਜ ਦਾ। ਜ਼ਮੀਨ ਵੀ 3 ਵਾਰੀ ਪਿੰਡ ਨੇ ਦੇਤੀ। ਭਗਵੰਤ ਸਿੰਘ ਮਾਨ ਜੀ, ਤੁਸੀਂ ਕਹਿੰਦੇ ਹੋ ਸੱਥਾਂ 'ਚੋਂ ਸਰਕਾਰਾਂ ਚਲਾਵਾਂਗੇ, ਪਿੰਡਾਂ 'ਚੋਂ ਚਲਾਵਾਂਗੇ। ਪੰਜਾਬ ਦੇ ਸਭ ਤੋਂ ਵੱਡੇ ਪਿੰਡ 'ਚ ਤੁਹਾਨੂੰ ਅਰਜ਼ੋਈ ਆ, ਬੇਨਤੀ ਆ ਕੇ ਇੱਥੇ ਐਜੂਕੇਸ਼ਨ ਸਿਸਟਮ ਦਿਓ। ਇੱਥੋਂ ਜਿਹੜੇ ਮੇਰੇ ਗਰੀਬ ਲੋਕ ਜਦੋਂ ਪੜ੍ਹ ਗਏ ਨਾ, ਤੁਸੀਂ ਅੱਜ ਅਧਿਕਾਰਾਂ ਪ੍ਰਤੀ ਉਹਨਾਂ ਨੂੰ ਸੁਚੇਤ ਕਰ ਰਹੇ ਹੋ ਜਾਂ ਮੈਂ ਕਰ ਰਿਹਾ, ਜਦੋਂ ਉਹ ਐਜੂਕੇਟਡ ਹੋ ਗਏ ਸਾਨੂੰ ਲੋੜ ਹੀ ਨਹੀਂ, ਉਹ ਅਧਿਕਾਰ ਆਪੇ ਸਮਝ ਲੈਣਗੇ ਆਉਣ ਵਾਲੇ ਬੱਚੇ। ਇੱਥੇ ਸੱਥ ਦੇ ਵਿੱਚ ਵੀ ਕੋਈ ਗੱਲਬਾਤ ਬੋਲ ਕੇ ਗਏ ਸੀ, ਜਿਹੜੀ ਤੁਸੀਂ ਵੀਡੀਓ ਦੇ ਵਿੱਚ ਬੋਲ ਰਹੇ ਹੋ ਕਿ ਤੁਸੀਂ ਸੱਥ ਦੇ ਵਿੱਚ ਕਹਿ ਕੇ ਗਏ ਸੀ ਕਿ ਅਸੀਂ ਤੁਹਾਡੇ ਪਿੰਡ ਨੂੰ ਕੋਈ ਵੱਡਾ ਹਸਪੀਟਲ ਦੇਵਾਂਗੇ, ਪਰ ਅੱਜ ਤੁਸੀਂ ਡੀ ਗ੍ਰੇਡ ਦਾ ਇੱਕ ਦੇਖੋ, ਇਹ ਉਹਨਾਂ ਦੀ ਸਟੇਜ ਸੀਗੀ ਆਮ ਆਦਮੀ ਦੀ। ਬਾਜ਼ਾਰ 'ਚ ਸ਼ਹੀਦ ਭਗਤ ਸਿੰਘ ਦੇ ਬੁਕਤ ਤੇ ਸਟੇਜ ਲੱਗਦੀ ਹੈ। ਉੱਥੇ ਜਿੰਨੀਆਂ ਵੀ ਹੁਣ ਤੱਕ ਆਈਆਂ ਨੇ ਪਾਰਟੀਆਂ, ਉਹਨਾਂ ਨੇ ਇਹ ਕਿਹਾ ਵੀ ਤੁਹਾਨੂੰ 17 ਬਿਸਤਰਿਆਂ ਦਾ ਹਸਪਤਾਲ ਮੰਗ ਰਹੇ ਆ ਸਾਡੇ ਪਿੰਡ ਵਾਸੀ। ਆਮ ਕਹਿ ਦਿੰਦੇ ਆ ਸਾਨੂੰ 17 ਬਿਸਤਰਿਆਂ ਦਾ ਹਸਪਤਾਲ ਦਿਓ, ਆਹ ਚੀਜ਼ ਦਿਓ, ਆਹ ਚੀਜ਼ ਦਿਓ। ਸੋ ਮੈਂ ਵੀ ਆਪਣੀ ਲੀਡਰਸ਼ਿਪ ਕੋਲੇ ਗਿਆ, ਜਿਹੜੀ ਪੰਜਾਬ ਦੀ, ਚਾਹੇ ਹੁਣ ਅਕਾਲੀ ਦਲ ਵੇਲੇ ਆ ਚਾਹੇ ਕਾਂਗਰਸ ਵੇਲੇ ਸੀ। ਸੋ ਉੱਥੇ ਇਹ ਗੱਲ ਕਹੀ ਗਈ ਹੈ ਜੀ ਵੀ ਤੁਸੀਂ ਪੌੜੀ ਦਰ ਪੌੜੀ ਚੀਜ਼ ਮੰਗੋ। ਮੈਂ ਕਿਹਾ ਉਹ ਕਿਵੇਂ ਜੀ? ਤੁਹਾਡੇ ਕਹਿੰਦੇ ਪ੍ਰਾਇਮਰੀ ਹੈਲਥ ਸੈਂਟਰ ਚੱਲ ਰਹੇ ਹਨ। ਮੈਂ ਹਾਂਜੀ। ਕਹਿੰਦੇ ਇਸ ਤੋਂ ਅਗਲੀ ਸਟੇਜ ਕੀ ਆ ਤੁਹਾਨੂੰ ਪਤਾ? ਮੈਂ ਜੀ ਜਾਣੂ ਨਹੀਂ ਡਾਕਟਰ ਸਾਹਿਬ। ਕਹਿੰਦੇ 24x7 ਦੀ ਸਹੂਲਤ ਮੰਗੋ। ਸੋ 24x7 ਦੀ ਸਹੂਲਤ ਮੰਗਣ ਵਾਸਤੇ ਮੈਂ ਗਿਆ ਉੱਥੇ ਚੰਡੀਗੜ੍ਹ ਹੈਲਥ ਮਿਨਿਸਟਰ ਕੋਲੇ, ਸਰਦਾਰ ਬਲਵੀਰ ਸਿੰਘ ਸਿੱਧੂ ਕੋਲੇ। ਸੋ ਉਹਨਾਂ ਨੇ ਉਦੋਂ ਮਨਜ਼ੂਰ ਕੀਤੀ, 24x7 ਸਹਿਣੇ ਚਲਾਤਾ। ਉਸ 'ਚ ਸਹੂਲਤ ਕੀ ਆ? ਕਾਫੀ ਸਹੂਲਤਾਂ। ਮੇਰੇ ਕੋਲੇ ਪਿਆ ਲੈਟਰ ਜਿਹੜਾ ਸਾਨੂੰ ਪੰਚਾਇਤ ਨੂੰ ਆਇਆ ਸੀ। ਸੋ ਉਹ ਸਹੂਲਤਾਂ ਵੀ ਹੁਣ ਬੰਦ ਹੋ ਜਾਣਗੀਆਂ। ਕਲਕੱਤਾ ਸਾਹਿਬ ਫੋਨ ਕਾਫੀ ਆ ਰਹੇ ਹੈਗੇ। ਦੇਖੋ ਫੋਨ ਤਾਂ ਪੰਜਾਬ 'ਚ, ਦੇਖੋ ਮੈਂ ਪਹਿਲਾਂ ਕਿਹਾ ਸਰਦਾਰ ਸਿਮਰਜੀਤ ਸਿੰਘ ਮਾਨ ਦਾ ਫੋਨ ਆਇਆ, ਗੋਬਿੰਦ ਸਿੰਘ ਜਿਹੜੇ ਯੂਥ ਲੀਡਰ ਨੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਉਹਨਾਂ ਦਾ ਆਇਆ। ਸੁਖਬੀਰ ਸਿੰਘ ਬਾਦਲ ਜੀ ਨਾਲ ਗੱਲ ਹੋਈ, ਸਤਨਾਮ ਸਿੰਘ ਰਾਹੀ ਨਾਲ ਹੋਈ, ਫਿਰ ਸੁਖਪਾਲ ਸਿੰਘ ਖਹਿਰਾ ਜੀ ਦਾ ਫੋਨ ਆਇਆ। ਬਹੁਤ ਹੀ ਇਮਾਨਦਾਰ ਲੀਡਰ ਸਰਦਾਰ ਪ੍ਰਤਾਪ ਸਿੰਘ ਬਾਜਵਾ, ਉਹਨਾਂ ਨੇ ਹਾਂ ਦਾ ਨਾਰਾ ਮਾਰਿਆ। ਵੱਖੋ ਵੱਖ ਜਥੇਬੰਦੀਆਂ, ਪਾਰਟੀਆਂ ਦੇ ਲੋਕ ਫੋਨ ਕਰ ਰਹੇ ਨੇ ਵੀ ਆਹ ਕੀ ਸਿਸਟਮ ਆ, ਇਹ ਕਿਹੜਾ ਸਿਸਟਮ ਹੈ ਵੀ ਤੁਸੀਂ ਲੋਕਾਂ ਦੇ ਵਿਚਾਲੇ ਲੇਡੀਜ਼ਾਂ ਦੇ ਮੂਹਰੇ ਗਾਲੀ ਗਲੋਚ ਹੋ ਰਹੇ ਨੇ। ਸੋ ਮੈਨੂੰ ਐ ਦੱਸੋ ਨਾ ਬਈ ਅਸੀਂ ਉੱਥੇ ਕੋਈ ਰੈਸਲਿੰਗ ਕਰਨ ਗਏ ਆ ਜਾਂ ਉੱਥੇ ਲੜਾਈ ਲੜਨ ਗਏ ਸੀਗੇ? ਸੋ ਇਹ ਕਹਿੰਦਾ ਵੀ ਤੇਰੇ ਮਾਰ ਥੱਪੜ ਤੈਨੂੰ ਅੰਦਰ ਕਰਾ ਦੂੰ। ਜੇ ਮੇਰਾ ਅੱਗੋਂ ਸਵਾਲ ਹੋਵੇ ਥੱਪੜ ਮਾਰਨ ਦੀ ਕੀ ਲੋੜ ਆ ਜੀ, ਤੁਸੀਂ ਤਾਕਤਵਰ ਹੋ, ਮਾਰ ਸਕਦੇ ਹੋ, ਕੱਲੇ ਨੂੰ ਕੱਲਾ ਦੇਖ ਲੈਂਦੇ ਆ, ਪਾਸੇ ਹੋ ਗਏ। ਥੱਪੜ ਮਾਰਿਓ ਚਾਹੇ ਮੈਨੂੰ ਢਾ ਲਿਓ, ਫੇਰ ਗੱਲ ਕਿੱਧਰ ਜਾਊਗੀ ਦੱਸ? ਕੀ ਲੱਗਦਾ ਹੁਣ ਫਿਰ ਅਗਲੀ ਕਾਰਵਾਈ ਕੀ ਹੋ ਸਕਦੀ ਹੈ? ਅਗਲੀ ਕਾਰਵਾਈ ਦੇਖੋ ਪੰਜਾਬ ਦੇ ਇਨਸਾਫ ਪਸੰਦ ਲੋਕ ਕਰਨ, ਇਨਸਾਫ ਪਸੰਦ ਲੋਕ ਮੰਗਣ ਵੀ ਇਹਨਾਂ ਦੇ ਖਿਲਾਫ ਕਾਰਵਾਈ ਕੀ ਹੋਣੀ ਚਾਹੀਦੀ ਹੈ। FIR ਦਰਜ ਹੋਣੀ ਚਾਹੀਦੀ ਹੈ। DSP ਖੜਾ, ਇੱਕ SPD ਖੜਾ, ਉਸ ਦੇ ਸਾਹਮਣੇ ਇਹੋ ਜਿਹੀਆਂ ਗੱਲਾਂ ਕਹਿੰਦਾ। ਲੱਗਦਾ ਵੀ FIR ਦਰਜ ਹੋਊਗੀ? ਨਹੀਂ, ਉਮੀਦ ਨਹੀਂ ਗੀ, ਉਮੀਦ ਨਹੀਂ ਗੀ। ਜੇ ਐਡੀ ਵੱਡੀ ਘਟਨਾ 'ਚ ਨਾ ਹੁੰਦੀ ਸ਼ਾਇਦ ਮੇਰੇ ਤੇ FIR ਵੀ ਹੋਈ ਹੁੰਦੀ, ਹੁਣ ਨੂੰ ਮੈਂ ਚੱਕਿਆ ਵੀ ਹੁੰਦਾ। ਮੈਨੂੰ ਕਿਹਾ ਗਿਆ ਸੀ ਧਰਨੇ ਵਿੱਚ ਹੀ ਲੋਕਾਂ ਦੇ ਮੂਹਰੇ ਪਰਚਾ ਦੇ ਕੇ ਤੇਰੇ ਡਾਂਗ ਸੋਟੀ ਫੇਰਾਂਗੇ। ਸੋ ਮੈਂ ਕਿਹਾ ਜੀ ਪਰਚਿਆਂ ਦੀ ਕੀ ਗੱਲ ਆ? ਕਿਤੇ ਕੱਲ ਨੂੰ ਇਹ ਨਾ ਹੋ ਜੇ ਕਿ ਕਲਕੱਤਾ ਤਾਂ ਹੈ ਹੀ ਪੰਗੇਬਾਜ਼ ਆ, ਪਹਿਲਾਂ ਬਾਦਲਾਂ ਨਾਲ ਪੰਗਾ ਲੈ ਲਿਆ ਤੇ ਹੁਣ ਇਹਨਾਂ ਨਾਲ ਪੰਗਾ ਲੈ ਲਿਆ। ਦੇਖੋ ਪੰਗੇਬਾਜ਼ ਨਹੀਂ, ਇਹ ਪੰਗੇਬਾਜ਼ ਨਹੀਂ। ਉਹ ਦੇਖੋ ਸਰਬੰਸ ਸਦਾਨੀ ਗੁਰੂ ਗੋਬਿੰਦ ਸਿੰਘ, ਉਹ ਪੰਗੇਬਾਜ਼ ਸੀਗੇ। ਉਹਨਾਂ ਨੂੰ ਕੀ ਕੀਤਾ ਸਮੇਂ ਦੀਆਂ ਸਰਕਾਰਾਂ ਨੇ? ਜਿਹੜਾ ਬੰਦਾ ਸੰਘਰਸ਼ ਕਰੂ, ਸਾਡੇ ਆਈਡਲ ਨੇ, ਸਾਡੇ ਮਹਾਰਾਜ ਨੇ, ਉਹਨਾਂ ਦੀਆਂ ਜਿਹੜੀਆਂ ਸਿੱਖਿਆਵਾਂ ਤੇ ਜੇ ਚੱਲਣਾ, ਇਹ ਤਾਂ ਕੰਡਿਆਂ ਭਰੇ ਰਾਹ ਨੇ। ਜਿੱਦੇ ਪੰਚਾਇਤ ਮੈਂ ਚੁਣ ਕੇ ਆਇਆ ਸੀ, ਮੈਨੂੰ ਪਤਾ ਸੀ ਵੀ ਮੇਰੇ ਨਾਲ ਇਹ ਚੀਜ਼ਾਂ ਵਾਪਰਨੀਆਂ, ਕਿਉਂਕਿ ਮੈਂ ਸਮਝੌਤਾ ਨਹੀਂ ਕਰਨਾ। ਮੈਂ ਤੁਹਾਡੇ ਪੈਰਾਂ 'ਚ ਨਮਸਕਾਰ ਕਰਨਾ, ਪਰ ਸਮਝੌਤਾ ਨਹੀਂ ਕਰਨਾ। ਜਿਹੜਾ ਮੇਰੇ ਪਿੰਡ ਵਾਸਤੇ ਕੋਈ ਕੰਮ ਕਰੂ, ਮੇਰੇ ਪਿੰਡ ਵਾਸਤੇ ਖੜੂ, ਦੁਸ਼ਮਣ ਵੀ ਆ, ਉਹਦੇ ਮੈਂ ਕੋਲ ਜਾਊਂਗਾ, ਉਹਦੇ ਮੈਂ ਪੈਰ ਪੂਜੂਗਾ। ਪਿੰਡ ਵਾਲੇ ਖੜਨਗੇ ਕਲਕੱਤੇ ਦੇ ਨਾਲ? ਪਿੰਡ ਵਾਲੇ ਤਾਂ ਖੜੇ ਆ ਹਮੇਸ਼ਾ। ਮੈਂ ਪਿੰਡ ਨੂੰ ਇਹੀ ਕਹਿ ਕੇ ਆਇਆ ਸੀ, ਪਹਿਲੀ ਇਲੈਕਸ਼ਨ ਜਦੋਂ ਜਿੱਤ ਕੇ ਆਇਆ ਸੀ ਸਟੇਜ ਤੇ ਮੈਂ ਕਿਹਾ ਸੀ, ਉਹ ਤੁਹਾਨੂੰ ਵੀਡੀਓ ਦੇ ਦੂੰਗਾ। ਮੈਂ ਇਹੀ ਗੱਲ ਕਹੀ ਸੀ ਵੀ ਰੁਪਈਏ 'ਚੋਂ ਤੁਸੀਂ 5 ਪੈਸੇ ਕੰਮ ਕਰ ਲਿਆ, 99 ਪੈਸੇ ਬਾਕੀ ਆ। ਉਹ ਕਹਿੰਦੇ ਕਿਵੇਂ? ਮੈਂ ਕਿਸੇ ਨੂੰ ਜਿਤਾਉਣਾ ਸੌਖਾ, ਪਰ ਉਸ ਦੇ ਨਾਲ ਖੜਨਾ ਉਸ ਤੋਂ ਬਾਅਦ। ਜਿੱਥੇ ਕਿਤੇ ਮਾੜਾ ਹੋਇਆ ਕਲਕੱਤਾ,
ਮੇਰੀ ਝੋਲੀ ਪਾ ਦਿਓ ਗੱਲ, ਬੈਕਫੁੱਟ ਤੇ ਜਾਊਂ, ਪਿੱਛੇ ਹਟੂੰ, ਮਾਫੀ ਮੰਗੂ। ਪਰ ਜੇ ਮੈਂ ਚੰਗੇ ਕੰਮ ਕਰਦਾ ਹੋਇਆ ਤੁਹਾਨੂੰ ਨਾਲ ਖੜਨਾ ਪੈਣਾ। ਸੋ ਚੰਗੇ ਕੰਮਾਂ ਦਾ ਅੱਜ ਨਤੀਜਾ ਕੀ ਮਿਲ ਰਿਹਾ ਮੈਨੂੰ ਪਤਾ, ਤੁਹਾਨੂੰ ਸੀਨੀਅਰ ਪੱਤਰਕਾਰ ਸਾਹਿਬ ਸ਼ਾਇਦ ਤੁਹਾਨੂੰ ਪਤਾ ਨਹੀਂ। ਮੇਰੇ ਤੇ FIR ਹੋਈਆਂ ਨੇ, 8 ਪਰਚੇ ਦਰਜ ਹੋਏ ਨੇ ਸਰਪੰਚ ਬਣਨ ਤੋਂ ਬਾਅਦ। SSP ਬਰਨਾਲੇ ਦੀ ਰਿਪੋਰਟ ਤੁਹਾਡੇ ਮੂਹਰੇ ਰੱਖ ਦੂੰਗਾ, ਉਸ ਤੋਂ ਵੱਡੀ ਤਾਂ ਕੋਈ ਚੀਜ਼ ਨਹੀਂ ਸਰਕਾਰੀ ਰਿਪੋਰਟ, ਵੀ ਇਹਨੂੰ ਆਹ ਬੰਦਿਆਂ ਨੇ ਮਾਰਨ ਦੀ ਕੋਸ਼ਿਸ਼ ਕੀਤੀ ਗਈ ਆ, ਇੰਨੇ ਹਥਿਆਰਾਂ ਸਮੇਤ ਆਹ ਬੰਦੇ ਫੜੇ ਗਏ ਨੇ। ਪ੍ਰਸ਼ਾਸਨ ਕਹਿੰਦਾ ਗਨਮੈਨ ਲੈ ਲਾ। ਮੈਂ ਜੀ ਮੈਂ ਗਨਮੈਨ ਕੀ ਕਰਨੇ, ਮੇਰੀ ਸਵੈ ਸੁਰੱਖਿਆ ਵਾਸਤੇ ਜਿਹੜੀ ਮੇਰੀ ਕੋਈ ਚੀਜ਼ ਸਸਪੈਂਡ ਕੀਤੀ ਵੀ ਆ ਮੈਨੂੰ ਉਹੀ ਦੇ ਦਿਓ, ਮੇਰਾ ਅਸਲਾ ਤੁਸੀਂ ਸਸਪੈਂਡ ਕੀਤਾ ਵਾ ਉਹੀ ਦੇ ਦਿਓ। ਨਾਲੇ ਕਹਿੰਦੇ ਹੁਣ ਤਾਂ ਅਸਲੇ ਤੇ ਪਾਬੰਦੀਆਂ ਨੇ, ਅਸਲੇ ਨਹੀਂ ਦੇਣੇ। ਸਰਕਾਰ ਦਾ ਬਿਆਨ ਆਇਆ ਸੀ ਪਿੱਛੇ ਜੇ ਕਿ ਫੁਕਰਬਾਜ਼ੀਆਂ ਕਰਦੇ ਨੇ ਅਸਲੇ ਦਿਖਾ ਕੇ। ਦੇਖੋ ਅਸਲਾ ਜਿਹੜਾ ਨਾ, ਅਸਲੇ ਬਾਰੇ ਤੁਸੀਂ ਗੱਲ ਕੀਤੀ ਆ ਤਾਂ ਮੈਨੂੰ ਬਹੁਤ ਵੱਡੇ ਇੱਕ ਨੌਲੇਜ ਵਾਲੇ ਗਿਆਨੀ ਨੇ ਕਿਹਾ ਸੀ ਵੀ ਜੇ ਤੁਸੀਂ ਸ਼ਾਂਤੀ ਚਾਹੁੰਦੇ ਹੋ ਤਾਂ ਅਸਲਾ ਜ਼ਰੂਰੀ ਹੈ। ਉਹ ਕਿਵੇਂ? ਪਰਮਾਣੂ ਸ਼ਕਤੀ ਆ ਇੰਡੀਆ, ਬਹੁਤ ਵੱਡੀ ਪਰਮਾਣੂ ਸ਼ਕਤੀ ਆ, ਵੱਡਾ ਹਥਿਆਰ ਆ ਇੰਡੀਆ ਕੋਲੇ। ਜੇ ਪਾਕਿਸਤਾਨ ਕੋਲੇ ਅੱਜ ਪਰਮਾਣੂ ਹਥਿਆਰ ਨਾ ਹੁੰਦਾ ਤਾਂ ਨੇਸਤੇ ਨਾਬੂਦ ਕਰਤਾ ਸੀ ਪਾਕਿਸਤਾਨ, ਚੜਾਈ ਕਰ ਜਾਂਦੇ ਕਿ ਨਹੀਂ। ਦੋਨਾਂ ਕੋਲੇ ਹਥਿਆਰ ਨੇ, ਸ਼ਾਂਤ ਬੈਠੇ ਨੇ ਦੋਨੇ, ਇਹਨੇ ਚਲਾਇਆ ਅਸੀਂ ਮਰਾਂਗੇ, ਉਹਨੇ ਚਲਾਇਆ ਉਹ ਮਰਨਗੇ। ਅਸਲਾ ਤਾਂ ਸ਼ਾਂਤੀ ਦੀ ਨਿਸ਼ਾਨੀ ਆ ਬਾਈ, ਅਸਲਾ ਤਾਂ ਸ਼ਾਂਤੀ ਲੈ ਕੇ ਆਉਂਦਾ। ਫਿਰ ਜਿਹੜੇ ਪੁਲਿਸ ਵਾਲੇ ਨੇ, ਜਿਹੜਾ ਪੈਰਾ ਮਿਲਟਰੀਜ਼ ਨੇ, ਮਿਲਟਰੀ ਆ, ਉਹਨਾਂ ਕੋਲੇ ਅਸਲਾ ਕਿਉਂ ਕਾਸਤਵਾ? ਉਹਨਾਂ ਨੂੰ ਅੱਤਵਾਦੀ ਦਿਖਾਉਣ ਵਾਸਤੇ ਅਸਲਾ ਥੋੜੀ ਰੱਖਿਆ। ਉਹਨਾਂ ਨੇ ਲਾਅ ਐਂਡ ਆਰਡਰ ਮੇਨਟੇਨ ਕਰਨਾ, ਸ਼ਾਂਤੀ ਬਹਾਲ ਕਰਨੀ ਹੈ, ਅਸਲੇ ਦੇ ਡਰ ਨਾਲ ਸ਼ਾਂਤੀ ਬਹਾਲ ਕਰਨੀ ਹੈ। ਬਿਲਕੁਲ। ਤਾਂ ਸੋ ਅਸੀਂ ਜਿਹੜੀ ਮੁਲਾਕਾਤ ਸੀ ਉਹ ਥੋੜ੍ਹੀ ਜਿਹੀ ਜਿਹੜੀ ਕਿ ਕੋਸ਼ਿਸ਼ ਕਰੀ ਆ ਕਿ ਗੱਲ ਰੱਖੀ ਜਾਵੇ। ਜਿਹੜੇ ਕਿ ਸੈਣੇ ਦੇ ਸਰਪੰਚ ਨੇ ਉਹਨਾਂ ਦੇ ਨਾਲ ਅਸੀਂ ਮੁਲਾਕਾਤ ਕਰੀ ਆ, ਸੁਖਵਿੰਦਰ ਸਿੰਘ ਕਲਕੱਤਾ। ਇਸ ਤੋਂ ਬਾਅਦ ਅਸੀਂ ਕੋਸ਼ਿਸ਼ ਕਰਾਂਗੇ ਕਿ ਜਿਹੜੇ ਭਦੌੜ ਹਲਕੇ ਦੇ MLA ਨੇ ਉਹਨਾਂ ਦੇ ਨਾਲ ਵੀ ਮੁਲਾਕਾਤ ਹੋ ਸਕੇ। ਅਸੀਂ ਆਪਣੇ ਵੱਲੋਂ ਵੀ ਕੋਸ਼ਿਸ਼ ਕਰਾਂਗੇ ਤੇ ਇੱਥੇ ਇਸੇ ਜ਼ਰੀਏ ਅਪੀਲ ਵੀ ਕਰਦੇ ਹਾਂ ਕਿ ਜੇਕਰ ਉਹਨਾਂ ਦੇ ਵੱਲੋਂ ਕੋਈ ਕੋਸ਼ਿਸ਼ ਹੁੰਦੀ ਆ ਤਾਂ ਅਸੀਂ ਮੁਲਾਕਾਤ ਕਰਨ ਦੇ ਲਈ ਤਿਆਰ ਹਾਂ, ਉਹਨਾਂ ਦੀ ਗੱਲ ਰੱਖਣ ਦੇ ਲਈ ਵੀ ਤਿਆਰ ਹਾਂ। ਤਾਂ ਤੁਸੀਂ ਜੁੜੇ ਰਹਿਣਾ ਇੰਡੋਸ TV ਦੇ ਨਾਲ, ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ। ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਤਾਂ ਸੋ ਅਸੀਂ ਜਿਵੇਂ ਪਹਿਲਾਂ ਤੁਹਾਨੂੰ ਦੱਸਿਆ ਕਿ ਅਸੀਂ ਮੁਲਾਕਾਤ ਲਾਭ ਸਿੰਘ ਉਗੋਕੇ ਦੇ ਨਾਲ ਵੀ ਕਰਾਂਗੇ, ਪਰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਇਸ ਵਕਤ ਅਸੀਂ ਉਸੇ ਦਫ਼ਤਰ ਦੇ ਵਿੱਚ ਹੀ ਬੈਠੇ ਹਾਂ ਜਿਹੜੇ ਦਫ਼ਤਰ ਦੇ ਵਿੱਚ ਸੁਖਵਿੰਦਰ ਸਿੰਘ ਕਲਕੱਤਾ ਬੈਠੇ ਨੇ। ਤਾਂ ਅਸੀਂ ਕੋਸ਼ਿਸ਼ ਕਰਾਂਗੇ ਕਿ ਆਖਰ ਗੱਲ ਕੀ ਹੋਈ ਆ। ਮੇਰੇ ਹੱਥ ਦੇ ਵਿੱਚ ਫੋਨ ਆ ਤਾਂ ਇਸ ਦੇ ਉੱਪਰ ਨੰਬਰ ਭਰਿਆ ਹੋਇਆ ਲਾਭ ਸਿੰਘ ਉਗੋਕੇ ਦਾ। ਇਹ ਮੈਂ ਫੋਨ ਲਾਉਣ ਲੱਗਿਆਗਾ, ਲਾਭ ਸਿੰਘ ਉਗੋਕੇ ਨੂੰ ਫੋਨ ਲਾਉਂਗਾ, ਸਪਸ਼ਟੀਕਰਨ ਜ਼ਰੂਰ ਲਵਾਂਗੇ ਕਿ ਆਖਰ ਗੱਲ ਕੀ ਹੋਈ ਆ। ਸੋ ਮੈਂ ਟਰਾਈ ਕਰਦਾ ਫੋਨ, ਜੇ ਚੁੱਕਣਗੇ ਤਾਂ ਸਾਡੇ MLA ਸਾਹਿਬ। नंबर अभी व्यस्त है, कृपया थोड़ी देर बाद कोशिश करो। आपके द्वारा डायल किया गया नंबर अभी व्यस्त है, कृपया कुछ समय पश्चात प्रयास करें। The number you have dialed is currently busy. Please try later. ਤਾਂ ਜਿਹੜਾ ਫੋਨ ਆ ਇਹ ਵਿਅਰਥ ਆ ਰਿਹਾ, ਅਸੀਂ ਦੁਬਾਰਾ ਕੋਸ਼ਿਸ਼ ਕਰਦੇ ਹਾਂ, ਦੁਬਾਰਾ ਲਾਵਾਂਗੇ ਫੋਨ ਲਾਭ ਸਿੰਘ ਉਗੋਕੇ ਨੂੰ, ਜਿਹੜੇ MLA ਸਾਹਿਬ ਨੇ ਇੱਥੋਂ ਦੇ ਭਦੌੜ ਹਲਕੇ ਦੇ। ਤਾਂ ਅਸੀਂ ਦੁਬਾਰਾ ਕੋਸ਼ਿਸ਼ ਕਰੀ ਆ ਕਿ ਦੇਖਦੇ ਹਾਂ ਆਖਰ ਫੋਨ ਲੱਗਦਾ ਜਾਂ ਨਹੀਂ ਲੱਗਦਾ। MLA ਸਾਹਿਬ ਨੂੰ ਅਸੀਂ ਫੋਨ ਲਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਸੋ ਇਹ ਫੋਨ ਫੇਰ ਕੱਟਿਆ ਗਿਆ ਇੱਕ ਵਾਰ। ਅਸੀਂ ਕਈ ਵਾਰ ਇਹ ਹੁੰਦਾ ਕਿ ਕਿਸੇ ਦੇ, ਚਲੋ ਜੀ ਫੋਨ ਲੱਗ ਗਿਆ, ਅਸੀਂ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ। जिस व्यक्ति ਨੂੰ ਤੁਸੀਂ ਕਾਲ ਕਰ ਰਹੇ ਹੋ ਉਹ ਤੁਹਾਡੀ ਕਾਲ ਦਾ ਜਵਾਬ ਦੇਣ। ਇੱਕ ਵਾਰ ਅਸੀਂ ਹੋਰ ਟਰਾਈ ਕਰ ਲਈਏ ਦੁਬਾਰਾ, ਕਿਉਂਕਿ ਅਸੀਂ ਟਰਾਈ ਕਰਨ ਤੇ ਅੱਜ ਅਸੀਂ ਇਸੇ ਮੁੱਦੇ ਨੂੰ, ਇਹ ਨਾ ਹੋਵੇ ਕੱਲ ਨੂੰ ਕੋਈ ਕਹਿ ਆ ਕੇ ਸਾਡੇ ਨਾਲ ਤਾਂ ਗੱਲ ਹੀ ਨਹੀਂ ਹੋਈ ਤੁਹਾਡੀ। ਕੁਲਦੀਪ ਇਹ ਦਿਖਾ ਦੇ, ਫੋਨ ਦਿਖਾ ਦੇ। ਇਹ ਲੱਗਿਆ ਹੋਇਆ ਲਾਭ ਸਿੰਘ ਉਗੋਕੇ ਦਾ ਨੰਬਰ ਆ ਇਹ।
ਵਿਅਕਤੀ ਨਾਲ ਸੰਪਰਕ। ਤਾਂ ਅਸੀਂ ਹੁਣ ਇੱਥੇ ਜਿਹੜੀ ਸੁਖਵਿੰਦਰ ਸਿੰਘ ਕਲਕੱਤਾ ਸਾਡੇ ਨਾਲ ਹੀ ਨੇ। ਕਲਕੱਤਾ ਸਾਹਿਬ ਫੋਨ ਨਹੀਂ ਚੁੱਕ ਰਹੇ। ਸੋ ਮੇਰੇ ਨਾਲ ਤਾਂ ਬਾਈ ਜੀ ਪਹਿਲਾਂ ਇਹਨਾਂ ਦੀ ਗੱਲ ਹੋਈ ਆ 5-6 ਦਫਾ ਤੇ ਮੈਂ ਇਹਨਾਂ ਦੇ ਨੰਬਰ ਤੇ ਤੁਹਾਨੂੰ ਦਿਖਾ ਦੇਣਾ। ਮੈਂ ਆਡੀਓ ਵੀ ਭੇਜੀਆਂ ਵੀ ਆਡੀਓਜ਼ ਆਪਣੀਆਂ। ਇਹ ਅੱਜ ਦੀ ਤਾਂ ਕੋਈ ਆਡੀਓ ਹੋ ਨਹੀਂ ਸਕਦੀ। WhatsApp ਤੇ ਦੇਖ ਲਓ ਤੁਸੀਂ ਆਡੀਓਜ਼ ਇਹਨਾਂ ਨੂੰ ਮੈਂ ਭੇਜੀਆਂ ਵੀ ਆ। ਇਹਨਾਂ ਦਾ ਮੈਂ ਕਿਵੇਂ ਸਤਿਕਾਰ ਕਰਦਾ ਰਿਹਾ। MLA ਲਾਭ ਸਿੰਘ ਉਗੋਕੇ ਹੈ ਨਾ ਜੀ। ਆ ਦੇਖੋ ਜੀ, ਆਵਾਜ਼ ਕਰ ਦਿਓ ਥੋੜੀ ਜੀ। ਇਹ ਆਵਾਜ਼ ਪੂਰੀ ਨਹੀਂ। ਤਾਂ ਚਲੋ ਅਸੀਂ ਫੋਨ ਲੱਗਿਆ ਵਾ, ਫੋਨ ਕੱਟਦੇ ਆ। ਜੀ ਗ੍ਰਾਮ ਪੰਚਾਇਤ ਸੈਣਾ ਨੇ ਆ ਦੇਖੋ MLA ਸਾਹਿਬ ਸਤਿ ਸ਼੍ਰੀ ਅਕਾਲ ਜੀ। MLA ਸਾਹਿਬ ਗ੍ਰਾਮ ਪੰਚਾਇਤ ਸੈਣਾ ਨੇ ਵਿੱਚ ਫੋਨ ਆਈ ਜਾਂਦਾ। ਤਾਂ ਇਹ MLA ਸਾਹਿਬ ਸਤਿ ਸ਼੍ਰੀ ਅਕਾਲ ਜੀ। MLA ਸਾਹਿਬ ਰਿਕੁਐਸਟ ਸੀ, ਬੇਨਤੀ ਆ ਵੀ ਸੈਣਾ ਪੰਚਾਇਤ ਪੰਜਾਬ ਦੀ ਸਭ ਤੋਂ ਵੱਡੀ ਪੰਚਾਇਤ ਆ। ਸੋ ਸਾਡਾ ਸ਼ੁਰੂ ਤੋਂ ਏਮ ਆ ਵੀ ਇਲੈਕਟਡ ਬੋਡੀ ਨਾਲ ਰਲ ਕੇ ਕੰਮ ਕਰਨਾ। ਤੇ ਤੁਹਾਡੇ ਜਿਹੜੇ ਸਰ ਮੁੰਡੇ ਨੇ ਜਾਂ PA ਨੇ, ਕਾਫੀ ਵਾਰ ਉਹਨਾਂ ਨੂੰ ਫੋਨ ਕਰਕੇ ਟਾਈਮ ਮੰਗਿਆ, ਸੋ ਟਾਈਮ ਨਹੀਂ ਮਿਲਿਆ। ਸੋ ਸਰ ਜੇ ਤਾਂ ਇਹ ਜਿਹੜੀਆਂ ਗੱਲਾਂ ਨੇ ਸੁਖਵਿੰਦਰ ਸਿੰਘ ਕਲਕੱਤਾ ਨੇ ਕਰੀਆਂ ਨੇ, ਅਸੀਂ ਤੁਹਾਡੇ ਨਾਲ ਜਿਹੜੀ ਮੁਲਾਕਾਤ ਆ ਉਹ ਕਰਵਾਈ ਆ। ਇੱਕ ਸਰ ਪਲੀਜ਼ ਰਿਪਲਾਈ ਕਰਿਓ ਵੀ ਕਦੋਂ ਆ ਸਕਦੇ ਆ ਤੁਹਾਡੇ ਕੋਲੇ। ਜਦੋਂ ਵੀ ਤੁਸੀਂ ਟਾਈਮ ਦਿਓ ਤੇ ਆ ਕੇ ਸਮੁੱਚੀ ਪੰਚਾਇਤ ਨੂੰ ਸਰ ਤੁਹਾਨੂੰ ਮਿਲਾ ਦਿਆਂ। ਧੰਨਵਾਦ ਜੀ। ਜਿਹੜੇ SC ਬਰਾਦਰੀ ਆ ਜੀ, ਉਹਨਾਂ ਨੂੰ ਧਰਮਸ਼ਾਲਾ ਵਾਸਤੇ ਜਗ੍ਹਾ ਅਲਾਟ ਕਰਨੀ ਆ। ਉਹ ਮਤਾਂ ਅਨੁਸਾਰ ਸਾਰਾ ਪਿਆ ਜੇ ਤੁਸੀਂ ਆ ਕੇ ਮਤਲਬ ਆਪਣੇ ਹੱਥੀਂ ਰਾਹੀਂ ਜਿਹੜਾ ਉਹ ਮਤੇ ਦੀ ਕਾਪੀ ਇਹਨਾਂ ਨੂੰ ਸੌਂਪ ਦਿਓ ਗਰੀਬ ਬੰਦਿਆਂ ਨੂੰ, ਤਾਂ ਕਿਰਪਾ ਹੋਊਗੀ। ਇਹ ਸਾਰੀਆਂ ਚੀਜ਼ਾਂ ਦੇਖੋ ਇਹ WhatsApp ਅੱਜ ਦਾ ਤਾਂ ਨਹੀਂ ਮੇਰਾ। ਜੀ ਕਿੰਨੀ ਤਰੀਕ ਦਾ ਗਾ? 20 ਨਵੰਬਰ ਬਿਲਕੁਲ। ਸੰਡੇ 18 ਦਸੰਬਰ ਦਿਖਾ ਸਕਦੇ ਹੋ ਜੀ ਤੁਸੀਂ ਜ਼ੂਮ ਕਰਕੇ। ਉਹਨਾਂ ਨੂੰ ਹਮੇਸ਼ਾ ਪਿੰਡ ਦੀ ਭਲਾਈ ਵਾਸਤੇ ਕੰਮ ਕਰਨ ਲਈ ਕਹਿੰਦਾ ਰਿਹਾ। ਉਹਨਾਂ ਨੂੰ ਇਹ ਵੀ ਕਿਹਾ ਵੀ ਉਹਨਾਂ ਦੇ ਨਾਲ ਰਲ ਕੇ ਕੰਮ ਕਰਨ ਨੂੰ ਤਿਆਰ ਹਾਂ, ਕਿਉਂਕਿ ਮੈਂ ਪਿੰਡ ਦਾ ਵਿਕਾਸ ਚਾਹੁੰਦਾ, ਮੈਂ ਲੋਕਾਂ ਦਾ ਭਲਾ ਚਾਹੁੰਦਾ। ਤੁਹਾਡੇ ਕੋਲ ਤੁਹਾਡੀ ਸਰਕਾਰ ਆਈ ਹੈ, ਤੁਹਾਡੇ ਦੁਬਾਰਾ ਹੀ ਕੰਮ ਹੋਣਗੇ। ਪਰ ਇਹ ਚੀਜ਼ਾਂ ਪਤਾ ਨਹੀਂ ਕਿਉਂ ਉਹਨਾਂ ਨੂੰ ਚੰਗੀਆਂ ਨਹੀਂ ਲੱਗੀਆਂ। ਹੋਰ ਇੱਕ ਸਰਪੰਚ ਕੀ ਕਹਿ ਸਕਦਾ? ਬਿਲਕੁਲ। ਤਾਂ ਅਸੀਂ ਵੀ ਕੋਸ਼ਿਸ਼ ਕਰੀ ਆ, ਬਾਰ-ਬਾਰ ਅਸੀਂ ਕੋਸ਼ਿਸ਼ ਕਰੀ ਆ ਜਿਹੜੀ ਕਿ ਲਾਭ ਸਿੰਘ ਉਗੋਕੇ ਦੇ ਨਾਲ ਅਸੀਂ ਮੁਲਾਕਾਤ ਕਰ ਸਕੀਏ। ਇੱਕ ਮੈਨੂੰ ਨੰਬਰ ਨਾ ਹੋਰ ਮਿਲ ਗਿਆ ਇਹਨਾਂ ਦੇ ਬੰਦੇ ਦਾ, ਲਵਦੀਪ ਸਿੰਘ ਮਾਨ ਆ। ਤਾਂ ਮੈਂ ਉਹ ਵੀ ਨਾਲ ਖੜਾ ਦੇਖਿਆ ਸੀ। ਮੈਂ ਉਸ ਦੇ ਨਾਲ ਮੁਲਾਕਾਤ ਕਰਨ ਦੀ ਕੋਸ਼ਿਸ਼ ਕਰਦਾ। ਇਹ ਦੇਖੋ, ਇਹ ਨੰਬਰ ਲੱਗ ਗਿਆ। ਹੈਲੋ, ਹਾਂਜੀ ਹਰਜਿੰਦਰ ਸਿੰਘ ਢਿੱਲੋਂ ਬੋਲਦਾ ਵੀਰੇ, ਪੱਤਰਕਾਰ। ਹਾਂਜੀ, ਤੁਸੀਂ ਲਾਈਵ ਤੇ ਜੁੜੇ ਹੋਏ ਹੋ। ਤੇ ਜਿਹੜੀ ਅੱਜ ਗੱਲਬਾਤ ਹੋਈ ਆ MLA ਦੇ ਸਾਹਿਬ ਦੇ ਨਾਲ ਸੈਣਾ ਪਿੰਡ ਦੇ ਵਿੱਚ, ਉਸ ਦਾ ਕੀ ਗੱਲਬਾਤ ਕਿੱਥੋਂ ਸ਼ੁਰੂ ਹੋਈ ਆਖਰ? MLA ਸਾਹਿਬ ਨਾਲ ਹੀ ਗੱਲ ਕਰੋ ਜੀ ਤੁਸੀਂ। ਨਹੀਂ, ਤੁਸੀਂ ਨਾਲ ਹੁੰਦੇ ਹੋ 24 ਘੰਟੇ। ਮੈਂ ਇਸੇ ਕਰਕੇ ਤੁਹਾਨੂੰ ਫੋਨ ਲਾਇਆ ਬਾਈ। MLA ਸਾਹਿਬ ਤੁਹਾਡੇ ਫੋਨ ਨਹੀਂ ਚੱਕ ਰਹੇ। MLA ਸਾਹਿਬ ਤੁਸੀਂ ਮਾਰਨਿੰਗ ਗੱਲ ਕਰ ਲਿਓ ਨਾ, ਉਹੀ ਦੱਸਣਗੇ ਤੁਹਾਨੂੰ। ਨਹੀਂ, MLA ਸਾਹਿਬ ਤੁਹਾਡੇ ਫੋਨ ਨਹੀਂ ਚੱਕ ਰਹੇ ਨਾ। 2-3 ਵਾਰ ਅਸੀਂ ਟਰਾਈ ਕਰ ਚੁੱਕੇ ਹਾਂ। ਪਹਿਲਾਂ ਵੇਟਿੰਗ 'ਚ ਆ ਰਿਹਾ ਸੀ ਤੇ ਹੁਣ ਉਹ ਚੱਕ ਹੀ ਨਹੀਂ ਰਹੇ। ਵੀਰੇ MLA ਸਾਹਿਬ ਨਾਲ ਸਵੇਰੇ ਗੱਲ ਕਰ ਲਿਓ ਜੀ। ਤਾਂ ਤੁਸੀਂ ਦੇਖ ਸਕਦੇ ਹੋ, ਇਹ ਅਸੀਂ ਉਹਨਾਂ ਦੇ ਬਾਈ ਜੀ ਇੱਕ ਗੱਲ ਮੈਂ ਤੁਹਾਨੂੰ ਹੋਰ ਕਹਿਣਾ, ਅਸੀਂ ਵੀ ਫੋਨ ਕਰਦੇ ਰਹੇ ਆ ਤਾਂ ਉਹ ਚੱਕਦੇ ਨਹੀਂ ਸੀਗੇ ਜੀ। ਉਸ ਤੋਂ ਬਾਅਦ ਆਹ ਕਿੰਨੀ ਤਰੀਕ ਦਾ ਤੁਸੀਂ ਦੇਖੋ ਬਾਈ ਜੀ, 30 ਜੂਨ ਦਾ। ਇਹ ਤੁਸੀਂ ਸੁਣਾਓ। ਸਤਿ ਸ਼੍ਰੀ ਅਕਾਲ MLA ਸਾਹਿਬ। MLA ਸਾਹਿਬ ਆਹ ਸੈਣੇ ਦੀ ITI ਸੰਬੰਧੀ ਤੁਹਾਡੇ ਕੋਲੇ ਕਾਗਜ਼ ਪੱਤਰ ਭੇਜੇ ਨੇ। ਇਹਦੇ ਵਿੱਚ ਸਰਕਾਰ ਦੀ ਜਿਹੜਾ ਮਨਜ਼ੂਰੀ ਪੱਤਰ ITI ਦਾ, ਉਹ ਪੰਚਾਇਤ ਦਾ ਮਤਾ, ਮਹਿਕਮੇ ਨਾਲ ਜਿਹੜੇ ਕੋਈ ਚਿੱਠੀ ਪੱਤਰ ਦਾ ਆਦਾਨ ਪ੍ਰਦਾਨ ਹੋਇਆ, ਉਹ ਤੇ ਭਾਰ ਮੁਕਤ ਸਰਟੀਫਿਕੇਟ ਵਗੈਰਾ ਸਾਰਾ ਤੁਹਾਨੂੰ ਸੈਂਡ ਕਰਤਾ ਜੀ। ਧੰਨਵਾਦ ਜੀ। ਮੈਂ ਤੁਹਾਨੂੰ ਇਹਨਾਂ ਨੂੰ ਦੱਸਦਾ ਰਹਿੰਦਾ ਸੀ ਸਮੇਂ-ਸਮੇਂ ਤੇ ਗੱਲਾਂ ਵੀ ਚਲੋ ਬਿਜ਼ੀ ਆ, ਸ਼ਾਇਦ ਫੋਨ ਨਹੀਂ ਚੱਕ ਸਕਦੇ। MLA ਸਾਹਿਬ ਸਤਿ ਸ਼੍ਰੀ ਅਕਾਲ ਜੀ। MLA ਸਾਹਿਬ ਇੱਕ ਰਵਾਇਤੀ ਤਰੀਆਂ ਦਾ ਫੰਕਸ਼ਨ ਆਰਗੇਨਾਈਜ਼ ਕੀਤਾ ਜੀ 10 ਤਰੀਕ। ਤਾਂ ਇਹ ਜਿਹੜੀਆਂ ਅਸੀਂ ਰਿਕਾਰਡਿੰਗਾਂ ਅਸੀਂ ਆਪਦੇ ਕੋਲ ਲੈ ਕੇ ਜਾਵਾਂਗੇ, ਅਸੀਂ ਚਲਾਵਾਂਗੇ, ਅਸੀਂ ਤੁਹਾਨੂੰ ਵੀ ਸੁਣਾਵਾਂਗੇ ਕਿ ਆਖਰ ਕਦੋਂ ਕੀ ਗੱਲ ਹੋਈ ਆ। ਕਿਉਂਕਿ ਮੈਂ ਪੁੱਛਿਆ ਹੈਗਾ ਕਿ ਕੋਈ ਪਹਿਲਾਂ ਤਾਂ ਨਹੀਂ ਸੀ ਰੰਜਿਸ਼, ਤਾਂ ਸੁਖਵਿੰਦਰ ਸਿੰਘ ਕਲਕੱਤਾ ਨੇ ਵੀ ਕਿਹਾ ਕਿ ਕੋਈ ਰੰਜਿਸ਼ ਨਹੀਂ ਸੀ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ। ਅਸੀਂ ਲਾਭ ਸਿੰਘ ਉਗੋਕੇ ਨੂੰ ਵੀ ਮਿਲਣ ਦੀ ਕੋਸ਼ਿਸ਼ ਕਰਾਂਗੇ।
ਉਹਨਾਂ ਦੇ ਨਾਲ ਜੋ ਮੁੰਡੇ ਹੁੰਦੇ ਨੇ 24 ਘੰਟੇ ਰਹਿੰਦੇ ਨੇ, ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰੀ ਤਾਂ ਉਹ ਕਹਿੰਦੇ ਇਹ ਤਾਂ MLA ਸਾਹਿਬ ਹੀ ਦੱਸ ਸਕਦੇ ਨੇ। ਤਾਂ ਹੁਣ ਤੁਸੀਂ ਜੁੜੇ ਰਹਿਣਾ ਇੰਡੋਸ TV ਦੇ ਨਾਲ। ਗ੍ਰੇਡ ਨਹੀਂ ਕਰਨਾ ਤਾਂ ਡੀਗ੍ਰੇਡ ਕਰ ਦੋ। ਝੂਠ ਨਹੀਂ ਬੋਲਣਾ। ਨਹੀਂ ਝੂਠ ਨਹੀਂ ਮੈਂ ਬੋਲਦਾ, ਨਾ ਮੈਂ ਝੂਠ ਬੋਲਿਆ ਕਦੇ, ਨਾ ਬੋਲਣਾ। ਆ ਫਿਰ ਇਹ ਕੀ ਗੱਲ ਹੈ? ਹੈਲੋ ਮਾਰ ਲਫੜੇ ਤੈਨੂੰ ਅੰਦਰ ਸਿੱਟਿਆ ਹੁੰਦਾ। ਹੈਲੋ ਮਾਰ ਲਫੜੇ ਤੈਨੂੰ ਅੰਦਰ ਸਿੱਟਿਆ। ਹੈਲੋ ਮਾਰ ਲਫੜੇ ਤੈਨੂੰ ਅੰਦਰ ਸਿੱਟਿਆ ਹੁੰਦਾ। ਸੋ ਮੈਂ ਟਰਾਈ ਕਰਦਾ ਫੋਨ, ਜੇ ਚੁੱਕਣਗੇ ਤਾਂ ਸਾਡੇ MLA ਸਾਹਿਬ। नंबर अभी व्यस्त है, कृपया थोड़ी देर बाद कोशिश करो। आपके द्वारा डायल किया गया नंबर अभी व्यस्त है, कृपया कुछ समय पश्चात प्रयास करें। The number you have dialed is currently busy. Please try later. ਬਈ ਜੀ ਆਖਰ ਜਿਹੜੀ ਸਰਕਾਰ ਨੇ ਵੱਡੇ ਵੱਡੇ ਵਾਅਦੇ ਕਰੇ, ਜਿਹੜੀ ਸਰਕਾਰ ਕਹਿੰਦੀ ਰਹੀ ਕਿ ਅਸੀਂ ਆਮ ਲੋਕਾਂ ਵਾਂਗਾ ਆਮ ਲੋਕਾਂ ਦੇ ਸਹਾਰੇ ਚੱਲਾਂਗੇ, ਸਾਨੂੰ ਜਿੱਥੇ ਮਰਜ਼ੀ ਖੜਾ ਕੇ ਸਵਾਲ ਪੁੱਛ ਲਿਓ। ਅੱਜ ਅਜਿਹਾ ਕੀ ਵਾਪਰ ਗਿਆ ਜਿਹੜਾ ਤੁਹਾਡੇ ਨਾਲ ਅਜਿਹੀ ਭਾਸ਼ਾ ਵਰਤਣੀ ਪਈ ਜਿਹੜੀ ਕਿ ਮੈਂ ਕੈਮਰੇ ਤੇ ਬਿਆਨ ਨਹੀਂ ਕਰ ਸਕਦਾ। ਹੈਲੋ ਮਾਰ ਲਫੜੇ ਤੈਨੂੰ ਅੰਦਰ ਸਿੱਟਿਆ ਹੁੰਦਾ। ਵੀ ਪਿਛਲੀਆਂ ਸਰਕਾਰਾਂ ਵੇਲੇ ਜਦੋਂ ਸਾਡੇ ਧਰਨੇ ਮੁਜ਼ਾਹਰੇ ਸੀ, ਕਾਂਗਰਸ ਖਿਲਾਫ ਵੀ ਅਸੀਂ ਕੀਤਾ, ਅਕਾਲੀ ਦਲ ਦੇ ਖਿਲਾਫ ਵੀ ਕੀਤਾ, ਉਦੋਂ ਅਸੀਂ ਇਹਨਾਂ ਨੂੰ ਸ਼ੱਕਰ ਲੱਗਦੇ ਸੀ। ਅੱਜ ਜੇ ਇਹਨਾਂ ਦੀ ਗੱਲ ਆਈ, ਅੱਜ ਅਸੀਂ ਕੌੜੇ ਜ਼ਹਿਰ ਲੱਗਦੇ ਹਾਂ। ਮੇਰੇ ਮਾਤਾ ਸਰਪੰਚ ਨੇ ਐਡੀ ਵੱਡੀ ਗ੍ਰਾਮ ਪੰਚਾਇਤ ਆ ਜਿੱਥੇ ਤੁਸੀਂ ਬੈਠੇ ਹੋ, ਪੰਜਾਬ ਦੀ ਸਭ ਤੋਂ ਵੱਡੀ ਪੰਚਾਇਤ ਆ, ਕੀ ਸਰਪੰਚ ਚੁੱਪ ਕਰਕੇ ਬਹਿ ਜੇ? ਉਹਦੇ ਪਿੰਡੋਂ ਕੁਛ ਚੀਜ਼ ਜਾ ਰਹੀ ਹੋਵੇ, ਪੁਰਾਣੀਆਂ ਜਿਹੜੀਆਂ ਚੀਜ਼ਾਂ ਜਾ ਰਹੀਆਂ ਹੋਣ। ਅਸੀਂ ਤਾਂ ਹਮੇਸ਼ਾ ਸੰਘਰਸ਼ ਕੀਤਾ। ਕੀ ਸਾਡਾ ਇਹ ਕੰਮ ਕਰਨਾ ਅੱਜ ਇਹਨਾਂ ਨੂੰ ਗਵਾਰਾ ਨਹੀਂ? ਕਿ ਲੋਕ ਰਾਜ 'ਚ ਇਹ ਸਿਸਟਮ ਨਹੀਂ ਹੋਣਾ ਚਾਹੀਦਾ ਵੀ ਇਲੈਕਟਡ ਬਾਡੀ ਤੁਹਾਡੇ ਪਿੰਡ ਆਏ, ਇੱਕ ਪੰਚਾਇਤ ਉਹਦੇ ਸਤਿਕਾਰ ਵਾਸਤੇ ਖੜੀ ਰਹੇ? ਸੋ ਉਸ ਸਤਿਕਾਰ ਤਹਿਤ ਸਰਦਾਰ ਭਗਵੰਤ ਸਿੰਘ ਮਾਨ ਜਦੋਂ MP ਹੋਇਆ ਕਰਦੇ ਸੀ, ਮੇਰੇ ਪਿੰਡ ਆਏ, 10 ਲੱਖ ਰੁਪਇਆ ਮੇਰੀ ਪਿੰਡ ਦੀ ਮਤਲਬ ਸਟੇਡੀਅਮ ਨੂੰ ਦਿੱਤਾ। ਮੈਂ ਨੰਗੇ ਪੈਰੀ ਜਾ ਕੇ ਸਟੇਜ ਤੋਂ ਇਹਨਾਂ ਦਾ ਸਤਿਕਾਰ ਕੀਤਾ, ਸਨਮਾਨ ਕੀਤਾ। ਉਦੋਂ ਇਹਨਾਂ ਨੂੰ ਬੜੇ ਵਧੀਆ ਲੱਗਦੇ ਸੀ ਅਸੀਂ। ਕੀ ਲੱਗਦਾ ਜਿਹੜਾ ਤੁਸੀਂ ਨੰਗੇ ਪੈਰੀ ਗੱਲ ਕਰੀ, ਤੁਸੀਂ ਉਸ ਸਰਕਾਰ ਦੇ ਕੋਲ ਗਏ ਚੱਲ ਕੇ, ਇੱਕ ਸਰਪੰਚ ਹੋਣ ਦੇ ਨਾਂ ਤੇ ਤੁਹਾਡੇ ਨਾਲ ਅਜਿਹੀ ਭਾਸ਼ਾ ਵਰਤਣੀ ਕੀ ਜਾਇਜ਼ ਆ? ਆਮ ਆਦਮੀ ਸਰਕਾਰ ਕਹਿ ਕੇ ਆਈ ਆ ਵੈਸੀ ਹੈਲਥ, ਐਜੂਕੇਸ਼ਨ ਤੇ ਸਪੋਰਟਸ ਵਾਸਤੇ ਕੰਮ ਕਰਨਾ। ਇਹ ਤਾਂ ਸਾਡਾ ਮੁੱਦਾ ਗਾ। ਅਸੀਂ ਪੰਚਾਇਤਾਂ ਨੇ ਇਹ ਗੱਲ ਕਹੀਆਂ, ਅਸੀਂ 4 ਸਾਲ ਪਹਿਲਾਂ ਇਸ ਨੂੰ ਫੋਲੋ ਕਰ ਲਿਆ, ਇਸ ਚੀਜ਼ ਨੂੰ ਵੀ, ਇਹ ਚੀਜ਼ਾਂ ਤੇ ਇਸ ਸੈਕਟਰ ਤੇ ਅਸੀਂ ਕੰਮ ਕਰਨਾ। ਸਾਡਾ ਮੁੱਢਲਾ ਸਿਹਤ ਕੇਂਦਰ ਆ ਸੈਣੇ ਦਾ, ਜਿਹਨੂੰ ਕਹਿੰਦੀ ਹੈ PHC, ਪ੍ਰਾਇਮਰੀ ਹੈਲਥ ਸੈਂਟਰ, ਵੀ ਉਸ ਨੂੰ ਉਸ ਜਗ੍ਹਾ ਤੇ ਤੁਸੀਂ ਮੁਹੱਲਾ ਕਲੀਨਿਕ ਨਾ ਖੋਲੋ। ਉੱਥੇ ਤੁਸੀਂ ਆਪਣੀ ਹੋਰ ਟੀਮ ਭੇਜ ਕੇ ਡਾਕਟਰ ਭੇਜੋ, ਸਟਾਫ ਭੇਜੋ, ਸਾਡਾ ਪੂਰਾ ਕਰੋ, ਦਵਾਈਆਂ ਭੇਜੋ। 30,000 ਦੀ ਆਬਾਦੀ ਵਾਲਾ ਮੇਰਾ ਪਿੰਡ ਹੈ, ਪੰਜਾਬ ਸਭ ਤੋਂ ਵੱਡੇ ਪਿੰਡਾਂ 'ਚੋਂ ਪਿੰਡ ਹੈ, ਵੀ ਉੱਥੇ ਤੁਸੀਂ ਇਹ ਕੰਮ ਨਾ ਕਰੋ। ਇੱਕ ਸਾਡਾ ਦੂਸਰੇ ਪਾਸੇ ਚੱਲ ਰਿਹਾ ਮਿਨੀ ਹੈਲਥ ਸੈਂਟਰ, ਤੁਸੀਂ ਕੋਈ ਨਵੀਂ ਜਗ੍ਹਾ ਤੇ ਖੋਲ੍ਹ ਲਓ, ਫ੍ਰੀ ਆਫ ਕਾਸਟ ਤੁਹਾਨੂੰ ਜਗ੍ਹਾ ਪ੍ਰੋਵਾਈਡ ਕਰਦੇ ਆ। ਇਕੱਠ ਵਿੱਚ ਕਿਹਾ ਲਾਭ ਸਿੰਘ ਉਗੋਕੇ ਨੂੰ, ਫ੍ਰੀ ਆਫ ਕਾਸਟ ਤੁਹਾਨੂੰ ਜਗ੍ਹਾ ਦਿੰਦੇ ਆ। ਜੇ ਬਿਲਡਿੰਗ ਵਾਸਤੇ ਕੋਈ ਨਹੀਂ ਫੰਡਸ ਆ ਰਹੇ, ਬਣੀ ਬਣਾਈ ਬਿਲਡਿੰਗ ਸਮਾਉਣੇ ਆ। ਹੋਰ ਦੱਸੋ ਕੀ ਕਰੀਏ? ਸੁਖਵਿੰਦਰ ਸਿੰਘ ਕਲਕੱਤਾ ਦੀ ਕਦੇ ਲਾਭ ਸਿੰਘ ਨਾਲ ਕੋਈ ਨਿੱਜੀ ਰੰਜਿਸ਼ ਹੋਵੇ ਜਿਹੜੀ ਅੱਜ ਕੱਢਣੀ ਉਹਨਾਂ ਨੇ ਬਾਜੂ ਸਮਝੀ ਹੋਵੇ ਕਿ ਤੁਸੀਂ ਉਹਨਾਂ ਨੂੰ ਸਵਾਲ ਕਰੇ ਆ? ਤੁਸੀਂ ਦੇਖਿਆ ਜਦੋਂ ਦਾ ਮੈਂ ਸਰਪੰਚ ਬਣਿਆ, ਮਾਤਾ ਦੇ ਵਾਸਤੇ ਸਹਿਯੋਗ ਕਰ ਰਿਹਾ। ਕੀ ਮੇਰੇ ਮਾਤਾ ਸਰਪੰਚ ਨੇ, ਕਿ ਮੇਰਾ ਇਹ ਹੱਕ ਨਹੀਂ ਮੈਂ ਉਹਨਾਂ ਦਾ ਸਹਿਯੋਗ ਕਰਾਂ? ਬਜ਼ੁਰਗ ਮਾਤਾ ਨੇ, ਮੈਂ ਉਹਨਾਂ ਦਾ ਕੰਮਾਂ ਕਾਰਾਂ 'ਚ ਸਹਿਯੋਗ ਕਰਾਂ, ਹਰ ਜਗ੍ਹਾ ਜਾ ਕੇ ਹੈਲਪ ਕਰਾਂ। ਸੋ ਇਹਦੇ ਵਾਸਤੇ ਇਹਨਾਂ ਨੂੰ ਤਕਲੀਫਾਂ, ਸ਼ਾਮ ਦੇ ਰਾਤ ਤੱਕ ਇਸ ਵਜੇ ਤੱਕ ਬੈਠਾ, ਇਹਦੀਆਂ ਇਹਨਾਂ ਨੂੰ ਦੁੱਖ ਤਕਲੀਫਾਂ ਵੀ ਇਹ ਕਿਉਂ ਪੈਦਾ ਜੀ? ਮੈਂ ਮੰਗ ਕਰਦਾ ਜਿਹੜਾ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਨੇ ਕਾਨੂੰਨ ਬਣਾਇਆ, ਜੇ ਉੱਥੇ ਸਾਨੂੰ ਸਮਾਨਤਾ ਦਾ ਅਧਿਕਾਰ ਦਿੱਤਾ ਗਿਆ, ਪਰ ਇਹ ਲੋਕਾਂ ਦੇ ਇਕੱਠ 'ਚ ਪੁਲਿਸ ਬਲ ਨਾਲ ਖੜਾ, ਉੱਥੇ ਮੈਨੂੰ ਗਾਲੀ ਗਲੋਚ ਕਰ ਰਿਹਾ, ਉੱਥੇ ਮੈਨੂੰ ਇਹ ਕਹਿ ਰਿਹਾ ਵੀ ਤੈਨੂੰ ਚੱਕ ਕੇ ਜੇਲ੍ਹ 'ਚ ਸੁੱਟ ਦਿਆਂਗੇ, ਤੇਰੇ ਥੱਪੜ ਮਾਰਾਂਗੇ। ਫਿਰ ਉਹਨਾਂ ਵਾਸਤੇ ਕਾਨੂੰਨ ਕੋਈ ਅੱਡ, ਮੇਰੇ ਵਾਸਤੇ ਅੱਡ। ਵੀਡੀਓ ਵਾਇਰਲ ਹੋ ਗਈਆਂ, ਸਾਰੀਆਂ ਚੀਜ਼ਾਂ ਆ ਗਈਆਂ, ਦੁੱਧ ਦਾ ਦੁੱਧ, ਪਾਣੀ ਦਾ ਪਾਣੀ। ਕਰੋ ਆਪਦੇ MLA ਖਿਲਾਫ ਕਾਰਵਾਈ, ਕਰੋ ਸਸਪੈਂਡ ਅੱਜ। ਸੋ ਮੈਂ ਇਹੀ ਗੱਲ ਕਹਿਣਾ ਵੀ ਪਿਛਲੀਆਂ ਸਰਕਾਰਾਂ ਵੇਲੇ ਜਦੋਂ ਸਾਡੇ ਧਰਨੇ ਮੁਜ਼ਾਹਰੇ ਸੀ, ਕਾਂਗਰਸ ਖਿਲਾਫ ਵੀ ਅਸੀਂ ਕੀਤਾ, ਅਕਾਲੀ ਦਲ ਦੇ ਖਿਲਾਫ ਵੀ ਕੀਤਾ, ਉਦੋਂ ਅਸੀਂ ਇਹਨਾਂ ਨੂੰ ਸ਼ੱਕਰ ਲੱਗਦੇ ਸੀ। ਅੱਜ ਜੇ ਇਹਨਾਂ ਦੀ ਗੱਲ ਆਈ, ਅੱਜ ਅਸੀਂ ਕੌੜੇ ਜ਼ਹਿਰ ਲੱਗਦੇ। ਹੈਲੋ ਮਾਰ ਲਫੜੇ ਤੈਨੂੰ ਅੰਦਰ ਸਿੱਟਿਆ ਹੁੰਦਾ। ਸੋ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ।
ਜਿਹੜੀ ਸਰਕਾਰ ਕਹਿੰਦੀ ਰਹੀ ਕਿ ਅਸੀਂ ਸੱਥਾਂ 'ਚ ਚੱਲਾਂਗੇ, ਜਿਹੜੀ ਸਰਕਾਰ ਕਹਿੰਦੀ ਰਹੀ ਕਿ ਅਸੀਂ ਆਮ ਲੋਕਾਂ ਦੀ ਆਵਾਜ਼ ਬਣਾਂਗੇ, ਪਹਿਲਿਆਂ ਨੇ ਲੁੱਟ ਲਿਆ ਤਾਂ ਹੁਣ ਅਸੀਂ ਆਮ ਲੋਕਾਂ ਦੇ ਵਾਂਗ ਚੱਲਾਂਗੇ, ਤਾਂ ਅੱਜ ਇੱਕ ਬੜੀ ਹੀ ਅਸੀਂ ਮੰਦਭਾਗੀ ਘਟਨਾ ਕਹਾਂਗੇ, ਜਿਹੜਾ ਕਿ ਆਮ ਲੋਕਾਂ ਦੇ ਵੱਲੋਂ ਸਵਾਲ ਪੁੱਛੇ ਜਾਣ ਤੇ ਇੱਕ ਵਿਧਾਇਕ ਦੇ ਵੱਲੋਂ ਭਾਸ਼ਾ ਸੀ ਜਿਹੜੀ ਉਹ ਭੱਦੀ ਬੋਲੀ ਗਈ ਆ। ਤਾਂ ਸਾਡੇ ਨਾਲ ਜਿਹੜੇ ਸ਼ਖਸ ਨੂੰ ਭਾਸ਼ਾ ਜਿਹੜੀ ਉਹ ਭੱਦੀ ਬੋਲੀ ਗਈ ਆ ਉਹ ਮੌਜੂਦ ਨੇ ਭਦੌੜ ਹਲਕੇ ਦੇ ਵਿੱਚ। ਅਸੀਂ ਬੈਠੇ ਹਾਂ ਇਸ ਵਕਤ ਪਿੰਡ ਸਹਿਣਾ ਗਾ। ਤਾਂ ਮੈਂ ਪਹਿਲਾਂ ਬਾਈ ਦਾ ਸਵਾਗਤ ਕਰਾਂਗਾ। ਸੁਖਵਿੰਦਰ ਸਿੰਘ ਜੀ ਆ ਬਾਈ, ਬਹੁਤ ਬਹੁਤ ਸਵਾਗਤ ਆ ਪਹਿਲਾਂ ਇੰਡੋਸ ਟੀਵੀ ਤੇ। ਧੰਨਵਾਦ ਤੁਹਾਡੇ ਸਾਰੇ ਜਿੰਨੇ ਦਰਸ਼ਕ ਆ ਉਹਨਾਂ ਵੱਲੋਂ, ਮੇਰੇ ਵੱਲੋਂ ਉਹਨਾਂ ਦਾ ਬੜਾ ਸਤਿਕਾਰ। ਤੁਹਾਡੇ ਟੀਵੀ ਦਾ ਧੰਨਵਾਦ ਜਿਹੜੀ ਸਾਡੀ ਗੱਲ ਰੱਖਣ ਇੱਥੇ ਆਏ ਹੋ ਜੀ। ਬਾਈ ਜੀ, ਆਖਰ ਜਿਹੜੀ ਸਰਕਾਰ ਨੇ ਵੱਡੇ ਵੱਡੇ ਵਾਅਦੇ ਕਰੇ, ਜਿਹੜੀ ਸਰਕਾਰ ਕਹਿੰਦੀ ਰਹੀ ਕਿ ਅਸੀਂ ਆਮ ਲੋਕਾਂ ਵਾਂਗਾ ਆਮ ਲੋਕਾਂ ਦੇ ਸਹਾਰੇ ਚੱਲਾਂਗੇ, ਸਾਨੂੰ ਜਿੱਥੇ ਮਰਜ਼ੀ ਖੜਾ ਕੇ ਸਵਾਲ ਪੁੱਛ ਲਿਓ, ਅੱਜ ਅਜਿਹਾ ਕੀ ਵਾਪਰ ਗਿਆ ਜਿਹੜਾ ਤੁਹਾਡੇ ਨਾਲ ਅਜਿਹੀ ਭਾਸ਼ਾ ਵਰਤਣੀ ਪਈ ਜਿਹੜੀ ਕਿ ਮੈਂ ਕੈਮਰੇ ਤੇ ਬਿਆਨ ਨਹੀਂ ਕਰ ਸਕਦਾ? ਦੇਖੋ, ਜਿਹੜੇ ਵੀ ਤੁਹਾਡੇ ਕੁਐਸਚਨ ਆ ਉਹਦਾ ਪੂਰਾ ਮੈਂ ਗੁਰਮਤ ਅਨੁਸਾਰ ਜਵਾਬ ਦੇਵਾਂਗਾ ਤੇ ਨੌਲੇਜ ਅਨੁਸਾਰ ਜਵਾਬ ਦੇਵਾਂਗਾ। ਤੁਸੀਂ ਕਿਹਾ ਵੀ ਇਹਨਾਂ ਨੇ ਕਿਹਾ ਵੀ ਅਸੀਂ ਆਮ ਲੋਕਾਂ 'ਚ ਆ ਕੇ ਫੈਸਲੇ ਕਰਾਂਗੇ, ਪਹਿਲਾਂ ਵਾਂਗੂ ਕੰਮ ਨਹੀਂ ਕਰਦੇ। ਸੋ ਮੈਂ ਇਹੀ ਗੱਲ ਕਹਿਣਾ ਵੀ ਪਿਛਲੀਆਂ ਸਰਕਾਰਾਂ ਵੇਲੇ ਜਦੋਂ ਸਾਡੇ ਧਰਨੇ ਮੁਜ਼ਾਹਰੇ ਸੀ, ਕਾਂਗਰਸ ਖਿਲਾਫ ਵੀ ਅਸੀਂ ਕੀਤਾ, ਅਕਾਲੀ ਦਲ ਦੇ ਖਿਲਾਫ ਵੀ ਕੀਤਾ, ਉਦੋਂ ਅਸੀਂ ਇਹਨਾਂ ਨੂੰ ਸ਼ੱਕਰ ਲੱਗਦੇ ਸੀ। ਅੱਜ ਜੇ ਇਹਨਾਂ ਦੀ ਗੱਲ ਆਈ, ਅੱਜ ਅਸੀਂ ਕੌੜੇ ਜ਼ਹਿਰ ਲੱਗਦੇ ਹਾਂ, ਕੌੜ ਤੁੰਬੇ ਬਣ ਗਏ ਇਹਨਾਂ ਵਾਸਤੇ ਅੱਜ। ਸੋ ਦੱਸੋ, ਮੇਰੇ ਮਾਤਾ ਸਰਪੰਚ ਨੇ ਐਡੀ ਵੱਡੀ ਗ੍ਰਾਮ ਪੰਚਾਇਤ ਆ ਜਿੱਥੇ ਤੁਸੀਂ ਬੈਠੇ ਹੋ, ਪੰਜਾਬ ਦੀ ਸਭ ਤੋਂ ਵੱਡੀ ਪੰਚਾਇਤ ਆ, ਕੀ ਸਰਪੰਚ ਚੁੱਪ ਕਰਕੇ ਬਹਿ ਜੇ? ਉਹਦੇ ਪਿੰਡੋਂ ਕੁਛ ਚੀਜ਼ ਜਾ ਰਹੀ ਹੋਵੇ, ਪੁਰਾਣੀਆਂ ਜਿਹੜੀਆਂ ਚੀਜ਼ਾਂ ਜਾ ਰਹੀਆਂ ਹੋਣ। ਅਸੀਂ ਤਾਂ ਹਮੇਸ਼ਾ ਸੰਘਰਸ਼ ਕੀਤਾ। ਅਸੀਂ ਪੰਚਾਇਤਾਂ ਨੇ ਹਮੇਸ਼ਾ, ਬਾਈ ਜੀ ਮੇਰਾ ਚੋਣ ਮਨੋਰਥ ਪੱਤਰ ਦੇਖ ਲਿਓ, ਉੱਥੇ ਮੈਂ ਕਿਹਾ ਵੀ ਇਲੈਕਟਡ ਬਾਡੀ ਜਦ ਵੀ ਮੇਰੇ ਪਿੰਡ ਆਏਗੀ, ਸਰਪੰਚ ਨੰਗੇ ਪੈਰ ਉਹਨਾਂ ਦੇ ਸਨਮਾਨ ਵਾਸਤੇ ਖੜਾ ਰਹੇਗਾ। ਕੀ ਸਾਡਾ ਇਹ ਕੰਮ ਕਰਨਾ ਅੱਜ ਇਹਨਾਂ ਨੂੰ ਗਵਾਰਾ ਨਹੀਂ? ਕਿ ਲੋਕ ਰਾਜ 'ਚ ਇਹ ਸਿਸਟਮ ਨਹੀਂ ਹੋਣਾ ਚਾਹੀਦਾ ਵੀ ਇਲੈਕਟਡ ਬਾਡੀ ਤੁਹਾਡੇ ਪਿੰਡ ਆਏ, ਇੱਕ ਪੰਚਾਇਤ ਉਹਦੇ ਸਤਿਕਾਰ ਵਾਸਤੇ ਖੜੀ ਰਹੇ? ਸੋ ਉਸ ਸਤਿਕਾਰ ਤਹਿਤ ਸਰਦਾਰ ਭਗਵੰਤ ਸਿੰਘ ਮਾਨ ਜਦੋਂ MP ਹੋਇਆ ਕਰਦੇ ਸੀ, ਮੇਰੇ ਪਿੰਡ ਆਏ, 10 ਲੱਖ ਰੁਪਇਆ ਮੇਰੀ ਪਿੰਡ ਦੀ ਮਤਲਬ ਸਟੇਡੀਅਮ ਨੂੰ ਦਿੱਤਾ। ਮੈਂ ਨੰਗੇ ਪੈਰੀ ਜਾ ਕੇ ਸਟੇਜ ਤੋਂ ਇਹਨਾਂ ਦਾ ਸਤਿਕਾਰ ਕੀਤਾ, ਸਨਮਾਨ ਕੀਤਾ। ਉਦੋਂ ਇਹਨਾਂ ਨੂੰ ਬੜੇ ਵਧੀਆ ਲੱਗਦੇ ਸੀ ਅਸੀਂ। ਸੋ ਮੈਂ ਕਹਿਣਾ ਵੀ ਤੁਸੀਂ ਆਪਦੀ ਪਾਰਟੀ ਦੀ ਆਈਡੀਓਲੋਜੀ ਤਾਂ ਫੋਲੋ ਕਰ ਲਓ। ਤੁਹਾਡੀ ਪਾਰਟੀ ਦੀ ਆਈਡੀਓਲੋਜੀ ਕੀ ਹੈ? ਤੁਹਾਡਾ ਜਿਹੜਾ CM ਚਿਹਰਾ ਉਹ ਕੀ ਕਹਿੰਦਾ ਸਾਡੇ ਵਾਸਤੇ? CM ਭਗਵੰਤ ਸਿੰਘ ਮਾਨ ਮੈਨੂੰ ਚੰਗੀ ਤਰ੍ਹਾਂ ਜਾਣਦੇ ਨੇ, ਭਲੀ ਭਾਂਤੀ ਜਾਣਦੇ ਨੇ। ਉਹਨਾਂ ਨੂੰ ਪਤਾ ਵੀ ਅਸੀਂ ਸੰਘਰਸ਼ਾਂ 'ਚੋਂ ਨਿਕਲ ਕੇ ਆਏ ਵੇ ਬੰਦੇ ਹਾਂ। ਸੋ ਉਹ ਮੇਰੀ ਆਪਦੀ ਪਾਰਟੀ ਦਾ ਪ੍ਰੋਗਰਾਮ ਕਰਨ ਕਈ ਵਾਰ ਮੇਰੇ ਪਿੰਡ ਆਏ ਨੇ। ਜੇ ਮੈਂ ਉਹਨਾਂ ਦੇ ਵਿਚਾਰਾਂ ਨਾਲ ਚਾਹੇ ਸਹਿਮਤ ਹੋਵਾਂ ਨਾ ਸਹਿਮਤ ਹੋਵੇ, ਉਹ ਆਪਣੀ ਸਟੇਜ ਤੇ ਮੇਰੇ ਬਾਰੇ ਬੋਲ ਕੇ ਜਾਂਦੇ ਆ, ਮੇਰੀ ਪ੍ਰਸ਼ੰਸਾ 'ਚ 10 ਸ਼ਬਦ ਕਹਿ ਕੇ ਜਾਂਦੇ ਆ, 5 ਮਿੰਟ ਬੋਲ ਕੇ ਜਾਂਦੇ ਆ ਵੀ ਇਹੋ ਜਿਹੇ ਪੰਚਾਇਤਾਂ ਚਾਹੀਦੀਆਂ, ਇਹੋ ਜਿਹੇ ਸਰਪੰਚ ਚਾਹੀਦੇ ਆ, ਇਹੋ ਜਿਹੇ ਸਰਪੰਚ ਚਾਹੀਦੇ ਜਿਹੜੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਕੰਮ ਕਰ ਰਹੇ ਆ। ਫਿਰ ਉਹਨਾਂ ਦੀ ਸੋਚ ਤੇ ਤਾਂ ਇਹਨਾਂ ਦੇ ਜਿਹੜੇ ਲੀਡਰ ਆ ਚੱਲ ਨਹੀਂ ਰਹੇ। ਅੱਜ ਕੀ ਵਾਕਿਆ ਹੋਇਆ ਤੁਸੀਂ ਦੇਖਿਆ ਸਾਰਿਆਂ ਨੇ। ਕੀ ਲੱਗਦਾ ਜਿਹੜਾ ਤੁਸੀਂ ਨੰਗੇ ਪੈਰੀ ਗੱਲ ਕਰੀ, ਤੁਸੀਂ ਉਸ ਸਰਕਾਰ ਦੇ ਕੋਲ ਗਏ ਚੱਲ ਕੇ, ਇੱਕ ਸਰਪੰਚ ਹੋਣ ਦੇ ਨਾਂ ਤੇ ਤੁਹਾਡੇ ਨਾਲ ਅਜਿਹੀ ਭਾਸ਼ਾ ਵਰਤਣੀ ਕੀ ਜਾਇਜ਼ ਆ? ਦੇਖੋ, ਜਿਹੜੀ ਉਹਨਾਂ ਨੇ ਭਾਸ਼ਾ ਵਰਤੀ, ਕਿਉਂ ਵਰਤੀ? ਇਹ ਲੋਕ ਅੱਜ ਇਹ ਪੰਜਾਬ ਪੱਧਰ ਤੇ ਰੋ ਲੋਕਾਂ 'ਚ ਜਾਗਿਆ। ਵੱਡੇ ਵੱਡੇ ਹਾਈ ਕਮਾਨ ਦੇ ਜਿਹੜੇ ਲੀਡਰ ਨੇ ਉਹ ਸਾਡੇ ਨਾਲ ਸੰਪਰਕ ਕੀਤਾ, ਪੰਚਾਇਤ ਨਾਲ। ਸਾਰੇ ਪੰਜਾਬ ਦੇ ਜਿਹੜੇ ਕਿਸਾਨ ਜਥੇਬੰਦੀਆਂ ਉਹਨਾਂ ਨੇ ਕੀਤਾ ਸੰਪਰਕ ਵੀ ਕੀ ਗੱਲ ਆ। ਸੋ ਗੱਲ ਵਿਸ਼ਾ ਵਸਤੂ ਤੇ ਆਪਾਂ ਆਉਣੇ ਆ। ਆਮ ਆਦਮੀ ਸਰਕਾਰ ਕਹਿ ਕੇ ਆਈ ਆ ਵੈਸੀ ਹੈਲਥ, ਐਜੂਕੇਸ਼ਨ ਤੇ ਸਪੋਰਟਸ ਵਾਸਤੇ ਕੰਮ ਕਰਨਾ। ਬਿਲਕੁਲ, ਇਹ ਤਾਂ ਸਾਡਾ ਮੁੱਦਾ ਗਾ। ਅਸੀਂ ਪੰਚਾਇਤਾਂ ਨੇ ਇਹ ਗੱਲ ਕਹੀਆਂ, ਅਸੀਂ 4 ਸਾਲ ਪਹਿਲਾਂ ਇਸ ਨੂੰ ਫੋਲੋ ਕਰ ਲਿਆ, ਇਸ ਚੀਜ਼ ਨੂੰ ਵੀ ਇਹ ਚੀਜ਼ਾਂ ਤੇ ਇਸ ਸੈਕਟਰ ਤੇ ਅਸੀਂ ਕੰਮ ਕਰਨਾ। ਸੋ ਉਸ ਸੈਕਟਰ ਤੇ ਕੰਮ ਕਰਦੇ ਹੋਏ ਸਰਕਾਰ ਨੇ ਇੱਕ ਫੈਸਲਾ ਲਿਆ ਵੀ ਪਿੰਡਾਂ 'ਚ ਮੁਹੱਲਾ ਕਲੀਨਿਕ ਖੋਲਾਂਗੇ, ਸਿਹਤ ਸਹੂਲਤਾਂ ਦੇਵਾਂਗੇ। ਵੈਲਕਮ ਕਰਦੇ ਆ ਉਹਨਾਂ ਦੀਆਂ ਸਿਹਤ ਸਹੂਲਤਾਂ ਦੀਆਂ। ਆਉਣ ਪੰਜਾਬ 'ਚ ਸਾਡੇ ਪਿੰਡਾਂ ਦੇ ਸਰਪੰਚ, ਪੰਚਾਇਤਾਂ, ਲੋਕ ਵੈਲਕਮ ਕਰਦੇ ਆ ਸਿਹਤ ਸਹੂਲਤਾਂ ਦਾ ਤੁਹਾਡੀਆਂ। ਕਿਤੇ ਵੀ ਤੁਹਾਡੀਆਂ ਸਿਹਤ ਸਹੂਲਤਾਂ ਦੇ ਅਸੀਂ ਖਿਲਾਫ ਨਹੀਂ। ਪਰ ਪੰਚਾਇਤ ਨੇ ਇੱਕ ਅਰਜ਼ੋਈ ਕੀਤੀ, ਬੇਨਤੀ ਕੀਤੀ ਵੀ ਤੁਸੀਂ ਕਹਿੰਦੇ ਹੋ ਸੰਵਿਧਾਨ ਅਨੁਸਾਰ ਪੰਚਾਇਤ ਪਿੰਡ ਦੀ ਸਰਕਾਰ ਹੈ। ਅਸੀਂ ਇੱਕ ਮਤਾ ਪਾਇਆ। ਮਤੇ 'ਚ ਕੀ ਲਿਖਿਆ? ਮਤੇ 'ਚ ਅਸੀਂ ਲਿਖਿਆ ਤੁਹਾਡੀਆਂ ਸਿਹਤ ਸਹੂਲਤਾਂ ਦਾ ਅਸੀਂ ਵੈਲਕਮ ਕਰਦੇ ਹਾਂ, ਪਰ ਪੰਚਾਇਤ ਦੀ ਇੱਕ ਮੰਗ ਹੈ, ਸਾਡਾ ਮੁੱਢਲਾ ਸਿਹਤ ਕੇਂਦਰ ਹੈ ਸਹਿਣੇ ਦਾ, ਜਿਹਨੂੰ ਕਹਿ ਦਈਏ PHC, ਪ੍ਰਾਇਮਰੀ ਹੈਲਥ ਸੈਂਟਰ,
ਵੀ ਉਸ ਨੂੰ ਉਸ ਜਗ੍ਹਾ ਤੇ ਤੁਸੀਂ ਮੁਹੱਲਾ ਕਲੀਨਿਕ ਨਾ ਖੋਲੋ, ਉੱਥੇ ਤੁਸੀਂ ਆਪਣੀ ਹੋਰ ਟੀਮ ਭੇਜ ਕੇ ਡਾਕਟਰ ਭੇਜੋ, ਸਟਾਫ ਭੇਜੋ, ਸਾਡਾ ਪੂਰਾ ਕਰੋ, ਦਵਾਈਆਂ ਭੇਜੋ। 30,000 ਦੀ ਆਬਾਦੀ ਵਾਲਾ ਮੇਰਾ ਪਿੰਡ ਹੈ, ਪੰਜਾਬ ਸਭ ਤੋਂ ਵੱਡੇ ਪਿੰਡਾਂ ਚੋਂ ਪਿੰਡ ਹੈ, ਵੀ ਉੱਥੇ ਤੁਸੀਂ ਇਹ ਕੰਮ ਨਾ ਕਰੋ। ਇੱਕ ਸਾਡਾ ਦੂਸਰੇ ਪਾਸੇ ਚੱਲ ਰਿਹਾ ਮਿਨੀ ਹੈਲਥ ਸੈਂਟਰ, ਤੁਸੀਂ ਕੋਈ ਨਵੀਂ ਜਗ੍ਹਾ ਤੇ ਖੋਲ ਲਓ, ਫ੍ਰੀ ਆਫ ਕਾਸਟ ਤੁਹਾਨੂੰ ਜਗ੍ਹਾ ਪ੍ਰੋਵਾਈਡ ਕਰਦੇ ਆ। ਇਕੱਠ ਵਿੱਚ ਕਿਹਾ ਲਾਭ ਸਿੰਘ ਉਗੋਕੇ ਨੂੰ, ਫ੍ਰੀ ਆਫ ਕਾਸਟ ਤੁਹਾਨੂੰ ਜਗ੍ਹਾ ਦਿੰਦੇ ਆ। ਜੇ ਬਿਲਡਿੰਗ ਵਾਸਤੇ ਕੋਈ ਨਹੀਂ ਫੰਡਸ ਆ ਰਹੇ, ਬਣੀ ਬਣਾਈ ਬਿਲਡਿੰਗ ਸਮਾਉਣੇ ਆ। ਹੋਰ ਦੱਸੋ ਕੀ ਕਰੀਏ? ਨਵੀਂ ਜਗ੍ਹਾ ਤੇ ਸਿਹਤ ਸਹੂਲਤ ਦਿਓ। ਸੋ ਮੁਹੱਲਾ ਕਲੀਨਿਕ ਦੇ ਅਸੀਂ ਕੋਈ ਵਿਰੋਧ 'ਚ ਨਹੀਂ ਆ, ਪਰ ਤੁਸੀਂ ਦੇਖੋ ਮੀਡੀਆ ਅੱਜ ਦਿਖਾ ਕੀ ਰਹੀ ਹੈ ਕਿ ਦਿੱਲੀ ਵਾਲੇ ਮੁਹੱਲਾ ਕਲੀਨਿਕ ਪਾਸ ਹੋ ਗਏ, ਪਾਸ ਨਹੀਂ ਹੋਏ। ਲਾਭ ਸਿੰਘ ਉਗੋਕੇ ਦੇ ਪਿੰਡ ਇੱਕ ਮੁਹੱਲਾ ਕਲੀਨਿਕ ਹੈ, ਲਾਭ ਸਿੰਘ ਉਗੋਕੇ ਦੇ ਪਿੰਡ ਇੱਕ ਮੁਹੱਲਾ ਕਲੀਨਿਕ ਹੈ। ਤੁਸੀਂ ਉੱਥੇ ਦੇਖੋ, ਉੱਥੇ ਅੱਜ ਸੂਰਤ ਹਾਲ ਕੀ ਹੈ? ਉੱਥੇ ਬਿਜਲੀ ਦਾ ਪ੍ਰਬੰਧ ਨਹੀਂ, ਉੱਥੇ ਡਾਕਟਰ ਡੰਮੀ ਹਾਜ਼ਰੀਆਂ ਪਾਈ ਜਾਂਦੇ ਆ। ਜਦੋਂ MLA ਦੇ ਪਿੰਡ 'ਚ ਚੀਜ਼ ਸਕਸੈਸ ਨਹੀਂ ਹੋਈ, ਫਿਰ ਤੁਸੀਂ ਦੂਸਰੀਆਂ ਪਿੰਡਾਂ 'ਚ ਐਡੀਆਂ ਵੱਡੀਆਂ ਪੰਚਾਇਤਾਂ 'ਚ ਆ ਕੇ ਕਿਵੇਂ ਇਹ ਗੱਲ ਕਰਨਾ ਚਾਹੁੰਦੇ ਹੋ? ਪਰ ਤੁਸੀਂ ਕੀਤਾ, ਕੋਸ਼ਿਸ਼ ਕੀਤੀ, ਅਸੀਂ ਉਹਦਾ ਵੈਲਕਮ ਕਰ ਰਹੇ ਹਾਂ। ਪੰਚਾਇਤਾਂ ਸਿਹਤ ਸਹੂਲਤਾਂ ਵਾਸਤੇ। ਸੁਖਵਿੰਦਰ ਸਿੰਘ ਕਲਕੱਤਾ ਦੀ ਕਦੇ ਲਾਭ ਸਿੰਘ ਨਾਲ ਕੋਈ ਨਿੱਜੀ ਰੰਜਿਸ਼ ਹੋਵੇ ਜਿਹੜੀ ਅੱਜ ਕੱਢਣੀ ਉਹਨਾਂ ਨੇ ਵਾਜਬ ਸਮਝੀ ਹੋਵੇ ਕਿ ਤੁਸੀਂ ਉਹਨਾਂ ਨੂੰ ਸਵਾਲ ਕਰੇ ਆ? ਦੇਖੋ, ਮੈਨੂੰ ਉਹ ਜਦੋਂ ਆਮ ਬੰਦਾ ਸੀ ਨਾ, ਉਦੋਂ ਧਰਨਿਆਂ ਮੁਜ਼ਾਹਰਿਆਂ 'ਚ ਮਿਲਦਾ ਰਹਿੰਦਾ ਸੀ। ਮੇਰਾ ਉਹ ਬੰਦਾ ਫੈਨ ਸੀਗਾ, ਮੇਰੇ ਨੇੜੇ ਲੱਗਦਾ ਸੀਗਾ। ਇਹ ਆ ਵਾਹਿਗੁਰੂ ਨੂੰ, ਗੁਰੂ ਗੋਬਿੰਦ ਸਿੰਘ ਨੂੰ ਹਾਜ਼ਰ ਨਾਜ਼ਰ ਜਾਣ ਕੇ ਇਹ ਗੱਲ ਕਹਿ ਰਿਹਾ। ਅੱਜ ਉਹ ਵੱਡਾ ਬੰਦਾ ਬਣ ਗਿਆ। ਜਦੋਂ ਵੱਡਾ ਬੰਦਾ ਬਣ ਗਿਆ, ਲੋਕਾਂ ਨੇ ਐਡਾ ਵੱਡਾ ਮਾਣ ਸਤਿਕਾਰ ਦੇਤਾ, ਉਹਨੂੰ ਚੁਣਤਾ। ਮੈਂ ਉਹਦੀ ਸਪੋਰਟ ਕੋਈ ਨਹੀਂ ਕੀਤੀ, ਪਰ ਮੈਂ ਉਹਨੂੰ ਫੋਨ ਲਾਏ ਲਗਾਤਾਰ, ਵਧਾਈਆਂ ਦਿੱਤੀਆਂ, ਪੋਸਟਾਂ ਸਾਂਝੀਆਂ ਕੀਤੀਆਂ ਉਹਦੀਆਂ, ਵੀ ਲੋਕਾਂ ਨੇ ਤੁਹਾਨੂੰ ਐਡਾ ਵੱਡਾ ਰੁਤਬਾ ਦਿੱਤਾ ਹੈ, ਲੋਕਾਂ ਨੇ ਤੁਹਾਨੂੰ ਸਤਿਕਾਰ ਦਿੱਤਾ ਹੈ। ਫੋਨ ਤੇ ਮੈਂ ਇਹ ਵੀ ਗੱਲ ਕਹੀ ਵੀ ਮੇਰਾ ਵੀ ਹੱਕ ਬਣਦਾ, ਮੇਰੇ ਪਿੰਡ ਦਾ ਹੱਕ ਬਣਦਾ ਵੀ ਤੁਹਾਡਾ ਸਤਿਕਾਰ ਹੋਰ ਬਹਾਲ ਕਰਾਈਏ। ਇਸ ਸਤਿਕਾਰ ਨੂੰ ਅਸੀਂ ਚਾਰ ਚੰਦ ਕਿਵੇਂ ਲਾ ਸਕਦੇ ਸੀ? ਉਹਨਾਂ ਨੂੰ ਇਹ ਕਿਹਾ ਗਿਆ ਵੀ ਮੇਰੇ ਕੋਲ 1.5 ਕਰੋੜ ਰੁਪਇਆ ਗ੍ਰਾਂਟ ਪਈ ਆ ਪਿੰਡ 'ਚ, ਸੈਣੇ ਪਿੰਡ ਕੋਲੇ, ਵੀ ਉਹ ਪਿਛਲੀਆਂ ਸਰਕਾਰਾਂ ਦੀ ਗ੍ਰਾਂਟ ਆ, ਕੁਛ ਵੀ ਹੋਵੇ ਪਰ ਟੈਕਸਾਂ ਰਾਹੀਂ ਆਇਆ ਪੈਸਾ ਸਾਡਾ ਹੀ ਹੈ, ਤੁਸੀਂ ਆ ਕੇ ਸਾਡੇ ਕੰਮ ਕਰਾ ਜਾਓ, ਉਦਘਾਟਨ ਕਰ ਜਾਓ। ਲਾਭ ਸਿੰਘ ਉਗੋਕੇ ਜੀ ਤੁਸੀਂ ਉਦਘਾਟਨ ਕਰ ਦਿਓ, ਸਾਨੂੰ ਕੋਈ ਓਬਜੈਕਸ਼ਨ ਨਹੀਂ। ਨਹੀਂ ਚਲਾ ਸਕਿਆ। ਉਸ ਤੋਂ ਬਾਅਦ ਇਹਨਾਂ ਦੇ ਵਰਕਰਾਂ ਕੋਲੇ ਅਰਜ਼ੋਈ ਕੀਤੀ ਵੀ ਚਲਾਓ ਸਾਡੇ ਕੰਮ, ਨਹੀਂ ਚਲਾ ਸਕੇ। ਉਸ ਤੋਂ ਬਾਅਦ ਸਮੁੱਚੀ ਪੰਚਾਇਤ DC ਦਰਬਾਰ ਬਰਨਾਲੇ ਗਈ, ਉੱਥੋਂ ਅਸੀਂ ਘੱਟੋ ਘੱਟ 80-90 ਲੱਖ ਦੇ ਕੰਮ ਪਾਸ ਕਰਵਾਏ ਨੇ। ਸੋ ਅੱਜ ਸੂਰਤ ਹਾਲ ਕੀ ਹੈ? ਸੂਰਤ ਹਾਲ ਤੁਸੀਂ ਦੇਖਿਆ, ਜਦੋਂ ਦਾ ਮੈਂ ਸਰਪੰਚ ਬਣਿਆ, ਮਾਤਾ ਦੇ ਵਾਸਤੇ ਸਹਿਯੋਗ ਕਰ ਰਿਹਾ। ਕਿ ਮੇਰੇ ਮਾਤਾ ਸਰਪੰਚ ਨੇ, ਕਿ ਮੇਰਾ ਇਹ ਹੱਕ ਨਹੀਂ ਮੈਂ ਉਹਨਾਂ ਦਾ ਸਹਿਯੋਗ ਕਰਾਂ? ਬਜ਼ੁਰਗ ਮਾਤਾ ਨੇ, ਮੈਂ ਉਹਨਾਂ ਦਾ ਕੰਮਾਂ ਕਾਰਾਂ 'ਚ ਸਹਿਯੋਗ ਕਰਾਂ, ਹਰ ਜਗ੍ਹਾ ਜਾ ਕੇ ਹੈਲਪ ਕਰਾਂ। ਸੋ ਇਹਦੇ ਵਾਸਤੇ ਇਹਨਾਂ ਨੂੰ ਤਕਲੀਫਾਂ। ਪੰਚਾਇਤ ਘਰ ਇੱਥੇ ਬੈਠ ਕੇ ਸੇਵਾ ਦੇ ਰਿਹਾ, ਸਵੇਰੇ 8 ਤੋਂ ਲੈ ਕੇ ਲਗਾਤਾਰ 12-1 ਵਜੇ ਤੱਕ, ਸ਼ਾਮ ਦੇ ਰਾਤ ਤੱਕ, ਇਸ ਵਜੇ ਤੱਕ ਬੈਠਾ। ਇਹਦੀਆਂ ਇਹਨਾਂ ਨੂੰ ਦੁੱਖ ਤਕਲੀਫਾਂ ਵੀ ਇਹ ਕਿਉਂ ਪੈਦਾ ਜੀ? ਇਹ ਮਾਤਾ ਦੇ ਅਧਿਕਾਰਾਂ ਦਾ ਹਨਨ ਕਰਦਾ। ਅੱਜ ਮੇਰੀ ਸਸਪੈਂਡ ਹੋਣ ਦੀ ਮੇਰੀ ਗੱਲ ਚਲਾਈ ਵੀ ਹੈ ਇਹਨਾਂ ਨੇ। ਕਿੱਥੇ? ਆਪਣੇ ਡਾਇਰੈਕਟਰ ਜਿਹੜਾ ਪੰਜਾਬ ਆ ਪੰਚਾਇਤਾਂ 'ਚ, ਉੱਥੇ ਹੀ ਮੇਰਾ ਕੇਸ ਲਾਇਆ ਵਾ। ਸੋ ਉੱਥੇ ਬਜ਼ੁਰਗ ਮਾਤਾ ਮੇਰੇ ਜਾਂਦੇ ਆ ਤਰੀਕਾ ਤੇ। ਸੋ ਕੁੱਲ ਮਿਲਾ ਕੇ ਜੇ ਅਸੀਂ ਪਿੰਡਾਂ ਦੀ ਗੱਲ ਕਰਦੇ ਹਾਂ ਤਾਂ ਸਾਨੂੰ ਇਸ ਤਰ੍ਹਾਂ ਪ੍ਰਤਾੜਿਤ ਕੀਤਾ ਜਾ ਰਿਹਾ। ਕੀ ਲੱਗਦਾ ਜਿਹੜਾ ਆਮ ਆਦਮੀ ਪਾਰਟੀ ਦੀ ਸਰਕਾਰ ਹਮੇਸ਼ਾ ਕਹਿੰਦੀ ਰਹੀ ਕਿ ਅਸੀਂ ਆਮ ਲੋਕਾਂ ਵਾਂਗ ਵਿਚਰਾਂਗੇ, ਆਮ ਘਰਾਂ ਚੋਂ ਨਿਕਲੇ ਆ। ਲਾਭ ਸਿੰਘ ਉਗੋਕੇ ਦਾ ਤਾਂ ਪਿੰਡ ਹੀ ਥੋੜੀ ਦੂਰ ਤੇ ਇੱਥੋਂ ਸੈਣੇ ਤੋਂ ਉਗੋ ਪਿੰਡ ਆ, ਉਹ ਤਾਂ ਆਮ ਘਰਾਂ ਦੇ ਵਿੱਚੋਂ ਨਿਕਲਿਆ, ਦੇਖਿਆ ਹੈਗਾ ਵੀ ਹਾਂ ਆਮ ਘਰਾਂ ਦੇ ਵਿੱਚੋਂ ਹੀ ਨਿਕਲਿਆ ਹੈਗਾ ਵਾਕਈ। ਜਿਹੜਾ ਇਹਨਾਂ ਨੇ ਕਿਹਾ ਵੀ ਅਸੀਂ ਆਮ ਘਰਾਂ ਚੋਂ ਨਿਕਲਿਆ ਜਾਂ ਆਮ ਆਦਮੀ ਆ, ਦੇਖੋ ਪਹਿਲੀ ਗੱਲ ਤਾਂ ਅਸੀਂ ਇਹਨਾਂ ਦਾ ਕਦੇ ਵੀ ਵਿਰੋਧ ਨਹੀਂ ਕੀਤਾ ਹੁਣ ਤੱਕ ਦੀ ਗੱਲ ਕਰ ਰਹੇ ਹਾਂ। ਸਾਲ ਇਹਨਾਂ ਨੂੰ ਕੰਮ ਕਰਨ ਵਾਸਤੇ ਦਿੱਤਾ ਵੀ ਜੇ ਕਿਸੇ ਜਲਦਬਾਜ਼ੀ 'ਚ ਕੋਈ ਗੱਲ ਉਠਾਵਾਂਗੇ ਤਾਂ ਲੋਕ ਕਹਿਣਗੇ ਵੀ ਗਲਤ ਕਰ ਰਿਹਾ ਹੈ। ਇਹਨਾਂ ਨੂੰ ਟਾਈਮ ਤਾਂ ਦੇਈਏ ਅਸੀਂ ਕੰਮ ਕਰਨ ਦਾ। ਸਾਲ ਹੋ ਗਿਆ। ਆ ਜਿਹੜਾ ਜਿੱਥੇ ਬੈਠਾ, ਇੱਥੇ ਮੇਰਾ ਬਹੁਤ ਨਿੱਜੀ ਪੈਸਾ ਲੱਗਿਆ ਵਾ, ਪਰ ਮੈਂ ਕਦੇ ਉਹ ਮੰਗਿਆ ਨਹੀਂ, ਨਾ ਮੈਂ ਮੰਗਾ। ਇਹ ਦੱਸੋ ਕੀ ਹੈ? ਸਾਡੀ ਪੰਚਾਇਤ ਨੇ ਇਹ ਪ੍ਰਚਾਰ ਕੀਤਾ ਵੀ ਇਹ ਲੋਕ ਰਾਜ ਦਾ ਮੰਦਿਰ ਹੈ, ਲੋਕ ਰਾਜ ਦਾ ਗੁਰਦੁਆਰਾ, ਲੋਕ ਰਾਜ ਦੀ ਮਸਜਿਦ ਆ, ਜਿੱਥੇ ਆਮ ਲੋਕ ਨਾ ਇੱਥੇ ਆਉਂਦੇ ਆ। ਸਵੇਰੇ ਆ ਕੇ ਦੇਖਿਓ ਕਿੰਨੇ ਫੈਸਲੇ ਹੁੰਦੇ ਆ, ਕਿੰਨੇ ਲੋਕ ਆਪਣੇ ਦੁੱਖ ਤਕਲੀਫਾਂ ਲੈ ਕੇ ਆਉਂਦੇ ਆ, ਸਾਰਿਆਂ ਦੀ ਅਸੀਂ ਇੱਥੇ ਬੈਠ ਕੇ ਹੱਲ ਕਰਦੇ ਆ, ਥਾਣੇ ਜਾਣ ਨਹੀਂ ਦਿੰਦੇ। ਸੋ ਇੱਥੇ ਵਾਸਤੇ ਉਹਨਾਂ ਨੂੰ ਬੇਨਤੀ ਕੀਤੀ ਗਈ
ਸੱਦਾ ਪੱਤਰ ਦਿੱਤਾ ਗਿਆ ਵੀ ਆਹ ਆਫਿਸ ਬਣਿਆ ਬਣਾਇਆ ਲਾਭ ਸਿੰਘ ਜੀ, ਕੁਰਸੀ ਤੇ ਆ ਕੇ ਬੈਠੋ, ਲੋਕਾਂ ਦੀਆਂ ਦੁੱਖ ਤਕਲੀਫਾਂ ਸੁਣੋ। ਤੁਹਾਡੇ ਕੋਲੇ ਟਾਈਮ ਨਹੀਂ, ਮਹੀਨੇ 'ਚ ਇੱਕ ਵਾਰੀ ਆ ਜਾਓ। ਤੁਹਾਡੇ ਕੋਲੇ ਟਾਈਮ ਨਹੀਂ, ਵੱਧ ਟਾਈਮ ਆ ਹਫ਼ਤੇ ਵਿੱਚ ਆ ਜਾਓ। ਅਸੀਂ ਤੁਹਾਡੇ ਇੱਥੇ ਚਾਹ ਪਾਣੀ ਦਾ ਪ੍ਰਬੰਧ ਕਰਾਂਗੇ, ਤੁਹਾਡੀ ਹਰ ਇੱਕ ਗੱਲ ਦਾ ਇੱਥੇ ਪ੍ਰਬੰਧ ਹੋਊ ਜਾਇਜ਼। ਆ ਕੇ ਇੱਥੇ ਤੁਸੀਂ ਲੋਕਾਂ ਦੀਆਂ ਦੁੱਖ ਤਕਲੀਫਾਂ ਤਾਂ ਸੁਣ ਸਕਦੇ ਹੋ। ਪਰ ਉਹਨੇ ਪ੍ਰਣ ਲਿਆ ਵੀ ਮੈਂ ਪੰਚਾਇਤ ਘਰ ਨਹੀਂ ਜਾਣਾ। ਕਿਉਂ ਨਹੀਂ ਜਾਣਾ? ਕਿਉਂ ਨਹੀਂ ਜਾਣਾ, ਇਹੀ ਸਵਾਲ ਉੱਠਦਾ। ਆਹ ਚੀਜ਼ਾਂ ਹਜਮ ਹੋ ਜਾਣਗੀਆਂ? ਆਹ ਚੀਜ਼ਾਂ ਜਿਹੜੀਆਂ ਬਣਾਈਆਂ ਇਹ ਸਹੂਲਤਾਂ ਹਜਮ ਨਹੀਂ ਹੁੰਦੀਆਂ। ਵਿਕਾਸ ਦੇਖਣਾ ਤਾਂ ਸਹਿਣੇ ਆਵੋ ਨਾ। ਢਹਿ ਢੇਰੀ ਪਿੰਡ ਹੋ ਚੁੱਕਿਆ ਸਾਡਾ, ਸਾਰਾ ਜਿਹੜਾ ਵਿਕਾਸ ਦਾ ਡਿਵੈਲਪਮੈਂਟ ਦਾ ਢਾਂਚਾ ਸੀ, ਸਟਰਕਚਰ ਸੀ, ਢਹਿ ਢੇਰੀ ਹੋਇਆ ਵਾ। ਸਾਂਭਿਆ ਜਿਸ ਦਿਨ ਮੈਂ ਸਾਂਭਿਆ। ਤੇ ਵੀਰ ਜੀ ਅੱਜ ਅਸੀਂ ਵਿਕਾਸ ਪੱਖੋਂ ਸਾਡੀ ਜਿਹੜੀ ਲੀਹੋਂ ਲੱਥ ਗਈ ਸੀ ਗੱਡੀ ਸਾਡੀ, ਤੁਸੀਂ ਸੋਚ ਸਕਦੇ ਹੋ ਵੀ ਇੱਕ ਜੇ ਆਪਾਂ ਆਮ ਪਰਿਵਾਰਾਂ 'ਚ ਕਬੀਲਦਾਰੀ ਲੀਹੋਂ ਲੱਥ ਜੇ ਤਾਂ ਉਸ ਨੂੰ ਲੈਣ ਤੇ ਲਿਆਉਣ ਵਾਸਤੇ ਸਾਰੀ ਉਮਰ ਲੱਗ ਜਾਂਦੀ ਹੈ। ਲੀਹੋਂ ਲੱਥੀ ਸਿਸਟਮ ਨੂੰ ਸਹਿਣੇ ਦੇ ਨੂੰ ਅਸੀਂ ਲੀਹ ਤੇ ਲੈ ਕੇ ਆ ਕੇ ਅੱਜ ਵਿਕਾਸ ਪੱਖੋਂ ਆਹ ਚੀਜ਼ਾਂ ਬਣਾ ਕੇ ਬੈਠੇ ਹਾਂ ਅਸੀਂ ਇੱਥੇ। ਜਦੋਂ ਆਪਾਂ ਇੱਥੇ ਆਏ ਆ ਤੁਹਾਡੇ ਨਾਲ ਮੁਲਾਕਾਤ ਕਰਨ ਦੀ ਸੋਚੀ ਆ ਤਾਂ ਤੁਸੀਂ ਦੱਸ ਰਹੇ ਸੀ ਕਿ ਪ੍ਰਤਾਪ ਸਿੰਘ ਬਾਜਵਾ ਦਾ ਵੀ ਫੋਨ ਆਇਆ, ਰਾਜੇ ਵੜਿੰਗ ਹੋਰਾਂ ਦਾ ਵੀ ਫੋਨ ਆਇਆ, ਸੁਖਪਾਲ ਖਹਿਰੇ ਦਾ ਵੀ ਫੋਨ ਆਇਆ, ਬਾਦਲ ਸਾਹਿਬ ਦਾ, ਸੁਖਬੀਰ ਸਿੰਘ ਬਾਦਲ ਦਾ ਵੀ ਫੋਨ ਆਇਆ। ਇਹ ਲੋਕਾਂ ਨਾਲ ਗੱਲਬਾਤ ਕੀ ਹੋਈ ਆ ਤੁਹਾਡੀ? ਕੋਈ ਵੱਡਾ ਦੇਖੋ, ਇਹਨਾਂ ਨੇ ਹਾਂ ਦਾ ਨਾਰਾ ਮਾਰਿਆ, ਸਾਨੂੰ ਐਪਰੀਸ਼ੀਏਟ ਕੀਤਾ ਵੀ ਤੁਸੀਂ ਇੱਕ ਵਾਜਬ ਗੱਲ ਉਠਾ ਰਹੇ ਸੀ ਵੀ ਇੱਥੇ ਇਹਨਾਂ ਦਾ ਇੱਕ ਚੁਣੇ ਹੋਏ ਇਲੈਕਟਡ ਬੋਡੀ ਨੂੰ ਇਹ ਕਹਿਣਾ ਵਾਜਬ ਨਹੀਂ ਸੀ ਗੱਲ। ਇਹਨਾਂ ਨੇ ਇਹੀ ਗੱਲ ਕਹੀ ਹੈ ਮੈਨੂੰ ਜੀ। ਕੋਈ ਅਗਲੀ ਜਿਹੜੀ ਕੋਈ ਕਾਰਵਾਈ ਆ ਸੁਖਵਿੰਦਰ ਸਿੰਘ ਕਲਕੱਤਾ ਕੀ ਚਾਹੁੰਦਾ ਗਾ? ਕਿਉਂਕਿ ਇੱਕ MLA ਦੇ ਮੂਹਰੇ ਜਿਹੜੇ ਆਮ ਲੋਕ ਹੁੰਦੇ ਨੇ ਉਹ ਇੱਕ ਨਿਮਾਣੇ ਹੁੰਦੇ ਨੇ, ਪਰ ਆਮ ਆਦਮੀ ਪਾਰਟੀ ਕਹਿੰਦੀ ਰਹੀ ਆ ਤੁਸੀਂ ਨਿਮਾਣੇ ਨਹੀਂ ਹੈਗੇ, ਤੁਸੀਂ ਹੀ ਸਰਕਾਰ ਚਲਾਓਗੇ। ਇਹਨਾਂ ਨੇ ਦਫ਼ਤਰਾਂ ਵਿੱਚ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ, ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੀਆਂ ਤਸਵੀਰਾਂ ਲਾਈਆਂ ਨਾ। ਕੌਣ ਨੇ ਉਹ ਲੋਕ? ਸ਼ਹੀਦ ਆਜ਼ਮ ਭਗਤ ਸਿੰਘ ਬਾਗੀ, ਡਾਕਟਰ ਭੀਮ ਰਾਓ ਅੰਬੇਦਕਰ ਕਾਨੂੰਨ ਬਣਾ ਕੇ ਗਿਆ, ਸੰਵਿਧਾਨ। ਸਾਡੇ ਇੱਥੇ ਪਹਿਲਾਂ ਹੀ ਇਹ ਚੀਜ਼ਾਂ ਲੱਗੀਆਂ ਵੀਆਂ। ਮੈਂ ਮੰਗ ਕਰਦਾ ਜਿਹੜਾ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਨੇ ਕਾਨੂੰਨ ਬਣਾਇਆ, ਜੇ ਉੱਥੇ ਸਾਨੂੰ ਸਮਾਨਤਾ ਦਾ ਅਧਿਕਾਰ ਦਿੱਤਾ ਗਿਆ, ਭਰੇ ਲੋਕਾਂ ਦੇ ਇਕੱਠ 'ਚ ਪੁਲਿਸ ਬਲ ਨਾਲ ਖੜਾ, ਉੱਥੇ ਮੈਨੂੰ ਗਾਲੀ ਗਲੋਚ ਕਰ ਰਿਹਾ, ਉੱਥੇ ਮੈਨੂੰ ਇਹ ਕਹਿ ਰਿਹਾ ਵੀ ਤੈਨੂੰ ਚੱਕ ਕੇ ਜੇਲ੍ਹ 'ਚ ਸੁੱਟ ਦਿਆਂਗੇ, ਤੇਰੇ ਥੱਪੜ ਮਾਰਾਂਗੇ। ਫਿਰ ਉਹਨਾਂ ਵਾਸਤੇ ਕਾਨੂੰਨ ਕੋਈ ਅੱਡ, ਮੇਰੇ ਵਾਸਤੇ ਅੱਡ। ਵੀਡੀਓ ਵਾਇਰਲ ਹੋ ਗਈਆਂ, ਸਾਰੀਆਂ ਚੀਜ਼ਾਂ ਆ ਗਈਆਂ। ਦੁੱਧ ਦਾ ਦੁੱਧ, ਪਾਣੀ ਦਾ ਪਾਣੀ। ਕਰੋ ਆਪਦੇ MLA ਖਿਲਾਫ ਕਾਰਵਾਈ, ਕਰੋ ਸਸਪੈਂਡ। ਅੱਜ ਪੰਜਾਬ ਦੀ ਸਭ ਤੋਂ ਵੱਡੀ ਪੰਚਾਇਤ ਮੰਗ ਕਰ ਰਹੀ ਆ ਵੀ ਜੇ ਕਿਤੇ ਤੁਹਾਨੂੰ ਲੱਗਦਾ ਤੁਹਾਡਾ MLA ਗਲਤ ਨਹੀਂ, ਕੁਛ ਨਾ ਕਹੋ। ਨਹੀਂ, ਉਹਨਾਂ ਦੀ ਕਲਤਾਰ ਸਿੰਘ ਸੰਧਵਾ ਇਹੀ ਸਪੀਕਰ ਹਨ ਵਿਧਾਨ ਸਭਾ ਦੇ, ਕਰਨ ਇਹਨਾਂ ਦੀ MLA-ਸ਼ਿਪ ਖਾਰਜ। ਜੇਕਰ ਨਹੀਂ ਹੁੰਦੀ MLA, ਤੁਸੀਂ ਕਹਿੰਦੇ ਵੀ MLA-ਸ਼ਿਪ ਆ ਜਿਹੜੀ ਉਹ ਖਾਰਜ ਹੋਣੀ ਚਾਹੀਦੀ ਹੈ, MLA ਤੋਂ ਇਹਨੂੰ ਅਸਤੀਫਾ ਜਿਹੜਾ ਕਿ ਲੈਣਾ ਚਾਹੀਦਾ ਇਸ ਦਾ। ਤੁਸੀਂ ਕਿਹਾ ਜੇਕਰ ਨਹੀਂ ਹੁੰਦੀ। ਦੇਖੋ, ਮੈਂ ਸੰਘਰਸ਼ ਨੂੰ ਆਪਣਾ ਏਮ ਬਣਾਇਆ ਜ਼ਿੰਦਗੀ 'ਚ। ਕਿਉਂ? ਕਿਉਂਕਿ ਮੈਂ 골ਡਨ ਪੀਰੀਅਡ ਇਸ ਪਿੰਡ ਵਾਸਤੇ ਦਿੱਤਾ, ਆਪਦੀ ਲਾਈਫ, ਸੁਨਹਿਰੀ ਲਾਈਫ ਛੱਡਤੀ। ਸਵਿਟਜ਼ਰਲੈਂਡ ਦਾ ਗ੍ਰੀਨ ਕਾਰਡ ਹੋਲਡਰ ਆ, ਵਰਲਡ ਟੂਰ ਕੀਤਾ। ਵਰਲਡ ਟੂਰ ਕਾਹਦੇ ਵਾਸਤੇ ਕੀਤਾ? ਅੱਡ ਅੱਡ ਜਿਹੜੀਆਂ ਇੰਟਰਨੈਸ਼ਨਲ ਬ੍ਰਦਰਹੁੱਡ ਵਾਸਤੇ, ਐਂਟੀ ਟੈਰਰਿਜ਼ਮ ਵਾਸਤੇ, ਇੰਟਰਨੈਸ਼ਨਲ ਫਰੈਂਡਸ਼ਿਪ ਵਾਸਤੇ ਵਰਲਡ ਟੂਰ ਕੀਤਾ, ਵੱਖ-ਵੱਖ ਮਸਲਿਆਂ ਨੂੰ ਲੈ ਕੇ। ਮੈਂ ਉਹ ਸਾਰਾ ਕੁਝ ਛੱਡ ਕੇ ਇੱਥੇ ਬੈਠਾ। ਮੈਂ ਬੇਵਕੂਫ ਜਾਂ ਕਮਲਾ ਥੋੜ੍ਹੀ ਹੈ ਜਿਹੜਾ ਮੈਂ ਇਹ ਜਿਹੜਾ ਤੁਸੀਂ ਕਹਿੰਦੇ ਹੋ ਵੀ ਜੇ ਇਹਨਾਂ ਦੇ ਖਿਲਾਫ ਕਾਰਵਾਈ ਨਹੀਂ ਹੁੰਦੀ। ਮੈਂ ਸੰਘਰਸ਼ੀਲ ਹਾਂ, ਮੈਂ ਜਾਣਦਾ, ਮੈਂ ਬਾਗੀ ਹਾਂ। ਬਾਗੀ ਕਿਹੜੀਆਂ ਗੱਲਾਂ ਤੋਂ? ਇਹ ਚੀਜ਼ਾਂ ਜਰੀਆਂ ਨਹੀਂ ਜਾਂਦੀਆਂ ਜਦੋਂ ਰੋਜ਼ ਦੇਖਦੇ ਆ ਵੀ ਲੋਕਾਂ ਦੇ ਅਧਿਕਾਰਾਂ ਦਾ ਹਨਨ ਹੁੰਦਾ। ਸੋ ਬਾਗੀ ਲੋਕ ਕੀ ਕਰ ਸਕਦੇ ਆ, ਸੰਘਰਸ਼ੀਲ ਲੋਕ ਕੀ ਕਰ ਸਕਦੇ ਆ? ਸੰਘਰਸ਼ੀਲ ਲੋਕਾਂ ਨੇ ਸੰਘਰਸ਼ ਕਰਨਾ ਹੁੰਦਾ ਤੇ ਸੱਦਾਮ ਹੁਸੈਨ ਵਾਂਗੂ ਫਾਂਸੀ ਤੇ ਚੜ ਜਾਣਾ ਹੁੰਦਾ। ਉਹ ਰਾਜ ਸੱਤਾ ਕੌਣ ਮੰਨਦਾ? ਮੌਕਾ ਪ੍ਰਸਤ ਲੋਕ, ਸਮਝੌਤਾਵਾਦੀ ਲੋਕ। ਸੋ ਅਸੀਂ ਇਹ ਸਮਝੌਤਾ ਆਪਦੇ ਪਿੰਡਾਂ ਦੇ ਹੱਕਾਂ ਕਰਨ, ਲੋਕਾਂ ਦੇ ਜਿਹੜੇ ਹੱਕਾਂ ਕਰਨ, ਮੈਂ ਇਹਨਾਂ ਨਾਲ ਸਮਝੌਤਾ ਨਹੀਂ ਕਰ ਸਕਦਾ। ਮੈਂ ਇਹਨਾਂ ਦਾ ਧੰਨਵਾਦ ਕਰ ਸਕਦਾ, ਦੰਡੌਤ ਕਰਕੇ ਇਹਨਾਂ ਦੇ ਦਫ਼ਤਰ ਜਾ ਸਕਦਾ। ਮੇਰੇ ਪਿੰਡ ਵਾਸਤੇ ਦੇਣ, ਐਜੂਕੇਸ਼ਨ ਵਾਸਤੇ ਦੇਣ। 4 ਕਿੱਲੇ ਇੱਕ ਜਗ੍ਹਾ ਜ਼ਮੀਨ ਦਿੱਤੀ ਆ, ਉੱਥੇ ਨਹੀਂ ਬਣਾਇਆ, ਕਹਿੰਦੇ ਸੂਟੇਬਲ ਨਹੀਂ। ਫਿਰ ਇੱਕ ਜਗ੍ਹਾ 7 ਕਿੱਲੇ ਦੇਤੀ, ਉਹ ਨਹੀਂ ਸੂਟੇਬਲ। 4-5 ਕਿੱਲੇ ਦਾ ਫਿਰ ਮਤਾ ਪਵਾਇਆ, ਇਹਨਾਂ ਦੇ ਵਿਭਾਗ ਦੇ ਨਾਂ ਕਰਵਾਤੀ ਜ਼ਮੀਨ। ਦੇਣ ਸਾਨੂੰ ਐਜੂਕੇਸ਼ਨ ਵਾਸਤੇ, ITI ਦੇਣ, ਕਾਲਜ ਦੇਣ, ਸਾਨੂੰ ਗਲਤ ਸਾਬਤ ਕਰਨ ਵੀ ਜਿਹੜਾ ਸਰਪੰਚ ਤੋਂ ਬੋਲ ਰਿਹਾ ਸੀ ਗਲਤ ਸੀ, ਤੁਹਾਡੇ ਵਾਸਤੇ ਇੰਨੀਆਂ ਸਹੂਲਤਾਂ ਦੇ ਰਹੇ ਹਾਂ।
ਗੋਲਡ ਮੈਡਲ ਨਾਲ ਸਨਮਾਨ ਕਰਾਂਗਾ। ਪਿਛਲੇ ਦਿਨੀ ਭਗਵੰਤ ਮਾਨ ਜਿਹੜੇ ਕਿ ਸੀਐਮ ਨੇ ਉਹ ਠੀਕਰੀਵਾਲਾ ਵਿਖੇ ਬੋਲਦੇ ਨੇ ਕਿ ਤੇ ਕਹਿੰਦੇ ਤੁਹਾਡੇ ਏਰੀਏ ਨੂੰ ਅਸੀਂ ਨਰਸਿੰਗ ਕਾਲਜ ਦੇਵਾਂਗੇ। ਨਰਸਿੰਗ ਕਾਲਜ ਦੇਣਗੇ, ਪਿੰਡਾਂ ਦੀਆਂ ਸੱਥਾਂ 'ਚੋਂ ਸਰਕਾਰਾਂ ਚੱਲਣਗੀਆਂ, ਐਗਰੀ ਕਰਦੇ ਆ। ਮੈਂ ਕਹਿਣਾ ਵੀ ਨਰਸਿੰਗ ਇੱਕ ਕਾਲਜ ਦਾ ਤਾਂ ਰੌਲਾ ਪਿਆ ਵਾ ਮਸਤੂਆਂ ਨੇ, ਕਿਉਂ ਉਹਨੂੰ ਉਛਾਲਿਆ ਜਾ ਰਿਹਾ? ਸਾਡੇ ਇੱਥੇ ਸਰਕਾਰ ਦੇ ਇੱਕ ਮੰਤਰੀ ਨੇ, ਕੈਬਨਿਟ ਮੰਤਰੀ ਨੇ 2007 ਦਾ ਨੀਂਹ ਪੱਥਰ ਰੱਖਿਆ ਵਾ ਨਰਸਿੰਗ ਕਾਲਜ ਦਾ। ਜ਼ਮੀਨ ਵੀ 3 ਵਾਰੀ ਪਿੰਡ ਨੇ ਦੇਤੀ। ਭਗਵੰਤ ਸਿੰਘ ਮਾਨ ਜੀ ਤੁਸੀਂ ਕਹਿੰਦੇ ਹੋ ਸੱਥਾਂ 'ਚੋਂ ਸਰਕਾਰਾਂ ਚਲਾਵਾਂਗੇ, ਪਿੰਡਾਂ 'ਚੋਂ ਚਲਾਵਾਂਗੇ। ਪੰਜਾਬ ਦੇ ਸਭ ਤੋਂ ਵੱਡੇ ਪਿੰਡ 'ਚ ਤੁਹਾਨੂੰ ਅਰਜ਼ੋਈ ਆ, ਬੇਨਤੀ ਆ ਕੇ ਇੱਥੇ ਐਜੂਕੇਸ਼ਨ ਸਿਸਟਮ ਦਿਓ। ਇੱਥੋਂ ਜਿਹੜੇ ਮੇਰੇ ਗਰੀਬ ਲੋਕ ਜਦੋਂ ਪੜ੍ਹ ਗਏ ਨਾ, ਤੁਸੀਂ ਅੱਜ ਅਧਿਕਾਰਾਂ ਪ੍ਰਤੀ ਉਹਨਾਂ ਨੂੰ ਸੁਚੇਤ ਕਰ ਰਹੇ ਹੋ ਜਾਂ ਮੈਂ ਕਰ ਰਿਹਾ, ਜਦੋਂ ਉਹ ਐਜੂਕੇਟਡ ਹੋ ਗਏ ਸਾਨੂੰ ਲੋੜ ਹੀ ਨਹੀਂ, ਉਹ ਅਧਿਕਾਰ ਆਪੇ ਸਮਝ ਲੈਣਗੇ ਆਉਣ ਵਾਲੇ ਬੱਚੇ। ਇੱਥੇ ਸੱਥ ਦੇ ਵਿੱਚ ਵੀ ਕੋਈ ਗੱਲਬਾਤ ਬੋਲ ਕੇ ਗਏ ਸੀ ਜਿਹੜੀ ਤੁਸੀਂ ਵੀਡੀਓ ਦੇ ਵਿੱਚ ਬੋਲ ਰਹੇ ਹੋ ਕਿ ਤੁਸੀਂ ਸੱਥ ਦੇ ਵਿੱਚ ਕਹਿ ਕੇ ਗਏ ਸੀ ਕਿ ਅਸੀਂ ਤੁਹਾਡੇ ਪਿੰਡ ਨੂੰ ਕੋਈ ਵੱਡਾ ਹਸਪੀਟਲ ਦੇਵਾਂਗੇ, ਪਰ ਅੱਜ ਤੁਸੀਂ ਡੀ ਗ੍ਰੇਡ ਦਾ ਇੱਕ ਦੇਖੋ ਇਹ ਉਹਨਾਂ ਦੀ ਸਟੇਜ ਸੀਗੀ ਆਮ ਆਦਮੀ ਦੀ, ਬਾਜ਼ਾਰ 'ਚ ਸ਼ਹੀਦ ਭਗਤ ਸਿੰਘ ਦੇ ਬੁਕਤ ਤੇ ਸਟੇਜ ਲੱਗਦੀ ਹੈ। ਉੱਥੇ ਜਿੰਨੀਆਂ ਵੀ ਹੁਣ ਤੱਕ ਆਈਆਂ ਨੇ ਪਾਰਟੀਆਂ, ਉਹਨਾਂ ਨੇ ਇਹ ਕਿਹਾ ਵੀ ਤੁਹਾਨੂੰ 17 ਬਿਸਤਰਿਆਂ ਦਾ ਹਸਪਤਾਲ ਮੰਗ ਰਹੇ ਆ ਸਾਡੇ ਪਿੰਡ ਵਾਸੀ। ਆਮ ਕਹਿ ਦਿੰਦੇ ਆ ਸਾਨੂੰ 17 ਬਿਸਤਰਿਆਂ ਦਾ ਹਸਪਤਾਲ ਦਿਓ, ਆਹ ਚੀਜ਼ ਦਿਓ, ਆਹ ਚੀਜ਼ ਦਿਓ। ਸੋ ਮੈਂ ਵੀ ਆਪਣੀ ਲੀਡਰਸ਼ਿਪ ਕੋਲੇ ਗਿਆ ਜਿਹੜੀ ਪੰਜਾਬ ਦੀ, ਚਾਹੇ ਹੁਣ ਅਕਾਲੀ ਦਲ ਵੇਲੇ ਆ ਚਾਹੇ ਕਾਂਗਰਸ ਵੇਲੇ ਸੀ। ਸੋ ਉੱਥੇ ਇਹ ਗੱਲ ਕਹੀ ਗਈ ਹੈ ਜੀ ਵੀ ਤੁਸੀਂ ਪੌੜੀ ਦਰ ਪੌੜੀ ਚੀਜ਼ ਮੰਗੋ। ਮੈਂ ਕਿਹਾ ਉਹ ਕਿਵੇਂ ਜੀ? ਤੁਹਾਡੇ ਕਹਿੰਦੇ ਪ੍ਰਾਇਮਰੀ ਹੈਲਥ ਸੈਂਟਰ ਚੱਲ ਰਹੇ ਹਨ। ਮੈਂ ਹਾਂਜੀ। ਕਹਿੰਦੇ ਇਸ ਤੋਂ ਅਗਲੀ ਸਟੇਜ ਕੀ ਆ ਤੁਹਾਨੂੰ ਪਤਾ? ਮੈਂ ਜੀ ਜਾਣੂ ਨਹੀਂ। ਡਾਕਟਰ ਸਾਹਿਬ ਕਹਿੰਦੇ 24x7 ਦੀ ਸਹੂਲਤ ਮੰਗੋ। ਸੋ 24x7 ਦੀ ਸਹੂਲਤ ਮੰਗਣ ਵਾਸਤੇ ਮੈਂ ਗਿਆ ਉੱਥੇ ਚੰਡੀਗੜ੍ਹ ਹੈਲਥ ਮਿਨਿਸਟਰ ਕੋਲੇ, ਸਰਦਾਰ ਬਲਵੀਰ ਸਿੰਘ ਸਿੱਧੂ ਕੋਲੇ। ਸੋ ਉਹਨਾਂ ਨੇ ਉਦੋਂ ਮਨਜ਼ੂਰ ਕੀਤੀ 24x7 ਸਹਿਣੇ ਚਲਾਤਾ। ਉਸ 'ਚ ਸਹੂਲਤ ਕੀ ਆ? ਕਾਫੀ ਸਹੂਲਤਾਂ। ਮੇਰੇ ਕੋਲੇ ਪਿਆ ਲੈਟਰ ਜਿਹੜਾ ਸਾਨੂੰ ਪੰਚਾਇਤ ਨੂੰ ਆਇਆ ਸੀ। ਸੋ ਉਹ ਸਹੂਲਤਾਂ ਵੀ ਹੁਣ ਬੰਦ ਹੋ ਜਾਣਗੀਆਂ। ਕਲਕੱਤਾ ਸਾਹਿਬ ਫੋਨ ਕਾਫੀ ਆ ਰਹੇ ਹੈਗੇ। ਦੇਖੋ ਫੋਨ ਤਾਂ ਪੰਜਾਬ 'ਚ ਦੇਖੋ, ਮੈਂ ਪਹਿਲਾਂ ਕਿਹਾ ਸਰਦਾਰ ਸਿਮਰਜੀਤ ਸਿੰਘ ਮਾਨ ਦਾ ਫੋਨ ਆਇਆ, ਗੋਬਿੰਦ ਸਿੰਘ ਜਿਹੜੇ ਯੂਥ ਲੀਡਰ ਨੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਉਹਨਾਂ ਦਾ ਆਇਆ, ਸੁਖਬੀਰ ਸਿੰਘ ਬਾਦਲ ਜੀ ਨਾਲ ਗੱਲ ਹੋਈ, ਸਤਨਾਮ ਸਿੰਘ ਰਾਹੀ ਨਾਲ ਹੋਈ, ਫਿਰ ਸੁਖਪਾਲ ਸਿੰਘ ਖਹਿਰਾ ਜੀ ਦਾ ਫੋਨ ਆਇਆ। ਬਹੁਤ ਹੀ ਇਮਾਨਦਾਰ ਲੀਡਰ ਸਰਦਾਰ ਪ੍ਰਤਾਪ ਸਿੰਘ ਬਾਜਵਾ, ਉਹਨਾਂ ਨੇ ਹਾਂ ਦਾ ਨਾਰਾ ਮਾਰਿਆ। ਵੱਖੋ ਵੱਖ ਜਥੇਬੰਦੀਆਂ ਪਾਰਟੀਆਂ ਦੇ ਲੋਕ ਫੋਨ ਕਰ ਰਹੇ ਨੇ ਵੀ ਆਹ ਕੀ ਸਿਸਟਮ ਆ, ਇਹ ਕਿਹੜਾ ਸਿਸਟਮ ਹੈ ਵੀ ਤੁਸੀਂ ਲੋਕਾਂ ਦੇ ਵਿਚਾਲੇ ਲੇਡੀਜ਼ਾਂ ਦੇ ਮੂਹਰੇ ਗਾਲੀ ਗਲੋਚ ਹੋ ਰਹੇ ਨੇ। ਸੋ ਮੈਨੂੰ ਐ ਦੱਸੋ ਨਾ ਵੀ ਅਸੀਂ ਉੱਥੇ ਕੋਈ ਰੈਸਲਿੰਗ ਕਰਨ ਗਏ ਆ ਜਾਂ ਉੱਥੇ ਲੜਾਈ ਲੜਨ ਗਏ ਸੀਗੇ? ਸੋ ਇਹ ਕਹਿੰਦਾ ਵੀ ਤੇਰੇ ਮਾਰ ਥੱਪੜ ਤੈਨੂੰ ਅੰਦਰ ਕਰਾ ਦੂੰ। ਜੇ ਮੇਰਾ ਅੱਗੋਂ ਸਵਾਲ ਹੋਵੇ ਥੱਪੜ ਮਾਰਨ ਦੀ ਕੀ ਲੋੜ ਆ ਜੀ, ਤੁਸੀਂ ਤਾਕਤਵਰ ਹੋ ਮਾਰ ਸਕਦੇ ਹੋ, ਕੱਲੇ ਨੂੰ ਕੱਲਾ ਦੇਖ ਲੈਂਦੇ ਆ, ਪਾਸੇ ਹੋ ਗਏ। ਥੱਪੜ ਮਾਰਿਓ ਚਾਹੇ ਮੈਨੂੰ ਢਾ ਲਿਓ, ਫੇਰ ਗੱਲ ਕਿੱਧਰ ਜਾਊਗੀ ਦੱਸ? ਕੀ ਲੱਗਦਾ ਹੁਣ ਫਿਰ ਅਗਲੀ ਕਾਰਵਾਈ ਕੀ ਹੋ ਸਕਦੀ ਹੈ? ਅਗਲੀ ਕਾਰਵਾਈ ਦੇਖੋ ਪੰਜਾਬ ਦੇ ਇਨਸਾਫ ਪਸੰਦ ਲੋਕ ਕਰਨ, ਇਨਸਾਫ ਪਸੰਦ ਲੋਕ ਮੰਗਣ ਵੀ ਇਹਨਾਂ ਦੇ ਖਿਲਾਫ ਕਾਰਵਾਈ ਕੀ ਹੋਣੀ ਚਾਹੀਦੀ ਹੈ। FIR ਦਰਜ ਹੋਣੀ ਚਾਹੀਦੀ ਹੈ। DSP ਖੜਾ, ਇੱਕ SPD ਖੜਾ, ਉਸ ਦੇ ਸਾਹਮਣੇ ਇਹੋ ਜਿਹੀਆਂ ਗੱਲਾਂ ਕਹਿੰਦਾ। ਲੱਗਦਾ ਵੀ FIR ਦਰਜ ਹੋਊਗੀ? ਨਹੀਂ, ਉਮੀਦ ਨਹੀਂ ਗੀ, ਉਮੀਦ ਨਹੀਂ ਗੀ। ਜੇ ਐਡੀ ਵੱਡੀ ਘਟਨਾ 'ਚ ਨਾ ਹੁੰਦੀ ਸ਼ਾਇਦ ਮੇਰੇ ਤੇ FIR ਵੀ ਹੋਈ ਹੁੰਦੀ, ਹੁਣ ਨੂੰ ਮੈਂ ਚੱਕਿਆ ਵੀ ਹੁੰਦਾ। ਮੈਨੂੰ ਕਿਹਾ ਗਿਆ ਸੀ ਧਰਨੇ ਵਿੱਚ ਹੀ ਲੋਕਾਂ ਦੇ ਮੂਹਰੇ ਪਰਚਾ ਦੇ ਕੇ ਤੇਰੇ ਡਾਂਗ ਸੋਟੀ ਫੇਰਾਂਗੇ। ਸੋ ਮੈਂ ਕਿਹਾ ਜੀ ਪਰਚਿਆਂ ਦੀ ਕੀ ਗੱਲ ਆ? ਕਿਤੇ ਕੱਲ ਨੂੰ ਇਹ ਨਾ ਹੋ ਜੇ ਕਿ ਕਲਕੱਤਾ ਤਾਂ ਹੈ ਹੀ ਪੰਗੇਬਾਜ਼ ਆ, ਪਹਿਲਾਂ ਬਾਦਲਾਂ ਨਾਲ ਪੰਗਾ ਲੈ ਲਿਆ ਤੇ ਹੁਣ ਇਹਨਾਂ ਨਾਲ ਪੰਗਾ ਲੈ ਲਿਆ। ਦੇਖੋ ਪੰਗੇਬਾਜ਼ ਨਹੀਂ, ਇਹ ਪੰਗੇਬਾਜ਼ ਨਹੀਂ। ਉਹ ਦੇਖੋ ਸਰਬੰਸ ਸਦਾਨੀ ਗੁਰੂ ਗੋਬਿੰਦ ਸਿੰਘ, ਉਹ ਪੰਗੇਬਾਜ਼ ਸੀਗੇ। ਉਹਨਾਂ ਨੂੰ ਕੀ ਕੀਤਾ ਸਮੇਂ ਦੀਆਂ ਸਰਕਾਰਾਂ ਨੇ? ਜਿਹੜਾ ਬੰਦਾ ਸੰਘਰਸ਼ ਕਰੂ, ਸਾਡੇ ਆਈਡਲ ਨੇ, ਸਾਡੇ ਮਹਾਰਾਜ ਨੇ, ਉਹਨਾਂ ਦੀਆਂ ਜਿਹੜੀਆਂ ਸਿੱਖਿਆਵਾਂ ਤੇ ਜੇ ਚੱਲਣਾ, ਇਹ ਤਾਂ ਕੰਡਿਆਂ ਭਰੇ ਰਾਹ ਨੇ। ਜਿੱਦੇ ਪੰਚਾਇਤ ਮੈਂ ਚੁਣ ਕੇ ਆਇਆ ਸੀ, ਮੈਨੂੰ ਪਤਾ ਸੀ ਵੀ ਮੇਰੇ ਨਾਲ ਇਹ ਚੀਜ਼ਾਂ ਵਾਪਰਨੀਆਂ, ਕਿਉਂਕਿ ਮੈਂ ਸਮਝੌਤਾ ਨਹੀਂ ਕਰਨਾ। ਮੈਂ ਤੁਹਾਡੇ ਪੈਰਾਂ 'ਚ ਨਮਸਕਾਰ ਕਰਨਾ, ਪਰ ਸਮਝੌਤਾ ਨਹੀਂ ਕਰਨਾ। ਜਿਹੜਾ ਮੇਰੇ ਪਿੰਡ ਵਾਸਤੇ ਕੋਈ ਕੰਮ ਕਰੂ, ਮੇਰੇ ਪਿੰਡ ਵਾਸਤੇ ਖੜੂ, ਦੁਸ਼ਮਣ ਵੀ ਆ, ਉਹਦੇ ਮੈਂ ਕੋਲ ਜਾਊਂਗਾ, ਉਹਦੇ ਮੈਂ ਪੈਰ ਪੂਜੂਗਾ। ਪਿੰਡ ਵਾਲੇ ਖੜਨਗੇ ਕਲਕੱਤੇ ਦੇ ਨਾਲ? ਪਿੰਡ ਵਾਲੇ ਤਾਂ ਖੜੇ ਆ ਹਮੇਸ਼ਾ। ਮੈਂ ਪਿੰਡ ਨੂੰ ਇਹੀ ਕਹਿ ਕੇ ਆਇਆ ਸੀ, ਪਹਿਲੀ ਇਲੈਕਸ਼ਨ ਜਦੋਂ ਜਿੱਤ ਕੇ ਆਇਆ ਸੀ ਸਟੇਜ ਤੇ ਮੈਂ ਕਿਹਾ ਸੀ, ਉਹ ਤੁਹਾਨੂੰ ਵੀਡੀਓ ਦੇ ਦੂੰਗਾ। ਮੈਂ ਇਹੀ ਗੱਲ ਕਹੀ ਸੀ ਵੀ ਰੁਪਈਏ 'ਚੋਂ ਤੁਸੀਂ 5 ਪੈਸੇ ਕੰਮ ਕਰ ਲਿਆ,
99 ਪੈਸੇ ਬਾਕੀ ਆ। ਉਹ ਕਹਿੰਦੇ ਕਿਵੇਂ? ਮੈਂ ਕਿਸੇ ਨੂੰ ਜਿਤਾਉਣਾ ਸੌਖਾ, ਪਰ ਉਸ ਦੇ ਨਾਲ ਖੜਨਾ ਉਸ ਤੋਂ ਬਾਅਦ ਜਿੱਥੇ ਕਿਤੇ ਮਾੜਾ ਹੋਇਆ ਕਲਕੱਤਾ ਮੇਰੀ ਝੋਲੀ ਪਾ ਦਿਓ ਗੱਲ, ਬੈਕ ਫੁੱਟ ਤੇ ਜਾਊਂ, ਪਿੱਛੇ ਹਟੂੰ, ਮਾਫੀ ਮੰਗੂ, ਪਰ ਜੇ ਮੈਂ ਚੰਗੇ ਕੰਮ ਕਰਦਾ ਹੋਇਆ ਤੁਹਾਨੂੰ ਨਾਲ ਖੜਨਾ ਪੈਣਾ। ਸੋ ਚੰਗੇ ਕੰਮਾਂ ਦਾ ਅੱਜ ਨਤੀਜਾ ਕੀ ਮਿਲ ਰਿਹਾ ਮੈਨੂੰ ਪਤਾ, ਤੁਹਾਨੂੰ ਸੀਨੀਅਰ ਪੱਤਰਕਾਰ ਸਾਹਿਬ ਸ਼ਾਇਦ ਤੁਹਾਨੂੰ ਪਤਾ ਨਹੀਂ। ਮੇਰੇ ਤੇ FIR ਹੋਈਆਂ ਨੇ, 8 ਪਰਚੇ ਦਰਜ ਹੋਏ ਨੇ ਸਰਪੰਚ ਬਣਨ ਤੋਂ ਬਾਅਦ। SSP ਬਰਨਾਲੇ ਦੀ ਰਿਪੋਰਟ ਤੁਹਾਡੇ ਮੂਹਰੇ ਰੱਖ ਦੂੰਗਾ, ਉਸ ਤੋਂ ਵੱਡੀ ਤਾਂ ਕੋਈ ਚੀਜ਼ ਨਹੀਂ ਸਰਕਾਰੀ ਰਿਪੋਰਟ, ਵੀ ਇਹਨੂੰ ਆਹ ਬੰਦਿਆਂ ਨੇ ਮਾਰਨ ਦੀ ਕੋਸ਼ਿਸ਼ ਕੀਤੀ ਗਈ ਆ, ਇੰਨੇ ਹਥਿਆਰਾਂ ਸਮੇਤ ਆਹ ਬੰਦੇ ਫੜੇ ਗਏ ਨੇ। ਪ੍ਰਸ਼ਾਸਨ ਕਹਿੰਦਾ ਗਨਮੈਨ ਲੈ ਲਾ। ਭਾਈ ਮੈਂ ਗਨਮੈਨ ਕੀ ਕਰਨੇ? ਮੇਰੀ ਸਵੈ ਸੁਰੱਖਿਆ ਵਾਸਤੇ ਜਿਹੜੀ ਮੇਰੀ ਕੋਈ ਚੀਜ਼ ਸਸਪੈਂਡ ਕੀਤੀ ਵੀ ਆ ਮੈਨੂੰ ਉਹੀ ਦੇ ਦਿਓ, ਮੇਰਾ ਅਸਲਾ ਤੁਸੀਂ ਸਸਪੈਂਡ ਕੀਤਾ ਵਾ ਉਹੀ ਦੇ ਦਿਓ। ਨਾਲੇ ਕਹਿੰਦੇ ਹੁਣ ਤਾਂ ਅਸਲੇ ਤੇ ਪਾਬੰਦੀਆਂ ਨੇ, ਅਸਲੇ ਨਹੀਂ ਦੇਣੇ। ਸਰਕਾਰ ਦਾ ਬਿਆਨ ਆਇਆ ਸੀ ਪਿੱਛੇ ਜੇ ਕਿ ਫੁਕਰਬਾਜ਼ੀਆਂ ਕਰਦੇ ਨੇ ਅਸਲੇ ਦਿਖਾ ਕੇ। ਦੇਖੋ ਅਸਲਾ ਜਿਹੜਾ ਨਾ, ਅਸਲੇ ਬਾਰੇ ਤੁਸੀਂ ਗੱਲ ਕੀਤੀ ਆ ਤਾਂ ਮੈਨੂੰ ਬਹੁਤ ਵੱਡੇ ਇੱਕ ਨੌਲੇਜ ਵਾਲੇ ਗਿਆਨੀ ਨੇ ਕਿਹਾ ਸੀ ਵੀ ਜੇ ਤੁਸੀਂ ਸ਼ਾਂਤੀ ਚਾਹੁੰਦੇ ਹੋ ਤਾਂ ਅਸਲਾ ਜ਼ਰੂਰੀ ਹੈ। ਉਹ ਕਿਵੇਂ? ਪਰਮਾਣੂ ਸ਼ਕਤੀ ਆ ਇੰਡੀਆ, ਬਹੁਤ ਵੱਡੀ ਪਰਮਾਣੂ ਸ਼ਕਤੀ ਆ, ਵੱਡਾ ਹਥਿਆਰ ਆ ਇੰਡੀਆ ਕੋਲੇ। ਜੇ ਪਾਕਿਸਤਾਨ ਕੋਲੇ ਅੱਜ ਪਰਮਾਣੂ ਹਥਿਆਰ ਨਾ ਹੁੰਦਾ ਤਾਂ ਨੇਸਤੇ ਨਾਬੂਦ ਕਰਤਾ ਸੀ ਪਾਕਿਸਤਾਨ। ਚੜਾਈ ਕਰ ਜਾਂਦੇ ਕਿ ਨਹੀਂ? ਦੋਨਾਂ ਕੋਲੇ ਹਥਿਆਰ ਨੇ, ਸ਼ਾਂਤ ਬੈਠੇ ਨੇ ਦੋਨੇ। ਇਹਨੇ ਚਲਾਇਆ ਅਸੀਂ ਮਰਾਂਗੇ, ਉਹਨੇ ਚਲਾਇਆ ਉਹ ਮਰਨਗੇ। ਅਸਲਾ ਤਾਂ ਸ਼ਾਂਤੀ ਦੀ ਨਿਸ਼ਾਨੀ ਆ ਬਾਈ, ਅਸਲਾ ਤਾਂ ਸ਼ਾਂਤੀ ਲੈ ਕੇ ਆਉਂਦਾ। ਫਿਰ ਜਿਹੜੇ ਪੁਲਿਸ ਵਾਲੇ ਨੇ, ਜਿਹੜਾ ਪੈਰਾ ਮਿਲਟਰੀਜ਼ ਨੇ, ਮਿਲਟਰੀ ਆ, ਉਹਨਾਂ ਕੋਲੇ ਅਸਲਾ ਕਿਉਂ ਕਾਸਤਵਾ? ਉਹਨਾਂ ਨੂੰ ਅੱਤਵਾਦੀ ਦਿਖਾਉਣ ਵਾਸਤੇ ਅਸਲਾ ਥੋੜੀ ਰੱਖਿਆ। ਉਹਨਾਂ ਨੇ ਲਾਅ ਐਂਡ ਆਰਡਰ ਮੇਨਟੇਨ ਕਰਨਾ, ਸ਼ਾਂਤੀ ਬਹਾਲ ਕਰਨੀ ਹੈ, ਅਸਲੇ ਦੇ ਡਰ ਨਾਲ ਸ਼ਾਂਤੀ ਬਹਾਲ ਕਰਨੀ ਹੈ। ਬਿਲਕੁਲ। ਤਾਂ ਸੋ ਅਸੀਂ ਜਿਹੜੀ ਮੁਲਾਕਾਤ ਸੀ ਉਹ ਥੋੜ੍ਹੀ ਜਿਹੀ ਜਿਹੜੀ ਕਿ ਕੋਸ਼ਿਸ਼ ਕਰੀ ਆ ਕਿ ਗੱਲ ਰੱਖੀ ਜਾਵੇ। ਜਿਹੜੇ ਕਿ ਸੈਣੇ ਦੇ ਸਰਪੰਚ ਨੇ ਉਹਨਾਂ ਦੇ ਨਾਲ ਅਸੀਂ ਮੁਲਾਕਾਤ ਕਰੀ ਆ, ਸੁਖਵਿੰਦਰ ਸਿੰਘ ਕਲਕੱਤਾ। ਇਸ ਤੋਂ ਬਾਅਦ ਅਸੀਂ ਕੋਸ਼ਿਸ਼ ਕਰਾਂਗੇ ਕਿ ਜਿਹੜੇ ਭਦੌੜ ਹਲਕੇ ਦੇ MLA ਨੇ ਉਹਨਾਂ ਦੇ ਨਾਲ ਵੀ ਮੁਲਾਕਾਤ ਹੋ ਸਕੇ। ਅਸੀਂ ਆਪਣੇ ਵੱਲੋਂ ਵੀ ਕੋਸ਼ਿਸ਼ ਕਰਾਂਗੇ ਅਤੇ ਇੱਥੇ ਇਸੇ ਜ਼ਰੀਏ ਅਪੀਲ ਵੀ ਕਰਦੇ ਹਾਂ ਕਿ ਜੇਕਰ ਉਹਨਾਂ ਦੇ ਵੱਲੋਂ ਕੋਈ ਕੋਸ਼ਿਸ਼ ਹੁੰਦੀ ਆ ਤਾਂ ਅਸੀਂ ਮੁਲਾਕਾਤ ਕਰਨ ਦੇ ਲਈ ਤਿਆਰ ਹਾਂ, ਉਹਨਾਂ ਦੀ ਗੱਲ ਰੱਖਣ ਦੇ ਲਈ ਵੀ ਤਿਆਰ ਹਾਂ। ਤਾਂ ਤੁਸੀਂ ਜੁੜੇ ਰਹਿਣਾ ਇੰਡੋਸ TV ਦੇ ਨਾਲ, ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ। ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਤਾਂ ਸੋ ਅਸੀਂ ਜਿਵੇਂ ਪਹਿਲਾਂ ਤੁਹਾਨੂੰ ਦੱਸਿਆ ਕਿ ਅਸੀਂ ਮੁਲਾਕਾਤ ਲਾਭ ਸਿੰਘ ਉਗੋਕੇ ਦੇ ਨਾਲ ਵੀ ਕਰਾਂਗੇ, ਪਰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਇਸ ਵਕਤ ਅਸੀਂ ਉਸੇ ਦਫ਼ਤਰ ਦੇ ਵਿੱਚ ਹੀ ਬੈਠੇ ਹਾਂ ਜਿਹੜੇ ਦਫ਼ਤਰ ਦੇ ਵਿੱਚ ਸੁਖਵਿੰਦਰ ਸਿੰਘ ਕਲਕੱਤਾ ਬੈਠੇ ਨੇ। ਤਾਂ ਅਸੀਂ ਕੋਸ਼ਿਸ਼ ਕਰਾਂਗੇ ਕਿ ਆਖਰ ਗੱਲ ਕੀ ਹੋਈ ਆ। ਮੇਰੇ ਹੱਥ ਦੇ ਵਿੱਚ ਫੋਨ ਆ ਤਾਂ ਇਸ ਦੇ ਉੱਪਰ ਨੰਬਰ ਭਰਿਆ ਹੋਇਆ ਲਾਭ ਸਿੰਘ ਉਗੋਕੇ ਦਾ। ਇਹ ਮੈਂ ਫੋਨ ਲਾਉਣ ਲੱਗਿਆ ਗਾ, ਲਾਭ ਸਿੰਘ ਉਗੋਕੇ ਨੂੰ ਫੋਨ ਲਾਊਂਗਾ, ਸਪਸ਼ਟੀਕਰਨ ਜ਼ਰੂਰ ਲਵਾਂਗੇ ਕਿ ਆਖਰ ਗੱਲ ਕੀ ਹੋਈ ਆ। ਸੋ ਮੈਂ ਟਰਾਈ ਕਰਦਾ ਫੋਨ, ਜੇ ਚੁੱਕਣਗੇ ਤਾਂ ਸਾਡੇ MLA ਸਾਹਿਬ। नंबर अभी व्यस्त है, कृपया थोड़ी देर बाद कोशिश करो। आपके द्वारा डायल किया गया नंबर अभी व्यस्त है, कृपया कुछ समय पश्चात प्रयास करें। The number you have dialed is currently busy. Please try later. ਤਾਂ ਜਿਹੜਾ ਫੋਨ ਆ ਇਹ ਵਿਅਰਥ ਆ ਰਿਹਾ, ਅਸੀਂ ਦੁਬਾਰਾ ਕੋਸ਼ਿਸ਼ ਕਰਦੇ ਹਾਂ, ਦੁਬਾਰਾ ਲਾਵਾਂਗੇ ਫੋਨ ਲਾਭ ਸਿੰਘ ਉਗੋਕੇ ਨੂੰ, ਜਿਹੜੇ MLA ਸਾਹਿਬ ਨੇ ਇੱਥੋਂ ਦੇ ਭਦੌੜ ਹਲਕੇ ਦੇ। ਤਾਂ ਅਸੀਂ ਦੁਬਾਰਾ ਕੋਸ਼ਿਸ਼ ਕਰੀ ਆ ਕਿ ਦੇਖਦੇ ਹਾਂ ਆਖਰ ਫੋਨ ਲੱਗਦਾ ਜਾਂ ਨਹੀਂ ਲੱਗਦਾ। MLA ਸਾਹਿਬ ਨੂੰ ਅਸੀਂ ਫੋਨ ਲਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਸੋ ਇਹ ਫੋਨ ਫੇਰ ਕੱਟਿਆ ਗਿਆ ਇੱਕ ਵਾਰ। ਅਸੀਂ ਕਈ ਵਾਰ ਇਹ ਹੁੰਦਾ ਕਿ ਕਿਸੇ ਦੇ, ਚਲੋ ਜੀ ਫੋਨ ਲੱਗ ਗਿਆ, ਅਸੀਂ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ। जिस व्यक्ति ਨੂੰ ਤੁਸੀਂ ਕਾਲ ਕਰ ਰਹੇ ਹੋ ਉਹ ਤੁਹਾਡੀ ਕਾਲ ਦਾ ਜਵਾਬ ਦੇਣ। ਇੱਕ ਵਾਰ ਅਸੀਂ ਹੋਰ ਟਰਾਈ ਕਰ ਲਈਏ ਦੁਬਾਰਾ, ਕਿਉਂਕਿ ਅਸੀਂ ਟਰਾਈ ਕਰਨ ਤੇ ਅੱਜ ਅਸੀਂ ਇਸੇ ਮੁੱਦੇ ਨੂੰ, ਇਹ ਨਾ ਹੋਵੇ ਕੱਲ ਨੂੰ ਕੋਈ ਕਹਿੰਦੇ ਆ ਕਿ ਸਾਡੇ ਨਾਲ ਤਾਂ ਗੱਲ ਹੀ ਨਹੀਂ ਹੋਈ ਤੁਹਾਡੀ। ਕੁਲਦੀਪ ਇਹ ਦਿਖਾ ਦੇ, ਫੋਨ ਦਿਖਾ ਦੇ। ਇਹ ਲੱਗਿਆ ਹੋਇਆ ਲਾਭ ਸਿੰਘ ਉਗੋਕੇ ਦਾ ਨੰਬਰ ਆ ਇਹ।
ਵਿਅਕਤੀ ਨਾਲ ਸੰਪਰਕ। ਤਾਂ ਅਸੀਂ ਹੁਣ ਇੱਥੇ ਹੀ ਜਿਹੜੀ ਸੁਖਵਿੰਦਰ ਸਿੰਘ ਕਲਕੱਤਾ ਸਾਡੇ ਨਾਲ ਹੀ ਨੇ। ਕਲਕੱਤਾ ਸਾਹਿਬ ਫੋਨ ਨਹੀਂ ਚੁੱਕ ਰਹੇ। ਸੋ ਮੇਰੇ ਨਾਲ ਤਾਂ ਬਾਈ ਜੀ ਪਹਿਲਾਂ ਇਹਨਾਂ ਦੀ ਗੱਲ ਹੋਈ ਆ 5-6 ਦਫਾ ਤੇ ਮੈਂ ਇਹਨਾਂ ਦੇ ਨੰਬਰ ਤੇ ਤੁਹਾਨੂੰ ਦਿਖਾ ਦੇਣਾ। ਮੈਂ ਆਡੀਓ ਵੀ ਭੇਜੀਆਂ ਵੀ ਆਡੀਓਜ਼ ਆਪਣੀਆਂ। ਇਹ ਅੱਜ ਦੀ ਤਾਂ ਕੋਈ ਆਡੀਓ ਹੋ ਨਹੀਂ ਸਕਦੀ। ਆ WhatsApp ਤੇ ਦੇਖ ਲਓ ਤੁਸੀਂ ਆਡੀਓਜ਼ ਇਹਨਾਂ ਨੂੰ ਮੈਂ ਭੇਜੀਆਂ ਵੀ ਆ। ਇਹਨਾਂ ਦਾ ਮੈਂ ਕਿਵੇਂ ਸਤਿਕਾਰ ਕਰਦਾ ਰਿਹਾ। MLA ਲਾਭ ਸਿੰਘ ਉਗੋਕੇ ਹੈ ਨਾ ਜੀ। ਆ ਦੇਖੋ ਜੀ, ਆਵਾਜ਼ ਕਰ ਦਿਓ ਥੋੜੀ ਜੀ। ਇਹ ਆਵਾਜ਼ ਪੂਰੀ ਨਹੀਂ। ਤਾਂ ਚਲੋ ਅਸੀਂ ਫੋਨ ਲੱਗਿਆ ਵਾ, ਫੋਨ ਕੱਟਦੇ ਆ। ਗ੍ਰਾਮ ਪੰਚਾਇਤ ਸੈਣਾ ਨੇ ਆ ਦੇਖੋ ਐਮਐਲਏ ਸਾਹਿਬ ਸਤਿ ਸ਼੍ਰੀ ਅਕਾਲ ਜੀ। ਐਮਐਲਏ ਸਾਹਿਬ ਗ੍ਰਾਮ ਪੰਚਾਇਤ ਸੈਣਾ ਨੇ ਵਿੱਚ ਫੋਨ ਆਈ ਜਾਂਦਾ। ਤਾਂ ਇਹ ਐਮਐਲਏ ਸਾਹਿਬ ਸਤਿ ਸ਼੍ਰੀ ਅਕਾਲ ਜੀ। ਐਮਐਲਏ ਸਾਹਿਬ ਰਿਕੁਐਸਟ ਸੀ, ਬੇਨਤੀ ਆ ਵੀ ਸੈਣਾ ਪੰਚਾਇਤ ਪੰਜਾਬ ਦੀ ਸਭ ਤੋਂ ਵੱਡੀ ਪੰਚਾਇਤ ਆ। ਸੋ ਸਾਡਾ ਸ਼ੁਰੂ ਤੋਂ ਏਮ ਆ ਵੀ ਇਲੈਕਟਡ ਬੋਡੀ ਨਾਲ ਰਲ ਕੇ ਕੰਮ ਕਰਨਾ। ਤੇ ਤੁਹਾਡੇ ਜਿਹੜੇ ਸਰ ਮੁੰਡੇ ਨੇ ਜਾਂ PA ਨੇ ਕਾਫੀ ਵਾਰ ਉਹਨਾਂ ਨੂੰ ਫੋਨ ਕਰਕੇ ਟਾਈਮ ਮੰਗਿਆ, ਸੋ ਟਾਈਮ ਨਹੀਂ ਮਿਲਿਆ। ਸੋ ਸਰ ਜੇ ਤਾਂ ਇਹ ਜਿਹੜੀਆਂ ਗੱਲਾਂ ਨੇ ਸੁਖਵਿੰਦਰ ਸਿੰਘ ਕਲਕੱਤਾ ਨੇ ਕਰੀਆਂ ਨੇ, ਅਸੀਂ ਤੁਹਾਡੇ ਨਾਲ ਜਿਹੜੀ ਮੁਲਾਕਾਤ ਆ ਉਹ ਕਰਵਾਈ ਆ। ਇੱਕ ਸਰ ਪਲੀਜ਼ ਰਿਪਲਾਈ ਕਰਿਓ ਵੀ ਕਦੋਂ ਆ ਸਕਦੇ ਆ ਤੁਹਾਡੇ ਕੋਲੇ। ਜਦੋਂ ਵੀ ਤੁਸੀਂ ਟਾਈਮ ਦਿਓ ਤੇ ਆ ਕੇ ਸਮੁੱਚੀ ਪੰਚਾਇਤ ਨੂੰ ਸਰ ਤੁਹਾਨੂੰ ਮਿਲਾ ਦਿਆਂ। ਧੰਨਵਾਦ ਜੀ। ਜਿਹੜੇ SC ਬਰਾਦਰੀ ਆ ਜੀ, ਉਹਨਾਂ ਨੂੰ ਧਰਮਸ਼ਾਲਾ ਵਾਸਤੇ ਜਗ੍ਹਾ ਅਲਾਟ ਕਰਨੀ ਆ। ਉਹ ਮਤਾਂ ਅਨੁਸਾਰ ਸਾਰਾ ਪਿਆ। ਜੇ ਤੁਸੀਂ ਆ ਕੇ ਮਤਲਬ ਆਪਣੇ ਹੱਥੀਂ ਰਾਹੀਂ ਜਿਹੜਾ ਉਹ ਮਤੇ ਦੀ ਕਾਪੀ ਇਹਨਾਂ ਨੂੰ ਸੌਂਪ ਦਿਓ ਗਰੀਬ ਬੰਦਿਆਂ ਨੂੰ, ਤਾਂ ਕਿਰਪਾ ਹੋਊਗੀ। ਇਹ ਸਾਰੀਆਂ ਚੀਜ਼ਾਂ ਦੇਖੋ ਕਿ ਇਹ WhatsApp ਅੱਜ ਦਾ ਤਾਂ ਨਹੀਂ ਮੇਰਾ। ਕਿੰਨੀ ਤਰੀਕ ਦਾ ਗਾ? 20 ਨਵੰਬਰ ਬਿਲਕੁਲ ਸੰਡੇ 18 ਦਸੰਬਰ ਦਿਖਾ ਸਕਦੇ ਹੋ ਜੀ ਤੁਸੀਂ ਜ਼ੂਮ ਕਰਕੇ। ਉਹਨਾਂ ਨੂੰ ਹਮੇਸ਼ਾ ਪਿੰਡ ਦੀ ਭਲਾਈ ਵਾਸਤੇ ਕੰਮ ਕਰਨ ਲਈ ਕਹਿੰਦਾ ਰਿਹਾ। ਉਹਨਾਂ ਨੂੰ ਇਹ ਵੀ ਕਿਹਾ ਵੀ ਉਹਨਾਂ ਦੇ ਨਾਲ ਰਲ ਕੇ ਕੰਮ ਕਰਨ ਨੂੰ ਤਿਆਰ ਹਾਂ, ਕਿਉਂਕਿ ਮੈਂ ਪਿੰਡ ਦਾ ਵਿਕਾਸ ਚਾਹੁੰਦਾ, ਮੈਂ ਲੋਕਾਂ ਦਾ ਭਲਾ ਚਾਹੁੰਦਾ। ਤੁਹਾਡੇ ਕੋਲ ਤੁਹਾਡੀ ਸਰਕਾਰ ਆਈ ਹੈ, ਤੁਹਾਡੇ ਦੁਬਾਰਾ ਹੀ ਕੰਮ ਹੋਣਗੇ। ਪਰ ਇਹ ਚੀਜ਼ਾਂ ਪਤਾ ਨਹੀਂ ਕਿਉਂ ਉਹਨਾਂ ਨੂੰ ਚੰਗੀਆਂ ਨਹੀਂ ਲੱਗੀਆਂ। ਹੋਰ ਇੱਕ ਸਰਪੰਚ ਕੀ ਕਹਿ ਸਕਦਾ। ਬਿਲਕੁਲ। ਤਾਂ ਅਸੀਂ ਵੀ ਕੋਸ਼ਿਸ਼ ਕਰੀ ਆ, ਬਾਰ-ਬਾਰ ਅਸੀਂ ਕੋਸ਼ਿਸ਼ ਕਰੀ ਆ ਜਿਹੜੀ ਕਿ ਲਾਭ ਸਿੰਘ ਉਗੋਕੇ ਦੇ ਨਾਲ ਅਸੀਂ ਮੁਲਾਕਾਤ ਕਰ ਸਕੀਏ। ਇੱਕ ਮੈਨੂੰ ਨੰਬਰ ਨਾ ਹੋਰ ਮਿਲ ਗਿਆ ਇਹਨਾਂ ਦੇ ਬੰਦੇ ਦਾ, ਲਵਦੀਪ ਸਿੰਘ ਮਾਨ ਆ। ਤਾਂ ਮੈਂ ਉਹ ਵੀ ਨਾਲ ਖੜਾ ਦੇਖਿਆ ਸੀ। ਮੈਂ ਉਸ ਦੇ ਨਾਲ ਮੁਲਾਕਾਤ ਕਰਨ ਦੀ ਕੋਸ਼ਿਸ਼ ਕਰਦਾ। ਇਹ ਦੇਖੋ, ਇਹ ਨੰਬਰ ਲੱਗ ਗਿਆ। ਹੈਲੋ ਹਾਂਜੀ ਹਰਜਿੰਦਰ ਸਿੰਘ ਢਿੱਲੋਂ ਬੋਲਦਾ ਵੀਰੇ, ਪੱਤਰਕਾਰ। ਹਾਂਜੀ ਤੁਸੀਂ ਲਾਈਵ ਤੇ ਜੁੜੇ ਹੋਏ ਹੋ। ਤੇ ਜਿਹੜੀ ਅੱਜ ਗੱਲਬਾਤ ਹੋਈ ਆ MLA ਦੇ ਸਾਹਿਬ ਦੇ ਨਾਲ ਸੈਣਾ ਪਿੰਡ ਦੇ ਵਿੱਚ, ਉਸ ਦਾ ਕੀ ਗੱਲਬਾਤ ਕਿੱਥੋਂ ਸ਼ੁਰੂ ਹੋਈ ਆਖਰ? MLA ਸਾਹਿਬ ਨਾਲ ਹੀ ਗੱਲ ਕਰੋ ਜੀ ਨਹੀਂ, ਤੁਸੀਂ ਨਾਲ ਹੁੰਦੇ ਹੋ 24 ਘੰਟੇ। ਮੈਂ ਇਸੇ ਕਰਕੇ ਤੁਹਾਨੂੰ ਫੋਨ ਲਾਇਆ ਬਾਈ। MLA ਸਾਹਿਬ ਤੁਹਾਡੇ ਫੋਨ ਨਹੀਂ ਚੱਕ ਰਹੇ। MLA ਸਾਹਿਬ ਤੁਸੀਂ ਮਾਰਨਿੰਗ ਗੱਲ ਕਰ ਲਿਓ ਨਾ, ਉਹੀ ਦੱਸਣਗੇ ਤੁਹਾਨੂੰ। ਨਹੀਂ MLA ਸਾਹਿਬ ਤੁਹਾਡੇ ਫੋਨ ਨਹੀਂ ਚੱਕ ਰਹੇ ਨਾ। 2-3 ਵਾਰ ਅਸੀਂ ਟਰਾਈ ਕਰ ਚੁੱਕੇ ਹਾਂ। ਪਹਿਲਾਂ ਵੇਟਿੰਗ 'ਚ ਆ ਰਿਹਾ ਸੀ ਤੇ ਹੁਣ ਉਹ ਚੱਕ ਹੀ ਨਹੀਂ ਰਹੇ। ਵੀਰੇ MLA ਸਾਹਿਬ ਨਾਲ ਸਵੇਰੇ ਗੱਲ ਕਰ ਲਿਓ ਜੀ। ਤਾਂ ਤੁਸੀਂ ਦੇਖ ਸਕਦੇ ਹੋ, ਇਹ ਅਸੀਂ ਉਹਨਾਂ ਦੇ ਬਾਈ ਜੀ ਇੱਕ ਗੱਲ ਮੈਂ ਤੁਹਾਨੂੰ ਹੋਰ ਕਹਿਣਾ, ਅਸੀਂ ਵੀ ਫੋਨ ਕਰਦੇ ਰਹੇ ਆ ਤਾਂ ਉਹ ਚੱਕਦੇ ਨਹੀਂ ਸੀਗੇ ਜੀ। ਉਸ ਤੋਂ ਬਾਅਦ ਆਹ ਕਿੰਨੀ ਤਰੀਕ ਦਾ ਤੁਸੀਂ ਦੇਖੋ ਬਾਈ ਜੀ, 30 ਜੂਨ ਦਾ। ਇਹ ਤੁਸੀਂ ਸੁਣਾਓ। ਸਤਿ ਸ਼੍ਰੀ ਅਕਾਲ MLA ਸਾਹਿਬ। MLA ਸਾਹਿਬ ਆਹ ਸੈਣੇ ਦੀ ITI ਸੰਬੰਧੀ ਤੁਹਾਡੇ ਕੋਲੇ ਕਾਗਜ਼ ਪੱਤਰ ਭੇਜੇ ਨੇ। ਇਹਦੇ ਵਿੱਚ ਸਰਕਾਰ ਦੀ ਜਿਹੜਾ ਮਨਜ਼ੂਰੀ ਪੱਤਰ ITI ਦਾ, ਉਹ ਪੰਚਾਇਤ ਦਾ ਮਤਾ, ਮਹਿਕਮੇ ਨਾਲ ਜਿਹੜੇ ਕੋਈ ਚਿੱਠੀ ਪੱਤਰ ਦਾ ਆਦਾਨ ਪ੍ਰਦਾਨ ਹੋਇਆ, ਉਹ ਤੇ ਭਾਰ ਮੁਕਤ ਸਰਟੀਫਿਕੇਟ ਵਗੈਰਾ ਸਾਰਾ ਤੁਹਾਨੂੰ ਸੈਂਡ ਕਰਤਾ ਜੀ। ਧੰਨਵਾਦ ਜੀ। ਮੈਂ ਤੁਹਾਨੂੰ ਇਹਨਾਂ ਨੂੰ ਦੱਸਦਾ ਰਹਿੰਦਾ ਸੀ ਸਮੇਂ-ਸਮੇਂ ਤੇ ਗੱਲਾਂ ਵੀ ਚਲੋ ਬਿਜ਼ੀ ਆ, ਸ਼ਾਇਦ ਫੋਨ ਨਹੀਂ ਚੱਕ ਸਕਦੇ। MLA ਸਾਹਿਬ ਸਤਿ ਸ਼੍ਰੀ ਅਕਾਲ ਜੀ। MLA ਸਾਹਿਬ ਇੱਕ ਰਵਾਇਤੀ ਤਰੀਆਂ ਦਾ ਫੰਕਸ਼ਨ ਆਰਗੇਨਾਈਜ਼ ਕੀਤਾ ਜੀ 10 ਤਰੀਕ। ਤਾਂ ਇਹ ਜਿਹੜੀਆਂ ਅਸੀਂ ਰਿਕਾਰਡਿੰਗਾਂ ਅਸੀਂ ਆਪਦੇ ਕੋਲ ਲੈ ਕੇ ਜਾਵਾਂਗੇ, ਅਸੀਂ ਚਲਾਵਾਂਗੇ, ਅਸੀਂ ਤੁਹਾਨੂੰ ਵੀ ਸੁਣਾਵਾਂਗੇ ਕਿ ਆਖਰ ਕਦੋਂ ਕੀ ਗੱਲ ਹੋਈ ਆ। ਕਿਉਂਕਿ ਮੈਂ ਪੁੱਛਿਆ ਹੈਗਾ ਕਿ ਕੋਈ ਪਹਿਲਾਂ ਤਾਂ ਨਹੀਂ ਸੀ ਰੰਜਿਸ਼, ਤਾਂ ਸੁਖਵਿੰਦਰ ਸਿੰਘ ਕਲਕੱਤਾ ਨੇ ਵੀ ਕਿਹਾ ਕਿ ਕੋਈ ਰੰਜਿਸ਼ ਨਹੀਂ ਸੀ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ। ਅਸੀਂ ਲਾਭ ਸਿੰਘ ਉਗੋਕੇ ਨੂੰ ਵੀ ਮਿਲਣ ਦੀ ਕੋਸ਼ਿਸ਼ ਕਰਾਂਗੇ।
ਉਹਨਾਂ ਦੇ ਨਾਲ ਜੋ ਮੁੰਡੇ ਹੁੰਦੇ ਨੇ 24 ਘੰਟੇ ਰਹਿੰਦੇ ਨੇ, ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰੀ ਤਾਂ ਉਹ ਕਹਿੰਦੇ ਇਹ ਤਾਂ MLA ਸਾਹਿਬ ਹੀ ਦੱਸ ਸਕਦੇ ਨੇ। ਤਾਂ ਹੁਣ ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ। ਚਲੋ ਤੁਸੀਂ ਅਪਗ੍ਰੇਡ ਨਹੀਂ ਕਰਨਾ ਤਾਂ ਡੀਗ੍ਰੇਡ ਕਰ ਦਿਓ। ਝੂਠ ਨਹੀਂ ਬੋਲਣਾ। ਨਹੀਂ ਝੂਠ ਨਹੀਂ ਮੈਂ ਬੋਲਦਾ, ਨਾ ਮੈਂ ਝੂਠ ਬੋਲਿਆ ਕਦੇ, ਨਾ ਬੋਲਣਾ। ਆ ਫਿਰ ਇਹ ਕੀ ਗੱਲ ਹੈ? ਮਾਰ ਲਫੜੇ ਤੈਨੂੰ ਅੰਦਰ ਸਿੱਟਿਆ ਹੁੰਦਾ। ਮਾਰ ਲਫੜੇ ਤੈਨੂੰ ਅੰਦਰ ਸਿੱਟਿਆ। ਮਾਰ ਲਫੜੇ ਤੈਨੂੰ ਅੰਦਰ ਸਿੱਟਿਆ ਹੁੰਦਾ। ਸੋ ਮੈਂ ਟਰਾਈ ਕਰਦਾ ਫੋਨ, ਜੇ ਚੁੱਕਣਗੇ ਤਾਂ ਸਾਡੇ MLA ਸਾਹਿਬ। नंबर अभी व्यस्त है, कृपया थोड़ी देर बाद कोशिश करो। आपके द्वारा डायल किया गया नंबर अभी व्यस्त है, कृपया कुछ समय पश्चात प्रयास करें। The number you have dialed is currently busy. Please try later. ਬਈ ਜੀ ਆਖਰ ਜਿਹੜੀ ਸਰਕਾਰ ਨੇ ਵੱਡੇ ਵੱਡੇ ਵਾਅਦੇ ਕਰੇ, ਜਿਹੜੀ ਸਰਕਾਰ ਕਹਿੰਦੀ ਰਹੀ ਕਿ ਅਸੀਂ ਆਮ ਲੋਕਾਂ ਵਾਂਗਾ ਆਮ ਲੋਕਾਂ ਦੇ ਸਹਾਰੇ ਚੱਲਾਂਗੇ, ਸਾਨੂੰ ਜਿੱਥੇ ਮਰਜ਼ੀ ਖੜਾ ਕੇ ਸਵਾਲ ਪੁੱਛ ਲਿਓ। ਅੱਜ ਇਹ ਕੀ ਵਾਪਰ ਗਿਆ ਜਿਹੜਾ ਤੁਹਾਡੇ ਨਾਲ ਅਜਿਹੀ ਭਾਸ਼ਾ ਵਰਤਣੀ ਪਈ ਜਿਹੜੀ ਕਿ ਮੈਂ ਕੈਮਰੇ ਤੇ ਬਿਆਨ ਨਹੀਂ ਕਰ ਸਕਦਾ। ਮਾਰ ਲਫੜੇ ਤੈਨੂੰ ਅੰਦਰ ਸਿੱਟਿਆ ਹੁੰਦਾ। ਵੀ ਪਿਛਲੀਆਂ ਸਰਕਾਰਾਂ ਵੇਲੇ ਜਦੋਂ ਸਾਡੇ ਧਰਨੇ ਮੁਜ਼ਾਹਰੇ ਸੀ, ਕਾਂਗਰਸ ਖਿਲਾਫ ਵੀ ਅਸੀਂ ਕੀਤਾ, ਅਕਾਲੀ ਦਲ ਦੇ ਖਿਲਾਫ ਵੀ ਕੀਤਾ, ਉਦੋਂ ਅਸੀਂ ਇਹਨਾਂ ਨੂੰ ਸ਼ੱਕਰ ਲੱਗਦੇ ਸੀ। ਅੱਜ ਜੇ ਇਹਨਾਂ ਦੀ ਗੱਲ ਆਈ, ਅੱਜ ਅਸੀਂ ਕੌੜੇ ਜ਼ਹਿਰ ਲੱਗਦੇ ਹਾਂ। ਮੇਰੇ ਮਾਤਾ ਸਰਪੰਚ ਨੇ ਐਡੀ ਵੱਡੀ ਗ੍ਰਾਮ ਪੰਚਾਇਤ ਆ ਜਿੱਥੇ ਤੁਸੀਂ ਬੈਠੇ ਹੋ, ਪੰਜਾਬ ਦੀ ਸਭ ਤੋਂ ਵੱਡੀ ਪੰਚਾਇਤ ਆ, ਕੀ ਸਰਪੰਚ ਚੁੱਪ ਕਰਕੇ ਬਹਿ ਜੇ? ਉਹਦੇ ਪਿੰਡੋਂ ਕੁਛ ਚੀਜ਼ ਜਾ ਰਹੀ ਹੋਵੇ, ਪੁਰਾਣੀਆਂ ਜਿਹੜੀਆਂ ਚੀਜ਼ਾਂ ਜਾ ਰਹੀਆਂ ਹੋਣ। ਅਸੀਂ ਤਾਂ ਹਮੇਸ਼ਾ ਸੰਘਰਸ਼ ਕੀਤਾ। ਕੀ ਸਾਡਾ ਇਹ ਕੰਮ ਕਰਨਾ ਅੱਜ ਇਹਨਾਂ ਨੂੰ ਗਵਾਰਾ ਨਹੀਂ? ਕਿ ਲੋਕ ਰਾਜ 'ਚ ਇਹ ਸਿਸਟਮ ਨਹੀਂ ਹੋਣਾ ਚਾਹੀਦਾ ਵੀ ਇਲੈਕਟਡ ਬਾਡੀ ਤੁਹਾਡੇ ਪਿੰਡ ਆਏ, ਇੱਕ ਪੰਚਾਇਤ ਉਹਦੇ ਸਤਿਕਾਰ ਵਾਸਤੇ ਖੜੀ ਰਹੇ? ਸੋ ਉਸ ਸਤਿਕਾਰ ਤਹਿਤ ਸਰਦਾਰ ਭਗਵੰਤ ਸਿੰਘ ਮਾਨ ਜਦੋਂ MP ਹੋਇਆ ਕਰਦੇ ਸੀ, ਮੇਰੇ ਪਿੰਡ ਆਏ, 10 ਲੱਖ ਰੁਪਇਆ ਮੇਰੀ ਪਿੰਡ ਦੀ ਮਤਲਬ ਸਟੇਡੀਅਮ ਨੂੰ ਦਿੱਤਾ। ਮੈਂ ਨੰਗੇ ਪੈਰੀ ਜਾ ਕੇ ਸਟੇਜ ਤੋਂ ਇਹਨਾਂ ਦਾ ਸਤਿਕਾਰ ਕੀਤਾ, ਸਨਮਾਨ ਕੀਤਾ। ਉਦੋਂ ਇਹਨਾਂ ਨੂੰ ਬੜੇ ਵਧੀਆ ਲੱਗਦੇ ਸੀ ਅਸੀਂ। ਕੀ ਲੱਗਦਾ ਜਿਹੜਾ ਤੁਸੀਂ ਨੰਗੇ ਪੈਰੀ ਗੱਲ ਕਰੀ, ਤੁਸੀਂ ਉਸ ਸਰਕਾਰ ਦੇ ਕੋਲ ਗਏ ਚੱਲ ਕੇ, ਇੱਕ ਸਰਪੰਚ ਹੋਣ ਦੇ ਨਾਂ ਤੇ ਤੁਹਾਡੇ ਨਾਲ ਅਜਿਹੀ ਭਾਸ਼ਾ ਵਰਤਣੀ ਕੀ ਜਾਇਜ਼ ਆ? ਆਮ ਆਦਮੀ ਸਰਕਾਰ ਕਹਿ ਕੇ ਆਈ ਆ ਵੈਸੇ ਹੈਲਥ, ਐਜੂਕੇਸ਼ਨ ਤੇ ਸਪੋਰਟਸ ਵਾਸਤੇ ਕੰਮ ਕਰਨਾ। ਬਿਲਕੁਲ, ਇਹ ਤਾਂ ਸਾਡਾ ਮੁੱਦਾ ਗਾ। ਅਸੀਂ ਪੰਚਾਇਤਾਂ ਨੇ ਇਹ ਗੱਲ ਕਹੀਆਂ, ਅਸੀਂ 4 ਸਾਲ ਪਹਿਲਾਂ ਇਸ ਨੂੰ ਫੋਲੋ ਕਰ ਲਿਆ, ਇਹ ਚੀਜ਼ ਨੂੰ ਵੀ, ਇਹ ਚੀਜ਼ਾਂ ਤੇ ਇਸ ਸੈਕਟਰ ਤੇ ਅਸੀਂ ਕੰਮ ਕਰਨਾ। ਸਾਡਾ ਮੁੱਢਲਾ ਸਿਹਤ ਕੇਂਦਰ ਆ ਸੈਣੇ ਦਾ, ਜਿਹਨੂੰ ਕਹਿੰਦੀ ਹੈ PHC, ਪ੍ਰਾਇਮਰੀ ਹੈਲਥ ਸੈਂਟਰ, ਵੀ ਉਸ ਨੂੰ ਉਸ ਜਗ੍ਹਾ ਤੇ ਤੁਸੀਂ ਮੁਹੱਲਾ ਕਲੀਨਿਕ ਨਾ ਖੋਲੋ। ਉੱਥੇ ਤੁਸੀਂ ਆਪਣੀ ਹੋਰ ਟੀਮ ਭੇਜ ਕੇ ਡਾਕਟਰ ਭੇਜੋ, ਸਟਾਫ ਭੇਜੋ, ਸਾਡਾ ਪੂਰਾ ਕਰੋ, ਦਵਾਈਆਂ ਭੇਜੋ। 30,000 ਦੀ ਆਬਾਦੀ ਵਾਲਾ ਮੇਰਾ ਪਿੰਡ ਹੈ, ਪੰਜਾਬ ਸਭ ਤੋਂ ਵੱਡੇ ਪਿੰਡਾਂ 'ਚੋਂ ਪਿੰਡ ਹੈ, ਵੀ ਉੱਥੇ ਤੁਸੀਂ ਇਹ ਕੰਮ ਨਾ ਕਰੋ। ਇੱਕ ਸਾਡਾ ਦੂਸਰੇ ਪਾਸੇ ਚੱਲ ਰਿਹਾ ਮਿਨੀ ਹੈਲਥ ਸੈਂਟਰ, ਤੁਸੀਂ ਕੋਈ ਨਵੀਂ ਜਗ੍ਹਾ ਤੇ ਖੋਲ੍ਹ ਲਓ, ਫ੍ਰੀ ਆਫ ਕਾਸਟ ਤੁਹਾਨੂੰ ਜਗ੍ਹਾ ਪ੍ਰੋਵਾਈਡ ਕਰਦੇ ਆ। ਇਕੱਠ ਵਿੱਚ ਕਿਹਾ ਲਾਭ ਸਿੰਘ ਉਗੋਕੇ ਨੂੰ, ਫ੍ਰੀ ਆਫ ਕਾਸਟ ਤੁਹਾਨੂੰ ਜਗ੍ਹਾ ਦਿੰਦੇ ਆ। ਜੇ ਬਿਲਡਿੰਗ ਵਾਸਤੇ ਕੋਈ ਨਹੀਂ ਫੰਡਸ ਆ ਰਹੇ, ਬਣੀ ਬਣਾਈ ਬਿਲਡਿੰਗ ਸਮਾਉਣੇ ਆ। ਹੋਰ ਦੱਸੋ ਕੀ ਕਰੀਏ? ਸੁਖਵਿੰਦਰ ਸਿੰਘ ਕਲਕੱਤਾ ਦੀ ਕਦੇ ਲਾਭ ਸਿੰਘ ਨਾਲ ਕੋਈ ਨਿੱਜੀ ਰੰਜਿਸ਼ ਹੋਵੇ ਜਿਹੜੀ ਅੱਜ ਕੱਢਣੀ ਉਹਨਾਂ ਨੇ ਵਾਜਬ ਸਮਝੀ ਹੋਵੇ ਕਿ ਤੁਸੀਂ ਉਹਨਾਂ ਨੂੰ ਸਵਾਲ ਕਰੇ ਆ? ਤੁਸੀਂ ਦੇਖਿਆ ਜਦੋਂ ਦਾ ਮੈਂ ਸਰਪੰਚ ਬਣਿਆ, ਮਾਤਾ ਦੇ ਵਾਸਤੇ ਸਹਿਯੋਗ ਕਰ ਰਿਹਾ। ਕੀ ਮੇਰੇ ਮਾਤਾ ਸਰਪੰਚ ਨੇ, ਕਿ ਮੇਰਾ ਇਹ ਹੱਕ ਨਹੀਂ ਮੈਂ ਉਹਨਾਂ ਦਾ ਸਹਿਯੋਗ ਕਰਾਂ? ਬਜ਼ੁਰਗ ਮਾਤਾ ਨੇ, ਮੈਂ ਉਹਨਾਂ ਦਾ ਕੰਮਾਂ ਕਾਰਾਂ 'ਚ ਸਹਿਯੋਗ ਕਰਾਂ, ਹਰ ਜਗ੍ਹਾ ਜਾ ਕੇ ਹੈਲਪ ਕਰਾਂ। ਸੋ ਇਹਦੇ ਵਾਸਤੇ ਇਹਨਾਂ ਨੂੰ ਤਕਲੀਫਾਂ, ਸ਼ਾਮ ਦੇ ਰਾਤ ਤੱਕ ਇਸ ਵਜੇ ਤੱਕ ਬੈਠਾ, ਇਹਦੀਆਂ ਇਹਨਾਂ ਨੂੰ ਦੁੱਖ ਤਕਲੀਫਾਂ ਵੀ ਇਹ ਕਿਉਂ ਪੈਦਾ ਜੀ? ਮੈਂ ਮੰਗ ਕਰਦਾ ਜਿਹੜਾ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਨੇ ਕਾਨੂੰਨ ਬਣਾਇਆ, ਜੇ ਉੱਥੇ ਸਾਨੂੰ ਸਮਾਨਤਾ ਦਾ ਅਧਿਕਾਰ ਦਿੱਤਾ ਗਿਆ, ਭਰੇ ਲੋਕਾਂ ਦੇ ਇਕੱਠ 'ਚ ਪੁਲਿਸ ਬਲ ਨਾਲ ਖੜਾ, ਉੱਥੇ ਮੈਨੂੰ ਗਾਲੀ ਗਲੋਚ ਕਰ ਰਿਹਾ, ਉੱਥੇ ਮੈਨੂੰ ਇਹ ਕਹਿ ਰਿਹਾ ਵੀ ਤੈਨੂੰ ਚੱਕ ਕੇ ਜੇਲ੍ਹ 'ਚ ਸੁੱਟ ਦਿਆਂਗੇ, ਤੇਰੇ ਥੱਪੜ ਮਾਰਾਂਗੇ। ਫਿਰ ਉਹਨਾਂ ਵਾਸਤੇ ਕਾਨੂੰਨ ਕੋਈ ਅੱਡ, ਮੇਰੇ ਵਾਸਤੇ ਅੱਡ। ਵੀਡੀਓ ਵਾਇਰਲ ਹੋ ਗਈਆਂ, ਸਾਰੀਆਂ ਚੀਜ਼ਾਂ ਆ ਗਈਆਂ, ਦੁੱਧ ਦਾ ਦੁੱਧ, ਪਾਣੀ ਦਾ ਪਾਣੀ। ਕਰੋ ਆਪਦੇ MLA ਖਿਲਾਫ ਕਾਰਵਾਈ, ਕਰੋ ਸਸਪੈਂਡ ਅੱਜ। ਸੋ ਮੈਂ ਇਹੀ ਗੱਲ ਕਹਿਣਾ ਵੀ ਪਿਛਲੀਆਂ ਸਰਕਾਰਾਂ ਵੇਲੇ ਜਦੋਂ ਸਾਡੇ ਧਰਨੇ ਮੁਜ਼ਾਹਰੇ ਸੀ, ਕਾਂਗਰਸ ਖਿਲਾਫ ਵੀ ਅਸੀਂ ਕੀਤਾ, ਅਕਾਲੀ ਦਲ ਦੇ ਖਿਲਾਫ ਵੀ ਕੀਤਾ, ਉਦੋਂ ਅਸੀਂ ਇਹਨਾਂ ਨੂੰ ਸ਼ੱਕਰ ਲੱਗਦੇ ਸੀ। ਅੱਜ ਜੇ ਇਹਨਾਂ ਦੀ ਗੱਲ ਆਈ, ਅੱਜ ਅਸੀਂ ਕੌੜੇ ਜ਼ਹਿਰ ਲੱਗਦੇ। ਹੈਲੋ, ਮਾਰ ਲਫੜੇ ਤੈਨੂੰ ਅੰਦਰ ਸਿੱਟਿਆ ਹੁੰਦਾ। ਸੋ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ।
ਜਿਹੜੀ ਸਰਕਾਰ ਕਹਿੰਦੀ ਰਹੀ ਕਿ ਅਸੀਂ ਸੱਥਾਂ 'ਚ ਚੱਲਾਂਗੇ, ਜਿਹੜੀ ਸਰਕਾਰ ਕਹਿੰਦੀ ਰਹੀ ਕਿ ਅਸੀਂ ਆਮ ਲੋਕਾਂ ਦੀ ਆਵਾਜ਼ ਬਣਾਂਗੇ, ਪਹਿਲਿਆਂ ਨੇ ਲੁੱਟ ਲਿਆ ਤਾਂ ਹੁਣ ਅਸੀਂ ਆਮ ਲੋਕਾਂ ਦੇ ਵਾਂਗ ਚੱਲਾਂਗੇ, ਤਾਂ ਅੱਜ ਇੱਕ ਬੜੀ ਹੀ ਅਸੀਂ ਮੰਦਭਾਗੀ ਘਟਨਾ ਕਹਾਂਗੇ, ਜਿਹੜਾ ਕਿ ਆਮ ਲੋਕਾਂ ਦੇ ਵੱਲੋਂ ਸਵਾਲ ਪੁੱਛੇ ਜਾਣ ਤੇ ਇੱਕ ਵਿਧਾਇਕ ਦੇ ਵੱਲੋਂ ਭਾਸ਼ਾ ਸੀ ਜਿਹੜੀ ਉਹ ਭੱਦੀ ਬੋਲੀ ਗਈ ਆ। ਤਾਂ ਸਾਡੇ ਨਾਲ ਜਿਹੜੇ ਸ਼ਖਸ ਨੂੰ ਭਾਸ਼ਾ ਜਿਹੜੀ ਉਹ ਭੱਦੀ ਬੋਲੀ ਗਈ ਆ ਉਹ ਮੌਜੂਦ ਨੇ ਭਦੌੜ ਹਲਕੇ ਦੇ ਵਿੱਚ। ਅਸੀਂ ਬੈਠੇ ਹਾਂ ਇਸ ਵਕਤ ਪਿੰਡ ਸਹਿਣਾ ਗਾ। ਤਾਂ ਮੈਂ ਪਹਿਲਾਂ ਬਾਈ ਦਾ ਸਵਾਗਤ ਕਰਾਂਗਾ। ਸੁਖਵਿੰਦਰ ਸਿੰਘ ਜੀ ਆ ਬਾਈ, ਬਹੁਤ ਬਹੁਤ ਸਵਾਗਤ ਆ ਪਹਿਲਾਂ ਇੰਡੋਸ ਟੀਵੀ ਤੇ। ਧੰਨਵਾਦ ਤੁਹਾਡੇ ਸਾਰੇ ਜਿੰਨੇ ਦਰਸ਼ਕ ਆ ਉਹਨਾਂ ਵੱਲੋਂ, ਮੇਰੇ ਵੱਲੋਂ ਉਹਨਾਂ ਦਾ ਬੜਾ ਸਤਿਕਾਰ। ਤੁਹਾਡੇ ਟੀਵੀ ਦਾ ਧੰਨਵਾਦ ਜਿਹੜੀ ਸਾਡੀ ਗੱਲ ਰੱਖਣ ਇੱਥੇ ਆਏ ਹੋ ਜੀ। ਬਾਈ ਜੀ, ਆਖਰ ਜਿਹੜੀ ਸਰਕਾਰ ਨੇ ਵੱਡੇ ਵੱਡੇ ਵਾਅਦੇ ਕਰੇ, ਜਿਹੜੀ ਸਰਕਾਰ ਕਹਿੰਦੀ ਰਹੀ ਕਿ ਅਸੀਂ ਆਮ ਲੋਕਾਂ ਵਾਂਗਾ ਆਮ ਲੋਕਾਂ ਦੇ ਸਹਾਰੇ ਚੱਲਾਂਗੇ, ਸਾਨੂੰ ਜਿੱਥੇ ਮਰਜ਼ੀ ਖੜਾ ਕੇ ਸਵਾਲ ਪੁੱਛ ਲਿਓ, ਅੱਜ ਅਜਿਹਾ ਕੀ ਵਾਪਰ ਗਿਆ ਜਿਹੜਾ ਤੁਹਾਡੇ ਨਾਲ ਅਜਿਹੀ ਭਾਸ਼ਾ ਵਰਤਣੀ ਪਈ ਜਿਹੜੀ ਕਿ ਮੈਂ ਕੈਮਰੇ ਤੇ ਬਿਆਨ ਨਹੀਂ ਕਰ ਸਕਦਾ? ਦੇਖੋ, ਜਿਹੜੇ ਵੀ ਤੁਹਾਡੇ ਕੁਐਸਚਨ ਆ ਉਹਦਾ ਪੂਰਾ ਮੈਂ ਗੁਰਮਤ ਅਨੁਸਾਰ ਜਵਾਬ ਦੇਵਾਂਗਾ ਤੇ ਨੌਲੇਜ ਅਨੁਸਾਰ ਜਵਾਬ ਦੇਵਾਂਗਾ। ਤੁਸੀਂ ਕਿਹਾ ਵੀ ਇਹਨਾਂ ਨੇ ਕਿਹਾ ਵੀ ਅਸੀਂ ਆਮ ਲੋਕਾਂ 'ਚ ਆ ਕੇ ਫੈਸਲੇ ਕਰਾਂਗੇ, ਪਹਿਲਾਂ ਵਾਂਗੂ ਕੰਮ ਨਹੀਂ ਕਰਦੇ। ਸੋ ਮੈਂ ਇਹੀ ਗੱਲ ਕਹਿਣਾ ਵੀ ਪਿਛਲੀਆਂ ਸਰਕਾਰਾਂ ਵੇਲੇ ਜਦੋਂ ਸਾਡੇ ਧਰਨੇ ਮੁਜ਼ਾਹਰੇ ਸੀ, ਕਾਂਗਰਸ ਖਿਲਾਫ ਵੀ ਅਸੀਂ ਕੀਤਾ, ਅਕਾਲੀ ਦਲ ਦੇ ਖਿਲਾਫ ਵੀ ਕੀਤਾ, ਉਦੋਂ ਅਸੀਂ ਇਹਨਾਂ ਨੂੰ ਸ਼ੱਕਰ ਲੱਗਦੇ ਸੀ। ਅੱਜ ਜੇ ਇਹਨਾਂ ਦੀ ਗੱਲ ਆਈ, ਅੱਜ ਅਸੀਂ ਕੌੜੇ ਜ਼ਹਿਰ ਲੱਗਦੇ ਹਾਂ, ਕੌੜ ਤੁੰਬੇ ਬਣ ਗਏ ਇਹਨਾਂ ਵਾਸਤੇ ਅੱਜ। ਸੋ ਦੱਸੋ, ਮੇਰੇ ਮਾਤਾ ਸਰਪੰਚ ਨੇ ਐਡੀ ਵੱਡੀ ਗ੍ਰਾਮ ਪੰਚਾਇਤ ਆ ਜਿੱਥੇ ਤੁਸੀਂ ਬੈਠੇ ਹੋ, ਪੰਜਾਬ ਦੀ ਸਭ ਤੋਂ ਵੱਡੀ ਪੰਚਾਇਤ ਆ, ਕੀ ਸਰਪੰਚ ਚੁੱਪ ਕਰਕੇ ਬਹਿ ਜੇ? ਉਹਦੇ ਪਿੰਡੋਂ ਕੁਛ ਚੀਜ਼ ਜਾ ਰਹੀ ਹੋਵੇ, ਪੁਰਾਣੀਆਂ ਜਿਹੜੀਆਂ ਚੀਜ਼ਾਂ ਜਾ ਰਹੀਆਂ ਹੋਣ। ਅਸੀਂ ਤਾਂ ਹਮੇਸ਼ਾ ਸੰਘਰਸ਼ ਕੀਤਾ। ਅਸੀਂ ਪੰਚਾਇਤਾਂ ਨੇ ਹਮੇਸ਼ਾ, ਬਾਈ ਜੀ ਮੇਰਾ ਚੋਣ ਮਨੋਰਥ ਪੱਤਰ ਦੇਖ ਲਿਓ, ਉੱਥੇ ਮੈਂ ਕਿਹਾ ਵੀ ਇਲੈਕਟਡ ਬਾਡੀ ਜਦ ਵੀ ਮੇਰੇ ਪਿੰਡ ਆਏਗੀ, ਸਰਪੰਚ ਨੰਗੇ ਪੈਰ ਉਹਨਾਂ ਦੇ ਸਨਮਾਨ ਵਾਸਤੇ ਖੜਾ ਰਹੇਗਾ। ਕੀ ਸਾਡਾ ਇਹ ਕੰਮ ਕਰਨਾ ਅੱਜ ਇਹਨਾਂ ਨੂੰ ਗਵਾਰਾ ਨਹੀਂ? ਕਿ ਲੋਕ ਰਾਜ 'ਚ ਇਹ ਸਿਸਟਮ ਨਹੀਂ ਹੋਣਾ ਚਾਹੀਦਾ ਵੀ ਇਲੈਕਟਡ ਬਾਡੀ ਤੁਹਾਡੇ ਪਿੰਡ ਆਏ, ਇੱਕ ਪੰਚਾਇਤ ਉਹਦੇ ਸਤਿਕਾਰ ਵਾਸਤੇ ਖੜੀ ਰਹੇ? ਸੋ ਉਸ ਸਤਿਕਾਰ ਤਹਿਤ ਸਰਦਾਰ ਭਗਵੰਤ ਸਿੰਘ ਮਾਨ ਜਦੋਂ MP ਹੋਇਆ ਕਰਦੇ ਸੀ, ਮੇਰੇ ਪਿੰਡ ਆਏ, 10 ਲੱਖ ਰੁਪਇਆ ਮੇਰੀ ਪਿੰਡ ਦੀ ਮਤਲਬ ਸਟੇਡੀਅਮ ਨੂੰ ਦਿੱਤਾ। ਮੈਂ ਨੰਗੇ ਪੈਰੀ ਜਾ ਕੇ ਸਟੇਜ ਤੋਂ ਇਹਨਾਂ ਦਾ ਸਤਿਕਾਰ ਕੀਤਾ, ਸਨਮਾਨ ਕੀਤਾ। ਉਦੋਂ ਇਹਨਾਂ ਨੂੰ ਬੜੇ ਵਧੀਆ ਲੱਗਦੇ ਸੀ ਅਸੀਂ। ਸੋ ਮੈਂ ਕਹਿਣਾ ਵੀ ਤੁਸੀਂ ਆਪਦੀ ਪਾਰਟੀ ਦੀ ਆਈਡੀਓਲੋਜੀ ਤਾਂ ਫੋਲੋ ਕਰ ਲਓ। ਤੁਹਾਡੀ ਪਾਰਟੀ ਦੀ ਆਈਡੀਓਲੋਜੀ ਕੀ ਹੈ? ਤੁਹਾਡਾ ਜਿਹੜਾ CM ਚਿਹਰਾ ਉਹ ਕੀ ਕਹਿੰਦਾ ਸਾਡੇ ਵਾਸਤੇ? CM ਭਗਵੰਤ ਸਿੰਘ ਮਾਨ ਮੈਨੂੰ ਚੰਗੀ ਤਰ੍ਹਾਂ ਜਾਣਦੇ ਨੇ, ਭਲੀ ਭਾਂਤੀ ਜਾਣਦੇ ਨੇ। ਉਹਨਾਂ ਨੂੰ ਪਤਾ ਵੀ ਅਸੀਂ ਸੰਘਰਸ਼ਾਂ 'ਚੋਂ ਨਿਕਲ ਕੇ ਆਏ ਵੇ ਬੰਦੇ ਆ। ਸੋ ਉਹ ਮੇਰੀ ਆਪਦੀ ਪਾਰਟੀ ਦਾ ਪ੍ਰੋਗਰਾਮ ਕਰਨ ਕਈ ਵਾਰ ਮੇਰੇ ਪਿੰਡ ਆਏ ਨੇ। ਜੇ ਮੈਂ ਉਹਨਾਂ ਦੇ ਵਿਚਾਰਾਂ ਨਾਲ ਚਾਹੇ ਸਹਿਮਤ ਹੋਵਾਂ ਨਾ ਸਹਿਮਤ ਹੋਵੇ, ਉਹ ਆਪਣੀ ਸਟੇਜ ਤੇ ਮੇਰੇ ਬਾਰੇ ਬੋਲ ਕੇ ਜਾਂਦੇ ਆ, ਮੇਰੀ ਪ੍ਰਸ਼ੰਸਾ 'ਚ 10 ਸ਼ਬਦ ਕਹਿ ਕੇ ਜਾਂਦੇ ਆ, 5 ਮਿੰਟ ਬੋਲ ਕੇ ਜਾਂਦੇ ਆ ਵੀ ਇਹੋ ਜਿਹੇ ਪੰਚਾਇਤਾਂ ਚਾਹੀਦੀਆਂ, ਇਹੋ ਜਿਹੇ ਸਰਪੰਚ ਚਾਹੀਦੇ ਆ, ਇਹੋ ਜਿਹੇ ਸਰਪੰਚ ਚਾਹੀਦੇ ਜਿਹੜੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਕੰਮ ਕਰ ਰਹੇ ਆ। ਫਿਰ ਉਹਨਾਂ ਦੀ ਸੋਚ ਤੇ ਤਾਂ ਇਹਨਾਂ ਦੇ ਆ ਜਿਹੜੇ ਆ ਲੀਡਰ ਆ ਚੱਲ ਨਹੀਂ ਰਹੇ। ਅੱਜ ਕੀ ਵਾਕਿਆ ਹੋਇਆ ਤੁਸੀਂ ਦੇਖਿਆ ਸਾਰਿਆਂ ਨੇ। ਕੀ ਲੱਗਦਾ ਜਿਹੜਾ ਤੁਸੀਂ ਨੰਗੇ ਪੈਰੀ ਗੱਲ ਕਰੀ, ਤੁਸੀਂ ਉਸ ਸਰਕਾਰ ਦੇ ਕੋਲ ਗਏ ਚੱਲ ਕੇ, ਇੱਕ ਸਰਪੰਚ ਹੋਣ ਦੇ ਨਾਂ ਤੇ ਤੁਹਾਡੇ ਨਾਲ ਅਜਿਹੀ ਭਾਸ਼ਾ ਵਰਤਣੀ ਕੀ ਜਾਇਜ਼ ਆ? ਦੇਖੋ, ਜਿਹੜੀ ਉਹਨਾਂ ਨੇ ਭਾਸ਼ਾ ਵਰਤੀ, ਕਿਉਂ ਵਰਤੀ? ਇਹ ਲੋਕ ਅੱਜ ਇਹ ਪੰਜਾਬ ਪੱਧਰ ਤੇ ਰੋ ਲੋਕਾਂ 'ਚ ਜਾਗਿਆ। ਵੱਡੇ ਵੱਡੇ ਹਾਈ ਕਮਾਨ ਦੇ ਜਿਹੜੇ ਲੀਡਰ ਨੇ ਉਹ ਸਾਡੇ ਨਾਲ ਸੰਪਰਕ ਕੀਤਾ, ਪੰਚਾਇਤ ਨਾਲ। ਸਾਰੇ ਪੰਜਾਬ ਦੇ ਜਿਹੜੇ ਕਿਸਾਨ ਜਥੇਬੰਦੀਆਂ ਉਹਨਾਂ ਨੇ ਕੀਤਾ ਸੰਪਰਕ ਵੀ ਕੀ ਗੱਲ ਆ। ਸੋ ਗੱਲ ਵਿਸ਼ਾ ਵਸਤੂ ਤੇ ਆਪਾਂ ਆਉਣੇ ਆ। ਆਮ ਆਦਮੀ ਸਰਕਾਰ ਕਹਿ ਕੇ ਆਈ ਆ ਵੈਸੇ ਹੈਲਥ, ਐਜੂਕੇਸ਼ਨ ਤੇ ਸਪੋਰਟਸ ਵਾਸਤੇ ਕੰਮ ਕਰਨਾ। ਬਿਲਕੁਲ, ਇਹ ਤਾਂ ਸਾਡਾ ਮੁੱਦਾ ਗਾ। ਅਸੀਂ ਪੰਚਾਇਤਾਂ ਨੇ ਇਹ ਗੱਲ ਕਹੀਆਂ। ਅਸੀਂ 4 ਸਾਲ ਪਹਿਲਾਂ ਇਸ ਨੂੰ ਫੋਲੋ ਕਰ ਲਿਆ, ਇਸ ਚੀਜ਼ ਨੂੰ ਵੀ ਇਹ ਚੀਜ਼ਾਂ ਤੇ ਇਸ ਸੈਕਟਰ ਤੇ ਅਸੀਂ ਕੰਮ ਕਰਨਾ। ਸੋ ਉਸ ਸੈਕਟਰ ਤੇ ਕੰਮ ਕਰਦੇ ਹੋਏ ਸਰਕਾਰ ਨੇ ਇੱਕ ਫੈਸਲਾ ਲਿਆ ਵੀ ਪਿੰਡਾਂ 'ਚ ਮੁਹੱਲਾ ਕਲੀਨਿਕ ਖੋਲਾਂਗੇ, ਸਿਹਤ ਸਹੂਲਤਾਂ ਦੇਵਾਂਗੇ। ਵੈਲਕਮ ਕਰਦੇ ਆ ਉਹਨਾਂ ਦੀਆਂ ਸਿਹਤ ਸਹੂਲਤਾਂ ਦੀਆਂ। ਆਉਣ ਪੰਜਾਬ 'ਚ ਸਾਡੇ ਪਿੰਡਾਂ ਦੇ ਸਰਪੰਚ, ਪੰਚਾਇਤਾਂ, ਲੋਕ ਵੈਲਕਮ ਕਰਦੇ ਆ ਸਿਹਤ ਸਹੂਲਤਾਂ ਦਾ। ਤੁਹਾਡੀਆਂ ਕਿਤੇ ਵੀ ਤੁਹਾਡੀਆਂ ਸਿਹਤ ਸਹੂਲਤਾਂ ਦੇ ਅਸੀਂ ਖਿਲਾਫ ਨਹੀਂ, ਪਰ ਪੰਚਾਇਤ ਨੇ ਇੱਕ ਅਰਜ਼ੋਈ ਕੀਤੀ, ਬੇਨਤੀ ਕੀਤੀ ਵੀ ਤੁਸੀਂ ਕਹਿੰਦੇ ਹੋ ਸੰਵਿਧਾਨ ਅਨੁਸਾਰ ਪੰਚਾਇਤ ਪਿੰਡ ਦੀ ਸਰਕਾਰ ਹੈ। ਅਸੀਂ ਇੱਕ ਮਤਾ ਪਾਇਆ। ਮਤੇ 'ਚ ਕੀ ਲਿਖਿਆ? ਮਤੇ 'ਚ ਅਸੀਂ ਲਿਖਿਆ ਤੁਹਾਡੀਆਂ ਸਿਹਤ ਸਹੂਲਤਾਂ ਦਾ ਅਸੀਂ ਵੈਲਕਮ ਕਰਦੇ ਹਾਂ, ਪਰ ਪੰਚਾਇਤ ਦੀ ਇੱਕ ਮੰਗ ਹੈ, ਸਾਡਾ ਮੁੱਢਲਾ ਸਿਹਤ ਕੇਂਦਰ ਹੈ ਸਹਿਣੇ ਦਾ, ਜਿਹਨੂੰ ਕਹਿ ਦਈਏ PHC, ਪ੍ਰਾਇਮਰੀ ਹੈਲਥ ਸੈਂਟਰ,
ਵੀ ਉਸ ਨੂੰ ਉਸ ਜਗ੍ਹਾ ਤੇ ਤੁਸੀਂ ਮੁਹੱਲਾ ਕਲੀਨਿਕ ਨਾ ਖੋਲੋ, ਉੱਥੇ ਤੁਸੀਂ ਆਪਣੀ ਹੋਰ ਟੀਮ ਭੇਜ ਕੇ ਡਾਕਟਰ ਭੇਜੋ, ਸਟਾਫ ਭੇਜੋ, ਸਾਡਾ ਪੂਰਾ ਕਰੋ, ਦਵਾਈਆਂ ਭੇਜੋ। 30,000 ਦੀ ਆਬਾਦੀ ਵਾਲਾ ਮੇਰਾ ਪਿੰਡ ਹੈ, ਪੰਜਾਬ ਸਭ ਤੋਂ ਵੱਡੇ ਪਿੰਡਾਂ 'ਚੋਂ ਪਿੰਡ ਹੈ, ਵੀ ਉੱਥੇ ਤੁਸੀਂ ਇਹ ਕੰਮ ਨਾ ਕਰੋ। ਇੱਕ ਸਾਡਾ ਦੂਸਰੇ ਪਾਸੇ ਚੱਲ ਰਿਹਾ ਮਿਨੀ ਹੈਲਥ ਸੈਂਟਰ, ਤੁਸੀਂ ਕੋਈ ਨਵੀਂ ਜਗ੍ਹਾ ਤੇ ਖੋਲ ਲਓ, ਫ੍ਰੀ ਆਫ ਕਾਸਟ ਤੁਹਾਨੂੰ ਜਗ੍ਹਾ ਪ੍ਰੋਵਾਈਡ ਕਰਦੇ ਆ। ਇਕੱਠ ਵਿੱਚ ਕਿਹਾ ਲਾਭ ਸਿੰਘ ਉਗੋਕੇ ਨੂੰ, ਫ੍ਰੀ ਆਫ ਕਾਸਟ ਤੁਹਾਨੂੰ ਜਗ੍ਹਾ ਦਿੰਦੇ ਆ। ਜੇ ਬਿਲਡਿੰਗ ਵਾਸਤੇ ਕੋਈ ਬਣੀ ਬਣਾਈ ਬਿਲਡਿੰਗ ਸਵਾਉਣੇ ਆ, ਹੋਰ ਦੱਸੋ ਕੀ ਕਰੀਏ, ਨਵੀਂ ਜਗ੍ਹਾ ਤੇ ਸਿਹਤ ਸਹੂਲਤ ਦਿਓ। ਸੋ ਮੁਹੱਲਾ ਕਲੀਨਿਕ ਦੇ ਅਸੀਂ ਕੋਈ ਵਿਰੋਧ 'ਚ ਨਹੀਂ ਆ, ਪਰ ਤੁਸੀਂ ਦੇਖੋ ਮੀਡੀਆ ਅੱਜ ਦਿਖਾ ਕੀ ਰਹੀ ਹੈ ਕਿ ਦਿੱਲੀ ਵਾਲੇ ਮੁਹੱਲਾ ਕਲੀਨਿਕ ਪਾਸ ਹੋ ਗਏ, ਪਾਸ ਨਹੀਂ ਹੋਏ। ਲਾਭ ਸਿੰਘ ਉਗੋਕੇ ਦੇ ਪਿੰਡ ਇੱਕ ਮੁਹੱਲਾ ਕਲੀਨਿਕ ਹੈ, ਲਾਭ ਸਿੰਘ ਉਗੋਕੇ ਦੇ ਪਿੰਡ ਇੱਕ ਮੁਹੱਲਾ ਕਲੀਨਿਕ ਹੈ। ਤੁਸੀਂ ਉੱਥੇ ਦੇਖੋ, ਉੱਥੇ ਅੱਜ ਸੂਰਤ ਹਾਲ ਕੀ ਹੈ। ਉੱਥੇ ਬਿਜਲੀ ਦਾ ਪ੍ਰਬੰਧ ਨਹੀਂ, ਉੱਥੇ ਡਾਕਟਰ ਡੰਮੀ ਹਾਜ਼ਰੀਆਂ ਪਾਈ ਜਾਂਦੇ ਆ। ਜਦੋਂ MLA ਦੇ ਪਿੰਡ 'ਚ ਚੀਜ਼ ਸਕਸੈਸ ਨਹੀਂ ਹੋਈ, ਫਿਰ ਤੁਸੀਂ ਦੂਸਰੀਆਂ ਪਿੰਡਾਂ 'ਚ ਐਡੀਆਂ ਵੱਡੀਆਂ ਪੰਚਾਇਤਾਂ 'ਚ ਆ ਕੇ ਕਿਵੇਂ ਇਹ ਗੱਲ ਕਰਨਾ ਚਾਹੁੰਦੇ ਹੋ? ਪਰ ਤੁਸੀਂ ਕੀਤਾ, ਕੋਸ਼ਿਸ਼ ਕੀਤੀ, ਅਸੀਂ ਉਹਦਾ ਵੈਲਕਮ ਕਰ ਰਹੇ ਹਾਂ। ਪੰਚਾਇਤਾਂ ਸਿਹਤ ਸਹੂਲਤਾਂ ਵਾਸਤੇ। ਸੁਖਵਿੰਦਰ ਸਿੰਘ ਕਲਕੱਤਾ ਦੀ ਕਦੇ ਲਾਭ ਸਿੰਘ ਨਾਲ ਕੋਈ ਨਿੱਜੀ ਰੰਜਿਸ਼ ਹੋਵੇ ਜਿਹੜੀ ਅੱਜ ਕੱਢਣੀ ਉਹਨਾਂ ਨੇ ਵਾਜਬ ਸਮਝੀ ਹੋਵੇ ਕਿ ਤੁਸੀਂ ਉਹਨਾਂ ਨੂੰ ਸਵਾਲ ਕਰੇ ਆ? ਦੇਖੋ, ਮੈਨੂੰ ਉਹ ਜਦੋਂ ਆਮ ਬੰਦਾ ਸੀ ਨਾ, ਉਦੋਂ ਧਰਨਿਆਂ ਮੁਜ਼ਾਹਰਿਆਂ 'ਚ ਮਿਲਦਾ ਰਹਿੰਦਾ ਸੀ। ਮੇਰਾ ਉਹ ਬੰਦਾ ਫੈਨ ਸੀਗਾ, ਮੇਰੇ ਨੇੜੇ ਲੱਗਦਾ ਸੀਗਾ। ਇਹ ਆ ਵਾਹਿਗੁਰੂ ਨੂੰ, ਗੁਰੂ ਗੋਬਿੰਦ ਸਿੰਘ ਨੂੰ ਹਾਜ਼ਰ ਨਾਜ਼ਰ ਜਾਣ ਕੇ ਇਹ ਗੱਲ ਕਹਿ ਰਿਹਾ। ਅੱਜ ਉਹ ਵੱਡਾ ਬੰਦਾ ਬਣ ਗਿਆ। ਜਦੋਂ ਵੱਡਾ ਬੰਦਾ ਬਣ ਗਿਆ, ਲੋਕਾਂ ਨੇ ਐਡਾ ਵੱਡਾ ਮਾਣ ਸਤਿਕਾਰ ਦੇਤਾ, ਉਹਨੂੰ ਚੁਣਤਾ। ਮੈਂ ਉਹਦੀ ਸਪੋਰਟ ਕੋਈ ਨਹੀਂ ਕੀਤੀ, ਪਰ ਮੈਂ ਉਹਨੂੰ ਫੋਨ ਲਾਏ ਲਗਾਤਾਰ, ਵਧਾਈਆਂ ਦਿੱਤੀਆਂ, ਪੋਸਟਾਂ ਸਾਂਝੀਆਂ ਕੀਤੀਆਂ ਉਹਦੀਆਂ, ਵੀ ਲੋਕਾਂ ਨੇ ਤੁਹਾਨੂੰ ਐਡਾ ਵੱਡਾ ਰੁਤਬਾ ਦਿੱਤਾ ਹੈ, ਲੋਕਾਂ ਨੇ ਤੁਹਾਨੂੰ ਸਤਿਕਾਰ ਦਿੱਤਾ ਹੈ। ਫੋਨ ਤੇ ਮੈਂ ਇਹ ਵੀ ਗੱਲ ਕਹੀ ਵੀ ਮੇਰਾ ਵੀ ਹੱਕ ਬਣਦਾ, ਮੇਰੇ ਪਿੰਡ ਦਾ ਹੱਕ ਬਣਦਾ ਵੀ ਤੁਹਾਡਾ ਸਤਿਕਾਰ ਹੋਰ ਬਹਾਲ ਕਰਾਈਏ ਜੀ। ਇਸ ਸਤਿਕਾਰ ਨੂੰ ਅਸੀਂ ਚਾਰ ਚੰਦ ਕਿਵੇਂ ਲਾ ਸਕਦੇ ਸੀ? ਉਹਨਾਂ ਨੂੰ ਇਹ ਕਿਹਾ ਗਿਆ ਵੀ ਮੇਰੇ ਕੋਲ 1.5 ਕਰੋੜ ਰੁਪਇਆ ਗ੍ਰਾਂਟ ਪਈ ਆ ਪਿੰਡ 'ਚ, ਸਹਿਣੇ ਪਿੰਡ ਕੋਲੇ, ਵੀ ਉਹ ਪਿਛਲੀਆਂ ਸਰਕਾਰਾਂ ਦੀ ਗ੍ਰਾਂਟ ਆ, ਕੁਛ ਵੀ ਹੋਵੇ ਪਰ ਟੈਕਸਾਂ ਰਾਹੀਂ ਆਇਆ ਪੈਸਾ ਸਾਡਾ ਹੀ ਹੈ, ਤੁਸੀਂ ਆ ਕੇ ਸਾਡੇ ਕੰਮ ਕਰਾ ਜਾਓ, ਉਦਘਾਟਨ ਕਰ ਜਾਓ। ਲਾਭ ਸਿੰਘ ਉਗੋਕੇ ਜੀ ਤੁਸੀਂ ਉਦਘਾਟਨ ਕਰ ਦਿਓ, ਸਾਨੂੰ ਕੋਈ ਓਬਜੈਕਸ਼ਨ ਨਹੀਂ। ਨਹੀਂ ਚਲਾ ਸਕਿਆ। ਉਸ ਤੋਂ ਬਾਅਦ ਇਹਨਾਂ ਦੇ ਵਰਕਰਾਂ ਕੋਲੇ ਅਰਜ਼ੋਈ ਕੀਤੀ ਵੀ ਚਲਾਓ ਸਾਡੇ ਕੰਮ, ਨਹੀਂ ਚਲਾ ਸਕੇ। ਉਸ ਤੋਂ ਬਾਅਦ ਸਮੁੱਚੀ ਪੰਚਾਇਤ DC ਦਰਬਾਰ ਬਰਨਾਲੇ ਗਈ, ਉੱਥੋਂ ਅਸੀਂ ਘੱਟੋ ਘੱਟ 80-90 ਲੱਖ ਦੇ ਕੰਮ ਪਾਸ ਕਰਵਾਏ ਨੇ। ਸੋ ਅੱਜ ਸੂਰਤ ਹਾਲ ਕੀ ਹੈ? ਸੂਰਤ ਹਾਲ ਤੁਸੀਂ ਦੇਖਿਆ, ਜਦੋਂ ਦਾ ਮੈਂ ਸਰਪੰਚ ਬਣਿਆ, ਮਾਤਾ ਦੇ ਵਾਸਤੇ ਸਹਿਯੋਗ ਕਰ ਰਿਹਾ। ਕੀ ਮੇਰੇ ਮਾਤਾ ਸਰਪੰਚ ਨੇ, ਕਿ ਮੇਰਾ ਇਹ ਹੱਕ ਨਹੀਂ ਮੈਂ ਉਹਨਾਂ ਦਾ ਸਹਿਯੋਗ ਕਰਾਂ? ਬਜ਼ੁਰਗ ਮਾਤਾ ਨੇ, ਮੈਂ ਉਹਨਾਂ ਦਾ ਕੰਮਾਂ ਕਾਰਾਂ 'ਚ ਸਹਿਯੋਗ ਕਰਾਂ, ਹਰ ਜਗ੍ਹਾ ਜਾ ਕੇ ਹੈਲਪ ਕਰਾਂ। ਸੋ ਇਹਦੇ ਵਾਸਤੇ ਇਹਨਾਂ ਨੂੰ ਤਕਲੀਫਾਂ। ਪੰਚਾਇਤ ਘਰ ਇੱਥੇ ਬੈਠ ਕੇ ਸੇਵਾ ਦੇ ਰਿਹਾ, ਸਵੇਰੇ 8 ਤੋਂ ਲੈ ਕੇ ਲਗਾਤਾਰ 12-1 ਵਜੇ ਤੱਕ, ਸ਼ਾਮ ਦੇ ਰਾਤ ਤੱਕ, ਇਸ ਵਜੇ ਤੱਕ ਬੈਠਾ। ਇਹਦੀਆਂ ਇਹਨਾਂ ਨੂੰ ਦੁੱਖ ਤਕਲੀਫਾਂ ਵੀ ਇਹ ਕਿਉਂ ਪੈਦਾ ਜੀ, ਇਹ ਮਾਤਾ ਦੇ ਅਧਿਕਾਰਾਂ ਦਾ ਹਨਨ ਕਰਦਾ। ਅੱਜ ਮੇਰੀ ਸਸਪੈਂਡ ਹੋਣ ਦੀ ਮੇਰੀ ਗੱਲ ਚਲਾਈ ਵੀ ਹੈ ਇਹਨਾਂ ਨੇ। ਕਿੱਥੇ? ਆਪਣੇ ਡਾਇਰੈਕਟਰ ਜਿਹੜਾ ਪੰਜਾਬ ਆ ਪੰਚਾਇਤਾਂ 'ਚ, ਉੱਥੇ ਮੇਰਾ ਕੇਸ ਲਾਇਆ ਵਾ। ਸੋ ਉੱਥੇ ਬਜ਼ੁਰਗ ਮਾਤਾ ਮੇਰੇ ਜਾਂਦੇ ਆ ਤਰੀਕਾ ਤੇ। ਸੋ ਕੁੱਲ ਮਿਲਾ ਕੇ ਜੇ ਅਸੀਂ ਪਿੰਡਾਂ ਦੀ ਗੱਲ ਕਰਦੇ ਹਾਂ ਤਾਂ ਸਾਨੂੰ ਇਸ ਤਰ੍ਹਾਂ ਪ੍ਰਤਾੜਿਤ ਕੀਤਾ ਜਾ ਰਿਹਾ। ਕੀ ਲੱਗਦਾ ਜਿਹੜਾ ਆਮ ਆਦਮੀ ਪਾਰਟੀ ਦੀ ਸਰਕਾਰ ਹਮੇਸ਼ਾ ਕਹਿੰਦੀ ਰਹੀ ਕਿ ਅਸੀਂ ਆਮ ਲੋਕਾਂ ਵਾਂਗ ਵਿਚਰਾਂਗੇ, ਆਮ ਘਰਾਂ ਚੋਂ ਨਿਕਲੇ ਆ। ਲਾਭ ਸਿੰਘ ਉਗੋਕੇ ਦਾ ਤਾਂ ਪਿੰਡ ਹੀ ਥੋੜੀ ਦੂਰ ਤੇ ਇੱਥੋਂ, ਸਹਿਣੇ ਤੋਂ ਉਗੋ ਪਿੰਡ ਆ, ਉਹ ਤਾਂ ਆਮ ਘਰਾਂ ਦੇ ਵਿੱਚੋਂ ਨਿਕਲਿਆ। ਦੇਖਿਆ ਹੈਗਾ ਵੀ ਹਾਂ ਆਮ ਘਰਾਂ ਦੇ ਵਿੱਚੋਂ ਹੀ ਨਿਕਲਿਆ ਹੈਗਾ ਵਾਕਈ। ਜਿਹੜਾ ਇਹਨਾਂ ਨੇ ਕਿਹਾ ਵੀ ਅਸੀਂ ਆਮ ਘਰਾਂ ਚੋਂ ਨਿਕਲਿਆ ਜਾਂ ਆਮ ਆਦਮੀ ਆ, ਦੇਖੋ ਪਹਿਲੀ ਗੱਲ ਤਾਂ ਅਸੀਂ ਇਹਨਾਂ ਦਾ ਕਦੇ ਵੀ ਵਿਰੋਧ ਨਹੀਂ ਕੀਤਾ ਹੁਣ ਤੱਕ ਦੀ ਗੱਲ ਕਰ ਰਹੇ ਹਾਂ। ਸਾਲ ਇਹਨਾਂ ਨੂੰ ਕੰਮ ਕਰਨ ਵਾਸਤੇ ਦਿੱਤਾ ਵੀ ਜੇ ਕਿਸੇ ਜਲਦਬਾਜ਼ੀ 'ਚ ਕੋਈ ਗੱਲ ਉਠਾਵਾਂਗੇ ਤਾਂ ਲੋਕ ਕਹਿਣਗੇ ਵੀ ਗਲਤ ਕਰ ਰਿਹਾ ਹੈ। ਇਹਨਾਂ ਨੂੰ ਟਾਈਮ ਤਾਂ ਦੇਈਏ ਅਸੀਂ ਕੰਮ ਕਰਨ ਦਾ। ਸਾਲ ਹੋ ਗਿਆ। ਆ ਜਿਹੜਾ ਜਿੱਥੇ ਬੈਠਾ, ਇੱਥੇ ਮੇਰਾ ਬਹੁਤ ਨਿੱਜੀ ਪੈਸਾ ਲੱਗਿਆ ਵਾ, ਪਰ ਮੈਂ ਕਦੇ ਉਹ ਮੰਗਿਆ ਨਹੀਂ, ਨਾ ਮੈਂ ਮੰਗਾ। ਇਹ ਦੱਸੋ ਕੀ ਹੈ? ਸਾਡੀ ਪੰਚਾਇਤ ਨੇ ਇਹ ਪ੍ਰਚਾਰ ਕੀਤਾ ਵੀ ਇਹ ਲੋਕ ਰਾਜ ਦਾ ਮੰਦਿਰ ਹੈ, ਲੋਕ ਰਾਜ ਦਾ ਗੁਰਦੁਆਰਾ, ਲੋਕ ਰਾਜ ਦੀ ਮਸਜਿਦ ਆ, ਜਿੱਥੇ ਆਮ ਲੋਕ ਨਾ ਇੱਥੇ ਆਉਂਦੇ ਆ। ਸਵੇਰੇ ਆ ਕੇ ਦੇਖਿਓ ਕਿੰਨੇ ਫੈਸਲੇ ਹੁੰਦੇ ਆ, ਕਿੰਨੇ ਲੋਕ ਆਪਣੇ ਦੁੱਖ ਤਕਲੀਫਾਂ ਲੈ ਕੇ ਆਉਂਦੇ ਆ, ਸਾਰਿਆਂ ਦੀ ਅਸੀਂ ਇੱਥੇ ਬੈਠ ਕੇ ਹੱਲ ਕਰਦੇ ਆ, ਥਾਣੇ ਜਾਣ ਨਹੀਂ ਦਿੰਦੇ। ਸੋ ਇੱਥੇ ਵਾਸਤੇ ਉਹਨਾਂ ਨੂੰ ਬੇਨਤੀ ਕੀਤੀ ਗਈ
ਸੱਦਾ ਪੱਤਰ ਦਿੱਤਾ ਗਿਆ ਵੀ ਆਹ ਆਫਿਸ ਬਣਿਆ ਬਣਾਇਆ ਲਾਭ ਸਿੰਘ ਜੀ, ਕੁਰਸੀ ਤੇ ਆ ਕੇ ਬੈਠੋ, ਲੋਕਾਂ ਦੀਆਂ ਦੁੱਖ ਤਕਲੀਫਾਂ ਸੁਣੋ। ਤੁਹਾਡੇ ਕੋਲੇ ਟਾਈਮ ਨਹੀਂ, ਮਹੀਨੇ 'ਚ ਇੱਕ ਵਾਰੀ ਆ ਜਾਓ। ਤੁਹਾਡੇ ਕੋਲੇ ਟਾਈਮ ਨਹੀਂ, ਵੱਧ ਟਾਈਮ ਆ ਹਫ਼ਤੇ ਵਿੱਚ ਆ ਜਾਓ। ਅਸੀਂ ਤੁਹਾਡੇ ਇੱਥੇ ਚਾਹ ਪਾਣੀ ਦਾ ਪ੍ਰਬੰਧ ਕਰਾਂਗੇ, ਤੁਹਾਡੀ ਹਰ ਇੱਕ ਗੱਲ ਦਾ ਇੱਥੇ ਪ੍ਰਬੰਧ ਹੋਊ ਜਾਇਜ਼। ਆ ਕੇ ਇੱਥੇ ਤੁਸੀਂ ਲੋਕਾਂ ਦੀਆਂ ਦੁੱਖ ਤਕਲੀਫਾਂ ਤਾਂ ਸੁਣ ਸਕਦੇ ਹੋ। ਪਰ ਉਹਨੇ ਪ੍ਰਣ ਲਿਆ ਵੀ ਮੈਂ ਪੰਚਾਇਤ ਘਰ ਨਹੀਂ ਜਾਣਾ। ਕਿਉਂ ਨਹੀਂ ਜਾਣਾ? ਕਿਉਂ ਨਹੀਂ ਜਾਣਾ, ਇਹੀ ਸਵਾਲ ਉੱਠਦਾ। ਆਹ ਚੀਜ਼ਾਂ ਹਜਮ ਹੋ ਜਾਣਗੀਆਂ? ਆਹ ਚੀਜ਼ਾਂ ਜਿਹੜੀਆਂ ਬਣਾਈਆਂ, ਇਹ ਸਹੂਲਤਾਂ ਹਜਮ ਨਹੀਂ ਹੁੰਦੀਆਂ। ਵਿਕਾਸ ਦੇਖਣਾ ਤਾਂ ਸਹਿਣੇ ਆਵੋ ਨਾ। ਢਹਿ ਢੇਰੀ ਪਿੰਡ ਹੋ ਚੁੱਕਿਆ ਸਾਡਾ, ਸਾਰਾ ਜਿਹੜਾ ਵਿਕਾਸ ਦਾ ਡਿਵੈਲਪਮੈਂਟ ਦਾ ਢਾਂਚਾ ਸੀ, ਸਟਰਕਚਰ ਸੀ, ਢਹਿ ਢੇਰੀ ਹੋਇਆ ਵਾ। ਸਾਂਭਿਆ ਜਿਸ ਦਿਨ ਮੈਂ ਸਾਂਭਿਆ। ਤੇ ਵੀਰ ਜੀ ਅੱਜ ਅਸੀਂ ਵਿਕਾਸ ਪੱਖੋਂ ਸਾਡੀ ਜਿਹੜੀ ਲੀਹੋਂ ਲੱਥ ਗਈ ਸੀ ਗੱਡੀ ਸਾਡੀ, ਤੁਸੀਂ ਸੋਚ ਸਕਦੇ ਹੋ ਵੀ ਇੱਕ ਜੇ ਆਪਾਂ ਆਮ ਪਰਿਵਾਰਾਂ 'ਚ ਕਬੀਲਦਾਰੀ ਲੀਹੋਂ ਲੱਥ ਜੇ ਤਾਂ ਉਸ ਨੂੰ ਲੈਣ ਤੇ ਲਿਆਉਣ ਵਾਸਤੇ ਸਾਰੀ ਉਮਰ ਲੱਗ ਜਾਂਦੀ ਹੈ। ਲੀਹੋਂ ਲੱਥੀ ਸਿਸਟਮ ਨੂੰ ਸਹਿਣੇ ਦੇ ਨੂੰ ਅਸੀਂ ਲੀਹ ਤੇ ਲੈ ਕੇ ਆ ਕੇ ਅੱਜ ਵਿਕਾਸ ਪੱਖੋਂ ਆਹ ਚੀਜ਼ਾਂ ਬਣਾ ਕੇ ਬੈਠੇ ਹਾਂ ਅਸੀਂ ਇੱਥੇ। ਜਦੋਂ ਆਪਾਂ ਇੱਥੇ ਆਏ ਆ ਤੁਹਾਡੇ ਨਾਲ ਮੁਲਾਕਾਤ ਕਰਨ ਦੀ ਸੋਚੀ ਆ ਤਾਂ ਤੁਸੀਂ ਦੱਸ ਰਹੇ ਸੀ ਕਿ ਪ੍ਰਤਾਪ ਸਿੰਘ ਬਾਜਵਾ ਦਾ ਵੀ ਫੋਨ ਆਇਆ, ਰਾਜੇ ਵੜਿੰਗ ਹੋਰਾਂ ਦੇ ਵੀ ਫੋਨ ਆਇਆ, ਸੁਖਪਾਲ ਖਹਿਰੇ ਦਾ ਵੀ ਫੋਨ ਆਇਆ, ਬਾਦਲ ਸਾਹਿਬ ਦਾ, ਸੁਖਬੀਰ ਸਿੰਘ ਬਾਦਲ ਦਾ ਵੀ ਫੋਨ ਆਇਆ। ਇਹ ਲੋਕਾਂ ਨਾਲ ਗੱਲਬਾਤ ਕੀ ਹੋਈ ਆ ਤੁਹਾਡੀ? ਕੋਈ ਵੱਡਾ ਦੇਖੋ, ਇਹਨਾਂ ਨੇ ਹਾਂ ਦਾ ਨਾਰਾ ਮਾਰਿਆ, ਸਾਨੂੰ ਐਪਰੀਸ਼ੀਏਟ ਕੀਤਾ ਵੀ ਤੁਸੀਂ ਇੱਕ ਵਾਜਬ ਗੱਲ ਉਠਾ ਰਹੇ ਸੀ ਵੀ ਇੱਥੇ ਇਹਨਾਂ ਦਾ ਇੱਕ ਚੁਣੇ ਹੋਏ ਇਲੈਕਟਡ ਬੋਡੀ ਨੂੰ ਇਹ ਕਹਿਣਾ ਵਾਜਬ ਨਹੀਂ ਸੀ ਗੱਲ। ਇਹਨਾਂ ਨੇ ਇਹੀ ਗੱਲ ਕਹੀ ਹੈ ਮੈਨੂੰ ਜੀ। ਕੋਈ ਅਗਲੀ ਜਿਹੜੀ ਕੋਈ ਕਾਰਵਾਈ ਆ ਸੁਖਵਿੰਦਰ ਸਿੰਘ ਕਲਕੱਤਾ ਕੀ ਚਾਹੁੰਦਾ ਗਾ? ਕਿਉਂਕਿ ਇੱਕ MLA ਦੇ ਮੂਹਰੇ ਜਿਹੜੇ ਆਮ ਲੋਕ ਹੁੰਦੇ ਨੇ ਉਹ ਇੱਕ ਨਿਮਾਣੇ ਹੁੰਦੇ ਨੇ, ਪਰ ਆਮ ਆਦਮੀ ਪਾਰਟੀ ਕਹਿੰਦੀ ਰਹੀ ਆ ਤੁਸੀਂ ਨਿਮਾਣੇ ਨਹੀਂ ਹੈਗੇ, ਤੁਸੀਂ ਹੀ ਸਰਕਾਰ ਚਲਾਓਗੇ। ਇਹਨਾਂ ਨੇ ਦਫ਼ਤਰਾਂ ਵਿੱਚ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ, ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੀਆਂ ਤਸਵੀਰਾਂ ਲਾਈਆਂ ਨਾ। ਕੌਣ ਨੇ ਉਹ ਲੋਕ? ਸ਼ਹੀਦ ਆਜ਼ਮ ਭਗਤ ਸਿੰਘ ਬਾਗੀ, ਡਾਕਟਰ ਭੀਮ ਰਾਓ ਅੰਬੇਦਕਰ ਕਾਨੂੰਨ ਬਣਾ ਕੇ ਗਿਆ, ਸੰਵਿਧਾਨ। ਸਾਡੇ ਇੱਥੇ ਪਹਿਲਾਂ ਹੀ ਇਹ ਚੀਜ਼ਾਂ ਲੱਗੀਆਂ ਵੀਆਂ। ਮੈਂ ਮੰਗ ਕਰਦਾ ਜਿਹੜਾ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਨੇ ਕਾਨੂੰਨ ਬਣਾਇਆ, ਜੇ ਉੱਥੇ ਸਾਨੂੰ ਸਮਾਨਤਾ ਦਾ ਅਧਿਕਾਰ ਦਿੱਤਾ ਗਿਆ, ਭਰੇ ਲੋਕਾਂ ਦੇ ਇਕੱਠ 'ਚ ਪੁਲਿਸ ਬਲ ਨਾਲ ਖੜਾ, ਉੱਥੇ ਮੈਨੂੰ ਗਾਲੀ ਗਲੋਚ ਕਰ ਰਿਹਾ, ਉੱਥੇ ਮੈਨੂੰ ਇਹ ਕਹਿ ਰਿਹਾ ਵੀ ਤੈਨੂੰ ਚੱਕ ਕੇ ਜੇਲ੍ਹ 'ਚ ਸੁੱਟ ਦਿਆਂਗੇ, ਤੇਰੇ ਥੱਪੜ ਮਾਰਾਂਗੇ, ਫਿਰ ਉਹਨਾਂ ਵਾਸਤੇ ਕਾਨੂੰਨ ਕੋਈ ਅੱਡ, ਮੇਰੇ ਵਾਸਤੇ ਅੱਡ। ਵੀਡੀਓ ਵਾਇਰਲ ਹੋ ਗਈਆਂ, ਸਾਰੀਆਂ ਚੀਜ਼ਾਂ ਆ ਗਈਆਂ। ਦੁੱਧ ਦਾ ਦੁੱਧ, ਪਾਣੀ ਦਾ ਪਾਣੀ। ਕਰੋ ਆਪਦੇ MLA ਖਿਲਾਫ ਕਾਰਵਾਈ, ਕਰੋ ਸਸਪੈਂਡ। ਅੱਜ ਪੰਜਾਬ ਦੀ ਸਭ ਤੋਂ ਵੱਡੀ ਪੰਚਾਇਤ ਮੰਗ ਕਰ ਰਹੀ ਆ ਵੀ ਜੇ ਕਿਤੇ ਤੁਹਾਨੂੰ ਲੱਗਦਾ ਤੁਹਾਡਾ MLA ਗਲਤ ਨਹੀਂ, ਕੁਛ ਨਾ ਕਹੋ। ਨਹੀਂ, ਉਹਨਾਂ ਦੀ ਕਲਤਾਰ ਸਿੰਘ ਸੰਧਵਾ ਇਹੀ ਸਪੀਕਰ ਹਨ ਵਿਧਾਨ ਸਭਾ ਦੇ, ਕਰਨ ਇਹਨਾਂ ਦੀ MLA-ਸ਼ਿਪ ਖਾਰਜ। ਜੇਕਰ ਨਹੀਂ ਹੁੰਦੀ MLA, ਤੁਸੀਂ ਕਹਿੰਦੇ ਵੀ MLA-ਸ਼ਿਪ ਆ ਜਿਹੜੀ ਉਹ ਖਾਰਜ ਹੋਣੀ ਚਾਹੀਦੀ ਹੈ, MLA ਤੋਂ ਇਹਨੂੰ ਅਸਤੀਫਾ ਜਿਹੜਾ ਕਿ ਲੈਣਾ ਚਾਹੀਦਾ ਇਸ ਦਾ। ਤੁਸੀਂ ਕਿਹਾ ਜੇਕਰ ਨਹੀਂ ਹੁੰਦੀ, ਦੇਖੋ ਮੈਂ ਸੰਘਰਸ਼ ਨੂੰ ਆਪਣਾ ਏਮ ਬਣਾਇਆ ਜ਼ਿੰਦਗੀ 'ਚ। ਕਿਉਂ? ਕਿਉਂਕਿ ਮੈਂ 골ਡਨ ਪੀਰੀਅਡ ਇਸ ਪਿੰਡ ਵਾਸਤੇ ਦਿੱਤਾ, ਆਪਦੀ ਲਾਈਫ, ਸੁਨਹਿਰੀ ਲਾਈਫ ਛੱਡਤੀ। ਸਵਿਟਜ਼ਰਲੈਂਡ ਦਾ ਗ੍ਰੀਨ ਕਾਰਡ ਹੋਲਡਰ ਆ, ਵਰਲਡ ਟੂਰ ਕੀਤਾ। ਵਰਲਡ ਟੂਰ ਕਾਹਦੇ ਵਾਸਤੇ ਕੀਤਾ? ਅੱਡ ਅੱਡ ਜਿਹੜੀਆਂ ਇੰਟਰਨੈਸ਼ਨਲ ਬ੍ਰਦਰਹੁੱਡ ਵਾਸਤੇ, ਐਂਟੀ ਟੈਰਰਿਜ਼ਮ ਵਾਸਤੇ, ਇੰਟਰਨੈਸ਼ਨਲ ਫਰੈਂਡਸ਼ਿਪ ਵਾਸਤੇ ਵਰਲਡ ਟੂਰ ਕੀਤਾ, ਵੱਖ-ਵੱਖ ਮਸਲਿਆਂ ਨੂੰ ਲੈ ਕੇ। ਮੈਂ ਉਹ ਸਾਰਾ ਕੁਝ ਛੱਡ ਕੇ ਇੱਥੇ ਬੈਠਾ। ਮੈਂ ਬੇਵਕੂਫ ਜਾਂ ਕਮਲਾ ਥੋੜ੍ਹੀ ਹੈ ਜਿਹੜਾ ਮੈਂ ਇਹ ਜਿਹੜਾ ਤੁਸੀਂ ਕਹਿੰਦੇ ਵੀ ਜੇ ਇਹਨਾਂ ਦੇ ਖਿਲਾਫ ਕਾਰਵਾਈ ਨਹੀਂ ਹੁੰਦੀ। ਮੈਂ ਸੰਘਰਸ਼ੀਲ ਹਾਂ, ਮੈਂ ਜਾਣਦਾ, ਮੈਂ ਬਾਗੀ ਹਾਂ। ਬਾਗੀ ਕਿਹੜੀਆਂ ਗੱਲਾਂ ਤੋਂ? ਇਹ ਚੀਜ਼ਾਂ ਜਰੀਆਂ ਨਹੀਂ ਜਾਂਦੀਆਂ ਜਦੋਂ ਰੋਜ਼ ਦੇਖਦੇ ਆ ਵੀ ਲੋਕਾਂ ਦੇ ਅਧਿਕਾਰਾਂ ਦਾ ਹਨਨ ਹੁੰਦਾ। ਸੋ ਬਾਗੀ ਲੋਕ ਕੀ ਕਰ ਸਕਦੇ ਆ, ਸੰਘਰਸ਼ੀਲ ਲੋਕ ਕੀ ਕਰ ਸਕਦੇ ਆ? ਸੰਘਰਸ਼ੀਲ ਲੋਕਾਂ ਨੇ ਸੰਘਰਸ਼ ਕਰਨਾ ਹੁੰਦਾ ਤੇ ਸੱਦਾਮ ਹੁਸੈਨ ਵਾਂਗੂ ਫਾਂਸੀ ਤੇ ਚੜ ਜਾਣਾ ਹੁੰਦਾ। ਉਹ ਰਾਜ ਸੱਤਾ ਕੌਣ ਮੰਨਦਾ? ਮੌਕਾ ਪ੍ਰਸਤ ਲੋਕ, ਸਮਝੌਤਾਵਾਦੀ ਲੋਕ। ਸੋ ਅਸੀਂ ਇਹ ਸਮਝੌਤਾ ਆਪਦੇ ਪਿੰਡਾਂ ਦੇ ਹੱਕਾਂ ਕਰਨ, ਲੋਕਾਂ ਦੇ ਜਿਹੜੇ ਹੱਕਾਂ ਕਰਨ, ਮੈਂ ਇਹਨਾਂ ਨਾਲ ਸਮਝੌਤਾ ਨਹੀਂ ਕਰ ਸਕਦਾ। ਮੈਂ ਇਹਨਾਂ ਦਾ ਧੰਨਵਾਦ ਕਰ ਸਕਦਾ, ਦੰਡੌਤ ਕਰਕੇ ਇਹਨਾਂ ਦੇ ਦਫ਼ਤਰ ਜਾ ਸਕਦਾ। ਮੇਰੇ ਪਿੰਡ ਵਾਸਤੇ ਦੇਣ, ਐਜੂਕੇਸ਼ਨ ਵਾਸਤੇ ਦੇਣ। 4 ਕਿੱਲੇ ਇੱਕ ਜਗ੍ਹਾ ਜ਼ਮੀਨ ਦਿੱਤੀ ਆ, ਉੱਥੇ ਨਹੀਂ ਬਣਾਇਆ, ਕਹਿੰਦੇ ਸੂਟੇਬਲ ਨਹੀਂ। ਫਿਰ ਇੱਕ ਜਗ੍ਹਾ 7 ਕਿੱਲੇ ਦੇਤੀ, ਉਹ ਨਹੀਂ ਸੂਟੇਬਲ। 4-5 ਕਿੱਲੇ ਦਾ ਫਿਰ ਮਤਾ ਪਵਾਇਆ, ਇਹਨਾਂ ਦੇ ਵਿਭਾਗ ਦੇ ਨਾਂ ਕਰਵਾਤੀ ਜ਼ਮੀਨ। ਦੇਣ ਸਾਨੂੰ ਐਜੂਕੇਸ਼ਨ ਵਾਸਤੇ, ITI ਦੇਣ, ਕਾਲਜ ਦੇਣ, ਸਾਨੂੰ ਗਲਤ ਸਾਬਤ ਕਰਨ ਵੀ ਜਿਹੜਾ ਸਰਪੰਚ ਤੋਂ ਬੋਲ ਰਿਹਾ ਸੀ ਗਲਤ ਸੀ, ਤੁਹਾਡੇ ਵਾਸਤੇ ਇੰਨੀਆਂ ਸਹੂਲਤਾਂ ਦੇ ਰਹੇ ਹਾਂ।
ਗੋਲਡ ਮੈਡਲ ਨਾਲ ਸਨਮਾਨ ਕਰਾਂਗਾ। ਪਿਛਲੇ ਦਿਨੀ ਭਗਵੰਤ ਮਾਨ ਜਿਹੜੇ ਕਿ ਸੀਐਮ ਨੇ ਉਹ ਠੀਕਰੀ ਵਾਲਾ ਵਿਖੇ ਬੋਲਦੇ ਨੇ ਕਿ ਤੇ ਕਹਿੰਦੇ ਤੁਹਾਡੇ ਏਰੀਏ ਨੂੰ ਅਸੀਂ ਨਰਸਿੰਗ ਕਾਲਜ ਦੇਵਾਂਗੇ। ਨਰਸਿੰਗ ਕਾਲਜ ਦੇਣਗੇ, ਪਿੰਡਾਂ ਦੀਆਂ ਸੱਥਾਂ 'ਚੋਂ ਸਰਕਾਰਾਂ ਚੱਲਣਗੀਆਂ। ਐਗਰੀ ਕਰਦੇ ਆ। ਮੈਂ ਕਹਿਣਾ ਵੀ ਨਰਸਿੰਗ ਇੱਕ ਕਾਲਜ ਦਾ ਤਾਂ ਰੌਲਾ ਪਿਆ ਵਾ ਮਸਤੂਆਂ ਨੇ, ਕਿਉਂ ਉਹਨੂੰ ਉਛਾਲਿਆ ਜਾ ਰਿਹਾ। ਸਾਡੇ ਇੱਥੇ ਸਰਕਾਰ ਦੇ ਇੱਕ ਮੰਤਰੀ ਨੇ, ਕੈਬਨਿਟ ਮੰਤਰੀ ਨੇ 2007 ਦਾ ਨੀਂਹ ਪੱਥਰ ਰੱਖਿਆ ਵਾ ਨਰਸਿੰਗ ਕਾਲਜ ਦਾ। ਜ਼ਮੀਨ ਵੀ 3 ਵਾਰੀ ਪਿੰਡ ਨੇ ਦੇਤੀ। ਭਗਵੰਤ ਸਿੰਘ ਮਾਨ ਜੀ ਤੁਸੀਂ ਕਹਿੰਦੇ ਹੋ ਸੱਥਾਂ 'ਚੋਂ ਸਰਕਾਰਾਂ ਚਲਾਵਾਂਗੇ, ਪਿੰਡਾਂ 'ਚੋਂ ਚਲਾਵਾਂਗੇ। ਪੰਜਾਬ ਦੇ ਸਭ ਤੋਂ ਵੱਡੇ ਪਿੰਡ 'ਚ ਤੁਹਾਨੂੰ ਅਰਜ਼ੋਈ ਆ, ਬੇਨਤੀ ਆ ਕੇ ਇੱਥੇ ਐਜੂਕੇਸ਼ਨ ਸਿਸਟਮ ਦਿਓ। ਇੱਥੋਂ ਜਿਹੜੇ ਮੇਰੇ ਗਰੀਬ ਲੋਕ ਜਦੋਂ ਪੜ੍ਹ ਗਏ ਨਾ, ਤੁਸੀਂ ਅੱਜ ਅਧਿਕਾਰਾਂ ਪ੍ਰਤੀ ਉਹਨਾਂ ਨੂੰ ਸੁਚੇਤ ਕਰ ਰਹੇ ਹੋ ਜਾਂ ਮੈਂ ਕਰ ਰਿਹਾ, ਜਦੋਂ ਉਹ ਐਜੂਕੇਟਡ ਹੋ ਗਏ ਸਾਨੂੰ ਲੋੜ ਹੀ ਨਹੀਂ, ਉਹ ਅਧਿਕਾਰ ਆਪੇ ਸਮਝ ਲੈਣਗੇ ਆਉਣ ਵਾਲੇ ਬੱਚੇ। ਇੱਥੇ ਸੱਥ ਦੇ ਵਿੱਚ ਵੀ ਕੋਈ ਗੱਲਬਾਤ ਬੋਲ ਕੇ ਗਏ ਸੀ ਜਿਹੜੀ ਤੁਸੀਂ ਵੀਡੀਓ ਦੇ ਵਿੱਚ ਬੋਲ ਰਹੇ ਹੋ ਕਿ ਤੁਸੀਂ ਸੱਥ ਦੇ ਵਿੱਚ ਕਹਿ ਕੇ ਗਏ ਸੀ ਕਿ ਅਸੀਂ ਤੁਹਾਡੇ ਪਿੰਡ ਨੂੰ ਕੋਈ ਵੱਡਾ ਹਸਪੀਟਲ ਦੇਵਾਂਗੇ, ਪਰ ਅੱਜ ਤੁਸੀਂ ਡੀ ਗ੍ਰੇਡ ਦਾ ਇੱਕ ਦੇਖੋ ਇਹ ਉਹਨਾਂ ਦੀ ਸਟੇਜ ਸੀਗੀ ਆਮ ਆਦਮੀ ਦੀ। ਬਾਜ਼ਾਰ 'ਚ ਸ਼ਹੀਦ ਭਗਤ ਸਿੰਘ ਦੇ ਬੁਕਤ ਤੇ ਸਟੇਜ ਲੱਗਦੀ ਹੈ। ਉੱਥੇ ਜਿੰਨੀਆਂ ਵੀ ਹੁਣ ਤੱਕ ਆਈਆਂ ਨੇ ਪਾਰਟੀਆਂ, ਉਹਨਾਂ ਨੇ ਇਹ ਕਿਹਾ ਵੀ ਤੁਹਾਨੂੰ 17 ਬਿਸਤਰਿਆਂ ਦਾ ਹਸਪਤਾਲ ਮੰਗ ਰਹੇ ਆ ਸਾਡੇ ਪਿੰਡ ਵਾਸੀ। ਆਮ ਕਹਿ ਦਿੰਦੇ ਆ ਸਾਨੂੰ 17 ਬਿਸਤਰਿਆਂ ਦਾ ਹਸਪਤਾਲ ਦਿਓ, ਆਹ ਚੀਜ਼ ਦਿਓ, ਆਹ ਚੀਜ਼ ਦਿਓ। ਸੋ ਮੈਂ ਵੀ ਆਪਣੀ ਲੀਡਰਸ਼ਿਪ ਕੋਲੇ ਗਿਆ ਜਿਹੜੀ ਪੰਜਾਬ ਦੀ, ਚਾਹੇ ਹੁਣ ਅਕਾਲੀ ਦਲ ਵੇਲੇ ਆ ਚਾਹੇ ਕਾਂਗਰਸ ਵੇਲੇ ਸੀ। ਸੋ ਉੱਥੇ ਇਹ ਗੱਲ ਕਹੀ ਗਈ ਹੈ ਜੀ ਵੀ ਤੁਸੀਂ ਪੌੜੀ ਦਰ ਪੌੜੀ ਚੀਜ਼ ਮੰਗੋ। ਮੈਂ ਕਿਹਾ ਉਹ ਕਿਵੇਂ ਜੀ? ਤੁਹਾਡੇ ਕਹਿੰਦੇ ਪ੍ਰਾਇਮਰੀ ਹੈਲਥ ਸੈਂਟਰ ਚੱਲ ਰਹੇ ਹਨ। ਮੈਂ ਹਾਂ ਜੀ। ਕਹਿੰਦੇ ਇਸ ਤੋਂ ਅਗਲੀ ਸਟੇਜ ਕੀ ਆ ਤੁਹਾਨੂੰ ਪਤਾ? ਮੈਂ ਜੀ ਜਾਣੂ ਨਹੀਂ। ਡਾਕਟਰ ਸਾਹਿਬ ਕਹਿੰਦੇ 24x7 ਦੀ ਸਹੂਲਤ ਮੰਗੋ। ਸੋ 24x7 ਦੀ ਸਹੂਲਤ ਮੰਗਣ ਵਾਸਤੇ ਮੈਂ ਗਿਆ ਉੱਥੇ ਚੰਡੀਗੜ੍ਹ ਹੈਲਥ ਮਿਨਿਸਟਰ ਕੋਲੇ, ਸਰਦਾਰ ਬਲਵੀਰ ਸਿੰਘ ਸਿੱਧੂ ਕੋਲੇ। ਸੋ ਉਹਨਾਂ ਨੇ ਉਦੋਂ ਮਨਜ਼ੂਰ ਕੀਤੀ, 24x7 ਸਹਿਣੇ ਚਲਾਤਾ। ਉਸ 'ਚ ਸਹੂਲਤ ਕੀ ਆ? ਕਾਫੀ ਸਹੂਲਤਾਂ। ਮੇਰੇ ਕੋਲੇ ਪਿਆ ਲੈਟਰ ਜਿਹੜਾ ਸਾਨੂੰ ਪੰਚਾਇਤ ਨੂੰ ਆਇਆ ਸੀ। ਸੋ ਉਹ ਸਹੂਲਤਾਂ ਵੀ ਹੁਣ ਬੰਦ ਹੋ ਜਾਣਗੀਆਂ। ਕਲਕੱਤਾ ਸਾਹਿਬ ਫੋਨ ਕਾਫੀ ਆ ਰਹੇ ਹੈਗੇ। ਦੇਖੋ ਫੋਨ ਤਾਂ ਪੰਜਾਬ 'ਚ ਦੇਖੋ, ਮੈਂ ਪਹਿਲਾਂ ਕਿਹਾ ਸਰਦਾਰ ਸਿਮਰਜੀਤ ਸਿੰਘ ਮਾਨ ਦਾ ਫੋਨ ਆਇਆ, ਗੋਬਿੰਦ ਸਿੰਘ ਜਿਹੜੇ ਯੂਥ ਲੀਡਰ ਨੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਉਹਨਾਂ ਦਾ ਆਇਆ, ਸੁਖਬੀਰ ਸਿੰਘ ਬਾਦਲ ਜੀ ਨਾਲ ਗੱਲ ਹੋਈ, ਸਤਨਾਮ ਸਿੰਘ ਰਾਹੀ ਨਾਲ ਹੋਈ, ਫਿਰ ਸੁਖਪਾਲ ਸਿੰਘ ਖਹਿਰਾ ਜੀ ਦਾ ਫੋਨ ਆਇਆ। ਬਹੁਤ ਹੀ ਇਮਾਨਦਾਰ ਲੀਡਰ ਸਰਦਾਰ ਪ੍ਰਤਾਪ ਸਿੰਘ ਬਾਜਵਾ, ਉਹਨਾਂ ਨੇ ਹਾਂ ਦਾ ਨਾਰਾ ਮਾਰਿਆ। ਵੱਖੋ ਵੱਖ ਜਥੇਬੰਦੀਆਂ ਪਾਰਟੀਆਂ ਦੇ ਲੋਕ ਫੋਨ ਕਰ ਰਹੇ ਨੇ ਵੀ ਆਹ ਕੀ ਸਿਸਟਮ ਆ, ਇਹ ਕਿਹੜਾ ਸਿਸਟਮ ਹੈ ਵੀ ਤੁਸੀਂ ਲੋਕਾਂ ਦੇ ਵਿਚਾਲੇ ਲੇਡੀਜ਼ਾਂ ਦੇ ਮੂਹਰੇ ਗਾਲੀ ਗਲੋਚ ਹੋ ਰਹੇ ਨੇ। ਸੋ ਮੈਨੂੰ ਇਹ ਦੱਸੋ ਨਾ ਵੀ ਅਸੀਂ ਉੱਥੇ ਕੋਈ ਰੈਸਲਿੰਗ ਕਰਨ ਗਏ ਆ ਜਾਂ ਉੱਥੇ ਲੜਾਈ ਲੜਨ ਗਏ ਸੀਗੇ? ਸੋ ਇਹ ਕਹਿੰਦਾ ਵੀ ਤੇਰੇ ਮਾਰ ਥੱਪੜ ਤੈਨੂੰ ਅੰਦਰ ਕਰਾ ਦੂੰ। ਜੇ ਮੇਰਾ ਅੱਗੋਂ ਸਵਾਲ ਹੋਵੇ ਥੱਪੜ ਮਾਰਨ ਦੀ ਕੀ ਲੋੜ ਆ ਜੀ, ਤੁਸੀਂ ਤਾਕਤਵਰ ਹੋ, ਮਾਰ ਸਕਦੇ ਹੋ, ਕੱਲੇ ਨੂੰ ਕੱਲਾ ਦੇਖ ਲੈਂਦੇ ਆ, ਪਾਸੇ ਹੋ ਗਏ। ਥੱਪੜ ਮਾਰਿਓ ਚਾਹੇ ਮੈਨੂੰ ਢਾ ਲਿਓ, ਫੇਰ ਗੱਲ ਕਿੱਧਰ ਜਾਊਗੀ ਦੱਸ? ਕੀ ਲੱਗਦਾ ਹੁਣ ਫਿਰ ਅਗਲੀ ਕਾਰਵਾਈ ਕੀ ਹੋ ਸਕਦੀ ਹੈ? ਅਗਲੀ ਕਾਰਵਾਈ ਦੇਖੋ ਪੰਜਾਬ ਦੇ ਇਨਸਾਫ ਪਸੰਦ ਲੋਕ ਕਰਨ, ਇਨਸਾਫ ਪਸੰਦ ਲੋਕ ਮੰਗਣ ਵੀ ਇਹਨਾਂ ਦੇ ਖਿਲਾਫ ਕਾਰਵਾਈ ਕੀ ਹੋਣੀ ਚਾਹੀਦੀ ਹੈ। FIR ਦਰਜ ਹੋਣੀ ਚਾਹੀਦੀ ਹੈ। DSP ਖੜਾ, ਇੱਕ SPD ਖੜਾ, ਉਸ ਦੇ ਸਾਹਮਣੇ ਇਹੋ ਜਿਹੀਆਂ ਗੱਲਾਂ ਕਹਿੰਦਾ। ਲੱਗਦਾ ਵੀ FIR ਦਰਜ ਹੋਊਗੀ? ਨਹੀਂ, ਉਮੀਦ ਨਹੀਂ ਗੀ, ਉਮੀਦ ਨਹੀਂ ਗੀ। ਜੇ ਐਡੀ ਵੱਡੀ ਘਟਨਾ 'ਚ ਨਾ ਹੁੰਦੀ ਸ਼ਾਇਦ ਮੇਰੇ ਤੇ FIR ਵੀ ਹੋਈ ਹੁੰਦੀ, ਹੁਣ ਨੂੰ ਮੈਂ ਚੱਕਿਆ ਵੀ ਹੁੰਦਾ। ਮੈਨੂੰ ਕਿਹਾ ਗਿਆ ਸੀ ਧਰਨੇ ਵਿੱਚ ਹੀ ਲੋਕਾਂ ਦੇ ਮੂਹਰੇ ਪਰਚਾ ਦੇ ਕੇ ਤੇਰੇ ਡਾਂਗ ਸੋਟੀ ਫੇਰਾਂਗੇ। ਸੋ ਮੈਂ ਕਿਹਾ ਜੀ ਪਰਚਿਆਂ ਦੀ ਕੀ ਗੱਲ ਆ? ਕਿਤੇ ਕੱਲ ਨੂੰ ਇਹ ਨਾ ਹੋ ਜੇ ਕਿ ਕਲਕੱਤਾ ਤਾਂ ਹੈ ਹੀ ਪੰਗੇਬਾਜ਼ ਆ, ਪਹਿਲਾਂ ਬਾਦਲਾਂ ਨਾਲ ਪੰਗਾ ਲੈ ਲਿਆ ਤੇ ਹੁਣ ਇਹਨਾਂ ਨਾਲ ਪੰਗਾ ਲੈ ਲਿਆ। ਦੇਖੋ ਪੰਗੇਬਾਜ਼ ਨਹੀਂ, ਇਹ ਪੰਗੇਬਾਜ਼ ਨਹੀਂ। ਉਹ ਦੇਖੋ ਸਰਬੰਸ ਸਦਾਨੀ ਗੁਰੂ ਗੋਬਿੰਦ ਸਿੰਘ, ਉਹ ਪੰਗੇਬਾਜ਼ ਸੀਗੇ। ਉਹਨਾਂ ਨੂੰ ਕੀ ਕੀਤਾ ਸਮੇਂ ਦੀਆਂ ਸਰਕਾਰਾਂ ਨੇ? ਜਿਹੜਾ ਬੰਦਾ ਸੰਘਰਸ਼ ਕਰੂ, ਸਾਡੇ ਆਈਡਲ ਨੇ, ਸਾਡੇ ਮਹਾਰਾਜ ਨੇ, ਉਹਨਾਂ ਦੀਆਂ ਜਿਹੜੀਆਂ ਸਿੱਖਿਆਵਾਂ ਤੇ ਜੇ ਚੱਲਣਾ, ਇਹ ਤਾਂ ਕੰਡਿਆਂ ਭਰੇ ਰਾਹ ਨੇ। ਜਿੱਦੇ ਪੰਚਾਇਤ ਮੈਂ ਚੁਣ ਕੇ ਆਇਆ ਸੀ, ਮੈਨੂੰ ਪਤਾ ਸੀ ਵੀ ਮੇਰੇ ਨਾਲ ਇਹ ਚੀਜ਼ਾਂ ਵਾਪਰਨੀਆਂ, ਕਿਉਂਕਿ ਮੈਂ ਸਮਝੌਤਾ ਨਹੀਂ ਕਰਨਾ। ਮੈਂ ਤੁਹਾਡੇ ਪੈਰਾਂ 'ਚ ਨਮਸਕਾਰ ਕਰਨਾ, ਪਰ ਸਮਝੌਤਾ ਨਹੀਂ ਕਰਨਾ। ਜਿਹੜਾ ਮੇਰੇ ਪਿੰਡ ਵਾਸਤੇ ਕੋਈ ਕੰਮ ਕਰੂ, ਮੇਰੇ ਪਿੰਡ ਵਾਸਤੇ ਖੜੂ, ਦੁਸ਼ਮਣ ਵੀ ਆ, ਉਹਦੇ ਮੈਂ ਕੋਲ ਜਾਊਂਗਾ, ਉਹਦੇ ਮੈਂ ਪੈਰ ਪੂਜੂਗਾ। ਪਿੰਡ ਵਾਲੇ ਖੜਨਗੇ ਕਲਕੱਤੇ ਦੇ ਨਾਲ? ਪਿੰਡ ਵਾਲੇ ਤਾਂ ਖੜੇ ਆ ਹਮੇਸ਼ਾ। ਮੈਂ ਪਿੰਡ ਨੂੰ ਇਹੀ ਕਹਿ ਕੇ ਆਇਆ ਸੀ, ਪਹਿਲੀ ਇਲੈਕਸ਼ਨ ਜਦੋਂ ਜਿੱਤ ਕੇ ਆਇਆ ਸੀ ਸਟੇਜ ਤੇ ਮੈਂ ਕਿਹਾ ਸੀ, ਉਹ ਤੁਹਾਨੂੰ ਵੀਡੀਓ ਦੇ ਦੂੰਗਾ। ਮੈਂ ਇਹੀ ਗੱਲ ਕਹੀ ਸੀ ਵੀ ਰੁਪਈਏ 'ਚੋਂ ਤੁਸੀਂ 5 ਪੈਸੇ ਕੰਮ ਕਰ ਲਿਆ।
99 ਪੈਸੇ ਬਾਕੀ ਆ। ਉਹ ਕਹਿੰਦੇ ਕਿਵੇਂ? ਮੈਂ ਕਿਸੇ ਨੂੰ ਜਿਤਾਉਣਾ ਸੌਖਾ, ਪਰ ਉਸ ਦੇ ਨਾਲ ਖੜਨਾ ਉਸ ਤੋਂ ਬਾਅਦ ਜਿੱਥੇ ਕਿਤੇ ਮਾੜਾ ਹੋਇਆ ਕਲਕੱਤਾ ਮੇਰੀ ਝੋਲੀ ਪਾ ਦਿਓ ਗੱਲ, ਬੈਕ ਫੁੱਟ ਤੇ ਜਾਊਂ, ਪਿੱਛੇ ਹਟੂੰ, ਮਾਫੀ ਮੰਗੂ, ਪਰ ਜੇ ਮੈਂ ਚੰਗੇ ਕੰਮ ਕਰਦਾ ਹੋਇਆ ਤੁਹਾਨੂੰ ਨਾਲ ਖੜਨਾ ਪੈਣਾ। ਸੋ ਚੰਗੇ ਕੰਮਾਂ ਦਾ ਅੱਜ ਨਤੀਜਾ ਕੀ ਮਿਲ ਰਿਹਾ ਮੈਨੂੰ ਪਤਾ, ਤੁਹਾਨੂੰ ਸੀਨੀਅਰ ਪੱਤਰਕਾਰ ਸਾਹਿਬ ਸ਼ਾਇਦ ਤੁਹਾਨੂੰ ਪਤਾ ਨਹੀਂ। ਮੇਰੇ ਤੇ FIR ਹੋਈਆਂ ਨੇ, 8 ਪਰਚੇ ਦਰਜ ਹੋਏ ਨੇ ਸਰਪੰਚ ਬਣਨ ਤੋਂ ਬਾਅਦ। SSP ਬਰਨਾਲੇ ਦੀ ਰਿਪੋਰਟ ਤੁਹਾਡੇ ਮੂਹਰੇ ਰੱਖ ਦੂੰਗਾ, ਉਸ ਤੋਂ ਵੱਡੀ ਤਾਂ ਕੋਈ ਚੀਜ਼ ਨਹੀਂ ਸਰਕਾਰੀ ਰਿਪੋਰਟ, ਵੀ ਇਹਨੂੰ ਆਹ ਬੰਦਿਆਂ ਨੇ ਮਾਰਨ ਦੀ ਕੋਸ਼ਿਸ਼ ਕੀਤੀ ਗਈ ਆ, ਇੰਨੇ ਹਥਿਆਰਾਂ ਸਮੇਤ ਆਹ ਬੰਦੇ ਫੜੇ ਗਏ ਨੇ। ਪ੍ਰਸ਼ਾਸਨ ਕਹਿੰਦਾ ਗਨਮੈਨ ਲੈ ਲਾ। ਭਾਈ ਜੀ ਮੈਂ ਗਨਮੈਨ ਕੀ ਕਰਨੇ? ਮੇਰੀ ਸਵੈ ਸੁਰੱਖਿਆ ਵਾਸਤੇ ਜਿਹੜੀ ਮੇਰੀ ਕੋਈ ਚੀਜ਼ ਸਸਪੈਂਡ ਕੀਤੀ ਵੀ ਆ ਮੈਨੂੰ ਉਹੀ ਦੇ ਦਿਓ। ਮੇਰਾ ਅਸਲਾ ਤੁਸੀਂ ਸਸਪੈਂਡ ਕੀਤਾ ਵਾ ਉਹੀ ਦੇ ਦਿਓ। ਨਾਲੇ ਕਹਿੰਦੇ ਹੁਣ ਤਾਂ ਅਸਲੇ ਤੇ ਪਾਬੰਦੀਆਂ ਨੇ, ਅਸਲੇ ਨਹੀਂ ਦੇਣੇ। ਸਰਕਾਰ ਦਾ ਬਿਆਨ ਆਇਆ ਸੀ ਪਿੱਛੇ ਜੇ ਕਿ ਫੁਕਰਬਾਜ਼ੀਆਂ ਕਰਦੇ ਨੇ ਅਸਲੇ ਦਿਖਾ ਕੇ। ਦੇਖੋ ਅਸਲਾ ਜਿਹੜਾ ਨਾ, ਅਸਲੇ ਬਾਰੇ ਤੁਸੀਂ ਗੱਲ ਕੀਤੀ ਆ ਤਾਂ ਮੈਨੂੰ ਬਹੁਤ ਵੱਡੇ ਇੱਕ ਨੌਲੇਜ ਵਾਲੇ ਗਿਆਨੀ ਨੇ ਕਿਹਾ ਸੀ ਵੀ ਜੇ ਤੁਸੀਂ ਸ਼ਾਂਤੀ ਚਾਹੁੰਦੇ ਹੋ ਤਾਂ ਅਸਲਾ ਜ਼ਰੂਰੀ ਹੈ। ਉਹ ਕਿਵੇਂ? ਪਰਮਾਣੂ ਸ਼ਕਤੀ ਆ ਇੰਡੀਆ, ਬਹੁਤ ਵੱਡੀ ਪਰਮਾਣੂ ਸ਼ਕਤੀ ਆ, ਵੱਡਾ ਹਥਿਆਰ ਆ ਇੰਡੀਆ ਕੋਲੇ। ਜੇ ਪਾਕਿਸਤਾਨ ਕੋਲੇ ਅੱਜ ਪਰਮਾਣੂ ਹਥਿਆਰ ਨਾ ਹੁੰਦਾ ਤਾਂ ਨੇਸਤੇ ਨਾਬੂਦ ਕਰਤਾ ਸੀ ਪਾਕਿਸਤਾਨ। ਚੜਾਈ ਕਰ ਜਾਂਦੇ ਕਿ ਨਹੀਂ? ਦੋਨਾਂ ਕੋਲੇ ਹਥਿਆਰ ਨੇ, ਸ਼ਾਂਤ ਬੈਠੇ ਨੇ ਦੋਨੇ। ਇਹਨੇ ਚਲਾਇਆ ਅਸੀਂ ਮਰਾਂਗੇ, ਉਹਨੇ ਚਲਾਇਆ ਉਹ ਮਰਨਗੇ। ਅਸਲਾ ਤਾਂ ਸ਼ਾਂਤੀ ਦੀ ਨਿਸ਼ਾਨੀ ਆ ਬਾਈ, ਅਸਲਾ ਤਾਂ ਸ਼ਾਂਤੀ ਲੈ ਕੇ ਆਉਂਦਾ। ਫਿਰ ਜਿਹੜੇ ਪੁਲਿਸ ਵਾਲੇ ਨੇ, ਜਿਹੜਾ ਪੈਰਾ ਮਿਲਟਰੀਜ਼ ਨੇ, ਮਿਲਟਰੀ ਆ, ਉਹਨਾਂ ਕੋਲੇ ਅਸਲਾ ਕਿਉਂ ਕਾਸਤਵਾ? ਉਹਨਾਂ ਨੂੰ ਅੱਤਵਾਦੀ ਦਿਖਾਉਣ ਵਾਸਤੇ ਅਸਲਾ ਥੋੜੀ ਰੱਖਿਆ। ਉਹਨਾਂ ਨੇ ਲਾਅ ਐਂਡ ਆਰਡਰ ਮੇਨਟੇਨ ਕਰਨਾ, ਸ਼ਾਂਤੀ ਬਹਾਲ ਕਰਨੀ ਹੈ, ਅਸਲੇ ਦੇ ਡਰ ਨਾਲ ਸ਼ਾਂਤੀ ਬਹਾਲ ਕਰਨੀ ਹੈ। ਬਿਲਕੁਲ। ਤਾਂ ਸੋ ਅਸੀਂ ਜਿਹੜੀ ਮੁਲਾਕਾਤ ਸੀ ਉਹ ਥੋੜ੍ਹੀ ਜਿਹੀ ਜਿਹੜੀ ਕਿ ਕੋਸ਼ਿਸ਼ ਕਰੀ ਆ ਕਿ ਗੱਲ ਰੱਖੀ ਜਾਵੇ। ਜਿਹੜੇ ਕਿ ਸੈਣੇ ਦੇ ਸਰਪੰਚ ਨੇ ਉਹਨਾਂ ਦੇ ਨਾਲ ਅਸੀਂ ਮੁਲਾਕਾਤ ਕਰੀ ਆ, ਸੁਖਵਿੰਦਰ ਸਿੰਘ ਕਲਕੱਤਾ। ਇਸ ਤੋਂ ਬਾਅਦ ਅਸੀਂ ਕੋਸ਼ਿਸ਼ ਕਰਾਂਗੇ ਕਿ ਜਿਹੜੇ ਭਦੌੜ ਹਲਕੇ ਦੇ MLA ਨੇ ਉਹਨਾਂ ਦੇ ਨਾਲ ਵੀ ਮੁਲਾਕਾਤ ਹੋ ਸਕੇ। ਅਸੀਂ ਆਪਣੇ ਵੱਲੋਂ ਵੀ ਕੋਸ਼ਿਸ਼ ਕਰਾਂਗੇ ਤੇ ਇੱਥੇ ਇਸੇ ਜ਼ਰੀਏ ਅਪੀਲ ਵੀ ਕਰਦੇ ਹਾਂ ਕਿ ਜੇਕਰ ਉਹਨਾਂ ਦੇ ਵੱਲੋਂ ਕੋਈ ਕੋਸ਼ਿਸ਼ ਹੁੰਦੀ ਆ ਤਾਂ ਅਸੀਂ ਮੁਲਾਕਾਤ ਕਰਨ ਦੇ ਲਈ ਤਿਆਰ ਹਾਂ, ਉਹਨਾਂ ਦੀ ਗੱਲ ਰੱਖਣ ਦੇ ਲਈ ਵੀ ਤਿਆਰ ਹਾਂ। ਤਾਂ ਤੁਸੀਂ ਜੁੜੇ ਰਹਿਣਾ ਇੰਡੋਸ TV ਦੇ ਨਾਲ, ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ। ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਤਾਂ ਸੋ ਅਸੀਂ ਜਿਵੇਂ ਪਹਿਲਾਂ ਤੁਹਾਨੂੰ ਦੱਸਿਆ ਕਿ ਅਸੀਂ ਮੁਲਾਕਾਤ ਲਾਭ ਸਿੰਘ ਉਗੋਕੇ ਦੇ ਨਾਲ ਵੀ ਕਰਾਂਗੇ, ਪਰ ਅਸੀਂ ਕੋਸ਼ਿਸ਼ ਕਰ ਰਹੇ ਹਾਂ। ਇਸ ਵਕਤ ਅਸੀਂ ਉਸੇ ਦਫ਼ਤਰ ਦੇ ਵਿੱਚ ਹੀ ਬੈਠੇ ਹਾਂ ਜਿਹੜੇ ਦਫ਼ਤਰ ਦੇ ਵਿੱਚ ਸੁਖਵਿੰਦਰ ਸਿੰਘ ਕਲਕੱਤਾ ਬੈਠੇ ਨੇ। ਤਾਂ ਅਸੀਂ ਕੋਸ਼ਿਸ਼ ਕਰਾਂਗੇ ਕਿ ਆਖਰ ਗੱਲ ਕੀ ਹੋਈ ਆ। ਮੇਰੇ ਹੱਥ ਦੇ ਵਿੱਚ ਫੋਨ ਆ ਤਾਂ ਇਸ ਦੇ ਉੱਪਰ ਨੰਬਰ ਭਰਿਆ ਹੋਇਆ ਲਾਭ ਸਿੰਘ ਉਗੋਕੇ ਦਾ। ਇਹ ਮੈਂ ਫੋਨ ਲਾਉਣ ਲੱਗਿਆ ਗਾ, ਲਾਭ ਸਿੰਘ ਉਗੋਕੇ ਨੂੰ ਫੋਨ ਲਾਊਂਗਾ, ਸਪਸ਼ਟੀਕਰਨ ਜ਼ਰੂਰ ਲਵਾਂਗੇ ਕਿ ਆਖਰ ਗੱਲ ਕੀ ਹੋਈ ਆ। ਸੋ ਮੈਂ ਟਰਾਈ ਕਰਦਾ ਫੋਨ, ਜੇ ਚੁੱਕਣਗੇ ਤਾਂ ਸਾਡੇ MLA ਸਾਹਿਬ। नंबर अभी व्यस्त है, कृपया थोड़ी देर बाद कोशिश करो। आपके द्वारा डायल किया गया नंबर अभी व्यस्त है, कृपया कुछ समय पश्चात प्रयास करें। The number you have dialed is currently busy. Please try later. ਤਾਂ ਜਿਹੜਾ ਫੋਨ ਆ ਇਹ ਵਿਅਰਥ ਆ ਰਿਹਾ। ਅਸੀਂ ਦੁਬਾਰਾ ਕੋਸ਼ਿਸ਼ ਕਰਦੇ ਹਾਂ, ਦੁਬਾਰਾ ਲਾਵਾਂਗੇ ਫੋਨ ਲਾਭ ਸਿੰਘ ਉਗੋਕੇ ਨੂੰ, ਜਿਹੜੇ MLA ਸਾਹਿਬ ਨੇ ਇੱਥੋਂ ਦੇ ਭਦੌੜ ਹਲਕੇ ਦੇ। ਤਾਂ ਅਸੀਂ ਦੁਬਾਰਾ ਕੋਸ਼ਿਸ਼ ਕਰੀ ਆ ਕਿ ਦੇਖਦੇ ਹਾਂ ਆਖਰ ਫੋਨ ਲੱਗਦਾ ਜਾਂ ਨਹੀਂ ਲੱਗਦਾ। MLA ਸਾਹਿਬ ਨੂੰ ਅਸੀਂ ਫੋਨ ਲਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਸੋ ਇਹ ਫੋਨ ਫੇਰ ਕੱਟਿਆ ਗਿਆ ਇੱਕ ਵਾਰ। ਅਸੀਂ ਕਈ ਵਾਰ ਇਹ ਹੁੰਦਾ ਕਿ ਕਿਸੇ ਦੇ, ਚਲੋ ਜੀ ਫੋਨ ਲੱਗ ਗਿਆ, ਅਸੀਂ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ। जिस व्यक्ति ਨੂੰ ਤੁਸੀਂ ਕਾਲ ਕਰ ਰਹੇ ਹੋ ਉਹ ਤੁਹਾਡੀ ਕਾਲ ਦਾ ਜਵਾਬ ਦੇਣ। ਇੱਕ ਵਾਰ ਅਸੀਂ ਹੋਰ ਟਰਾਈ ਕਰ ਲਈਏ ਦੁਬਾਰਾ, ਕਿਉਂਕਿ ਅਸੀਂ ਟਰਾਈ ਕਰਨ ਤੇ ਅੱਜ ਅਸੀਂ ਇਸੇ ਮੁੱਦੇ ਨੂੰ, ਇਹ ਨਾ ਹੋਵੇ ਕੱਲ ਨੂੰ ਕੋਈ ਕਹਿ ਆ ਕੇ ਸਾਡੇ ਨਾਲ ਤਾਂ ਗੱਲ ਹੀ ਨਹੀਂ ਹੋਈ ਤੁਹਾਡੀ। ਕੁਲਦੀਪ ਇਹ ਦਿਖਾ ਦੇ, ਫੋਨ ਦਿਖਾ ਦੇ। ਇਹ ਲੱਗਿਆ ਹੋਇਆ ਲਾਭ ਸਿੰਘ ਉਗੋਕੇ ਦਾ ਨੰਬਰ ਆ ਇਹ।
ਵਿਅਕਤੀ ਨਾਲ ਸੰਪਰਕ। ਤਾਂ ਅਸੀਂ ਹੁਣ ਇੱਥੇ ਹੀ ਜਿਹੜੀ ਸੁਖਵਿੰਦਰ ਸਿੰਘ ਕਲਕੱਤਾ ਸਾਡੇ ਨਾਲ ਹੀ ਨੇ, ਕਲਕੱਤਾ ਸਾਹਿਬ ਫੋਨ ਨਹੀਂ ਚੁੱਕ ਰਹੇ। ਸੋ ਮੇਰੇ ਨਾਲ ਤਾਂ ਬਾਈ ਜੀ ਪਹਿਲਾਂ ਇਹਨਾਂ ਦੀ ਗੱਲ ਹੋਈ ਆ 5-6 ਦਫਾ ਤੇ ਮੈਂ ਇਹਨਾਂ ਦੇ ਨੰਬਰ ਤੇ ਤੁਹਾਨੂੰ ਦਿਖਾ ਦੇਣਾ, ਮੈਂ ਆਡੀਓ ਵੀ ਭੇਜੀਆਂ ਵੀ ਆਡੀਓਜ਼ ਆਪਣੀਆਂ। ਇਹ ਅੱਜ ਦੀ ਤਾਂ ਕੋਈ ਆਡੀਓ ਹੋ ਨਹੀਂ ਸਕਦੀ, WhatsApp ਤੇ ਦੇਖ ਲਓ ਤੁਸੀਂ ਆਡੀਓਜ਼ ਇਹਨਾਂ ਨੂੰ ਮੈਂ ਭੇਜੀਆਂ ਵੀ ਆ, ਇਹਨਾਂ ਦਾ ਮੈਂ ਕਿਵੇਂ ਸਤਿਕਾਰ ਕਰਦਾ ਰਿਹਾ। MLA ਲਾਭ ਸਿੰਘ ਉਗੋਕੇ ਹੈ ਨਾ ਜੀ, ਆ ਦੇਖੋ ਜੀ, ਆਵਾਜ਼ ਕਰ ਦਿਓ ਥੋੜੀ ਜੀ। ਇਹ ਆਵਾਜ਼ ਪੂਰੀ ਨਹੀਂ। ਤਾਂ ਚਲੋ ਅਸੀਂ ਫੋਨ ਲੱਗਿਆ ਵਾ, ਫੋਨ ਕੱਟਦੇ ਆ। ਗ੍ਰਾਮ ਪੰਚਾਇਤ ਸੈਣਾ ਨੇ ਆ ਦੇਖੋ MLA ਸਾਹਿਬ ਸਤਿ ਸ਼੍ਰੀ ਅਕਾਲ ਜੀ। MLA ਸਾਹਿਬ ਗ੍ਰਾਮ ਪੰਚਾਇਤ ਸੈਣਾ ਨੇ ਵਿੱਚ ਫੋਨ ਆਈ ਜਾਂਦਾ। ਤਾਂ ਇਹ MLA ਸਾਹਿਬ ਸਤਿ ਸ਼੍ਰੀ ਅਕਾਲ ਜੀ। MLA ਸਾਹਿਬ ਰਿਕੁਐਸਟ ਸੀ, ਬੇਨਤੀ ਆ ਵੀ ਸੈਣਾ ਪੰਚਾਇਤ ਪੰਜਾਬ ਦੀ ਸਭ ਤੋਂ ਵੱਡੀ ਪੰਚਾਇਤ ਆ। ਸੋ ਸਾਡਾ ਸ਼ੁਰੂ ਤੋਂ ਏਮ ਆ ਵੀ ਇਲੈਕਟਡ ਬੋਡੀ ਨਾਲ ਰਲ ਕੇ ਕੰਮ ਕਰਨਾ। ਤੇ ਤੁਹਾਡੇ ਜਿਹੜੇ ਸਰ ਮੁੰਡੇ ਨੇ ਜਾਂ PA ਨੇ, ਕਾਫੀ ਵਾਰ ਉਹਨਾਂ ਨੂੰ ਫੋਨ ਕਰਕੇ ਟਾਈਮ ਮੰਗਿਆ, ਸੋ ਟਾਈਮ ਨਹੀਂ ਮਿਲਿਆ। ਸੋ ਸਰ ਜੇ ਤਾਂ ਇਹ ਜਿਹੜੀਆਂ ਗੱਲਾਂ ਨੇ ਸੁਖਵਿੰਦਰ ਸਿੰਘ ਕਲਕੱਤਾ ਨੇ ਕਰੀਆਂ ਨੇ, ਅਸੀਂ ਤੁਹਾਡੇ ਨਾਲ ਜਿਹੜੀ ਮੁਲਾਕਾਤ ਆ ਉਹ ਕਰਵਾਈ ਆ। ਇੱਕ ਸਰ ਪਲੀਜ਼ ਰਿਪਲਾਈ ਕਰਿਓ ਵੀ ਕਦੋਂ ਆ ਸਕਦੇ ਆ ਤੁਹਾਡੇ ਕੋਲੇ, ਜਦੋਂ ਵੀ ਤੁਸੀਂ ਟਾਈਮ ਦਿਓ ਤੇ ਆ ਕੇ ਸਮੁੱਚੀ ਪੰਚਾਇਤ ਨੂੰ ਸਰ ਤੁਹਾਨੂੰ ਮਿਲਾ ਦੇ। ਧੰਨਵਾਦ ਜੀ। ਜਿਹੜੇ SC ਬਰਾਦਰੀ ਆ ਜੀ, ਉਹਨਾਂ ਨੂੰ ਧਰਮਸ਼ਾਲਾ ਵਾਸਤੇ ਜਗ੍ਹਾ ਅਲਾਟ ਕਰਨੀ ਆ, ਉਹ ਮਤਾਂ ਅਨੁਸਾਰ ਸਾਰਾ ਪਿਆ। ਜੇ ਤੁਸੀਂ ਆ ਕੇ ਮਤਲਬ ਆਪਣੇ ਹੱਥੀਂ ਰਾਹੀਂ ਜਿਹੜਾ ਉਹ ਮਤੇ ਦੀ ਕਾਪੀ ਇਹਨਾਂ ਨੂੰ ਸੌਂਪ ਦਿਓ ਗਰੀਬ ਬੰਦਿਆਂ ਨੂੰ, ਤਾਂ ਕਿਰਪਾ ਹੋਊਗੀ। ਇਹ ਸਾਰੀਆਂ ਚੀਜ਼ਾਂ ਦੇਖੋ ਇਹ WhatsApp ਅੱਜ ਦਾ ਤਾਂ ਨਹੀਂ ਮੇਰਾ, ਕਿੰਨੀ ਤਰੀਕ ਦਾ ਗਾ? 20 ਨਵੰਬਰ ਬਿਲਕੁਲ ਸੰਡੇ 18 ਦਸੰਬਰ ਦਿਖਾ ਸਕਦੇ ਹੋ ਜੀ ਤੁਸੀਂ ਜ਼ੂਮ ਕਰਕੇ। ਉਹਨਾਂ ਨੂੰ ਹਮੇਸ਼ਾ ਪਿੰਡ ਦੀ ਭਲਾਈ ਵਾਸਤੇ ਕੰਮ ਕਰਨ ਲਈ ਕਹਿੰਦਾ ਰਿਹਾ। ਉਹਨਾਂ ਨੂੰ ਇਹ ਵੀ ਕਿਹਾ ਵੀ ਉਹਨਾਂ ਦੇ ਨਾਲ ਰਲ ਕੇ ਕੰਮ ਕਰਨ ਨੂੰ ਤਿਆਰ ਹਾਂ, ਕਿਉਂਕਿ ਮੈਂ ਪਿੰਡ ਦਾ ਵਿਕਾਸ ਚਾਹੁੰਦਾ, ਮੈਂ ਲੋਕਾਂ ਦਾ ਭਲਾ ਚਾਹੁੰਦਾ। ਤੁਹਾਡੇ ਕੋਲ ਤੁਹਾਡੀ ਸਰਕਾਰ ਆਈ ਹੈ, ਤੁਹਾਡੇ ਦੁਬਾਰਾ ਹੀ ਕੰਮ ਹੋਣਗੇ। ਪਰ ਇਹ ਚੀਜ਼ਾਂ ਪਤਾ ਨਹੀਂ ਕਿਉਂ ਉਹਨਾਂ ਨੂੰ ਚੰਗੀਆਂ ਨਹੀਂ ਲੱਗੀਆਂ। ਹੋਰ ਇੱਕ ਸਰਪੰਚ ਕੀ ਕਹਿ ਸਕਦਾ? ਬਿਲਕੁਲ। ਤਾਂ ਅਸੀਂ ਵੀ ਕੋਸ਼ਿਸ਼ ਕਰੀ ਆ, ਬਾਰ-ਬਾਰ ਅਸੀਂ ਕੋਸ਼ਿਸ਼ ਕਰੀ ਆ ਜਿਹੜੀ ਕਿ ਲਾਭ ਸਿੰਘ ਉਗੋਕੇ ਦੇ ਨਾਲ ਅਸੀਂ ਮੁਲਾਕਾਤ ਕਰ ਸਕੀਏ। ਇੱਕ ਮੈਨੂੰ ਨੰਬਰ ਨਾ ਹੋਰ ਮਿਲ ਗਿਆ ਇਹਨਾਂ ਦੇ ਬੰਦੇ ਦਾ, ਲਵਦੀਪ ਸਿੰਘ ਮਾਨ ਆ, ਤਾਂ ਮੈਂ ਉਹ ਵੀ ਨਾਲ ਖੜਾ ਦੇਖਿਆ ਸੀ। ਮੈਂ ਉਸ ਦੇ ਨਾਲ ਮੁਲਾਕਾਤ ਕਰਨ ਦੀ ਕੋਸ਼ਿਸ਼ ਕਰਦਾ। ਇਹ ਦੇਖੋ, ਇਹ ਨੰਬਰ ਲੱਗ ਗਿਆ। ਹੈਲੋ, ਹਾਂਜੀ ਹਰਜਿੰਦਰ ਸਿੰਘ ਢਿੱਲੋਂ ਬੋਲਦਾ ਵੀਰੇ, ਪੱਤਰਕਾਰ। ਹਾਂਜੀ ਤੁਸੀਂ ਲਾਈਵ ਤੇ ਜੁੜੇ ਹੋਏ ਹੋ, ਤੇ ਜਿਹੜੀ ਅੱਜ ਗੱਲਬਾਤ ਹੋਈ ਆ MLA ਦੇ ਸਾਹਿਬ ਦੇ ਨਾਲ ਸੈਣਾ ਪਿੰਡ ਦੇ ਵਿੱਚ, ਉਸ ਦਾ ਕੀ ਗੱਲਬਾਤ ਕਿੱਥੋਂ ਸ਼ੁਰੂ ਹੋਈ ਆਖਰ? MLA ਸਾਹਿਬ ਨਾਲ ਹੀ ਗੱਲ ਕਰੋ ਜੀ ਤੁਸੀਂ। ਨਹੀਂ, ਤੁਸੀਂ ਨਾਲ ਹੁੰਦੇ ਹੋ 24 ਘੰਟੇ। ਮੈਂ ਇਸੇ ਕਰਕੇ ਤੁਹਾਨੂੰ ਫੋਨ ਲਾਇਆ ਬਾਈ। MLA ਸਾਹਿਬ ਤੁਹਾਡੇ ਫੋਨ ਨਹੀਂ ਚੱਕ ਰਹੇ। MLA ਸਾਹਿਬ ਤੁਸੀਂ ਮਾਰਨਿੰਗ ਗੱਲ ਕਰ ਲਿਓ ਨਾ, ਉਹੀ ਦੱਸਣਗੇ ਤੁਹਾਨੂੰ। ਨਹੀਂ, MLA ਸਾਹਿਬ ਤੁਹਾਡੇ ਫੋਨ ਨਹੀਂ ਚੱਕ ਰਹੇ ਨਾ। 2-3 ਵਾਰ ਅਸੀਂ ਟਰਾਈ ਕਰ ਚੁੱਕੇ ਹਾਂ। ਪਹਿਲਾਂ ਵੇਟਿੰਗ 'ਚ ਆ ਰਿਹਾ ਸੀ ਤੇ ਹੁਣ ਉਹ ਚੱਕ ਹੀ ਨਹੀਂ ਰਹੇ। ਵੀਰੇ MLA ਸਾਹਿਬ ਨਾਲ ਸਵੇਰੇ ਗੱਲ ਕਰ ਲਿਓ ਜੀ। ਤਾਂ ਤੁਸੀਂ ਦੇਖ ਸਕਦੇ ਹੋ, ਇਹ ਅਸੀਂ ਉਹਨਾਂ ਦੇ ਬਾਈ ਜੀ ਇੱਕ ਗੱਲ ਮੈਂ ਤੁਹਾਨੂੰ ਹੋਰ ਕਹਿਣਾ, ਅਸੀਂ ਵੀ ਫੋਨ ਕਰਦੇ ਰਹੇ ਆ ਤਾਂ ਉਹ ਚੱਕਦੇ ਨਹੀਂ ਸੀਗੇ ਜੀ। ਉਸ ਤੋਂ ਬਾਅਦ ਆਹ ਕਿੰਨੀ ਤਰੀਕ ਦਾ ਤੁਸੀਂ ਦੇਖੋ ਬਾਈ ਜੀ, 30 ਜੂਨ ਦਾ। ਇਹ ਤੁਸੀਂ ਸੁਣਾਓ। ਸਤਿ ਸ਼੍ਰੀ ਅਕਾਲ MLA ਸਾਹਿਬ। MLA ਸਾਹਿਬ ਆਹ ਸੈਣੇ ਦੀ ITI ਸੰਬੰਧੀ ਤੁਹਾਡੇ ਕੋਲੇ ਕਾਗਜ਼ ਪੱਤਰ ਭੇਜੇ ਨੇ। ਇਹਦੇ ਵਿੱਚ ਸਰਕਾਰ ਦੀ ਜਿਹੜਾ ਮਨਜ਼ੂਰੀ ਪੱਤਰ ITI ਦਾ, ਉਹ ਪੰਚਾਇਤ ਦਾ ਮਤਾ, ਮਹਿਕਮੇ ਨਾਲ ਜਿਹੜੇ ਕੋਈ ਚਿੱਠੀ ਪੱਤਰ ਦਾ ਆਦਾਨ ਪ੍ਰਦਾਨ ਹੋਇਆ, ਉਹ ਤੇ ਭਾਰ ਮੁਕਤ ਸਰਟੀਫਿਕੇਟ ਵਗੈਰਾ ਸਾਰਾ ਤੁਹਾਨੂੰ ਸੈਂਡ ਕਰਤਾ ਜੀ। ਧੰਨਵਾਦ ਜੀ। ਮੈਂ ਤੁਹਾਨੂੰ ਇਹਨਾਂ ਨੂੰ ਦੱਸਦਾ ਰਹਿੰਦਾ ਸੀ ਸਮੇਂ-ਸਮੇਂ ਤੇ ਗੱਲਾਂ ਵੀ ਚਲੋ ਬਿਜ਼ੀ ਆ, ਸ਼ਾਇਦ ਫੋਨ ਨਹੀਂ ਚੱਕ ਸਕਦੇ। MLA ਸਾਹਿਬ ਸਤਿ ਸ਼੍ਰੀ ਅਕਾਲ ਜੀ। MLA ਸਾਹਿਬ ਇੱਕ ਰਵਾਇਤੀ ਤਰੀਆਂ ਦਾ ਫੰਕਸ਼ਨ ਆਰਗੇਨਾਈਜ਼ ਕੀਤਾ ਜੀ 10 ਤਰੀਕ। ਤਾਂ ਇਹ ਜਿਹੜੀਆਂ ਅਸੀਂ ਰਿਕਾਰਡਿੰਗਾਂ ਅਸੀਂ ਆਪਦੇ ਕੋਲ ਲੈ ਕੇ ਜਾਵਾਂਗੇ, ਅਸੀਂ ਚਲਾਵਾਂਗੇ, ਅਸੀਂ ਤੁਹਾਨੂੰ ਵੀ ਸੁਣਾਵਾਂਗੇ ਕਿ ਆਖਰ ਕਦੋਂ ਕੀ ਗੱਲ ਹੋਈ ਆ। ਕਿਉਂਕਿ ਮੈਂ ਪੁੱਛਿਆ ਹੈਗਾ ਕਿ ਕੋਈ ਪਹਿਲਾਂ ਤਾਂ ਨਹੀਂ ਸੀ ਰੰਜਿਸ਼, ਤਾਂ
ਸੁਖਵਿੰਦਰ ਸਿੰਘ ਕਲਕੱਤਾ ਨੇ ਵੀ ਕਿਹਾ ਕਿ ਕੋਈ ਰੰਜਿਸ਼ ਨਹੀਂ ਸੀ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਅਸੀਂ ਲਾਭ ਸਿੰਘ ਉਗੋਕੇ ਨੂੰ ਵੀ ਮਿਲਣ ਦੀ ਕੋਸ਼ਿਸ਼ ਕਰਾਂਗੇ। ਉਹਨਾਂ ਦੇ ਨਾਲ ਜੋ ਮੁੰਡੇ ਹੁੰਦੇ ਨੇ 24 ਘੰਟੇ ਰਹਿੰਦੇ ਨੇ, ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰੀ ਤਾਂ ਉਹ ਕਹਿੰਦੇ ਇਹ ਤਾਂ MLA ਸਾਹਿਬ ਹੀ ਦੱਸ ਸਕਦੇ ਨੇ। ਤਾਂ ਹੁਣ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਚਲੋ ਤੁਸੀਂ ਅਪਗ੍ਰੇਡ ਨਹੀਂ ਕਰਨਾ ਤਾਂ ਡੀਗ੍ਰੇਡ ਕਰ ਦਿਓ। ਝੂਠ ਨਹੀਂ ਬੋਲਣਾ। ਨਹੀਂ ਝੂਠ ਨਹੀਂ ਮੈਂ ਬੋਲਦਾ, ਨਾ ਮੈਂ ਝੂਠ ਬੋਲਿਆ ਕਦੇ, ਨਾ ਬੋਲਣਾ। ਆ ਫਿਰ ਇਹ ਕੀ ਗੱਲ ਹੈ? ਮਾਰ ਲਾਫੜੇ ਤੈਨੂੰ ਅੰਦਰ ਸਿੱਟਿਆ ਹੁੰਦਾ। ਮਾਰ ਲਾਫੜੇ ਤੈਨੂੰ ਅੰਦਰ ਸਿੱਟਿਆ। ਮਾਰ ਲਾਫੜੇ ਤੈਨੂੰ ਅੰਦਰ ਸਿੱਟਿਆ ਹੁੰਦਾ। ਸੋ ਮੈਂ ਟਰਾਈ ਕਰਦਾ ਫੋਨ, ਜੇ ਚੁੱਕਣਗੇ ਤਾਂ ਸਾਡੇ MLA ਸਾਹਿਬ। नंबर अभी व्यस्त है, कृपया थोड़ी देर बाद कोशिश करो। आपके द्वारा डायल किया गया नंबर अभी व्यस्त है, कृपया कुछ समय पश्चात प्रयास करें। The number you have dialed is currently busy. Please try later. ਜੀ ਬਈ ਜੀ, ਆਖਰ ਜਿਹੜੀ ਸਰਕਾਰ ਨੇ ਵੱਡੇ ਵੱਡੇ ਵਾਅਦੇ ਕਰੇ, ਜਿਹੜੀ ਸਰਕਾਰ ਕਹਿੰਦੀ ਰਹੀ ਕਿ ਅਸੀਂ ਆਮ ਲੋਕਾਂ ਵਾਂਗਾ ਆਮ ਲੋਕਾਂ ਦੇ ਸਹਾਰੇ ਚੱਲਾਂਗੇ, ਸਾਨੂੰ ਜਿੱਥੇ ਮਰਜ਼ੀ ਖੜਾ ਕੇ ਸਵਾਲ ਪੁੱਛ ਲਿਓ। ਅੱਜ ਅਜਿਹਾ ਕੀ ਵਾਪਰ ਗਿਆ ਜਿਹੜਾ ਤੁਹਾਡੇ ਨਾਲ ਅਜਿਹੀ ਭਾਸ਼ਾ ਵਰਤਣੀ ਪਈ ਜਿਹੜੀ ਕਿ ਮੈਂ ਕੈਮਰੇ ਤੇ ਬਿਆਨ ਨਹੀਂ ਕਰ ਸਕਦਾ। ਮਾਰ ਲਾਫੜੇ ਤੈਨੂੰ ਅੰਦਰ ਸਿੱਟਿਆ ਹੁੰਦਾ। ਵੀ ਪਿਛਲੀਆਂ ਸਰਕਾਰਾਂ ਵੇਲੇ ਜਦੋਂ ਸਾਡੇ ਧਰਨੇ ਮੁਜ਼ਾਹਰੇ ਸੀ, ਕਾਂਗਰਸ ਖਿਲਾਫ ਵੀ ਅਸੀਂ ਕੀਤਾ, ਅਕਾਲੀ ਦਲ ਦੇ ਖਿਲਾਫ ਵੀ ਕੀਤਾ, ਉਦੋਂ ਅਸੀਂ ਇਹਨਾਂ ਨੂੰ ਸ਼ੱਕਰ ਲੱਗਦੇ ਸੀ। ਅੱਜ ਜੇ ਇਹਨਾਂ ਦੀ ਗੱਲ ਆਈ, ਅੱਜ ਅਸੀਂ ਕੌੜੇ ਜ਼ਹਿਰ ਲੱਗਦੇ ਹਾਂ। ਮੇਰੇ ਮਾਤਾ ਸਰਪੰਚ ਨੇ ਐਡੀ ਵੱਡੀ ਗ੍ਰਾਮ ਪੰਚਾਇਤ ਆ ਜਿੱਥੇ ਤੁਸੀਂ ਬੈਠੇ ਹੋ, ਪੰਜਾਬ ਦੀ ਸਭ ਤੋਂ ਵੱਡੀ ਪੰਚਾਇਤ ਆ, ਕੀ ਸਰਪੰਚ ਚੁੱਪ ਕਰਕੇ ਬਹਿ ਜੇ? ਉਹਦੇ ਪਿੰਡੋਂ ਕੁਝ ਚੀਜ਼ ਜਾ ਰਹੀ ਹੋਵੇ, ਪੁਰਾਣੀਆਂ ਜਿਹੜੀਆਂ ਚੀਜ਼ਾਂ ਜਾ ਰਹੀਆਂ ਹੋਣ। ਅਸੀਂ ਤਾਂ ਹਮੇਸ਼ਾ ਸੰਘਰਸ਼ ਕੀਤਾ। ਕੀ ਸਾਡਾ ਇਹ ਕੰਮ ਕਰਨਾ ਅੱਜ ਇਹਨਾਂ ਨੂੰ ਗਵਾਰਾ ਨਹੀਂ? ਕਿ ਲੋਕ ਰਾਜ 'ਚ ਇਹ ਸਿਸਟਮ ਨਹੀਂ ਹੋਣਾ ਚਾਹੀਦਾ ਵੀ ਇਲੈਕਟਡ ਬਾਡੀ ਤੁਹਾਡੇ ਪਿੰਡ ਆਏ, ਇੱਕ ਪੰਚਾਇਤ ਉਹਦੇ ਸਤਿਕਾਰ ਵਾਸਤੇ ਖੜੀ ਰਹੇ? ਸੋ ਉਸ ਸਤਿਕਾਰ ਤਹਿਤ ਸਰਦਾਰ ਭਗਵੰਤ ਸਿੰਘ ਮਾਨ ਜਦੋਂ MP ਹੋਇਆ ਕਰਦੇ ਸੀ, ਮੇਰੇ ਪਿੰਡ ਆਏ, 10 ਲੱਖ ਰੁਪਇਆ ਮੇਰੀ ਪਿੰਡ ਦੀ ਮਤਲਬ ਸਟੇਡੀਅਮ ਨੂੰ ਦਿੱਤਾ। ਮੈਂ ਨੰਗੇ ਪੈਰੀ ਜਾ ਕੇ ਸਟੇਜ ਤੋਂ ਇਹਨਾਂ ਦਾ ਸਤਿਕਾਰ ਕੀਤਾ, ਸਨਮਾਨ ਕੀਤਾ। ਉਦੋਂ ਇਹਨਾਂ ਨੂੰ ਬੜੇ ਵਧੀਆ ਲੱਗਦੇ ਸੀ ਅਸੀਂ। ਕੀ ਲੱਗਦਾ ਜਿਹੜਾ ਤੁਸੀਂ ਨੰਗੇ ਪੈਰੀ ਗੱਲ ਕਰੀ, ਤੁਸੀਂ ਉਸ ਸਰਕਾਰ ਦੇ ਕੋਲ ਗਏ ਚੱਲ ਕੇ, ਇੱਕ ਸਰਪੰਚ ਹੋਣ ਦੇ ਨਾਂ ਤੇ ਤੁਹਾਡੇ ਨਾਲ ਅਜਿਹੀ ਭਾਸ਼ਾ ਵਰਤਣੀ ਕੀ ਜਾਇਜ਼ ਆ? ਆਮ ਆਦਮੀ ਸਰਕਾਰ ਕਹਿ ਕੇ ਆਈ ਆ ਵੈਸੀ ਹੈਲਥ, ਐਜੂਕੇਸ਼ਨ ਤੇ ਸਪੋਰਟਸ ਵਾਸਤੇ ਕੰਮ ਕਰਨਾ। ਬਿਲਕੁਲ, ਇਹ ਤਾਂ ਸਾਡਾ ਮੁੱਦਾ ਗਾ। ਅਸੀਂ ਪੰਚਾਇਤਾਂ ਨੇ ਇਹ ਗੱਲ ਕਹੀਆਂ। ਅਸੀਂ 4 ਸਾਲ ਪਹਿਲਾਂ ਇਸ ਨੂੰ ਫੋਲੋ ਕਰ ਲਿਆ, ਇਹ ਚੀਜ਼ ਨੂੰ ਵੀ, ਇਹ ਚੀਜ਼ਾਂ ਤੇ ਇਸ ਸੈਕਟਰ ਤੇ ਅਸੀਂ ਕੰਮ ਕਰਨਾ। ਸਾਡਾ ਮੁੱਢਲਾ ਸਿਹਤ ਕੇਂਦਰ ਆ ਸੈਣੇ ਦਾ, ਜਿਹਨੂੰ ਕਹਿੰਦੀ ਹੈ PHC, ਪ੍ਰਾਇਮਰੀ ਹੈਲਥ ਸੈਂਟਰ, ਵੀ ਉਸ ਨੂੰ ਉਸ ਜਗ੍ਹਾ ਤੇ ਤੁਸੀਂ ਮਹੱਲਾ ਕਲੀਨਿਕ ਨਾ ਖੋਲੋ। ਉੱਥੇ ਤੁਸੀਂ ਆਪਣੀ ਹੋਰ ਟੀਮ ਭੇਜ ਕੇ, ਡਾਕਟਰ ਭੇਜੋ, ਸਟਾਫ ਭੇਜੋ, ਸਾਡਾ ਪੂਰਾ ਕਰੋ, ਦਵਾਈਆਂ ਭੇਜੋ। 30,000 ਦੀ ਆਬਾਦੀ ਵਾਲਾ ਮੇਰਾ ਪਿੰਡ ਹੈ, ਪੰਜਾਬ ਸਭ ਤੋਂ ਵੱਡੇ ਪਿੰਡਾਂ 'ਚੋਂ ਪਿੰਡ ਹੈ, ਵੀ ਉੱਥੇ ਤੁਸੀਂ ਇਹ ਕੰਮ ਨਾ ਕਰੋ। ਇੱਕ ਸਾਡਾ ਦੂਸਰੇ ਪਾਸੇ ਚੱਲ ਰਿਹਾ ਮਿਨੀ ਹੈਲਥ ਸੈਂਟਰ, ਤੁਸੀਂ ਕੋਈ ਨਵੀਂ ਜਗ੍ਹਾ ਤੇ ਖੋਲ੍ਹ ਲਓ। ਫ੍ਰੀ ਆਫ ਕਾਸਟ ਤੁਹਾਨੂੰ ਜਗ੍ਹਾ ਪ੍ਰੋਵਾਈਡ ਕਰਦੇ ਆ। ਇਕੱਠ ਵਿੱਚ ਕਿਹਾ ਲਾਭ ਸਿੰਘ ਉਗੋਕੇ ਨੂੰ, ਫ੍ਰੀ ਆਫ ਕਾਸਟ ਤੁਹਾਨੂੰ ਜਗ੍ਹਾ ਦਿੰਦੇ ਆ। ਜੇ ਬਿਲਡਿੰਗ ਵਾਸਤੇ ਕੋਈ ਨਹੀਂ ਫੰਡਸ ਆ ਰਹੇ, ਬਣੀ ਬਣਾਈ ਬਿਲਡਿੰਗ ਸਮਾਉਣੇ ਆ। ਹੋਰ ਦੱਸੋ ਕੀ ਕਰੀਏ? ਸੁਖਵਿੰਦਰ ਸਿੰਘ ਕਲਕੱਤਾ ਦੀ ਕਦੇ ਲਾਭ ਸਿੰਘ ਨਾਲ ਕੋਈ ਨਿੱਜੀ ਰੰਜਿਸ਼ ਹੋਵੇ ਜਿਹੜੀ ਅੱਜ ਕੱਢਣੀ ਉਹਨਾਂ ਨੇ ਵਾਜਬ ਸਮਝੀ ਹੋਵੇ ਕਿ ਤੁਸੀਂ ਉਹਨਾਂ ਨੂੰ ਸਵਾਲ ਕਰੇ ਆ? ਤੁਸੀਂ ਦੇਖਿਆ ਜਦੋਂ ਦਾ ਮੈਂ ਸਰਪੰਚ ਬਣਿਆ, ਮਾਤਾ ਦੇ ਵਾਸਤੇ ਸਹਿਯੋਗ ਕਰ ਰਿਹਾ। ਕੀ ਮੇਰੇ ਮਾਤਾ ਸਰਪੰਚ ਨੇ, ਕਿ ਮੇਰਾ ਇਹ ਹੱਕ ਨਹੀਂ ਮੈਂ ਉਹਨਾਂ ਦਾ ਸਹਿਯੋਗ ਕਰਾਂ? ਬਜ਼ੁਰਗ ਮਾਤਾ ਨੇ, ਮੈਂ ਉਹਨਾਂ ਦਾ ਕੰਮਾਂ ਕਾਰਾਂ 'ਚ ਸਹਿਯੋਗ ਕਰਾਂ, ਹਰ ਜਗ੍ਹਾ ਜਾ ਕੇ ਹੈਲਪ ਕਰਾਂ। ਸੋ ਇਹਦੇ ਵਾਸਤੇ ਇਹਨਾਂ ਨੂੰ ਤਕਲੀਫਾਂ, ਸ਼ਾਮ ਦੇ ਰਾਤ ਤੱਕ ਇਸ ਵਜੇ ਤੱਕ ਬੈਠਾ, ਇਹਦੀਆਂ ਇਹਨਾਂ ਨੂੰ ਦੁੱਖ ਤਕਲੀਫਾਂ ਵੀ ਇਹ ਕਿਉਂ ਪੈਦਾ ਜੀ? ਮੈਂ ਮੰਗ ਕਰਦਾ ਜਿਹੜਾ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਨੇ ਕਾਨੂੰਨ ਬਣਾਇਆ, ਜੇ ਉੱਥੇ ਸਾਨੂੰ ਸਮਾਨਤਾ ਦਾ ਅਧਿਕਾਰ ਦਿੱਤਾ ਗਿਆ, ਪਰ ਇਹ ਲੋਕਾਂ ਦੇ ਇਕੱਠ 'ਚ ਪੁਲਿਸ ਬਲ ਨਾਲ ਖੜਾ, ਉੱਥੇ ਮੈਨੂੰ ਗਾਲੀ ਗਲੋਚ ਕਰ ਰਿਹਾ, ਉੱਥੇ ਮੈਨੂੰ ਇਹ ਕਹਿ ਰਿਹਾ ਵੀ ਤੈਨੂੰ ਚੱਕ ਕੇ ਜੇਲ੍ਹ 'ਚ ਸੁੱਟ ਦਿਆਂਗੇ, ਤੇਰੇ ਥੱਪੜ ਮਾਰਾਂਗੇ। ਫਿਰ ਉਹਨਾਂ ਵਾਸਤੇ ਕਾਨੂੰਨ ਕੋਈ ਅੱਡ, ਮੇਰੇ ਵਾਸਤੇ ਅੱਡ। ਵੀਡੀਓ ਵਾਇਰਲ ਹੋ ਗਈਆਂ, ਸਾਰੀਆਂ ਚੀਜ਼ਾਂ ਆ ਗਈਆਂ। ਦੁੱਧ ਦਾ ਦੁੱਧ, ਪਾਣੀ ਦਾ ਪਾਣੀ। ਕਰੋ ਆਪਦੇ MLA ਖਿਲਾਫ ਕਾਰਵਾਈ, ਕਰੋ ਸਸਪੈਂਡ ਅੱਜ। ਸੋ ਮੈਂ ਇਹੀ ਗੱਲ ਕਹਿਣਾ ਵੀ ਪਿਛਲੀਆਂ ਸਰਕਾਰਾਂ ਵੇਲੇ ਜਦੋਂ ਸਾਡੇ ਧਰਨੇ ਮੁਜ਼ਾਹਰੇ ਸੀ, ਕਾਂਗਰਸ ਖਿਲਾਫ ਵੀ ਅਸੀਂ ਕੀਤਾ, ਅਕਾਲੀ ਦਲ ਦੇ ਖਿਲਾਫ ਵੀ ਕੀਤਾ, ਉਦੋਂ ਅਸੀਂ ਇਹਨਾਂ ਨੂੰ ਸ਼ੱਕਰ ਲੱਗਦੇ ਸੀ। ਅੱਜ ਜੇ ਇਹਨਾਂ ਦੀ ਗੱਲ ਆਈ, ਅੱਜ ਅਸੀਂ ਕੌੜੇ ਜ਼ਹਿਰ ਲੱਗਦੇ। ਮਾਰ ਲਾਫੜੇ ਤੈਨੂੰ ਅੰਦਰ ਸਿੱਟਿਆ ਹੁੰਦਾ।
ਸੋ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਜਿਹੜੀ ਸਰਕਾਰ ਕਹਿੰਦੀ ਰਹੀ ਕਿ ਅਸੀਂ ਸੱਥਾਂ 'ਚ ਚੱਲਾਂਗੇ, ਜਿਹੜੀ ਸਰਕਾਰ ਕਹਿੰਦੀ ਰਹੀ ਕਿ ਅਸੀਂ ਆਮ ਲੋਕਾਂ ਦੀ ਆਵਾਜ਼ ਬਣਾਂਗੇ, ਪਹਿਲਿਆਂ ਨੇ ਲੁੱਟ ਲਿਆ ਤਾਂ ਹੁਣ ਅਸੀਂ ਆਮ ਲੋਕਾਂ ਦੇ ਵਾਂਗ ਚੱਲਾਂਗੇ, ਤਾਂ ਅੱਜ ਇੱਕ ਬੜੀ ਹੀ ਅਸੀਂ ਮੰਦਭਾਗੀ ਘਟਨਾ ਕਹਾਂਗੇ, ਜਿਹੜਾ ਕਿ ਆਮ ਲੋਕਾਂ ਦੇ ਵੱਲੋਂ ਸਵਾਲ ਪੁੱਛੇ ਜਾਣ ਤੇ ਇੱਕ ਵਿਧਾਇਕ ਦੇ ਵੱਲੋਂ ਭਾਸ਼ਾ ਸੀ ਜਿਹੜੀ ਉਹ ਭੱਦੀ ਬੋਲੀ ਗਈ ਆ। ਤਾਂ ਸਾਡੇ ਨਾਲ ਜਿਹੜੇ ਸ਼ਖਸ ਨੂੰ ਭਾਸ਼ਾ ਜਿਹੜੀ ਉਹ ਭੱਦੀ ਬੋਲੀ ਗਈ ਆ ਉਹ ਮੌਜੂਦ ਨੇ ਭਦੌੜ ਹਲਕੇ ਦੇ ਵਿੱਚ। ਅਸੀਂ ਬੈਠੇ ਹਾਂ ਇਸ ਵਕਤ ਪਿੰਡ ਸਹਿਣਾ ਗਾ। ਤਾਂ ਮੈਂ ਪਹਿਲਾਂ ਬਾਈ ਦਾ ਸਵਾਗਤ ਕਰਾਂਗਾ। ਸੁਖਵਿੰਦਰ ਸਿੰਘ ਜੀ ਆ ਬਾਈ, ਬਹੁਤ ਬਹੁਤ ਸਵਾਗਤ ਆ ਪਹਿਲਾਂ ਇੰਡੋਸ ਟੀਵੀ ਤੇ। ਧੰਨਵਾਦ ਤੁਹਾਡੇ ਸਾਰੇ ਜਿੰਨੇ ਦਰਸ਼ਕ ਆ ਉਹਨਾਂ ਵੱਲੋਂ, ਮੇਰੇ ਵੱਲੋਂ ਉਹਨਾਂ ਦਾ ਬੜਾ ਸਤਿਕਾਰ। ਤੁਹਾਡੇ ਟੀਵੀ ਦਾ ਧੰਨਵਾਦ ਜਿਹੜੀ ਸਾਡੀ ਗੱਲ ਰੱਖਣ ਇੱਥੇ ਆਏ ਹੋ ਜੀ। ਬਾਈ ਜੀ, ਆਖਰ ਜਿਹੜੀ ਸਰਕਾਰ ਨੇ ਵੱਡੇ ਵੱਡੇ ਵਾਅਦੇ ਕਰੇ, ਜਿਹੜੀ ਸਰਕਾਰ ਕਹਿੰਦੀ ਰਹੀ ਕਿ ਅਸੀਂ ਆਮ ਲੋਕਾਂ ਵਾਂਗ ਆਮ ਲੋਕਾਂ ਦੇ ਸਹਾਰੇ ਚੱਲਾਂਗੇ, ਸਾਨੂੰ ਜਿੱਥੇ ਮਰਜ਼ੀ ਖੜਾ ਕੇ ਸਵਾਲ ਪੁੱਛ ਲਿਓ, ਅੱਜ ਅਜਿਹਾ ਕੀ ਵਾਪਰ ਗਿਆ ਜਿਹੜਾ ਤੁਹਾਡੇ ਨਾਲ ਅਜਿਹੀ ਭਾਸ਼ਾ ਵਰਤਣੀ ਪਈ ਜਿਹੜੀ ਕਿ ਮੈਂ ਕੈਮਰੇ ਤੇ ਬਿਆਨ ਨਹੀਂ ਕਰ ਸਕਦਾ? ਦੇਖੋ, ਜਿਹੜੇ ਵੀ ਤੁਹਾਡੇ ਕੁਐਸਚਨ ਆ ਉਹਦਾ ਪੂਰਾ ਮੈਂ ਗੁਰਮਤਿ ਅਨੁਸਾਰ ਜਵਾਬ ਦੇਵਾਂਗਾ ਤੇ ਨੌਲੇਜ ਅਨੁਸਾਰ ਜਵਾਬ ਦੇਵਾਂਗਾ। ਤੁਸੀਂ ਕਿਹਾ ਵੀ ਇਹਨਾਂ ਨੇ ਕਿਹਾ ਵੀ ਅਸੀਂ ਆਮ ਲੋਕਾਂ 'ਚ ਆ ਕੇ ਫੈਸਲੇ ਕਰਾਂਗੇ, ਪਹਿਲਾਂ ਵਾਂਗੂ ਕੰਮ ਨਹੀਂ ਕਰਦੇ। ਸੋ ਮੈਂ ਇਹੀ ਗੱਲ ਕਹਿਣਾ ਵੀ ਪਿਛਲੀਆਂ ਸਰਕਾਰਾਂ ਵੇਲੇ ਜਦੋਂ ਸਾਡੇ ਧਰਨੇ ਮੁਜ਼ਾਹਰੇ ਸੀ, ਕਾਂਗਰਸ ਖਿਲਾਫ ਵੀ ਅਸੀਂ ਕੀਤਾ, ਅਕਾਲੀ ਦਲ ਦੇ ਖਿਲਾਫ ਵੀ ਕੀਤਾ, ਉਦੋਂ ਅਸੀਂ ਇਹਨਾਂ ਨੂੰ ਸ਼ੱਕਰ ਲੱਗਦੇ ਸੀ। ਅੱਜ ਜੇ ਇਹਨਾਂ ਦੀ ਗੱਲ ਆਈ, ਅੱਜ ਅਸੀਂ ਕੌੜੇ ਜ਼ਹਿਰ ਲੱਗਦੇ ਹਾਂ, ਕੌੜ ਤੁੰਬੇ ਬਣ ਗਏ ਇਹਨਾਂ ਵਾਸਤੇ ਅੱਜ। ਸੋ ਦੱਸੋ, ਮੇਰੇ ਮਾਤਾ ਸਰਪੰਚ ਨੇ ਐਡੀ ਵੱਡੀ ਗ੍ਰਾਮ ਪੰਚਾਇਤ ਆ ਜਿੱਥੇ ਤੁਸੀਂ ਬੈਠੇ ਹੋ, ਪੰਜਾਬ ਦੀ ਸਭ ਤੋਂ ਵੱਡੀ ਪੰਚਾਇਤ ਆ, ਕੀ ਸਰਪੰਚ ਚੁੱਪ ਕਰਕੇ ਬਹਿ ਜੇ? ਉਹਦੇ ਪਿੰਡੋਂ ਕੁਛ ਚੀਜ਼ ਜਾ ਰਹੀ ਹੋਵੇ, ਪੁਰਾਣੀਆਂ ਜਿਹੜੀਆਂ ਚੀਜ਼ਾਂ ਜਾ ਰਹੀਆਂ ਹੋਣ। ਅਸੀਂ ਤਾਂ ਹਮੇਸ਼ਾ ਸੰਘਰਸ਼ ਕੀਤਾ। ਅਸੀਂ ਪੰਚਾਇਤਾਂ ਨੇ ਹਮੇਸ਼ਾ, ਬਾਈ ਜੀ ਮੇਰਾ ਚੋਣ ਮਨੋਰਥ ਪੱਤਰ ਦੇਖ ਲਿਓ, ਉੱਥੇ ਮੈਂ ਕਿਹਾ ਵੀ ਇਲੈਕਟਡ ਬਾਡੀ ਜਦ ਵੀ ਮੇਰੇ ਪਿੰਡ ਆਏਗੀ, ਸਰਪੰਚ ਨੰਗੇ ਪੈਰ ਉਹਨਾਂ ਦੇ ਸਨਮਾਨ ਵਾਸਤੇ ਖੜਾ ਰਹੇਗਾ। ਕੀ ਸਾਡਾ ਇਹ ਕੰਮ ਕਰਨਾ ਅੱਜ ਇਹਨਾਂ ਨੂੰ ਗਵਾਰਾ ਨਹੀਂ? ਕਿ ਲੋਕ ਰਾਜ 'ਚ ਇਹ ਸਿਸਟਮ ਨਹੀਂ ਹੋਣਾ ਚਾਹੀਦਾ ਵੀ ਇਲੈਕਟਡ ਬਾਡੀ ਤੁਹਾਡੇ ਪਿੰਡ ਆਏ, ਇੱਕ ਪੰਚਾਇਤ ਉਹਦੇ ਸਤਿਕਾਰ ਵਾਸਤੇ ਖੜੀ ਰਹੇ? ਸੋ ਉਸ ਸਤਿਕਾਰ ਤਹਿਤ ਸਰਦਾਰ ਭਗਵੰਤ ਸਿੰਘ ਮਾਨ ਜਦੋਂ MP ਹੋਇਆ ਕਰਦੇ ਸੀ, ਮੇਰੇ ਪਿੰਡ ਆਏ, 10 ਲੱਖ ਰੁਪਇਆ ਮੇਰੀ ਪਿੰਡ ਦੀ ਮਤਲਬ ਸਟੇਡੀਅਮ ਨੂੰ ਦਿੱਤਾ। ਮੈਂ ਨੰਗੇ ਪੈਰੀ ਜਾ ਕੇ ਸਟੇਜ ਤੋਂ ਇਹਨਾਂ ਦਾ ਸਤਿਕਾਰ ਕੀਤਾ, ਸਨਮਾਨ ਕੀਤਾ। ਉਦੋਂ ਇਹਨਾਂ ਨੂੰ ਬੜੇ ਵਧੀਆ ਲੱਗਦੇ ਸੀ ਅਸੀਂ। ਸੋ ਮੈਂ ਕਹਿਣਾ ਵੀ ਤੁਸੀਂ ਆਪਦੀ ਪਾਰਟੀ ਦੀ ਆਈਡੀਓਲੋਜੀ ਤਾਂ ਫੋਲੋ ਕਰ ਲਓ। ਤੁਹਾਡੀ ਪਾਰਟੀ ਦੀ ਆਈਡੀਓਲੋਜੀ ਕੀ ਹੈ? ਤੁਹਾਡਾ ਜਿਹੜਾ CM ਚਿਹਰਾ ਉਹ ਕੀ ਕਹਿੰਦਾ ਸਾਡੇ ਵਾਸਤੇ? CM ਭਗਵੰਤ ਸਿੰਘ ਮਾਨ ਮੈਨੂੰ ਚੰਗੀ ਤਰ੍ਹਾਂ ਜਾਣਦੇ ਨੇ, ਭਲੀ ਭਾਂਤੀ ਜਾਣਦੇ ਨੇ। ਉਹਨਾਂ ਨੂੰ ਪਤਾ ਵੀ ਅਸੀਂ ਸੰਘਰਸ਼ਾਂ 'ਚੋਂ ਨਿਕਲ ਕੇ ਆਏ ਵੇ ਬੰਦੇ ਆ। ਸੋ ਉਹ ਮੇਰੀ ਆਪਦੀ ਪਾਰਟੀ ਦਾ ਪ੍ਰੋਗਰਾਮ ਕਰਨ ਕਈ ਵਾਰ ਮੇਰੇ ਪਿੰਡ ਆਏ ਨੇ। ਜੇ ਮੈਂ ਉਹਨਾਂ ਦੇ ਵਿਚਾਰਾਂ ਨਾਲ ਚਾਹੇ ਸਹਿਮਤ ਹੋਵਾਂ ਨਾ ਸਹਿਮਤ ਹੋਵੇ, ਉਹ ਆਪਣੀ ਸਟੇਜ ਤੇ ਮੇਰੇ ਬਾਰੇ ਬੋਲ ਕੇ ਜਾਂਦੇ ਆ, ਮੇਰੀ ਪ੍ਰਸ਼ੰਸਾ 'ਚ 10 ਸ਼ਬਦ ਕਹਿ ਕੇ ਜਾਂਦੇ ਆ, 5 ਮਿੰਟ ਬੋਲ ਕੇ ਜਾਂਦੇ ਆ ਵੀ ਇਹੋ ਜਿਹੇ ਪੰਚਾਇਤਾਂ ਚਾਹੀਦੀਆਂ, ਇਹੋ ਜਿਹੇ ਸਰਪੰਚ ਚਾਹੀਦੇ ਆ, ਇਹੋ ਜਿਹੇ ਸਰਪੰਚ ਚਾਹੀਦੇ ਜਿਹੜੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਕੰਮ ਕਰ ਰਹੇ ਆ। ਫਿਰ ਉਹਨਾਂ ਦੀ ਸੋਚ ਤੇ ਤਾਂ ਇਹਨਾਂ ਦੇ ਜਿਹੜੇ ਲੀਡਰ ਆ ਚੱਲ ਨਹੀਂ ਰਹੇ। ਅੱਜ ਕੀ ਵਾਕਿਆ ਹੋਇਆ ਤੁਸੀਂ ਦੇਖਿਆ ਸਾਰਿਆਂ ਨੇ। ਕੀ ਲੱਗਦਾ ਜਿਹੜਾ ਤੁਸੀਂ ਨੰਗੇ ਪੈਰੀ ਗੱਲ ਕਰੀ, ਤੁਸੀਂ ਉਸ ਸਰਕਾਰ ਦੇ ਕੋਲ ਗਏ ਚੱਲ ਕੇ, ਇੱਕ ਸਰਪੰਚ ਹੋਣ ਦੇ ਨਾਂ ਤੇ ਤੁਹਾਡੇ ਨਾਲ ਅਜਿਹੀ ਭਾਸ਼ਾ ਵਰਤਣੀ ਕੀ ਜਾਇਜ਼ ਆ? ਦੇਖੋ, ਜਿਹੜੀ ਉਹਨਾਂ ਨੇ ਭਾਸ਼ਾ ਵਰਤੀ, ਕਿਉਂ ਵਰਤੀ? ਇਹ ਲੋਕ ਅੱਜ ਇਹ ਪੰਜਾਬ ਪੱਧਰ ਤੇ ਰੋ ਲੋਕਾਂ 'ਚ ਜਾਗਿਆ। ਵੱਡੇ ਵੱਡੇ ਹਾਈ ਕਮਾਨ ਦੇ ਜਿਹੜੇ ਲੀਡਰ ਨੇ ਉਹ ਸਾਡੇ ਨਾਲ ਸੰਪਰਕ ਕੀਤਾ, ਪੰਚਾਇਤ ਨਾਲ। ਸਾਰੇ ਪੰਜਾਬ ਦੇ ਜਿਹੜੇ ਕਿਸਾਨ ਜਥੇਬੰਦੀਆਂ ਉਹਨਾਂ ਨੇ ਕੀਤਾ ਸੰਪਰਕ, ਬਈ ਕੀ ਗੱਲ ਆ। ਸੋ ਗੱਲ ਵਿਸ਼ਾ ਵਸਤੂ ਤੇ ਆਪਾਂ ਆਉਣੇ ਆ। ਆਮ ਆਦਮੀ ਸਰਕਾਰ ਕਹਿ ਕੇ ਆਈ ਆ ਵੈਸੀ ਹੈਲਥ, ਐਜੂਕੇਸ਼ਨ ਤੇ ਸਪੋਰਟਸ ਵਾਸਤੇ ਕੰਮ ਕਰਨਾ। ਬਿਲਕੁਲ, ਇਹ ਤਾਂ ਸਾਡਾ ਮੁੱਦਾ ਗਾ। ਅਸੀਂ ਪੰਚਾਇਤਾਂ ਨੇ ਇਹ ਗੱਲ ਕਹੀਆਂ, ਅਸੀਂ 4 ਸਾਲ ਪਹਿਲਾਂ ਇਸ ਨੂੰ ਫੋਲੋ ਕਰ ਲਿਆ, ਇਸ ਚੀਜ਼ ਨੂੰ ਵੀ ਇਹ ਚੀਜ਼ਾਂ ਤੇ ਇਸ ਸੈਕਟਰ ਤੇ ਅਸੀਂ ਕੰਮ ਕਰਨਾ। ਸੋ ਉਸ ਸੈਕਟਰ ਤੇ ਕੰਮ ਕਰਦੇ ਹੋਏ ਸਰਕਾਰ ਨੇ ਇੱਕ ਫੈਸਲਾ ਲਿਆ ਵੀ ਪਿੰਡਾਂ 'ਚ ਮੁਹੱਲਾ ਕਲੀਨਿਕ ਖੋਲਾਂਗੇ, ਸਿਹਤ ਸਹੂਲਤਾਂ ਦੇਵਾਂਗੇ। ਵੈਲਕਮ ਕਰਦੇ ਆ ਉਹਨਾਂ ਦੀਆਂ ਸਿਹਤ ਸਹੂਲਤਾਂ ਦੀਆਂ, ਆਉਣ ਪੰਜਾਬ 'ਚ ਸਾਡੇ ਪਿੰਡਾਂ ਦੇ ਸਰਪੰਚ ਪੰਚਾਇਤਾਂ ਲੋਕ ਵੈਲਕਮ ਕਰਦੇ ਆ ਸਿਹਤ ਸਹੂਲਤਾਂ ਦਾ। ਤੁਹਾਡੀਆਂ ਕਿਤੇ ਵੀ ਤੁਹਾਡੀਆਂ ਸਿਹਤ ਸਹੂਲਤਾਂ ਦੇ ਅਸੀਂ ਖਿਲਾਫ ਨਹੀਂ, ਪਰ ਪੰਚਾਇਤ ਨੇ ਇੱਕ ਅਰਜ਼ੋਈ ਕੀਤੀ, ਬੇਨਤੀ ਕੀਤੀ ਵੀ ਤੁਸੀਂ ਕਹਿੰਦੇ ਹੋ ਸੰਵਿਧਾਨ ਅਨੁਸਾਰ ਪੰਚਾਇਤ ਪਿੰਡ ਦੀ ਸਰਕਾਰ ਹੈ। ਅਸੀਂ ਇੱਕ ਮਤਾ ਪਾਇਆ, ਅੱਜ ਕੀ ਲਿਖਿਆ ਮਤੇ 'ਚ? ਅਸੀਂ ਲਿਖਿਆ ਤੁਹਾਡੀਆਂ ਸਿਹਤ ਸਹੂਲਤਾਂ ਦਾ ਅਸੀਂ ਵੈਲਕਮ ਕਰਦੇ ਹਾਂ, ਪਰ ਪੰਚਾਇਤ ਦੀ ਇੱਕ ਮੰਗ ਹੈ
ਸਾਡਾ ਮੁੱਢਲਾ ਸਿਹਤ ਕੇਂਦਰ ਆ ਸੈਣੇ ਦਾ, ਜਿਹਨੂੰ ਕਹਿੰਦੀ ਹੈ PHC ਪ੍ਰਾਇਮਰੀ ਹੈਲਥ ਸੈਂਟਰ, ਵੀ ਉਸ ਨੂੰ ਉਸ ਜਗ੍ਹਾ ਤੇ ਤੁਸੀਂ ਮੁਹੱਲਾ ਕਲੀਨਿਕ ਨਾ ਖੋਲੋ। ਉੱਥੇ ਤੁਸੀਂ ਆਪਣੀ ਹੋਰ ਟੀਮ ਭੇਜ ਕੇ ਡਾਕਟਰ ਭੇਜੋ, ਸਟਾਫ ਭੇਜੋ, ਸਾਡਾ ਪੂਰਾ ਕਰੋ, ਦਵਾਈਆਂ ਭੇਜੋ। 30,000 ਦੀ ਆਬਾਦੀ ਵਾਲਾ ਮੇਰਾ ਪਿੰਡ ਹੈ, ਪੰਜਾਬ ਸਭ ਤੋਂ ਵੱਡੇ ਪਿੰਡਾਂ 'ਚੋਂ ਪਿੰਡ ਹੈ, ਵੀ ਉੱਥੇ ਤੁਸੀਂ ਇਹ ਕੰਮ ਨਾ ਕਰੋ। ਇੱਕ ਸਾਡਾ ਦੂਸਰੇ ਪਾਸੇ ਚੱਲ ਰਿਹਾ ਮਿਨੀ ਹੈਲਥ ਸੈਂਟਰ, ਤੁਸੀਂ ਕੋਈ ਨਵੀਂ ਜਗ੍ਹਾ ਤੇ ਖੋਲ ਲਓ, ਫ੍ਰੀ ਆਫ ਕਾਸਟ ਤੁਹਾਨੂੰ ਜਗ੍ਹਾ ਪ੍ਰੋਵਾਈਡ ਕਰਦੇ ਆ। ਇਕੱਠ ਵਿੱਚ ਕਿਹਾ ਲਾਭ ਸਿੰਘ ਉਗੋਕੇ ਨੂੰ, ਫ੍ਰੀ ਆਫ ਕਾਸਟ ਤੁਹਾਨੂੰ ਜਗ੍ਹਾ ਦਿੰਦੇ ਆ। ਜੇ ਬਿਲਡਿੰਗ ਵਾਸਤੇ ਕੋਈ ਨਹੀਂ ਫੰਡਸ ਆ ਰਹੇ, ਬਣੀ ਬਣਾਈ ਬਿਲਡਿੰਗ ਸਵਾਉਣੇ ਆ। ਹੋਰ ਦੱਸੋ ਕੀ ਕਰੀਏ? ਨਵੀਂ ਜਗ੍ਹਾ ਤੇ ਸਿਹਤ ਸਹੂਲਤ ਦਿਓ। ਸੋ ਮੁਹੱਲਾ ਕਲੀਨਿਕ ਦੇ ਅਸੀਂ ਕੋਈ ਵਿਰੋਧ 'ਚ ਨਹੀਂ ਆ, ਪਰ ਤੁਸੀਂ ਦੇਖੋ ਮੀਡੀਆ ਅੱਜ ਦਿਖਾ ਕੀ ਰਹੀ ਹੈ ਕਿ ਦਿੱਲੀ ਵਾਲੇ ਮੁਹੱਲਾ ਕਲੀਨਿਕ ਪਾਸ ਹੋ ਗਏ, ਪਾਸ ਨਹੀਂ ਹੋਏ। ਲਾਭ ਸਿੰਘ ਉਗੋਕੇ ਦੇ ਪਿੰਡ ਇੱਕ ਮੁਹੱਲਾ ਕਲੀਨਿਕ ਹੈ, ਲਾਭ ਸਿੰਘ ਉਗੋਕੇ ਦੇ ਪਿੰਡ ਇੱਕ ਮੁਹੱਲਾ ਕਲੀਨਿਕ ਹੈ। ਤੁਸੀਂ ਉੱਥੇ ਦੇਖੋ, ਉੱਥੇ ਅੱਜ ਸੂਰਤ ਹਾਲ ਕੀ ਹੈ। ਉੱਥੇ ਬਿਜਲੀ ਦਾ ਪ੍ਰਬੰਧ ਨਹੀਂ, ਉੱਥੇ ਡਾਕਟਰ ਡੰਮੀ ਹਾਜ਼ਰੀਆਂ ਪਾਈ ਜਾਂਦੇ ਆ। ਜਦੋਂ MLA ਦੇ ਪਿੰਡ 'ਚ ਚੀਜ਼ ਸਕਸੈਸ ਨਹੀਂ ਹੋਈ, ਫਿਰ ਤੁਸੀਂ ਦੂਸਰੀਆਂ ਪਿੰਡਾਂ 'ਚ ਐਡੀਆਂ ਵੱਡੀਆਂ ਪੰਚਾਇਤਾਂ 'ਚ ਆ ਕੇ ਕਿਵੇਂ ਇਹ ਗੱਲ ਕਰਨਾ ਚਾਹੁੰਦੇ ਹੋ? ਪਰ ਤੁਸੀਂ ਕੀਤਾ, ਕੋਸ਼ਿਸ਼ ਕੀਤੀ, ਅਸੀਂ ਉਹਦਾ ਵੈਲਕਮ ਕਰ ਰਹੇ ਹਾਂ। ਪੰਚਾਇਤਾਂ ਸਿਹਤ ਸਹੂਲਤਾਂ ਵਾਸਤੇ। ਸੁਖਵਿੰਦਰ ਸਿੰਘ ਕਲਕੱਤਾ ਦੀ ਕਦੇ ਲਾਭ ਸਿੰਘ ਨਾਲ ਕੋਈ ਨਿੱਜੀ ਰੰਜਿਸ਼ ਹੋਵੇ ਜਿਹੜੀ ਅੱਜ ਕੱਢਣੀ ਉਹਨਾਂ ਨੇ ਵਾਜਬ ਸਮਝੀ ਹੋਵੇ ਕਿ ਤੁਸੀਂ ਉਹਨਾਂ ਨੂੰ ਸਵਾਲ ਕਰੇ ਆ? ਦੇਖੋ, ਮੈਨੂੰ ਉਹ ਜਦੋਂ ਆਮ ਬੰਦਾ ਸੀ ਨਾ, ਉਦੋਂ ਧਰਨਿਆਂ ਮੁਜ਼ਾਹਰਿਆਂ 'ਚ ਮਿਲਦਾ ਰਹਿੰਦਾ ਸੀ। ਮੇਰਾ ਉਹ ਬੰਦਾ ਫੈਨ ਸੀਗਾ, ਮੇਰੇ ਨੇੜੇ ਲੱਗਦਾ ਸੀਗਾ। ਇਹ ਆ ਵਾਹਿਗੁਰੂ ਨੂੰ, ਗੁਰੂ ਗੋਬਿੰਦ ਸਿੰਘ ਨੂੰ ਹਾਜ਼ਰ ਨਾਜ਼ਰ ਜਾਣ ਕੇ ਇਹ ਗੱਲ ਕਹਿ ਰਿਹਾ। ਅੱਜ ਉਹ ਵੱਡਾ ਬੰਦਾ ਬਣ ਗਿਆ। ਜਦੋਂ ਵੱਡਾ ਬੰਦਾ ਬਣ ਗਿਆ, ਲੋਕਾਂ ਨੇ ਐਡਾ ਵੱਡਾ ਮਾਣ ਸਤਿਕਾਰ ਦੇਤਾ, ਉਹਨੂੰ ਚੁਣਤਾ। ਮੈਂ ਉਹਦੀ ਸਪੋਰਟ ਕੋਈ ਨਹੀਂ ਕੀਤੀ, ਪਰ ਮੈਂ ਉਹਨੂੰ ਫੋਨ ਲਾਏ ਲਗਾਤਾਰ, ਵਧਾਈਆਂ ਦਿੱਤੀਆਂ, ਪੋਸਟਾਂ ਸਾਂਝੀਆਂ ਕੀਤੀਆਂ ਉਹਦੀਆਂ, ਵੀ ਲੋਕਾਂ ਨੇ ਤੁਹਾਨੂੰ ਐਡਾ ਵੱਡਾ ਰੁਤਬਾ ਦਿੱਤਾ ਹੈ, ਲੋਕਾਂ ਨੇ ਤੁਹਾਨੂੰ ਸਤਿਕਾਰ ਦਿੱਤਾ ਹੈ। ਫੋਨ ਤੇ ਮੈਂ ਇਹ ਵੀ ਗੱਲ ਕਹੀ ਵੀ ਮੇਰਾ ਵੀ ਹੱਕ ਬਣਦਾ, ਮੇਰੇ ਪਿੰਡ ਦਾ ਹੱਕ ਬਣਦਾ ਵੀ ਤੁਹਾਡਾ ਸਤਿਕਾਰ ਹੋਰ ਬਹਾਲ ਕਰਾਈਏ ਜੀ। ਇਸ ਸਤਿਕਾਰ ਨੂੰ ਅਸੀਂ ਚਾਰ ਚੰਦ ਕਿਵੇਂ ਲਾ ਸਕਦੇ ਸੀ? ਉਹਨਾਂ ਨੂੰ ਇਹ ਕਿਹਾ ਗਿਆ ਵੀ ਮੇਰੇ ਕੋਲ 1.5 ਕਰੋੜ ਰੁਪਇਆ ਗ੍ਰਾਂਟ ਪਈ ਆ ਪਿੰਡ 'ਚ, ਸੈਣੇ ਪਿੰਡ ਕੋਲੇ, ਵੀ ਉਹ ਪਿਛਲੀਆਂ ਸਰਕਾਰਾਂ ਦੀ ਗ੍ਰਾਂਟ ਆ, ਕੁਛ ਵੀ ਹੋਵੇ ਪਰ ਟੈਕਸਾਂ ਰਾਹੀਂ ਆਇਆ ਪੈਸਾ ਸਾਡਾ ਹੀ ਹੈ, ਤੁਸੀਂ ਆ ਕੇ ਸਾਡੇ ਕੰਮ ਕਰਾ ਜਾਓ, ਉਦਘਾਟਨ ਕਰ ਜਾਓ। ਲਾਭ ਸਿੰਘ ਉਗੋਕੇ ਜੀ ਤੁਸੀਂ ਉਦਘਾਟਨ ਕਰ ਦਿਓ, ਸਾਨੂੰ ਕੋਈ ਓਬਜੈਕਸ਼ਨ ਨਹੀਂ। ਨਹੀਂ ਚਲਾ ਸਕਿਆ। ਉਸ ਤੋਂ ਬਾਅਦ ਇਹਨਾਂ ਦੇ ਵਰਕਰਾਂ ਕੋਲੇ ਅਰਜ਼ੋਈ ਕੀਤੀ ਵੀ ਚਲਾਓ ਸਾਡੇ ਕੰਮ, ਨਹੀਂ ਚਲਾ ਸਕੇ। ਉਸ ਤੋਂ ਬਾਅਦ ਸਮੁੱਚੀ ਪੰਚਾਇਤ DC ਦਰਬਾਰ ਬਰਨਾਲੇ ਗਈ, ਉੱਥੋਂ ਅਸੀਂ ਘੱਟੋ ਘੱਟ 80-90 ਲੱਖ ਦੇ ਕੰਮ ਪਾਸ ਕਰਵਾਏ ਨੇ। ਸੋ ਅੱਜ ਸੂਰਤ ਹਾਲ ਕੀ ਹੈ? ਸੂਰਤ ਹਾਲ ਤੁਸੀਂ ਦੇਖਿਆ, ਜਦੋਂ ਦਾ ਮੈਂ ਸਰਪੰਚ ਬਣਿਆ, ਮਾਤਾ ਦੇ ਵਾਸਤੇ ਸਹਿਯੋਗ ਕਰ ਰਿਹਾ। ਕਿ ਮੇਰੇ ਮਾਤਾ ਸਰਪੰਚ ਨੇ, ਕਿ ਮੇਰਾ ਇਹ ਹੱਕ ਨਹੀਂ ਮੈਂ ਉਹਨਾਂ ਦਾ ਸਹਿਯੋਗ ਕਰਾਂ? ਬਜ਼ੁਰਗ ਮਾਤਾ ਨੇ, ਮੈਂ ਉਹਨਾਂ ਦਾ ਕੰਮਾਂ ਕਾਰਾਂ 'ਚ ਸਹਿਯੋਗ ਕਰਾਂ, ਹਰ ਜਗ੍ਹਾ ਜਾ ਕੇ ਹੈਲਪ ਕਰਾਂ। ਸੋ ਇਹਦੇ ਵਾਸਤੇ ਇਹਨਾਂ ਨੂੰ ਤਕਲੀਫਾਂ। ਪੰਚਾਇਤ ਘਰ ਇੱਥੇ ਬੈਠ ਕੇ ਸੇਵਾ ਦੇ ਰਿਹਾ, ਸਵੇਰੇ 8 ਤੋਂ ਲੈ ਕੇ ਲਗਾਤਾਰ 12-1 ਵਜੇ ਤੱਕ, ਸ਼ਾਮ ਦੇ ਰਾਤ ਤੱਕ, ਇਸ ਵਜੇ ਤੱਕ ਬੈਠਾ। ਇਹਦੀਆਂ ਇਹਨਾਂ ਨੂੰ ਦੁੱਖ ਤਕਲੀਫਾਂ ਵੀ ਇਹ ਕਿਉਂ ਪੈਦਾ ਜੀ? ਇਹ ਮਾਤਾ ਦੇ ਅਧਿਕਾਰਾਂ ਦਾ ਹਨਨ ਕਰਦਾ। ਅੱਜ ਮੇਰੀ ਸਸਪੈਂਡ ਹੋਣ ਦੀ ਮੇਰੀ ਗੱਲ ਚਲਾਈ ਵੀ ਹੈ ਇਹਨਾਂ ਨੇ। ਕਿੱਥੇ? ਆਪਣੇ ਡਾਇਰੈਕਟਰ ਜਿਹੜਾ ਪੰਜਾਬ ਆ ਪੰਚਾਇਤਾਂ 'ਚ, ਉੱਥੇ ਮੇਰਾ ਕੇਸ ਲਾਇਆ ਵਾ। ਸੋ ਉੱਥੇ ਬਜ਼ੁਰਗ ਮਾਤਾ ਮੇਰੇ ਜਾਂਦੇ ਆ ਤਰੀਕਾ ਤੇ। ਸੋ ਕੁੱਲ ਮਿਲਾ ਕੇ ਜੇ ਅਸੀਂ ਪਿੰਡਾਂ ਦੀ ਗੱਲ ਕਰਦੇ ਹਾਂ ਤਾਂ ਸਾਨੂੰ ਇਸ ਤਰ੍ਹਾਂ ਪ੍ਰਤਾੜਿਤ ਕੀਤਾ ਜਾ ਰਿਹਾ। ਕੀ ਲੱਗਦਾ ਜਿਹੜਾ ਆਮ ਆਦਮੀ ਪਾਰਟੀ ਦੀ ਸਰਕਾਰ ਹਮੇਸ਼ਾ ਕਹਿੰਦੀ ਰਹੀ ਕਿ ਅਸੀਂ ਆਮ ਲੋਕਾਂ ਵਾਂਗ ਵਿਚਰਾਂਗੇ, ਆਮ ਘਰਾਂ ਚੋਂ ਨਿਕਲੇ ਆ। ਲਾਭ ਸਿੰਘ ਉਗੋਕੇ ਦਾ ਤਾਂ ਪਿੰਡ ਹੀ ਥੋੜੀ ਦੂਰ ਤੇ ਇੱਥੋਂ ਸੈਣੇ ਤੋਂ ਉਗੋ ਪਿੰਡ ਆ, ਉਹ ਤਾਂ ਆਮ ਘਰਾਂ ਦੇ ਵਿੱਚੋਂ ਨਿਕਲਿਆ। ਦੇਖਿਆ ਹੈਗਾ ਵੀ ਹਾਂ ਆਮ ਘਰਾਂ ਦੇ ਵਿੱਚੋਂ ਹੀ ਨਿਕਲਿਆ ਹੈਗਾ ਵਾਕਈ। ਜਿਹੜਾ ਇਹਨਾਂ ਨੇ ਕਿਹਾ ਵੀ ਅਸੀਂ ਆਮ ਘਰਾਂ ਚੋਂ ਨਿਕਲਿਆ ਜਾਂ ਆਮ ਆਦਮੀ ਆ, ਦੇਖੋ ਪਹਿਲੀ ਗੱਲ ਤਾਂ ਅਸੀਂ ਇਹਨਾਂ ਦਾ ਕਦੇ ਵੀ ਵਿਰੋਧ ਨਹੀਂ ਕੀਤਾ ਹੁਣ ਤੱਕ ਦੀ ਗੱਲ ਕਰ ਰਹੇ ਹਾਂ। ਸਾਲ ਇਹਨਾਂ ਨੂੰ ਕੰਮ ਕਰਨ ਵਾਸਤੇ ਦਿੱਤਾ ਵੀ ਜੇ ਕਿਸੇ ਜਲਦਬਾਜ਼ੀ 'ਚ ਕੋਈ ਗੱਲ ਉਠਾਵਾਂਗੇ ਤਾਂ ਲੋਕ ਕਹਿਣਗੇ ਵੀ ਗਲਤ ਕਰ ਰਿਹਾ ਹੈ। ਇਹਨਾਂ ਨੂੰ ਟਾਈਮ ਤਾਂ ਦੇਈਏ ਅਸੀਂ ਕੰਮ ਕਰਨ ਦਾ। ਸਾਲ ਹੋ ਗਿਆ। ਆ ਜਿਹੜਾ ਜਿੱਥੇ ਬੈਠਾ, ਇੱਥੇ ਮੇਰਾ ਬਹੁਤ ਨਿੱਜੀ ਪੈਸਾ ਲੱਗਿਆ ਵਾ, ਪਰ ਮੈਂ ਕਦੇ ਉਹ ਮੰਗਿਆ ਨਹੀਂ, ਨਾ ਮੈਂ ਮੰਗਾ। ਇਹ ਦੱਸੋ ਕੀ ਹੈ? ਸਾਡੀ ਪੰਚਾਇਤ ਨੇ ਇਹ ਪ੍ਰਚਾਰ ਕੀਤਾ ਵੀ ਇਹ ਲੋਕ ਰਾਜ ਦਾ ਮੰਦਿਰ ਹੈ, ਲੋਕ ਰਾਜ ਦਾ ਗੁਰਦੁਆਰਾ, ਲੋਕ ਰਾਜ ਦੀ ਮਸਜਿਦ ਆ, ਜਿੱਥੇ ਆਮ ਲੋਕ ਨਾ ਇੱਥੇ ਆਉਂਦੇ ਆ। ਸਵੇਰੇ ਆ ਕੇ ਦੇਖਿਓ
ਕਿੰਨੇ ਫੈਸਲੇ ਹੁੰਦੇ ਆ, ਕਿੰਨੇ ਲੋਕ ਆਪਣੇ ਦੁੱਖ ਤਕਲੀਫਾਂ ਲੈ ਕੇ ਆਉਂਦੇ ਆ, ਸਾਰਿਆਂ ਦੀ ਅਸੀਂ ਇੱਥੇ ਬੈਠ ਕੇ ਹੱਲ ਕਰਦੇ ਆ, ਥਾਣੇ ਜਾਣ ਨਹੀਂ ਦਿੰਦੇ। ਸੋ ਇੱਥੇ ਵਾਸਤੇ ਉਹਨਾਂ ਨੂੰ ਬੇਨਤੀ ਕੀਤੀ ਗਈ, ਸੱਦਾ ਪੱਤਰ ਦਿੱਤਾ ਗਿਆ ਵੀ ਆਹ ਆਫਿਸ ਬਣਿਆ ਬਣਾਇਆ ਲਾਭ ਸਿੰਘ ਜੀ, ਕੁਰਸੀ ਤੇ ਆ ਕੇ ਬੈਠੋ, ਲੋਕਾਂ ਦੀਆਂ ਦੁੱਖ ਤਕਲੀਫਾਂ ਸੁਣੋ। ਤੁਹਾਡੇ ਕੋਲੇ ਟਾਈਮ ਨਹੀਂ, ਮਹੀਨੇ 'ਚ ਇੱਕ ਵਾਰੀ ਆ ਜਾਓ, ਤੁਹਾਡੇ ਕੋਲੇ ਟਾਈਮ ਨਹੀਂ, ਵੱਧ ਟਾਈਮ ਆ ਹਫ਼ਤੇ ਵਿੱਚ ਆ ਜਾਓ, ਅਸੀਂ ਤੁਹਾਡੇ ਇੱਥੇ ਚਾਹ ਪਾਣੀ ਦਾ ਪ੍ਰਬੰਧ ਕਰਾਂਗੇ, ਤੁਹਾਡੀ ਹਰ ਇੱਕ ਗੱਲ ਦਾ ਇੱਥੇ ਪ੍ਰਬੰਧ ਹੋਊ ਜਾਇਜ਼। ਆ ਕੇ ਇੱਥੇ ਤੁਸੀਂ ਲੋਕਾਂ ਦੀਆਂ ਦੁੱਖ ਤਕਲੀਫਾਂ ਤਾਂ ਸੁਣ ਸਕਦੇ ਹੋ। ਪਰ ਉਹਨੇ ਪ੍ਰਣ ਲਿਆ ਵੀ ਮੈਂ ਪੰਚਾਇਤ ਘਰ ਨਹੀਂ ਜਾਣਾ। ਕਿਉਂ ਨਹੀਂ ਜਾਣਾ? ਕਿਉਂ ਨਹੀਂ ਜਾਣਾ, ਇਹੀ ਸਵਾਲ ਉੱਠਦਾ। ਆਹ ਚੀਜ਼ਾਂ ਹਜਮ ਹੋ ਜਾਣਗੀਆਂ? ਆਹ ਚੀਜ਼ਾਂ ਜਿਹੜੀਆਂ ਬਣਾਈਆਂ, ਇਹ ਸਹੂਲਤਾਂ ਹਜਮ ਨਹੀਂ ਹੁੰਦੀਆਂ। ਵਿਕਾਸ ਦੇਖਣਾ ਤਾਂ ਸਹਿਣੇ ਆਵੋ ਨਾ। ਢਹਿ ਢੇਰੀ ਪਿੰਡ ਹੋ ਚੁੱਕਿਆ ਸਾਡਾ, ਸਾਰਾ ਜਿਹੜਾ ਵਿਕਾਸ ਦਾ ਡਿਵੈਲਪਮੈਂਟ ਦਾ ਢਾਂਚਾ ਸੀ, ਸਟਰਕਚਰ ਸੀ, ਢਹਿ ਢੇਰੀ ਹੋਇਆ ਵਾ। ਸਾਂਭਿਆ ਜਿਸ ਦਿਨ ਮੈਂ ਸਾਂਭਿਆ। ਤੇ ਵੀਰ ਜੀ ਅੱਜ ਅਸੀਂ ਵਿਕਾਸ ਪੱਖੋਂ ਸਾਡੀ ਜਿਹੜੀ ਲੀਹੋਂ ਲੱਥ ਗਈ ਸੀ ਗੱਡੀ ਸਾਡੀ, ਤੁਸੀਂ ਸੋਚ ਸਕਦੇ ਹੋ ਵੀ ਇੱਕ ਜੇ ਆਪਾਂ ਆਮ ਪਰਿਵਾਰਾਂ 'ਚ ਕਬੀਲਦਾਰੀ ਲੀਹੋਂ ਲੱਥ ਜੇ ਤਾਂ ਉਸ ਨੂੰ ਲੈਣ ਤੇ ਲਿਆਉਣ ਵਾਸਤੇ ਸਾਰੀ ਉਮਰ ਲੱਗ ਜਾਂਦੀ ਹੈ। ਲੀਹੋਂ ਲੱਥੀ ਸਿਸਟਮ ਨੂੰ ਸਹਿਣੇ ਦੇ ਨੂੰ ਅਸੀਂ ਲੀਹ ਤੇ ਲੈ ਕੇ ਆ ਕੇ ਅੱਜ ਵਿਕਾਸ ਪੱਖੋਂ ਆਹ ਚੀਜ਼ਾਂ ਬਣਾ ਕੇ ਬੈਠੇ ਹਾਂ ਅਸੀਂ ਇੱਥੇ। ਜਦੋਂ ਆਪਾਂ ਇੱਥੇ ਆਏ ਆ ਤੁਹਾਡੇ ਨਾਲ ਮੁਲਾਕਾਤ ਕਰਨ ਦੀ ਸੋਚੀ ਆ, ਤਾਂ ਤੁਸੀਂ ਦੱਸ ਰਹੇ ਸੀ ਕਿ ਪ੍ਰਤਾਪ ਸਿੰਘ ਬਾਜਵਾ ਦਾ ਵੀ ਫੋਨ ਆਇਆ, ਰਾਜੇ ਵੜਿੰਗ ਹੋਰਾਂ ਦੇ ਵੀ ਫੋਨ ਆਇਆ, ਸੁਖਪਾਲ ਖਹਿਰੇ ਦਾ ਵੀ ਫੋਨ ਆਇਆ, ਬਾਦਲ ਸਾਹਿਬ ਦਾ, ਸੁਖਬੀਰ ਸਿੰਘ ਬਾਦਲ ਦਾ ਵੀ ਫੋਨ ਆਇਆ। ਇਹ ਲੋਕਾਂ ਨਾਲ ਗੱਲਬਾਤ ਕੀ ਹੋਈ ਆ ਤੁਹਾਡੀ? ਕੋਈ ਵੱਡਾ? ਦੇਖੋ, ਇਹਨਾਂ ਨੇ ਹਾਂ ਦਾ ਨਾਰਾ ਮਾਰਿਆ, ਸਾਨੂੰ ਐਪਰੀਸ਼ੀਏਟ ਕੀਤਾ ਵੀ ਤੁਸੀਂ ਇੱਕ ਵਾਜਬ ਗੱਲ ਉਠਾ ਰਹੇ ਸੀ ਵੀ ਇੱਥੇ ਇਹਨਾਂ ਦਾ ਇੱਕ ਚੁਣੇ ਹੋਏ ਇਲੈਕਟਡ ਬੋਡੀ ਨੂੰ ਇਹ ਕਹਿਣਾ ਵਾਜਬ ਨਹੀਂ ਸੀ ਗੱਲ। ਇਹਨਾਂ ਨੇ ਇਹੀ ਗੱਲ ਕਹੀ ਹੈ ਮੈਨੂੰ ਜੀ। ਕੋਈ ਅਗਲੀ ਜਿਹੜੀ ਕੋਈ ਕਾਰਵਾਈ ਆ ਸੁਖਵਿੰਦਰ ਸਿੰਘ ਕਲਕੱਤਾ ਕੀ ਚਾਹੁੰਦਾ ਗਾ? ਕਿਉਂਕਿ ਇੱਕ MLA ਦੇ ਮੂਹਰੇ ਜਿਹੜੇ ਆਮ ਲੋਕ ਹੁੰਦੇ ਨੇ ਉਹ ਇੱਕ ਨਿਮਾਣੇ ਹੁੰਦੇ ਨੇ, ਪਰ ਆਮ ਆਦਮੀ ਪਾਰਟੀ ਕਹਿੰਦੀ ਰਹੀ ਆ ਤੁਸੀਂ ਨਿਮਾਣੇ ਨਹੀਂ ਹੈਗੇ, ਤੁਸੀਂ ਹੀ ਸਰਕਾਰ ਚਲਾਓਗੇ। ਇਹਨਾਂ ਨੇ ਦਫ਼ਤਰਾਂ ਵਿੱਚ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ, ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੀਆਂ ਤਸਵੀਰਾਂ ਲਾਈਆਂ ਨਾ। ਕੌਣ ਨੇ ਉਹ ਲੋਕ? ਸ਼ਹੀਦ ਆਜ਼ਮ ਭਗਤ ਸਿੰਘ ਬਾਗੀ, ਡਾਕਟਰ ਭੀਮ ਰਾਓ ਅੰਬੇਦਕਰ ਕਾਨੂੰਨ ਬਣਾ ਕੇ ਗਿਆ, ਸੰਵਿਧਾਨ। ਸਾਡੇ ਇੱਥੇ ਪਹਿਲਾਂ ਹੀ ਇਹ ਚੀਜ਼ਾਂ ਲੱਗੀਆਂ ਵੀਆਂ। ਮੈਂ ਮੰਗ ਕਰਦਾ ਜਿਹੜਾ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਨੇ ਕਾਨੂੰਨ ਬਣਾਇਆ, ਜੇ ਉੱਥੇ ਸਾਨੂੰ ਸਮਾਨਤਾ ਦਾ ਅਧਿਕਾਰ ਦਿੱਤਾ ਗਿਆ, ਭਰੇ ਲੋਕਾਂ ਦੇ ਇਕੱਠ 'ਚ ਪੁਲਿਸ ਬਲ ਨਾਲ ਖੜਾ, ਉੱਥੇ ਮੈਨੂੰ ਗਾਲੀ ਗਲੋਚ ਕਰ ਰਿਹਾ, ਉੱਥੇ ਮੈਨੂੰ ਇਹ ਕਹਿ ਰਿਹਾ ਵੀ ਤੈਨੂੰ ਚੱਕ ਕੇ ਜੇਲ੍ਹ 'ਚ ਸੁੱਟ ਦਿਆਂਗੇ, ਤੇਰੇ ਥੱਪੜ ਮਾਰਾਂਗੇ। ਫਿਰ ਉਹਨਾਂ ਵਾਸਤੇ ਕਾਨੂੰਨ ਕੋਈ ਅੱਡ, ਮੇਰੇ ਵਾਸਤੇ ਅੱਡ। ਵੀਡੀਓ ਵਾਇਰਲ ਹੋ ਗਈਆਂ, ਸਾਰੀਆਂ ਚੀਜ਼ਾਂ ਆ ਗਈਆਂ। ਦੁੱਧ ਦਾ ਦੁੱਧ, ਪਾਣੀ ਦਾ ਪਾਣੀ। ਕਰੋ ਆਪਦੇ MLA ਖਿਲਾਫ ਕਾਰਵਾਈ, ਕਰੋ ਸਸਪੈਂਡ। ਅੱਜ ਪੰਜਾਬ ਦੀ ਸਭ ਤੋਂ ਵੱਡੀ ਪੰਚਾਇਤ ਮੰਗ ਕਰ ਰਹੀ ਆ ਵੀ ਜੇ ਕਿਤੇ ਤੁਹਾਨੂੰ ਲੱਗਦਾ ਤੁਹਾਡਾ MLA ਗਲਤ ਨਹੀਂ, ਕੁਛ ਨਾ ਕਹੋ। ਨਹੀਂ, ਉਹਨਾਂ ਦੀ ਕਲਤਾਰ ਸਿੰਘ ਸੰਧਵਾ ਇਹੀ ਸਪੀਕਰ ਹਨ ਵਿਧਾਨ ਸਭਾ ਦੇ, ਕਰਨ ਇਹਨਾਂ ਦੀ MLA-ਸ਼ਿਪ ਖਾਰਜ। ਜੇਕਰ ਨਹੀਂ ਹੁੰਦੀ MLA, ਤੁਸੀਂ ਕਹਿੰਦੇ ਵੀ MLA-ਸ਼ਿਪ ਆ ਜਿਹੜੀ ਉਹ ਖਾਰਜ ਹੋਣੀ ਚਾਹੀਦੀ ਹੈ, MLA ਤੋਂ ਇਹਨੂੰ ਅਸਤੀਫਾ ਜਿਹੜਾ ਕਿ ਲੈਣਾ ਚਾਹੀਦਾ ਇਸ ਦਾ। ਤੁਸੀਂ ਕਿਹਾ ਜੇਕਰ ਨਹੀਂ ਹੁੰਦੀ, ਦੇਖੋ ਮੈਂ ਸੰਘਰਸ਼ ਨੂੰ ਆਪਣਾ ਏਮ ਬਣਾਇਆ ਜ਼ਿੰਦਗੀ 'ਚ। ਕਿਉਂ? ਕਿਉਂਕਿ ਮੈਂ 골ਡਨ ਪੀਰੀਅਡ ਇਸ ਪਿੰਡ ਵਾਸਤੇ ਦਿੱਤਾ, ਆਪਦੀ ਲਾਈਫ, ਸੁਨਹਿਰੀ ਲਾਈਫ ਛੱਡਤੀ। ਸਵਿਟਜ਼ਰਲੈਂਡ ਦਾ ਗ੍ਰੀਨ ਕਾਰਡ ਹੋਲਡਰ ਆ, ਵਰਲਡ ਟੂਰ ਕੀਤਾ। ਵਰਲਡ ਟੂਰ ਕਾਹਦੇ ਵਾਸਤੇ ਕੀਤਾ? ਅੱਡ ਅੱਡ ਜਿਹੜੀਆਂ ਇੰਟਰਨੈਸ਼ਨਲ ਬ੍ਰਦਰਹੁੱਡ ਵਾਸਤੇ, ਐਂਟੀ ਟੈਰਰਿਜ਼ਮ ਵਾਸਤੇ, ਇੰਟਰਨੈਸ਼ਨਲ ਫਰੈਂਡਸ਼ਿਪ ਵਾਸਤੇ ਵਰਲਡ ਟੂਰ ਕੀਤਾ, ਵੱਖ-ਵੱਖ ਮਸਲਿਆਂ ਨੂੰ ਲੈ ਕੇ। ਮੈਂ ਉਹ ਸਾਰਾ ਕੁਝ ਛੱਡ ਕੇ ਇੱਥੇ ਬੈਠਾ। ਮੈਂ ਬੇਵਕੂਫ ਜਾਂ ਕਮਲਾ ਥੋੜ੍ਹੀ ਹੈ ਜਿਹੜਾ ਮੈਂ ਇਹ ਜਿਹੜਾ ਤੁਸੀਂ ਕਹਿੰਦੇ ਵੀ ਜੇ ਇਹਨਾਂ ਦੇ ਖਿਲਾਫ ਕਾਰਵਾਈ ਨਹੀਂ ਹੁੰਦੀ। ਮੈਂ ਸੰਘਰਸ਼ੀਲ ਹਾਂ, ਮੈਂ ਜਾਣਦਾ, ਮੈਂ ਬਾਗੀ ਹਾਂ। ਬਾਗੀ ਕਿਹੜੀਆਂ ਗੱਲਾਂ ਤੋਂ? ਇਹ ਚੀਜ਼ਾਂ ਜਰੀਆਂ ਨਹੀਂ ਜਾਂਦੀਆਂ ਜਦੋਂ ਰੋਜ਼ ਦੇਖਦੇ ਆ ਵੀ ਲੋਕਾਂ ਦੇ ਅਧਿਕਾਰਾਂ ਦਾ ਹਨਨ ਹੁੰਦਾ। ਸੋ ਬਾਗੀ ਲੋਕ ਕੀ ਕਰ ਸਕਦੇ ਆ, ਸੰਘਰਸ਼ੀਲ ਲੋਕ ਕੀ ਕਰ ਸਕਦੇ ਆ? ਸੰਘਰਸ਼ੀਲ ਲੋਕਾਂ ਨੇ ਸੰਘਰਸ਼ ਕਰਨਾ ਹੁੰਦਾ ਤੇ ਸੱਦਾਮ ਹੁਸੈਨ ਵਾਂਗੂ ਫਾਂਸੀ ਤੇ ਚੜ ਜਾਣਾ ਹੁੰਦਾ। ਉਹ ਰਾਜ ਸੱਤਾ ਕੌਣ ਮੰਨਦਾ? ਮੌਕਾ ਪ੍ਰਸਤ ਲੋਕ, ਸਮਝੌਤਾਵਾਦੀ ਲੋਕ। ਸੋ ਅਸੀਂ ਇਹ ਸਮਝੌਤਾ ਆਪਦੇ ਪਿੰਡਾਂ ਦੇ ਹੱਕਾਂ ਕਰਨ, ਲੋਕਾਂ ਦੇ ਜਿਹੜੇ ਹੱਕਾਂ ਕਰਨ, ਮੈਂ ਇਹਨਾਂ ਨਾਲ ਸਮਝੌਤਾ ਨਹੀਂ ਕਰ ਸਕਦਾ। ਮੈਂ ਇਹਨਾਂ ਦਾ ਧੰਨਵਾਦ ਕਰ ਸਕਦਾ, ਦੰਡੌਤ ਕਰਕੇ ਇਹਨਾਂ ਦੇ ਦਫ਼ਤਰ ਜਾ ਸਕਦਾ। ਮੇਰੇ ਪਿੰਡ ਵਾਸਤੇ ਦੇਣ, ਐਜੂਕੇਸ਼ਨ ਵਾਸਤੇ ਦੇਣ। 4 ਕਿੱਲੇ ਇੱਕ ਜਗ੍ਹਾ ਜ਼ਮੀਨ ਦਿੱਤੀ ਆ, ਉੱਥੇ ਨਹੀਂ ਬਣਾਇਆ, ਕਹਿੰਦੇ ਸੂਟੇਬਲ ਨਹੀਂ। ਫਿਰ ਇੱਕ ਜਗ੍ਹਾ 7 ਕਿੱਲੇ ਦੇਤੀ, ਉਹ ਨਹੀਂ ਸੂਟੇਬਲ। 4-5 ਕਿੱਲੇ ਦਾ ਫਿਰ ਮਤਾ ਪਵਾਇਆ, ਇਹਨਾਂ ਦੇ ਵਿਭਾਗ ਦੇ ਨਾਂ ਕਰਵਾਤੀ ਜ਼ਮੀਨ।
ਦੇਣ ਸਾਨੂੰ ਐਜੂਕੇਸ਼ਨ ਵਾਸਤੇ, ITI ਦੇਣ, ਕਾਲਜ ਦੇਣ ਸਾਨੂੰ ਗਲਤ ਸਾਬਤ ਕਰਨ ਕਿ ਜਿਹੜਾ ਸਰਪੰਚ ਤੋਂ ਬੋਲ ਰਿਹਾ ਸੀ ਗਲਤ ਸੀ, ਤੁਹਾਡੇ ਵਾਸਤੇ ਇੰਨੀਆਂ ਸਹੂਲਤਾਂ ਦੇ ਰਹੇ ਹਾਂ, 골ਡ ਮੈਡਲ ਨਾਲ ਸਨਮਾਨ ਕਰਾਂਗਾ। ਪਿਛਲੇ ਦਿਨੀ ਭਗਵੰਤ ਮਾਨ ਜਿਹੜੇ ਕਿ CM ਨੇ ਉਹ ਠੀਕਰੀ ਵਾਲਾ ਵਿਖੇ ਬੋਲਦੇ ਨੇ ਕਿ ਕਹਿੰਦੇ ਤੁਹਾਡੇ ਏਰੀਏ ਨੂੰ ਅਸੀਂ ਨਰਸਿੰਗ ਕਾਲਜ ਦੇਵਾਂਗੇ। ਨਰਸਿੰਗ ਕਾਲਜ ਦੇਣਗੇ, ਪਿੰਡਾਂ ਦੀਆਂ ਸੱਥਾਂ 'ਚੋਂ ਸਰਕਾਰਾਂ ਚੱਲਣਗੀਆਂ, ਐਗਰੀ ਕਰਦੇ ਆ। ਮੈਂ ਕਹਿਣਾ ਵੀ ਨਰਸਿੰਗ ਇੱਕ ਕਾਲਜ ਦਾ ਤਾਂ ਰੌਲਾ ਪਿਆ ਵਾ ਮਸਤੂਆਂ ਨੇ, ਕਿਉਂ ਉਹਨੂੰ ਉਛਾਲਿਆ ਜਾ ਰਿਹਾ? ਸਾਡੇ ਇੱਥੇ ਸਰਕਾਰ ਦੇ ਇੱਕ ਮੰਤਰੀ ਨੇ, ਕੈਬਨਿਟ ਮੰਤਰੀ ਨੇ 2007 ਦਾ ਨਹੀਂ ਪੱਥਰ ਰੱਖਿਆ ਵਾ ਨਰਸਿੰਗ ਕਾਲਜ ਦਾ, ਜ਼ਮੀਨ ਵੀ 3 ਵਾਰੀ ਪਿੰਡ ਨੇ ਦੇਤੀ। ਭਗਵੰਤ ਸਿੰਘ ਮਾਨ ਜੀ ਤੁਸੀਂ ਕਹਿੰਦੇ ਹੋ ਸੱਥਾਂ 'ਚੋਂ ਸਰਕਾਰਾਂ ਚਲਾਵਾਂਗੇ, ਪਿੰਡਾਂ 'ਚੋਂ ਚਲਾਵਾਂਗੇ, ਪੰਜਾਬ ਦੇ ਸਭ ਤੋਂ ਵੱਡੇ ਪਿੰਡ 'ਚ ਤੁਹਾਨੂੰ ਅਰਜ਼ੋਈ ਆ, ਬੇਨਤੀ ਆ ਕੇ ਇੱਥੇ ਐਜੂਕੇਸ਼ਨ ਸਿਸਟਮ ਦਿਓ। ਇੱਥੋਂ ਜਿਹੜੇ ਮੇਰੇ ਗਰੀਬ ਲੋਕ ਜਦੋਂ ਪੜ੍ਹ ਗਏ ਨਾ, ਤੁਸੀਂ ਅੱਜ ਅਧਿਕਾਰਾਂ ਪ੍ਰਤੀ ਉਹਨਾਂ ਨੂੰ ਸੁਚੇਤ ਕਰ ਰਹੇ ਹੋ ਜਾਂ ਮੈਂ ਕਰ ਰਿਹਾ, ਜਦੋਂ ਉਹ ਐਜੂਕੇਟਡ ਹੋ ਗਏ ਸਾਨੂੰ ਲੋੜ ਹੀ ਨਹੀਂ, ਉਹ ਅਧਿਕਾਰ ਆਪੇ ਸਮਝ ਲੈਣਗੇ ਆਉਣ ਵਾਲੇ ਬੱਚੇ। ਇੱਥੇ ਸੱਥ ਦੇ ਵਿੱਚ ਵੀ ਕੋਈ ਗੱਲਬਾਤ ਬੋਲ ਕੇ ਗਏ ਸੀ ਜਿਹੜੀ ਤੁਸੀਂ ਵੀਡੀਓ ਦੇ ਵਿੱਚ ਬੋਲ ਰਹੇ ਹੋ ਕਿ ਤੁਸੀਂ ਸੱਥ ਦੇ ਵਿੱਚ ਕਹਿ ਕੇ ਗਏ ਸੀ ਕਿ ਅਸੀਂ ਤੁਹਾਡੇ ਪਿੰਡ ਨੂੰ ਕੋਈ ਵੱਡਾ ਹਸਪੀਟਲ ਦੇਵਾਂਗੇ, ਪਰ ਅੱਜ ਤੁਸੀਂ ਡੀ ਗ੍ਰੇਡ ਦਾ ਇੱਕ ਦੇਖੋ ਇਹ ਉਹਨਾਂ ਦੀ ਸਟੇਜ ਸੀਗੀ ਆਮ ਆਦਮੀ ਦੀ, ਬਾਜ਼ਾਰ 'ਚ ਸ਼ਹੀਦ ਭਗਤ ਸਿੰਘ ਦੇ ਬੁਕਤ ਤੇ ਸਟੇਜ ਲੱਗਦੀ ਹੈ। ਉੱਥੇ ਜਿੰਨੀਆਂ ਵੀ ਹੁਣ ਤੱਕ ਆਈਆਂ ਨੇ ਪਾਰਟੀਆਂ, ਉਹਨਾਂ ਨੇ ਇਹ ਕਿਹਾ ਵੀ ਤੁਹਾਨੂੰ 17 ਬਿਸਤਰਿਆਂ ਦਾ ਹਸਪਤਾਲ ਮੰਗ ਰਹੇ ਆ ਸਾਡੇ ਪਿੰਡ ਵਾਸੀ, ਆਮ ਕਹਿ ਦਿੰਦੇ ਆ ਸਾਨੂੰ 17 ਬਿਸਤਰਿਆਂ ਦਾ ਹਸਪਤਾਲ ਦਿਓ, ਆਹ ਚੀਜ਼ ਦਿਓ, ਆਹ ਚੀਜ਼ ਦਿਓ। ਸੋ ਮੈਂ ਵੀ ਆਪਣੀ ਲੀਡਰਸ਼ਿਪ ਕੋਲੇ ਗਿਆ ਜਿਹੜੀ ਪੰਜਾਬ ਦੀ, ਚਾਹੇ ਹੁਣ ਅਕਾਲੀ ਦਲ ਵੇਲੇ ਆ ਚਾਹੇ ਕਾਂਗਰਸ ਵੇਲੇ ਸੀ। ਸੋ ਉੱਥੇ ਇਹ ਗੱਲ ਕਹੀ ਗਈ ਹੈ ਜੀ ਵੀ ਤੁਸੀਂ ਪੌੜੀ ਦਰ ਪੌੜੀ ਚੀਜ਼ ਮੰਗੋ। ਮੈਂ ਕਿਹਾ ਉਹ ਕਿਵੇਂ ਜੀ? ਤੁਹਾਡੇ ਕਹਿੰਦੇ ਪ੍ਰਾਇਮਰੀ ਹੈਲਥ ਸੈਂਟਰ ਚੱਲ ਰਹੇ ਹਨ। ਮੈਂ ਹਾਂਜੀ। ਕਹਿੰਦੇ ਇਸ ਤੋਂ ਅਗਲੀ ਸਟੇਜ ਕੀ ਆ ਤੁਹਾਨੂੰ ਪਤਾ? ਮੈਂ ਜੀ ਜਾਣੂ ਨਹੀਂ। ਡਾਕਟਰ ਸਾਹਿਬ ਕਹਿੰਦੇ 24x7 ਦੀ ਸਹੂਲਤ ਮੰਗੋ। ਸੋ 24x7 ਦੀ ਸਹੂਲਤ ਮੰਗਣ ਵਾਸਤੇ ਮੈਂ ਗਿਆ ਉੱਥੇ ਚੰਡੀਗੜ੍ਹ ਹੈਲਥ ਮਿਨਿਸਟਰ ਕੋਲੇ, ਸਰਦਾਰ ਬਲਵੀਰ ਸਿੰਘ ਸਿੱਧੂ ਕੋਲੇ। ਸੋ ਉਹਨਾਂ ਨੇ ਉਦੋਂ ਮਨਜ਼ੂਰ ਕੀਤੀ, 24x7 ਸਹਿਣੇ ਚਲਾਤਾ। ਉਸ 'ਚ ਸਹੂਲਤ ਕੀ ਆ? ਕਾਫੀ ਸਹੂਲਤਾਂ। ਮੇਰੇ ਕੋਲੇ ਪਿਆ ਲੈਟਰ ਜਿਹੜਾ ਸਾਨੂੰ ਪੰਚਾਇਤ ਨੂੰ ਆਇਆ ਸੀ। ਸੋ ਉਹ ਸਹੂਲਤਾਂ ਵੀ ਹੁਣ ਬੰਦ ਹੋ ਜਾਣਗੀਆਂ। ਕਲਕੱਤਾ ਸਾਹਿਬ ਫੋਨ ਕਾਫੀ ਆ ਰਹੇ ਹੈਗੇ। ਦੇਖੋ ਫੋਨ ਤਾਂ ਪੰਜਾਬ 'ਚ ਦੇਖੋ, ਮੈਂ ਪਹਿਲਾਂ ਕਿਹਾ ਸਰਦਾਰ ਸਿਮਰਜੀਤ ਸਿੰਘ ਮਾਨ ਦਾ ਫੋਨ ਆਇਆ, ਗੋਬਿੰਦ ਸਿੰਘ ਜਿਹੜੇ ਯੂਥ ਲੀਡਰ ਨੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਉਹਨਾਂ ਦਾ ਆਇਆ, ਸੁਖਬੀਰ ਸਿੰਘ ਬਾਦਲ ਜੀ ਨਾਲ ਗੱਲ ਹੋਈ, ਸਤਨਾਮ ਸਿੰਘ ਰਾਹੀ ਨਾਲ ਹੋਈ, ਫਿਰ ਸੁਖਪਾਲ ਸਿੰਘ ਖਹਿਰਾ ਜੀ ਦਾ ਫੋਨ ਆਇਆ, ਬਹੁਤ ਹੀ ਇਮਾਨਦਾਰ ਲੀਡਰ ਸਰਦਾਰ ਪ੍ਰਤਾਪ ਸਿੰਘ ਬਾਜਵਾ ਉਹਨਾਂ ਨੇ ਹਾਂ ਦਾ ਨਾਰਾ ਮਾਰਿਆ। ਵੱਖੋ ਵੱਖ ਜਥੇਬੰਦੀਆਂ ਪਾਰਟੀਆਂ ਦੇ ਲੋਕ ਫੋਨ ਕਰ ਰਹੇ ਨੇ ਵੀ ਆਹ ਕੀ ਸਿਸਟਮ ਆ, ਇਹ ਕਿਹੜਾ ਸਿਸਟਮ ਹੈ ਵੀ ਤੁਸੀਂ ਲੋਕਾਂ ਦੇ ਵਿਚਾਲੇ ਲੇਡੀਜ਼ਾਂ ਦੇ ਮੂਹਰੇ ਗਾਲੀ ਗਲੋਚ ਹੋ ਰਹੇ ਨੇ। ਸੋ ਮੈਨੂੰ ਇਹ ਦੱਸੋ ਨਾ ਵੀ ਅਸੀਂ ਉੱਥੇ ਕੋਈ ਰੈਸਲਿੰਗ ਕਰਨ ਗਏ ਆ ਜਾਂ ਉੱਥੇ ਲੜਾਈ ਲੜਨ ਗਏ ਸੀਗੇ? ਸੋ ਇਹ ਕਹਿੰਦਾ ਵੀ ਤੇਰੇ ਮਾਰ ਥੱਪੜ ਤੈਨੂੰ ਅੰਦਰ ਕਰਾ ਦੂੰ। ਜੇ ਮੇਰਾ ਅੱਗੋਂ ਸਵਾਲ ਹੋਵੇ ਥੱਪੜ ਮਾਰਨ ਦੀ ਕੀ ਲੋੜ ਆ ਜੀ, ਤੁਸੀਂ ਤਾਕਤਵਰ ਹੋ ਮਾਰ ਸਕਦੇ ਹੋ, ਕੱਲੇ ਨੂੰ ਕੱਲਾ ਦੇਖ ਲੈਂਦੇ ਆ, ਪਾਸੇ ਹੋ ਗਏ, ਥੱਪੜ ਮਾਰਿਓ ਚਾਹੇ ਮੈਨੂੰ ਢਾ ਲਿਓ, ਫੇਰ ਗੱਲ ਕਿੱਧਰ ਜਾਊਗੀ ਦੱਸ? ਕੀ ਲੱਗਦਾ ਹੁਣ ਫਿਰ ਅਗਲੀ ਕਾਰਵਾਈ ਕੀ ਹੋ ਸਕਦੀ ਹੈ? ਅਗਲੀ ਕਾਰਵਾਈ ਦੇਖੋ ਪੰਜਾਬ ਦੇ ਇਨਸਾਫ ਪਸੰਦ ਲੋਕ ਕਰਨ, ਇਨਸਾਫ ਪਸੰਦ ਲੋਕ ਮੰਗਣ ਵੀ ਇਹਨਾਂ ਦੇ ਖਿਲਾਫ ਕਾਰਵਾਈ ਕੀ ਹੋਣੀ ਚਾਹੀਦੀ ਹੈ। FIR ਦਰਜ ਹੋਣੀ ਚਾਹੀਦੀ ਹੈ। DSP ਖੜਾ, ਇੱਕ SPD ਖੜਾ, ਉਸ ਦੇ ਸਾਹਮਣੇ ਇਹੋ ਜਿਹੀਆਂ ਗੱਲਾਂ ਕਹਿੰਦਾ। ਲੱਗਦਾ ਵੀ FIR ਦਰਜ ਹੋਊਗੀ? ਨਹੀਂ, ਉਮੀਦ ਨਹੀਂ ਗੀ, ਉਮੀਦ ਨਹੀਂ ਗੀ। ਜੇ ਐਡੀ ਵੱਡੀ ਘਟਨਾ 'ਚ ਨਾ ਹੁੰਦੀ ਸ਼ਾਇਦ ਮੇਰੇ ਤੇ FIR ਵੀ ਹੋਈ ਹੁੰਦੀ, ਹੁਣ ਨੂੰ ਮੈਂ ਚੱਕਿਆ ਵੀ ਹੁੰਦਾ। ਮੈਨੂੰ ਕਿਹਾ ਗਿਆ ਸੀ ਧਰਨੇ ਵਿੱਚ ਹੀ ਲੋਕਾਂ ਦੇ ਮੂਹਰੇ ਪਰਚਾ ਦੇ ਕੇ ਤੇਰੇ ਡਾਂਗ ਸੋਟੀ ਫੇਰਾਂਗੇ। ਸੋ ਮੈਂ ਕਿਹਾ ਜੀ ਪਰਚਿਆਂ ਦੀ ਕੀ ਗੱਲ ਆ? ਕਿਤੇ ਕੱਲ ਨੂੰ ਇਹ ਨਾ ਹੋ ਜੇ ਕਿ ਕਲਕੱਤਾ ਤਾਂ ਹੈ ਹੀ ਪੰਗੇਬਾਜ਼ ਆ, ਪਹਿਲਾਂ ਬਾਦਲਾਂ ਨਾਲ ਪੰਗਾ ਲੈ ਲਿਆ ਤੇ ਹੁਣ ਇਹਨਾਂ ਨਾਲ ਪੰਗਾ ਲੈ ਲਿਆ। ਦੇਖੋ ਪੰਗੇਬਾਜ਼ ਨਹੀਂ, ਇਹ ਪੰਗੇਬਾਜ਼ ਨਹੀਂ। ਉਹ ਦੇਖੋ ਸਰਬੰਸ ਸਦਾਨੀ ਗੁਰੂ ਗੋਬਿੰਦ ਸਿੰਘ, ਉਹ ਪੰਗੇਬਾਜ਼ ਸੀਗੇ। ਉਹਨਾਂ ਨੂੰ ਕੀ ਕੀਤਾ ਸਮੇਂ ਦੀਆਂ ਸਰਕਾਰਾਂ ਨੇ? ਜਿਹੜਾ ਬੰਦਾ ਸੰਘਰਸ਼ ਕਰੂ, ਸਾਡੇ ਆਈਡਲ ਨੇ, ਸਾਡੇ ਮਹਾਰਾਜ ਨੇ, ਉਹਨਾਂ ਦੀਆਂ ਜਿਹੜੀਆਂ ਸਿੱਖਿਆਵਾਂ ਤੇ ਜੇ ਚੱਲਣਾ, ਇਹ ਤਾਂ ਕੰਡਿਆਂ ਭਰੇ ਰਾਹ ਨੇ। ਜਿੱਦੇ ਪੰਚਾਇਤ ਮੈਂ ਚੁਣ ਕੇ ਆਇਆ ਸੀ, ਮੈਨੂੰ ਪਤਾ ਸੀ ਵੀ ਮੇਰੇ ਨਾਲ ਇਹ ਚੀਜ਼ਾਂ ਵਾਪਰਨੀਆਂ, ਕਿਉਂਕਿ ਮੈਂ ਸਮਝੌਤਾ ਨਹੀਂ ਕਰਨਾ। ਮੈਂ ਤੁਹਾਡੇ ਪੈਰਾਂ 'ਚ ਨਮਸਕਾਰ ਕਰਨਾ, ਪਰ ਸਮਝੌਤਾ ਨਹੀਂ ਕਰਨਾ। ਜਿਹੜਾ ਮੇਰੇ ਪਿੰਡ ਵਾਸਤੇ ਕੋਈ ਕੰਮ ਕਰੂ, ਮੇਰੇ ਪਿੰਡ ਵਾਸਤੇ ਖੜੂ, ਦੁਸ਼ਮਣ ਵੀ ਆ, ਉਹਦੇ ਮੈਂ ਕੋਲ ਜਾਊਂਗਾ, ਉਹਦੇ ਮੈਂ ਪੈਰ ਪੂਜੂਗਾ। ਪਿੰਡ ਵਾਲੇ ਖੜਨਗੇ ਕਲਕੱਤੇ ਦੇ ਨਾਲ? ਪਿੰਡ ਵਾਲੇ ਤਾਂ ਖੜੇ ਆ ਹਮੇਸ਼ਾ।
ਮੈਂ ਪਿੰਡ ਨੂੰ ਇਹੀ ਕਹਿ ਕੇ ਆਇਆ ਸੀ, ਪਹਿਲੀ ਇਲੈਕਸ਼ਨ ਜਦੋਂ ਜਿੱਤ ਕੇ ਆਇਆ ਸੀ ਸਟੇਜ ਤੇ ਮੈਂ ਕਿਹਾ ਸੀ, ਉਹ ਤੁਹਾਨੂੰ ਵੀਡੀਓ ਦੇ ਦੂੰਗਾ। ਮੈਂ ਇਹੀ ਗੱਲ ਕਹੀ ਸੀ ਵੀ ਰੁਪਈਏ 'ਚੋਂ ਤੁਸੀਂ 5 ਪੈਸੇ ਕੰਮ ਕਰ ਲਿਆ, 99 ਪੈਸੇ ਬਾਕੀ ਆ। ਉਹ ਕਹਿੰਦੇ ਕਿਵੇਂ? ਮੈਂ ਕਿਸੇ ਨੂੰ ਜਿਤਾਉਣਾ ਸੌਖਾ, ਪਰ ਉਸ ਦੇ ਨਾਲ ਖੜਨਾ ਉਸ ਤੋਂ ਬਾਅਦ ਜਿੱਥੇ ਕਿਤੇ ਮਾੜਾ ਹੋਇਆ ਕਲਕੱਤਾ ਮੇਰੀ ਝੋਲੀ ਪਾ ਦਿਓ ਗੱਲ, ਬੈਕ ਫੁੱਟ ਤੇ ਜਾਊਂ, ਪਿੱਛੇ ਹਟੂੰ, ਮਾਫੀ ਮੰਗੂ, ਪਰ ਜੇ ਮੈਂ ਚੰਗੇ ਕੰਮ ਕਰਦਾ ਹੋਇਆ ਤੁਹਾਨੂੰ ਨਾਲ ਖੜਨਾ ਪੈਣਾ। ਸੋ ਚੰਗੇ ਕੰਮਾਂ ਦਾ ਅੱਜ ਨਤੀਜਾ ਕੀ ਮਿਲ ਰਿਹਾ ਮੈਨੂੰ ਪਤਾ, ਤੁਹਾਨੂੰ ਸੀਨੀਅਰ ਪੱਤਰਕਾਰ ਸਾਹਿਬ ਸ਼ਾਇਦ ਤੁਹਾਨੂੰ ਪਤਾ ਨਹੀਂ। ਮੇਰੇ ਤੇ FIR ਹੋਈਆਂ ਨੇ, 8 ਪਰਚੇ ਦਰਜ ਹੋਏ ਨੇ ਸਰਪੰਚ ਬਣਨ ਤੋਂ ਬਾਅਦ। SSP ਬਰਨਾਲੇ ਦੀ ਰਿਪੋਰਟ ਤੁਹਾਡੇ ਮੂਹਰੇ ਰੱਖ ਦੂੰਗਾ, ਉਸ ਤੋਂ ਵੱਡੀ ਤਾਂ ਕੋਈ ਚੀਜ਼ ਨਹੀਂ ਸਰਕਾਰੀ ਰਿਪੋਰਟ, ਵੀ ਇਹਨੂੰ ਆਹ ਬੰਦਿਆਂ ਨੇ ਮਾਰਨ ਦੀ ਕੋਸ਼ਿਸ਼ ਕੀਤੀ ਗਈ ਆ, ਇੰਨੇ ਹਥਿਆਰਾਂ ਸਮੇਤ ਆਹ ਬੰਦੇ ਫੜੇ ਗਏ ਨੇ। ਪ੍ਰਸ਼ਾਸਨ ਕਹਿੰਦਾ ਗਨਮੈਨ ਲੈ ਲਾ। ਭਾਈ ਮੈਂ ਗਨਮੈਨ ਕੀ ਕਰਨੇ? ਮੇਰੀ ਸਵੈ ਸੁਰੱਖਿਆ ਵਾਸਤੇ ਜਿਹੜੀ ਮੇਰੀ ਕੋਈ ਚੀਜ਼ ਸਸਪੈਂਡ ਕੀਤੀ ਵੀ ਆ ਮੈਨੂੰ ਉਹੀ ਦੇ ਦਿਓ। ਮੇਰਾ ਅਸਲਾ ਤੁਸੀਂ ਸਸਪੈਂਡ ਕੀਤਾ ਵਾ ਉਹੀ ਦੇ ਦਿਓ। ਨਾਲੇ ਕਹਿੰਦੇ ਹੁਣ ਤਾਂ ਅਸਲੇ ਤੇ ਪਾਬੰਦੀਆਂ ਨੇ, ਅਸਲੇ ਨਹੀਂ ਦੇਣੇ। ਸਰਕਾਰ ਦਾ ਬਿਆਨ ਆਇਆ ਸੀ ਪਿੱਛੇ ਜੇ ਕਿ ਫੁਕਰਬਾਜ਼ੀਆਂ ਕਰਦੇ ਨੇ ਅਸਲੇ ਦਿਖਾ ਕੇ। ਦੇਖੋ ਅਸਲਾ ਜਿਹੜਾ ਨਾ, ਅਸਲੇ ਬਾਰੇ ਤੁਸੀਂ ਗੱਲ ਕੀਤੀ ਆ ਤਾਂ ਮੈਨੂੰ ਬਹੁਤ ਵੱਡੇ ਇੱਕ ਨੌਲੇਜ ਵਾਲੇ ਗਿਆਨੀ ਨੇ ਕਿਹਾ ਸੀ ਵੀ ਜੇ ਤੁਸੀਂ ਸ਼ਾਂਤੀ ਚਾਹੁੰਦੇ ਹੋ ਤਾਂ ਅਸਲਾ ਜ਼ਰੂਰੀ ਹੈ। ਉਹ ਕਿਵੇਂ? ਪਰਮਾਣੂ ਸ਼ਕਤੀ ਆ ਇੰਡੀਆ, ਬਹੁਤ ਵੱਡੀ ਪਰਮਾਣੂ ਸ਼ਕਤੀ ਆ, ਵੱਡਾ ਹਥਿਆਰ ਆ ਇੰਡੀਆ ਕੋਲੇ। ਜੇ ਪਾਕਿਸਤਾਨ ਕੋਲੇ ਅੱਜ ਪਰਮਾਣੂ ਹਥਿਆਰ ਨਾ ਹੁੰਦਾ ਤਾਂ ਨੇਸਤੇ ਨਾਬੂਦ ਕਰਤਾ ਸੀ ਪਾਕਿਸਤਾਨ। ਚੜਾਈ ਕਰ ਜਾਂਦੇ ਕਿ ਨਹੀਂ? ਦੋਨਾਂ ਕੋਲੇ ਹਥਿਆਰ ਨੇ, ਸ਼ਾਂਤ ਬੈਠੇ ਨੇ ਦੋਨੇ। ਇਹਨੇ ਚਲਾਇਆ ਅਸੀਂ ਮਰਾਂਗੇ, ਉਹਨੇ ਚਲਾਇਆ ਉਹ ਮਰਨਗੇ। ਅਸਲਾ ਤਾਂ ਸ਼ਾਂਤੀ ਦੀ ਨਿਸ਼ਾਨੀ ਆ ਬਾਈ, ਅਸਲਾ ਤਾਂ ਸ਼ਾਂਤੀ ਲੈ ਕੇ ਆਉਂਦਾ। ਫਿਰ ਜਿਹੜੇ ਪੁਲਿਸ ਵਾਲੇ ਨੇ, ਜਿਹੜਾ ਪੈਰਾ ਮਿਲਟਰੀਜ਼ ਨੇ, ਮਿਲਟਰੀ ਆ, ਉਹਨਾਂ ਕੋਲੇ ਅਸਲਾ ਕਿਉਂ ਕਾਸਤਵਾ? ਉਹਨਾਂ ਨੂੰ ਅੱਤਵਾਦੀ ਦਿਖਾਉਣ ਵਾਸਤੇ ਅਸਲਾ ਥੋੜੀ ਰੱਖਿਆ। ਉਹਨਾਂ ਨੇ ਲਾਅ ਐਂਡ ਆਰਡਰ ਮੇਨਟੇਨ ਕਰਨਾ, ਸ਼ਾਂਤੀ ਬਹਾਲ ਕਰਨੀ ਹੈ, ਅਸਲੇ ਦੇ ਡਰ ਨਾਲ ਸ਼ਾਂਤੀ ਬਹਾਲ ਕਰਨੀ ਹੈ। ਬਿਲਕੁਲ। ਤਾਂ ਸੋ ਅਸੀਂ ਜਿਹੜੀ ਮੁਲਾਕਾਤ ਸੀ ਉਹ ਥੋੜ੍ਹੀ ਜਿਹੀ ਜਿਹੜੀ ਕਿ ਕੋਸ਼ਿਸ਼ ਕਰੀ ਆ ਕਿ ਗੱਲ ਰੱਖੀ ਜਾਵੇ। ਜਿਹੜੇ ਕਿ ਸੈਣੇ ਦੇ ਸਰਪੰਚ ਨੇ ਉਹਨਾਂ ਦੇ ਨਾਲ ਅਸੀਂ ਮੁਲਾਕਾਤ ਕਰੀ ਆ, ਸੁਖਵਿੰਦਰ ਸਿੰਘ ਕਲਕੱਤਾ। ਇਸ ਤੋਂ ਬਾਅਦ ਅਸੀਂ ਕੋਸ਼ਿਸ਼ ਕਰਾਂਗੇ ਕਿ ਜਿਹੜੇ ਭਦੌੜ ਹਲਕੇ ਦੇ MLA ਨੇ ਉਹਨਾਂ ਦੇ ਨਾਲ ਵੀ ਮੁਲਾਕਾਤ ਹੋ ਸਕੇ। ਅਸੀਂ ਆਪਣੇ ਵੱਲੋਂ ਵੀ ਕੋਸ਼ਿਸ਼ ਕਰਾਂਗੇ ਅਤੇ ਇੱਥੇ ਇਸੇ ਜ਼ਰੀਏ ਅਪੀਲ ਵੀ ਕਰਦੇ ਹਾਂ ਕਿ ਜੇਕਰ ਉਹਨਾਂ ਦੇ ਵੱਲੋਂ ਕੋਈ ਕੋਸ਼ਿਸ਼ ਹੁੰਦੀ ਆ ਤਾਂ ਅਸੀਂ ਮੁਲਾਕਾਤ ਕਰਨ ਦੇ ਲਈ ਤਿਆਰ ਹਾਂ, ਉਹਨਾਂ ਦੀ ਗੱਲ ਰੱਖਣ ਦੇ ਲਈ ਵੀ ਤਿਆਰ ਹਾਂ। ਤਾਂ ਤੁਸੀਂ ਜੁੜੇ ਰਹਿਣਾ ਇੰਡੋਸ TV ਦੇ ਨਾਲ, ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ। ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਤਾਂ ਸੋ ਅਸੀਂ ਜਿਵੇਂ ਪਹਿਲਾਂ ਤੁਹਾਨੂੰ ਦੱਸਿਆ ਕਿ ਅਸੀਂ ਮੁਲਾਕਾਤ ਲਾਭ ਸਿੰਘ ਉਗੋਕੇ ਦੇ ਨਾਲ ਵੀ ਕਰਾਂਗੇ, ਪਰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਇਸ ਵਕਤ ਅਸੀਂ ਉਸੇ ਦਫ਼ਤਰ ਦੇ ਵਿੱਚ ਹੀ ਬੈਠੇ ਹਾਂ ਜਿਹੜੇ ਦਫ਼ਤਰ ਦੇ ਵਿੱਚ ਸੁਖਵਿੰਦਰ ਸਿੰਘ ਕਲਕੱਤਾ ਬੈਠੇ ਨੇ। ਤਾਂ ਅਸੀਂ ਕੋਸ਼ਿਸ਼ ਕਰਾਂਗੇ ਕਿ ਆਖਰ ਗੱਲ ਕੀ ਹੋਈ ਆ। ਮੇਰੇ ਹੱਥ ਦੇ ਵਿੱਚ ਫੋਨ ਆ ਤਾਂ ਇਸ ਦੇ ਉੱਪਰ ਨੰਬਰ ਭਰਿਆ ਹੋਇਆ ਲਾਭ ਸਿੰਘ ਉਗੋਕੇ ਦਾ। ਇਹ ਮੈਂ ਫੋਨ ਲਾਉਣ ਲੱਗਿਆ ਗਾ, ਲਾਭ ਸਿੰਘ ਉਗੋਕੇ ਨੂੰ ਫੋਨ ਲਾਊਂਗਾ, ਸਪਸ਼ਟੀਕਰਨ ਜ਼ਰੂਰ ਲਵਾਂਗੇ ਕਿ ਆਖਰ ਗੱਲ ਕੀ ਹੋਈ ਆ। ਸੋ ਮੈਂ ਟਰਾਈ ਕਰਦਾ ਫੋਨ, ਜੇ ਚੁੱਕਣਗੇ ਤਾਂ ਸਾਡੇ MLA ਸਾਹਿਬ। नंबर अभी व्यस्त है, कृपया थोड़ी देर बाद कोशिश करो। आपके द्वारा डायल किया गया नंबर अभी व्यस्त है, कृपया कुछ समय पश्चात प्रयास करें। The number you have dialed is currently busy. Please try later. ਤਾਂ ਜਿਹੜਾ ਫੋਨ ਆ ਇਹ ਵਿਅਰਥ ਆ ਰਿਹਾ, ਅਸੀਂ ਦੁਬਾਰਾ ਕੋਸ਼ਿਸ਼ ਕਰਦੇ ਹਾਂ, ਦੁਬਾਰਾ ਲਾਵਾਂਗੇ ਫੋਨ ਲਾਭ ਸਿੰਘ ਉਗੋਕੇ ਨੂੰ, ਜਿਹੜੇ MLA ਸਾਹਿਬ ਨੇ ਇੱਥੋਂ ਦੇ ਭਦੌੜ ਹਲਕੇ ਦੇ। ਤਾਂ ਅਸੀਂ ਦੁਬਾਰਾ ਕੋਸ਼ਿਸ਼ ਕਰੀ ਆ ਕਿ ਦੇਖਦੇ ਹਾਂ ਆਖਰ ਫੋਨ ਲੱਗਦਾ ਜਾਂ ਨਹੀਂ ਲੱਗਦਾ। MLA ਸਾਹਿਬ ਨੂੰ ਅਸੀਂ ਫੋਨ ਲਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਸੋ ਇਹ ਫੋਨ ਫੇਰ ਕੱਟਿਆ ਗਿਆ ਇੱਕ ਵਾਰ। ਅਸੀਂ ਕਈ ਵਾਰ ਇਹ ਹੁੰਦਾ ਕਿ ਕਿਸੇ ਦੇ, ਚਲੋ ਜੀ ਫੋਨ ਲੱਗ ਗਿਆ, ਅਸੀਂ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ। जिस व्यक्ति ਨੂੰ ਤੁਸੀਂ ਕਾਲ ਕਰ ਰਹੇ ਹੋ ਉਹ ਤੁਹਾਡੀ ਕਾਲ ਦਾ ਜਵਾਬ ਦੇਣ। ਇੱਕ ਵਾਰ ਅਸੀਂ ਹੋਰ ਟਰਾਈ ਕਰ ਲਈਏ ਦੁਬਾਰਾ, ਕਿਉਂਕਿ ਅਸੀਂ ਟਰਾਈ ਕਰਨ ਤੇ ਅੱਜ ਅਸੀਂ ਇਸੇ ਮੁੱਦੇ ਨੂੰ
ਇਹ ਨਾ ਹੋਵੇ ਕੱਲ ਨੂੰ ਕੋਈ ਕਹਦੇ ਆ ਕਿ ਸਾਡੇ ਨਾਲ ਤਾਂ ਗੱਲ ਹੀ ਨਹੀਂ ਹੋਈ ਤੁਹਾਡੀ। ਕੁਲਦੀਪ ਇਹ ਦਿਖਾ ਦੇ, ਫੋਨ ਦਿਖਾ ਦੇ। ਇਹ ਲੱਗਿਆ ਹੋਇਆ ਲਾਭ ਸਿੰਘ ਉਗੋਕੇ ਦਾ ਨੰਬਰ ਆ ਇਹ। जिस व्यक्ति नाल संपर्क ਤਾਂ ਅਸੀਂ ਹੁਣ ਇੱਥੇ ਜਿਹੜੀ ਸੁਖਵਿੰਦਰ ਸਿੰਘ ਕਲਕੱਤਾ ਸਾਡੇ ਨਾਲ ਹੀ ਨੇ। ਕਲਕੱਤਾ ਸਾਹਿਬ ਫੋਨ ਨਹੀਂ ਚੁੱਕ ਰਹੇ। ਸੋ ਮੇਰੇ ਨਾਲ ਤਾਂ ਬਾਈ ਜੀ ਪਹਿਲਾਂ ਇਹਨਾਂ ਦੀ ਗੱਲ ਹੋਈ ਆ 5-6 ਦਫਾ ਤੇ ਮੈਂ ਇਹਨਾਂ ਦੇ ਨੰਬਰ ਤੇ ਤੁਹਾਨੂੰ ਦਿਖਾ ਦੇਣਾ। ਮੈਂ ਆਡੀਓ ਵੀ ਭੇਜੀਆਂ ਵੀ ਆਡੀਓਜ਼ ਆਪਣੀਆਂ। ਇਹ ਅੱਜ ਦੀ ਤਾਂ ਕੋਈ ਆਡੀਓ ਹੋ ਨਹੀਂ ਸਕਦੀ। ਆ WhatsApp ਤੇ ਦੇਖ ਲਓ ਤੁਸੀਂ ਆਡੀਓਜ਼ ਇਹਨਾਂ ਨੂੰ ਮੈਂ ਭੇਜੀਆਂ ਵੀ ਆ। ਇਹਨਾਂ ਦਾ ਮੈਂ ਕਿਵੇਂ ਸਤਿਕਾਰ ਕਰਦਾ ਰਿਹਾ। MLA ਲਾਭ ਸਿੰਘ ਉਗੋਕੇ ਹੈ ਨਾ ਜੀ। ਆ ਦੇਖੋ ਜੀ, ਆਵਾਜ਼ ਕਰ ਦਿਓ ਥੋੜੀ ਜੀ। ਇਹ ਆਵਾਜ਼ ਪੂਰੀ ਨਹੀਂ। ਤਾਂ ਚਲੋ ਅਸੀਂ ਫੋਨ ਲੱਗਿਆ ਵਾ, ਫੋਨ ਕੱਟਦੇ ਆ। ਗ੍ਰਾਮ ਪੰਚਾਇਤ ਸੈਣਾ ਨੇ ਆ ਦੇਖੋ ਐਮਐਲਏ ਸਾਹਿਬ ਸਤਿ ਸ਼੍ਰੀ ਅਕਾਲ ਜੀ। ਐਮਐਲਏ ਸਾਹਿਬ ਗ੍ਰਾਮ ਪੰਚਾਇਤ ਸੈਣਾ ਨੇ ਵਿੱਚ ਫੋਨ ਆਈ ਜਾਂਦਾ। ਤਾਂ ਇਹ ਐਮਐਲਏ ਸਾਹਿਬ ਸਤਿ ਸ਼੍ਰੀ ਅਕਾਲ ਜੀ। ਐਮਐਲਏ ਸਾਹਿਬ ਰਿਕੁਐਸਟ ਸੀ, ਬੇਨਤੀ ਆ ਵੀ ਸੈਣਾ ਪੰਚਾਇਤ ਪੰਜਾਬ ਦੀ ਸਭ ਤੋਂ ਵੱਡੀ ਪੰਚਾਇਤ ਆ। ਸੋ ਸਾਡਾ ਸ਼ੁਰੂ ਤੋਂ ਏਮ ਆ ਵੀ ਇਲੈਕਟਡ ਬੋਡੀ ਨਾਲ ਰਲ ਕੇ ਕੰਮ ਕਰਨਾ। ਤੇ ਤੁਹਾਡੇ ਜਿਹੜੇ ਸਰ ਮੁੰਡੇ ਨੇ ਜਾਂ PA ਨੇ, ਕਾਫੀ ਵਾਰ ਉਹਨਾਂ ਨੂੰ ਫੋਨ ਕਰਕੇ ਟਾਈਮ ਮੰਗਿਆ, ਸੋ ਟਾਈਮ ਨਹੀਂ ਮਿਲਿਆ। ਸੋ ਸਰ ਜੇ ਤਾਂ ਇਹ ਜਿਹੜੀਆਂ ਗੱਲਾਂ ਨੇ ਸੁਖਵਿੰਦਰ ਸਿੰਘ ਕਲਕੱਤਾ ਨੇ ਕਰੀਆਂ ਨੇ, ਅਸੀਂ ਤੁਹਾਡੇ ਨਾਲ ਜਿਹੜੀ ਮੁਲਾਕਾਤ ਆ ਉਹ ਕਰਵਾਈ ਆ। ਇੱਕ ਸਰ ਪਲੀਜ਼ ਰਿਪਲਾਈ ਕਰਿਓ ਵੀ ਕਦੋਂ ਆ ਸਕਦੇ ਆ ਤੁਹਾਡੇ ਕੋਲੇ, ਜਦੋਂ ਵੀ ਤੁਸੀਂ ਟਾਈਮ ਦਿਓ ਤੇ ਆ ਕੇ ਸਮੁੱਚੀ ਪੰਚਾਇਤ ਨੂੰ ਸਰ ਤੁਹਾਨੂੰ ਮਿਲਾ ਦੇ। ਧੰਨਵਾਦ ਜੀ। ਜਿਹੜੇ SC ਬਰਾਦਰੀ ਆ ਜੀ, ਉਹਨਾਂ ਨੂੰ ਧਰਮਸ਼ਾਲਾ ਵਾਸਤੇ ਜਗ੍ਹਾ ਅਲਾਟ ਕਰਨੀ ਆ। ਉਹ ਮਤਾਂ ਅਨੁਸਾਰ ਸਾਰਾ ਪਿਆ ਜੇ ਤੁਸੀਂ ਆ ਕੇ ਮਤਲਬ ਆਪਣੇ ਹੱਥੀਂ ਰਾਹੀਂ ਜਿਹੜਾ ਉਹ ਮਤੇ ਦੀ ਕਾਪੀ ਇਹਨਾਂ ਨੂੰ ਸੌਂਪ ਦਿਓ ਗਰੀਬ ਬੰਦਿਆਂ ਨੂੰ, ਤਾਂ ਕਿਰਪਾ ਹੋਊਗੀ। ਇਹ ਸਾਰੀਆਂ ਚੀਜ਼ਾਂ ਦੇਖੋ ਕਿ ਇਹ WhatsApp ਅੱਜ ਦਾ ਤਾਂ ਨਹੀਂ ਮੇਰਾ। ਕਿੰਨੀ ਤਰੀਕ ਦਾ ਗਾ? 20 ਨਵੰਬਰ ਬਿਲਕੁਲ ਸੰਡੇ 18 ਦਸੰਬਰ ਦਿਖਾ ਸਕਦੇ ਹੋ ਜੀ ਤੁਸੀਂ ਜ਼ੂਮ ਕਰਕੇ। ਉਹਨਾਂ ਨੂੰ ਹਮੇਸ਼ਾ ਪਿੰਡ ਦੀ ਭਲਾਈ ਵਾਸਤੇ ਕੰਮ ਕਰਨ ਲਈ ਕਹਿੰਦਾ ਰਿਹਾ। ਉਹਨਾਂ ਨੂੰ ਇਹ ਵੀ ਕਿਹਾ ਵੀ ਉਹਨਾਂ ਦੇ ਨਾਲ ਰਲ ਕੇ ਕੰਮ ਕਰਨ ਨੂੰ ਤਿਆਰ ਹਾਂ, ਕਿਉਂਕਿ ਮੈਂ ਪਿੰਡ ਦਾ ਵਿਕਾਸ ਚਾਹੁੰਦਾ, ਮੈਂ ਲੋਕਾਂ ਦਾ ਭਲਾ ਚਾਹੁੰਦਾ। ਤੁਹਾਡੇ ਕੋਲ ਤੁਹਾਡੀ ਸਰਕਾਰ ਆਈ ਹੈ, ਤੁਹਾਡੇ ਦੁਬਾਰਾ ਹੀ ਕੰਮ ਹੋਣਗੇ। ਪਰ ਇਹ ਚੀਜ਼ਾਂ ਪਤਾ ਨਹੀਂ ਕਿਉਂ ਉਹਨਾਂ ਨੂੰ ਚੰਗੀਆਂ ਨਹੀਂ ਲੱਗੀਆਂ। ਹੋਰ ਇੱਕ ਸਰਪੰਚ ਕੀ ਕਹਿ ਸਕਦਾ। ਬਿਲਕੁਲ। ਤਾਂ ਅਸੀਂ ਵੀ ਕੋਸ਼ਿਸ਼ ਕਰੀ ਆ, ਬਾਰ-ਬਾਰ ਅਸੀਂ ਕੋਸ਼ਿਸ਼ ਕਰੀ ਆ ਜਿਹੜੀ ਕਿ ਲਾਭ ਸਿੰਘ ਉਗੋਕੇ ਦੇ ਨਾਲ ਅਸੀਂ ਮੁਲਾਕਾਤ ਕਰ ਸਕੀਏ। ਇੱਕ ਮੈਨੂੰ ਨੰਬਰ ਨਾ ਹੋਰ ਮਿਲ ਗਿਆ ਇਹਨਾਂ ਦੇ ਬੰਦੇ ਦਾ, ਲਵਦੀਪ ਸਿੰਘ ਮਾਨ ਆ। ਤਾਂ ਮੈਂ ਉਹ ਵੀ ਨਾਲ ਖੜਾ ਦੇਖਿਆ ਸੀ, ਮੈਂ ਉਸ ਦੇ ਨਾਲ ਮੁਲਾਕਾਤ ਕਰਨ ਦੀ ਕੋਸ਼ਿਸ਼ ਕਰਦਾ। ਇਹ ਦੇਖੋ, ਇਹ ਨੰਬਰ ਲੱਗ ਗਿਆ। ਹੈਲੋ, ਹਾਂਜੀ ਹਰਜਿੰਦਰ ਸਿੰਘ ਢਿੱਲੋਂ ਬੋਲਦਾ ਵੀਰੇ, ਪੱਤਰਕਾਰ। ਹਾਂਜੀ ਤੁਸੀਂ ਲਾਈਵ ਤੇ ਜੁੜੇ ਹੋਏ ਹੋ। ਤੇ ਜਿਹੜੀ ਅੱਜ ਗੱਲਬਾਤ ਹੋਈ ਆ MLA ਦੇ ਸਾਹਿਬ ਦੇ ਨਾਲ ਸੈਣਾ ਪਿੰਡ ਦੇ ਵਿੱਚ, ਉਸ ਦਾ ਕੀ ਗੱਲਬਾਤ ਕਿੱਥੋਂ ਸ਼ੁਰੂ ਹੋਈ ਆਖਰ? MLA ਸਾਹਿਬ ਨਾਲ ਹੀ ਗੱਲ ਕਰੋ ਜੀ ਤੁਸੀਂ। ਨਹੀਂ, ਤੁਸੀਂ ਨਾਲ ਹੁੰਦੇ ਹੋ 24 ਘੰਟੇ। ਮੈਂ ਇਸੇ ਕਰਕੇ ਤੁਹਾਨੂੰ ਫੋਨ ਲਾਇਆ ਬਾਈ। MLA ਸਾਹਿਬ ਤੁਹਾਡੇ ਫੋਨ ਨਹੀਂ ਚੱਕ ਰਹੇ। MLA ਸਾਹਿਬ ਤੁਸੀਂ ਮਾਰਨਿੰਗ ਗੱਲ ਕਰ ਲਿਓ ਨਾ, ਉਹੀ ਦੱਸਣਗੇ ਤੁਹਾਨੂੰ। ਨਹੀਂ, MLA ਸਾਹਿਬ ਤੁਹਾਡੇ ਫੋਨ ਨਹੀਂ ਚੱਕ ਰਹੇ ਨਾ। 2-3 ਵਾਰ ਅਸੀਂ ਟਰਾਈ ਕਰ ਚੁੱਕੇ ਹਾਂ। ਪਹਿਲਾਂ ਵੇਟਿੰਗ 'ਚ ਆ ਰਿਹਾ ਸੀ ਤੇ ਹੁਣ ਉਹ ਚੱਕ ਹੀ ਨਹੀਂ ਰਹੇ। ਵੀਰੇ MLA ਸਾਹਿਬ ਨਾਲ ਸਵੇਰੇ ਗੱਲ ਕਰ ਲਿਓ ਜੀ। ਤਾਂ ਤੁਸੀਂ ਦੇਖ ਸਕਦੇ ਹੋ, ਇਹ ਅਸੀਂ ਉਹਨਾਂ ਦੇ ਬਾਈ ਜੀ ਇੱਕ ਗੱਲ ਮੈਂ ਤੁਹਾਨੂੰ ਹੋਰ ਕਹਿਣਾ, ਅਸੀਂ ਵੀ ਫੋਨ ਕਰਦੇ ਰਹੇ ਆ ਤਾਂ ਉਹ ਚੱਕਦੇ ਨਹੀਂ ਸੀਗੇ ਜੀ। ਉਸ ਤੋਂ ਬਾਅਦ ਆਹ ਕਿੰਨੀ ਤਰੀਕ ਦਾ ਤੁਸੀਂ ਦੇਖੋ ਬਾਈ ਜੀ, 30 ਜੂਨ ਦਾ। ਇਹ ਤੁਸੀਂ ਸੁਣਾਓ। ਸਤਿ ਸ਼੍ਰੀ ਅਕਾਲ MLA ਸਾਹਿਬ। MLA ਸਾਹਿਬ ਆਹ ਸੈਣੇ ਦੀ ITI ਸੰਬੰਧੀ ਤੁਹਾਡੇ ਕੋਲੇ ਕਾਗਜ਼ ਪੱਤਰ ਭੇਜੇ ਨੇ। ਇਹਦੇ ਵਿੱਚ ਸਰਕਾਰ ਦੀ ਜਿਹੜਾ ਮਨਜ਼ੂਰੀ ਪੱਤਰ ITI ਦਾ, ਉਹ ਪੰਚਾਇਤ ਦਾ ਮਤਾ, ਮਹਿਕਮੇ ਨਾਲ ਜਿਹੜੇ ਕੋਈ ਚਿੱਠੀ ਪੱਤਰ ਦਾ ਆਦਾਨ ਪ੍ਰਦਾਨ ਹੋਇਆ, ਉਹ ਤੇ ਭਾਰ ਮੁਕਤ ਸਰਟੀਫਿਕੇਟ ਵਗੈਰਾ ਸਾਰਾ ਤੁਹਾਨੂੰ ਸੈਂਡ ਕਰਤਾ ਜੀ। ਧੰਨਵਾਦ ਜੀ। ਮੈਂ ਤੁਹਾਨੂੰ ਇਹਨਾਂ ਨੂੰ ਦੱਸਦਾ ਰਹਿੰਦਾ ਸੀ ਸਮੇਂ-ਸਮੇਂ ਤੇ ਗੱਲਾਂ
ਵੀ ਚਲੋ ਬਿਜ਼ੀ ਆ, ਸ਼ਾਇਦ ਫੋਨ ਨਹੀਂ ਚੱਕ ਸਕਦੇ। ਐਮਐਲਏ ਸਾਹਿਬ ਸਤਿ ਸ਼੍ਰੀ ਅਕਾਲ ਜੀ। ਐਮਐਲਏ ਸਾਹਿਬ ਇੱਕ ਰਵਾਇਤੀ ਤਰੀਆਂ ਦਾ ਫੰਕਸ਼ਨ ਆਰਗੇਨਾਈਜ਼ ਕੀਤਾ ਬਿਲਕੁਲ। ਜੀ 10 ਤਰੀਕ ਤਾਂ ਇਹ ਜਿਹੜੀਆਂ ਅਸੀਂ ਰਿਕਾਰਡਿੰਗਾਂ ਅਸੀਂ ਆਪਦੇ ਕੋਲ ਲੈ ਕੇ ਜਾਵਾਂਗੇ, ਅਸੀਂ ਚਲਾਵਾਂਗੇ, ਅਸੀਂ ਤੁਹਾਨੂੰ ਵੀ ਸੁਣਾਵਾਂਗੇ ਕਿ ਆਖਰ ਕਦੋਂ ਕੀ ਗੱਲ ਹੋਈ ਆ। ਕਿਉਂਕਿ ਮੈਂ ਪੁੱਛਿਆ ਹੈਗਾ ਕਿ ਕੋਈ ਪਹਿਲਾਂ ਤਾਂ ਨਹੀਂ ਸੀ ਰੰਜਿਸ਼, ਤਾਂ ਸੁਖਵਿੰਦਰ ਸਿੰਘ ਕਲਕੱਤਾ ਨੇ ਵੀ ਕਿਹਾ ਕਿ ਕੋਈ ਰੰਜਿਸ਼ ਨਹੀਂ ਸੀ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਅਸੀਂ ਲਾਭ ਸਿੰਘ ਉਗੋਕੇ ਨੂੰ ਵੀ ਮਿਲਣ ਦੀ ਕੋਸ਼ਿਸ਼ ਕਰਾਂਗੇ। ਉਹਨਾਂ ਦੇ ਨਾਲ ਜੋ ਮੁੰਡੇ ਹੁੰਦੇ ਨੇ 24 ਘੰਟੇ ਰਹਿੰਦੇ ਨੇ, ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰੀ ਤਾਂ ਉਹ ਕਹਿੰਦੇ ਇਹ ਤਾਂ ਐਮਐਲਏ ਸਾਹਿਬ ਹੀ ਦੱਸ ਸਕਦੇ ਨੇ। ਤਾਂ ਹੁਣ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਚਲੋ ਤੁਸੀਂ ਅਪਗ੍ਰੇਡ ਨਹੀਂ ਕਰਨਾ ਤਾਂ ਡੀਗ੍ਰੇਡ ਕਰ ਦਿਓ। ਝੂਠ ਨਹੀਂ ਬੋਲਣਾ। ਨਹੀਂ ਝੂਠ ਨਹੀਂ ਮੈਂ ਬੋਲਦਾ, ਨਾ ਮੈਂ ਝੂਠ ਬੋਲਿਆ ਕਦੇ, ਨਾ ਬੋਲਣਾ। ਆ ਫਿਰ ਇਹ ਕੀ ਗੱਲ ਹੈ? ਮਾਰ ਲਫੜੇ ਤੈਨੂੰ ਅੰਦਰ ਸਿੱਟਿਆ ਹੁੰਦਾ। ਮਾਰ ਲਫੜੇ ਤੈਨੂੰ ਅੰਦਰ ਸਿੱਟਿਆ। ਮਾਰ ਲਫੜੇ ਤੈਨੂੰ ਅੰਦਰ ਸਿੱਟਿਆ ਹੁੰਦਾ। ਸੋ ਮੈਂ ਟਰਾਈ ਕਰਦਾ ਫੋਨ, ਜੇ ਚੁੱਕਣਗੇ ਤਾਂ ਸਾਡੇ ਐਮਐਲਏ ਸਾਹਿਬ। नंबर अभी व्यस्त है, कृपया थोड़ी देर बाद कोशिश करो। आपके द्वारा डायल किया गया नंबर अभी व्यस्त है, कृपया कुछ समय पश्चात प्रयास करें। The number you have dialed is currently busy. Please try later. ਬਈ ਜੀ ਆਖਰ ਜਿਹੜੀ ਸਰਕਾਰ ਨੇ ਵੱਡੇ ਵਾਅਦੇ ਕਰੇ, ਜਿਹੜੀ ਸਰਕਾਰ ਕਹਿੰਦੀ ਰਹੀ ਕਿ ਅਸੀਂ ਆਮ ਲੋਕਾਂ ਵਾਂਗਾ ਆਮ ਲੋਕਾਂ ਦੇ ਸਹਾਰੇ ਚੱਲਾਂਗੇ, ਸਾਨੂੰ ਜਿੱਥੇ ਮਰਜ਼ੀ ਖੜਾ ਕੇ ਸਵਾਲ ਪੁੱਛ ਲਿਓ। ਅੱਜ ਅਜਿਹਾ ਕੀ ਵਾਪਰ ਗਿਆ ਜਿਹੜਾ ਤੁਹਾਡੇ ਨਾਲ ਅਜਿਹੀ ਭਾਸ਼ਾ ਵਰਤਣੀ ਪਈ ਜਿਹੜੀ ਕਿ ਮੈਂ ਕੈਮਰੇ ਤੇ ਬਿਆਨ ਨਹੀਂ ਕਰ ਸਕਦਾ। ਮਾਰ ਲਫੜੇ ਤੈਨੂੰ ਅੰਦਰ ਸਿੱਟਿਆ ਹੁੰਦਾ। ਵੀ ਪਿਛਲੀਆਂ ਸਰਕਾਰਾਂ ਵੇਲੇ ਜਦੋਂ ਸਾਡੇ ਧਰਨੇ ਮੁਜ਼ਾਹਰੇ ਸੀ, ਕਾਂਗਰਸ ਖਿਲਾਫ ਵੀ ਅਸੀਂ ਕੀਤਾ, ਅਕਾਲੀ ਦਲ ਦੇ ਖਿਲਾਫ ਵੀ ਕੀਤਾ, ਉਦੋਂ ਅਸੀਂ ਇਹਨਾਂ ਨੂੰ ਸ਼ੱਕਰ ਲੱਗਦੇ ਸੀ। ਅੱਜ ਜੇ ਇਹਨਾਂ ਦੀ ਗੱਲ ਆਈ, ਅੱਜ ਅਸੀਂ ਕੌੜੇ ਜ਼ਹਿਰ ਲੱਗਦੇ ਹਾਂ। ਮੇਰੇ ਮਾਤਾ ਸਰਪੰਚ ਨੇ ਐਡੀ ਵੱਡੀ ਗ੍ਰਾਮ ਪੰਚਾਇਤ ਆ ਜਿੱਥੇ ਤੁਸੀਂ ਬੈਠੇ ਹੋ, ਪੰਜਾਬ ਦੀ ਸਭ ਤੋਂ ਵੱਡੀ ਪੰਚਾਇਤ ਆ, ਕੀ ਸਰਪੰਚ ਚੁੱਪ ਕਰਕੇ ਬਹਿ ਜੇ? ਉਹਦੇ ਪਿੰਡੋਂ ਕੁਛ ਚੀਜ਼ ਜਾ ਰਹੀ ਹੋਵੇ, ਪੁਰਾਣੀਆਂ ਜਿਹੜੀਆਂ ਚੀਜ਼ਾਂ ਜਾ ਰਹੀਆਂ ਹੋਣ। ਅਸੀਂ ਤਾਂ ਹਮੇਸ਼ਾ ਸੰਘਰਸ਼ ਕੀਤਾ। ਕੀ ਸਾਡਾ ਇਹ ਕੰਮ ਕਰਨਾ ਅੱਜ ਇਹਨਾਂ ਨੂੰ ਗਵਾਰਾ ਨਹੀਂ? ਕਿ ਲੋਕ ਰਾਜ 'ਚ ਇਹ ਸਿਸਟਮ ਨਹੀਂ ਹੋਣਾ ਚਾਹੀਦਾ ਵੀ ਇਲੈਕਟਡ ਬਾਡੀ ਤੁਹਾਡੇ ਪਿੰਡ ਆਏ, ਇੱਕ ਪੰਚਾਇਤ ਉਹਦੇ ਸਤਿਕਾਰ ਵਾਸਤੇ ਖੜੀ ਰਹੇ? ਸੋ ਉਸ ਸਤਿਕਾਰ ਤਹਿਤ ਸਰਦਾਰ ਭਗਵੰਤ ਸਿੰਘ ਮਾਨ ਜਦੋਂ MP ਹੋਇਆ ਕਰਦੇ ਸੀ, ਮੇਰੇ ਪਿੰਡ ਆਏ, 10 ਲੱਖ ਰੁਪਇਆ ਮੇਰੀ ਪਿੰਡ ਦੀ ਮਤਲਬ ਸਟੇਡੀਅਮ ਨੂੰ ਦਿੱਤਾ। ਮੈਂ ਨੰਗੇ ਪੈਰੀ ਜਾ ਕੇ ਸਟੇਜ ਤੋਂ ਇਹਨਾਂ ਦਾ ਸਤਿਕਾਰ ਕੀਤਾ, ਸਨਮਾਨ ਕੀਤਾ। ਉਦੋਂ ਇਹਨਾਂ ਨੂੰ ਬੜੇ ਵਧੀਆ ਲੱਗਦੇ ਸੀ ਅਸੀਂ। ਕੀ ਲੱਗਦਾ ਜਿਹੜਾ ਤੁਸੀਂ ਨੰਗੇ ਪੈਰੀ ਗੱਲ ਕਰੀ, ਤੁਸੀਂ ਉਸ ਸਰਕਾਰ ਦੇ ਕੋਲ ਗਏ ਚੱਲ ਕੇ, ਇੱਕ ਸਰਪੰਚ ਹੋਣ ਦੇ ਨਾਂ ਤੇ ਤੁਹਾਡੇ ਨਾਲ ਅਜਿਹੀ ਭਾਸ਼ਾ ਵਰਤਣੀ ਕੀ ਜਾਇਜ਼ ਆ? ਆਮ ਆਦਮੀ ਸਰਕਾਰ ਕਹਿ ਕੇ ਆਈ ਆ ਵੈਸੇ ਹੈਲਥ, ਐਜੂਕੇਸ਼ਨ ਤੇ ਸਪੋਰਟਸ ਵਾਸਤੇ ਕੰਮ ਕਰਨਾ। ਇਹ ਤਾਂ ਸਾਡਾ ਮੁੱਦਾ ਹੈਗਾ। ਅਸੀਂ ਪੰਚਾਇਤਾਂ ਨੇ ਇਹ ਗੱਲ ਕਹੀਆਂ, ਅਸੀਂ 4 ਸਾਲ ਪਹਿਲਾਂ ਇਸ ਨੂੰ ਫੋਲੋ ਕਰ ਲਿਆ, ਇਸ ਚੀਜ਼ ਨੂੰ ਵੀ, ਇਹ ਚੀਜ਼ਾਂ ਤੇ ਇਸ ਸੈਕਟਰ ਤੇ ਅਸੀਂ ਕੰਮ ਕਰਨਾ। ਸਾਡਾ ਮੁੱਢਲਾ ਸਿਹਤ ਕੇਂਦਰ ਆ ਸੈਣੇ ਦਾ, ਜਿਹਨੂੰ ਕਹਿੰਦੀ ਹੈ PHC, ਪ੍ਰਾਇਮਰੀ ਹੈਲਥ ਸੈਂਟਰ, ਵੀ ਉਸ ਨੂੰ ਉਸ ਜਗ੍ਹਾ ਤੇ ਤੁਸੀਂ ਮੁਹੱਲਾ ਕਲੀਨਿਕ ਨਾ ਖੋਲੋ। ਉੱਥੇ ਤੁਸੀਂ ਆਪਣੀ ਹੋਰ ਟੀਮ ਭੇਜ ਕੇ, ਡਾਕਟਰ ਭੇਜੋ, ਸਟਾਫ ਭੇਜੋ, ਸਾਡਾ ਪੂਰਾ ਕਰੋ, ਦਵਾਈਆਂ ਭੇਜੋ। 30,000 ਦੀ ਆਬਾਦੀ ਵਾਲਾ ਮੇਰਾ ਪਿੰਡ ਹੈ, ਪੰਜਾਬ ਸਭ ਤੋਂ ਵੱਡੇ ਪਿੰਡਾਂ 'ਚੋਂ ਪਿੰਡ ਹੈ, ਵੀ ਉੱਥੇ ਤੁਸੀਂ ਇਹ ਕੰਮ ਨਾ ਕਰੋ। ਇੱਕ ਸਾਡਾ ਦੂਸਰੇ ਪਾਸੇ ਚੱਲ ਰਿਹਾ ਮਿਨੀ ਹੈਲਥ ਸੈਂਟਰ, ਤੁਸੀਂ ਕੋਈ ਨਵੀਂ ਜਗ੍ਹਾ ਤੇ ਖੋਲ੍ਹ ਲਓ, ਫ੍ਰੀ ਆਫ ਕਾਸਟ ਤੁਹਾਨੂੰ ਜਗ੍ਹਾ ਪ੍ਰੋਵਾਈਡ ਕਰਦੇ ਆ। ਇਕੱਠ ਵਿੱਚ ਕਿਹਾ ਲਾਭ ਸਿੰਘ ਉਗੋਕੇ ਨੂੰ, ਫ੍ਰੀ ਆਫ ਕਾਸਟ ਤੁਹਾਨੂੰ ਜਗ੍ਹਾ ਦਿੰਦੇ ਆ। ਜੇ ਬਿਲਡਿੰਗ ਵਾਸਤੇ ਕੋਈ ਨਹੀਂ ਫੰਡਸ ਆ ਰਹੇ, ਬਣੀ ਬਣਾਈ ਬਿਲਡਿੰਗ ਸਮਾਉਣੇ ਆ। ਹੋਰ ਦੱਸੋ ਕੀ ਕਰੀਏ? ਸੁਖਵਿੰਦਰ ਸਿੰਘ ਕਲਕੱਤਾ ਦੀ ਕਦੇ ਲਾਭ ਸਿੰਘ ਨਾਲ ਕੋਈ ਨਿੱਜੀ ਰੰਜਿਸ਼ ਹੋਵੇ ਜਿਹੜੀ ਅੱਜ ਕੱਢਣੀ ਉਹਨਾਂ ਨੇ ਬਾਜ਼ੂ ਸਮਝੀ ਹੋਵੇ ਕਿ ਤੁਸੀਂ ਉਹਨਾਂ ਨੂੰ ਸਵਾਲ ਕਰੇ ਆ? ਤੁਸੀਂ ਦੇਖਿਆ ਜਦੋਂ ਦਾ ਮੈਂ ਸਰਪੰਚ ਬਣਿਆ, ਮਾਤਾ ਦੇ ਵਾਸਤੇ ਸਹਿਯੋਗ ਕਰ ਰਿਹਾ। ਕੀ ਮੇਰੇ ਮਾਤਾ ਸਰਪੰਚ ਨੇ, ਕਿ ਮੇਰਾ ਇਹ ਹੱਕ ਨਹੀਂ ਮੈਂ ਉਹਨਾਂ ਦਾ ਸਹਿਯੋਗ ਕਰਾਂ? ਬਜ਼ੁਰਗ ਮਾਤਾ ਨੇ, ਮੈਂ ਉਹਨਾਂ ਦਾ ਕੰਮਾਂ ਕਾਰਾਂ 'ਚ ਸਹਿਯੋਗ ਕਰਾਂ, ਹਰ ਜਗ੍ਹਾ ਜਾ ਕੇ ਹੈਲਪ ਕਰਾਂ। ਸੋ ਇਹਦੇ ਵਾਸਤੇ ਇਹਨਾਂ ਨੂੰ ਤਕਲੀਫਾਂ, ਸ਼ਾਮ ਦੇ ਰਾਤ ਤੱਕ ਇਸ ਵਜੇ ਤੱਕ ਬੈਠਾ, ਇਹਦੀਆਂ ਇਹਨਾਂ ਨੂੰ ਦੁੱਖ ਤਕਲੀਫਾਂ ਵੀ ਇਹ ਕਿਉਂ ਪੈਦਾ ਜੀ? ਮੈਂ ਮੰਗ ਕਰਦਾ ਜਿਹੜਾ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਨੇ ਕਾਨੂੰਨ ਬਣਾਇਆ, ਜੇ ਉੱਥੇ ਸਾਨੂੰ ਸਮਾਨਤਾ ਦਾ ਅਧਿਕਾਰ ਦਿੱਤਾ ਗਿਆ, ਭਰੇ ਲੋਕਾਂ ਦੇ ਇਕੱਠ 'ਚ ਪੁਲਿਸ ਬਲ ਨਾਲ ਖੜਾ, ਉੱਥੇ ਮੈਨੂੰ ਗਾਲੀ ਗਲੋਚ ਕਰ ਰਿਹਾ, ਉੱਥੇ ਮੈਨੂੰ ਇਹ ਕਹਿ ਰਿਹਾ ਵੀ ਤੈਨੂੰ ਚੱਕ ਕੇ ਜੇਲ੍ਹ 'ਚ ਸੁੱਟ ਦਿਆਂਗੇ, ਤੇਰੇ ਥੱਪੜ ਮਾਰਾਂਗੇ। ਫਿਰ ਉਹਨਾਂ ਵਾਸਤੇ ਕਾਨੂੰਨ ਕੋਈ ਅੱਡ, ਮੇਰੇ ਵਾਸਤੇ ਅੱਡ। ਵੀਡੀਓ ਵਾਇਰਲ ਹੋ ਗਈਆਂ, ਸਾਰੀਆਂ ਚੀਜ਼ਾਂ ਆ ਗਈਆਂ। ਦੁੱਧ ਦਾ ਦੁੱਧ, ਪਾਣੀ ਦਾ ਪਾਣੀ। ਕਰੋ ਆਪਦੇ MLA ਖਿਲਾਫ ਕਾਰਵਾਈ।
ਕਰੋ ਸਸਪੈਂਡ ਅੱਜ। ਸੋ ਮੈਂ ਇਹੀ ਗੱਲ ਕਹਿਣਾ ਵੀ ਪਿਛਲੀਆਂ ਸਰਕਾਰਾਂ ਵੇਲੇ ਜਦੋਂ ਸਾਡੇ ਧਰਨੇ ਮੁਜ਼ਾਹਰੇ ਸੀ, ਕਾਂਗਰਸ ਖਿਲਾਫ ਵੀ ਅਸੀਂ ਕੀਤਾ, ਅਕਾਲੀ ਦਲ ਦੇ ਖਿਲਾਫ ਵੀ ਕੀਤਾ, ਉਦੋਂ ਅਸੀਂ ਇਹਨਾਂ ਨੂੰ ਸ਼ੱਕਰ ਲੱਗਦੇ ਸੀ। ਅੱਜ ਜੇ ਇਹਨਾਂ ਦੀ ਗੱਲ ਆਈ, ਅੱਜ ਅਸੀਂ ਕੌੜੇ ਜ਼ਹਿਰ ਲੱਗਦੇ। ਹੈਲੋ ਮਾਰ ਲਫੜੇ ਤੈਨੂੰ ਅੰਦਰ ਸਿੱਟਿਆ ਹੁੰਦਾ। ਸੋ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਜਿਹੜੀ ਸਰਕਾਰ ਕਹਿੰਦੀ ਰਹੀ ਕਿ ਅਸੀਂ ਸੱਥਾਂ 'ਚ ਚੱਲਾਂਗੇ, ਜਿਹੜੀ ਸਰਕਾਰ ਕਹਿੰਦੀ ਰਹੀ ਕਿ ਅਸੀਂ ਆਮ ਲੋਕਾਂ ਦੀ ਆਵਾਜ਼ ਬਣਾਂਗੇ, ਪਹਿਲਿਆਂ ਨੇ ਲੁੱਟ ਲਿਆ ਤਾਂ ਹੁਣ ਅਸੀਂ ਆਮ ਲੋਕਾਂ ਦੇ ਵਾਂਗ ਚੱਲਾਂਗੇ, ਤਾਂ ਅੱਜ ਇੱਕ ਬੜੀ ਹੀ ਅਸੀਂ ਮੰਦਭਾਗੀ ਘਟਨਾ ਕਹਾਂਗੇ, ਜਿਹੜਾ ਕਿ ਆਮ ਲੋਕਾਂ ਦੇ ਵੱਲੋਂ ਸਵਾਲ ਪੁੱਛੇ ਜਾਣ ਤੇ ਇੱਕ ਵਿਧਾਇਕ ਦੇ ਵੱਲੋਂ ਭਾਸ਼ਾ ਸੀ ਜਿਹੜੀ ਉਹ ਭੱਦੀ ਬੋਲੀ ਗਈ ਆ। ਤਾਂ ਸਾਡੇ ਨਾਲ ਜਿਹੜੇ ਸ਼ਖਸ ਨੂੰ ਭਾਸ਼ਾ ਜਿਹੜੀ ਉਹ ਭੱਦੀ ਬੋਲੀ ਗਈ ਆ ਉਹ ਮੌਜੂਦ ਨੇ ਭਦੌੜ ਹਲਕੇ ਦੇ ਵਿੱਚ। ਅਸੀਂ ਬੈਠੇ ਹਾਂ ਇਸ ਵਕਤ ਪਿੰਡ ਸੈਣਾ ਗਾ। ਤਾਂ ਮੈਂ ਪਹਿਲਾਂ ਬਾਈ ਦਾ ਸਵਾਗਤ ਕਰਾਂਗਾ। ਸੁਖਵਿੰਦਰ ਸਿੰਘ ਜੀ ਆ ਬਾਈ, ਬਹੁਤ ਬਹੁਤ ਸਵਾਗਤ ਆ ਪਹਿਲਾਂ ਇੰਡੋਸ ਟੀਵੀ ਤੇ। ਧੰਨਵਾਦ ਤੁਹਾਡੇ ਸਾਰੇ ਜਿੰਨੇ ਦਰਸ਼ਕ ਆ, ਉਹਨਾਂ ਵੱਲੋਂ ਮੇਰੇ ਵੱਲੋਂ ਉਹਨਾਂ ਦਾ ਬੜਾ ਸਤਿਕਾਰ। ਤੁਹਾਡੇ ਟੀਵੀ ਦਾ ਧੰਨਵਾਦ ਜਿਹੜੀ ਸਾਡੀ ਗੱਲ ਰੱਖਣ ਇੱਥੇ ਆਏ ਹੋ ਜੀ। ਬਾਈ ਜੀ, ਆਖਰ ਜਿਹੜੀ ਸਰਕਾਰ ਨੇ ਵੱਡੇ ਵੱਡੇ ਵਾਅਦੇ ਕਰੇ, ਜਿਹੜੀ ਸਰਕਾਰ ਕਹਿੰਦੀ ਰਹੀ ਕਿ ਅਸੀਂ ਆਮ ਲੋਕਾਂ ਵਾਂਗ ਆਮ ਲੋਕਾਂ ਦੇ ਸਹਾਰੇ ਚੱਲਾਂਗੇ, ਸਾਨੂੰ ਜਿੱਥੇ ਮਰਜ਼ੀ ਖੜਾ ਕੇ ਸਵਾਲ ਪੁੱਛ ਲਿਓ, ਅੱਜ ਅਜਿਹਾ ਕੀ ਵਾਪਰ ਗਿਆ ਜਿਹੜਾ ਤੁਹਾਡੇ ਨਾਲ ਅਜਿਹੀ ਭਾਸ਼ਾ ਵਰਤਣੀ ਪਈ ਜਿਹੜੀ ਕਿ ਮੈਂ ਕੈਮਰੇ ਤੇ ਬਿਆਨ ਨਹੀਂ ਕਰ ਸਕਦਾ? ਦੇਖੋ, ਜਿਹੜੇ ਵੀ ਤੁਹਾਡੇ ਕੁਐਸਚਨ ਆ ਉਹਦਾ ਪੂਰਾ ਮੈਂ ਗੁਰਮਤਿ ਅਨੁਸਾਰ ਜਵਾਬ ਦੇਵਾਂਗਾ ਤੇ ਨੌਲੇਜ ਅਨੁਸਾਰ ਜਵਾਬ ਦੇਵਾਂਗਾ। ਤੁਸੀਂ ਕਿਹਾ ਵੀ ਇਹਨਾਂ ਨੇ ਕਿਹਾ ਵੀ ਅਸੀਂ ਆਮ ਲੋਕਾਂ 'ਚ ਆ ਕੇ ਫੈਸਲੇ ਕਰਾਂਗੇ, ਪਹਿਲਾਂ ਵਾਂਗੂ ਕੰਮ ਨਹੀਂ ਕਰਦੇ। ਸੋ ਮੈਂ ਇਹੀ ਗੱਲ ਕਹਿਣਾ ਵੀ ਪਿਛਲੀਆਂ ਸਰਕਾਰਾਂ ਵੇਲੇ ਜਦੋਂ ਸਾਡੇ ਧਰਨੇ ਮੁਜ਼ਾਹਰੇ ਸੀ, ਕਾਂਗਰਸ ਖਿਲਾਫ ਵੀ ਅਸੀਂ ਕੀਤਾ, ਅਕਾਲੀ ਦਲ ਦੇ ਖਿਲਾਫ ਵੀ ਕੀਤਾ, ਉਦੋਂ ਅਸੀਂ ਇਹਨਾਂ ਨੂੰ ਸ਼ੱਕਰ ਲੱਗਦੇ ਸੀ। ਅੱਜ ਜੇ ਇਹਨਾਂ ਦੀ ਗੱਲ ਆਈ, ਅੱਜ ਅਸੀਂ ਕੌੜੇ ਜ਼ਹਿਰ ਲੱਗਦੇ ਹਾਂ, ਕੌੜ ਤੁੰਬੇ ਬਣ ਗਏ ਇਹਨਾਂ ਵਾਸਤੇ ਅੱਜ। ਸੋ ਦੱਸੋ, ਮੇਰੇ ਮਾਤਾ ਸਰਪੰਚ ਨੇ ਐਡੀ ਵੱਡੀ ਗ੍ਰਾਮ ਪੰਚਾਇਤ ਆ ਜਿੱਥੇ ਤੁਸੀਂ ਬੈਠੇ ਹੋ, ਪੰਜਾਬ ਦੀ ਸਭ ਤੋਂ ਵੱਡੀ ਪੰਚਾਇਤ ਆ, ਕੀ ਸਰਪੰਚ ਚੁੱਪ ਕਰਕੇ ਬਹਿ ਜੇ? ਉਹਦੇ ਪਿੰਡੋਂ ਕੁਛ ਚੀਜ਼ ਜਾ ਰਹੀ ਹੋਵੇ, ਪੁਰਾਣੀਆਂ ਜਿਹੜੀਆਂ ਚੀਜ਼ਾਂ ਜਾ ਰਹੀਆਂ ਹੋਣ। ਅਸੀਂ ਤਾਂ ਹਮੇਸ਼ਾ ਸੰਘਰਸ਼ ਕੀਤਾ। ਅਸੀਂ ਪੰਚਾਇਤਾਂ ਨੇ ਹਮੇਸ਼ਾ, ਬਾਈ ਜੀ ਮੇਰਾ ਚੋਣ ਮਨੋਰਥ ਪੱਤਰ ਦੇਖ ਲਿਓ, ਉੱਥੇ ਮੈਂ ਕਿਹਾ ਵੀ ਇਲੈਕਟਡ ਬਾਡੀ ਜਦ ਵੀ ਮੇਰੇ ਪਿੰਡ ਆਏਗੀ, ਸਰਪੰਚ ਨੰਗੇ ਪੈਰ ਉਹਨਾਂ ਦੇ ਸਨਮਾਨ ਵਾਸਤੇ ਖੜਾ ਰਹੇਗਾ। ਕੀ ਸਾਡਾ ਇਹ ਕੰਮ ਕਰਨਾ ਅੱਜ ਇਹਨਾਂ ਨੂੰ ਗਵਾਰਾ ਨਹੀਂ? ਕਿ ਲੋਕ ਰਾਜ 'ਚ ਇਹ ਸਿਸਟਮ ਨਹੀਂ ਹੋਣਾ ਚਾਹੀਦਾ ਵੀ ਇਲੈਕਟਡ ਬਾਡੀ ਤੁਹਾਡੇ ਪਿੰਡ ਆਏ, ਇੱਕ ਪੰਚਾਇਤ ਉਹਦੇ ਸਤਿਕਾਰ ਵਾਸਤੇ ਖੜੀ ਰਹੇ? ਸੋ ਉਸ ਸਤਿਕਾਰ ਤਹਿਤ ਸਰਦਾਰ ਭਗਵੰਤ ਸਿੰਘ ਮਾਨ ਜਦੋਂ MP ਹੋਇਆ ਕਰਦੇ ਸੀ, ਮੇਰੇ ਪਿੰਡ ਆਏ, 10 ਲੱਖ ਰੁਪਇਆ ਮੇਰੀ ਪਿੰਡ ਦੀ ਮਤਲਬ ਸਟੇਡੀਅਮ ਨੂੰ ਦਿੱਤਾ। ਮੈਂ ਨੰਗੇ ਪੈਰੀ ਜਾ ਕੇ ਸਟੇਜ ਤੋਂ ਇਹਨਾਂ ਦਾ ਸਤਿਕਾਰ ਕੀਤਾ, ਸਨਮਾਨ ਕੀਤਾ। ਉਦੋਂ ਇਹਨਾਂ ਨੂੰ ਬੜੇ ਵਧੀਆ ਲੱਗਦੇ ਸੀ ਅਸੀਂ। ਸੋ ਮੈਂ ਕਹਿਣਾ ਵੀ ਤੁਸੀਂ ਆਪਦੀ ਪਾਰਟੀ ਦੀ ਆਈਡੀਓਲੋਜੀ ਤਾਂ ਫੋਲੋ ਕਰ ਲਓ। ਤੁਹਾਡੀ ਪਾਰਟੀ ਦੀ ਆਈਡੀਓਲੋਜੀ ਕੀ ਹੈ? ਤੁਹਾਡਾ ਜਿਹੜਾ CM ਚਿਹਰਾ ਉਹ ਕੀ ਕਹਿੰਦਾ ਸਾਡੇ ਵਾਸਤੇ? CM ਭਗਵੰਤ ਸਿੰਘ ਮਾਨ ਮੈਨੂੰ ਚੰਗੀ ਤਰ੍ਹਾਂ ਜਾਣਦੇ ਨੇ, ਭਲੀ ਭਾਂਤੀ ਜਾਣਦੇ ਨੇ। ਉਹਨਾਂ ਨੂੰ ਪਤਾ ਵੀ ਅਸੀਂ ਸੰਘਰਸ਼ਾਂ 'ਚੋਂ ਨਿਕਲ ਕੇ ਆਏ ਵੇ ਬੰਦੇ ਹਾਂ। ਸੋ ਉਹ ਮੇਰੀ ਆਪਦੀ ਪਾਰਟੀ ਦਾ ਪ੍ਰੋਗਰਾਮ ਕਰਨ ਕਈ ਵਾਰ ਮੇਰੇ ਪਿੰਡ ਆਏ ਨੇ। ਜੇ ਮੈਂ ਉਹਨਾਂ ਦੇ ਵਿਚਾਰਾਂ ਨਾਲ ਚਾਹੇ ਸਹਿਮਤ ਹੋਵਾਂ ਨਾ ਸਹਿਮਤ ਹੋਵੇ, ਉਹ ਆਪਣੀ ਸਟੇਜ ਤੇ ਮੇਰੇ ਬਾਰੇ ਬੋਲ ਕੇ ਜਾਂਦੇ ਆ, ਮੇਰੀ ਪ੍ਰਸ਼ੰਸਾ 'ਚ 10 ਸ਼ਬਦ ਕਹਿ ਕੇ ਜਾਂਦੇ ਆ, 5 ਮਿੰਟ ਬੋਲ ਕੇ ਜਾਂਦੇ ਆ ਵੀ ਇਹੋ ਜਿਹੇ ਪੰਚਾਇਤਾਂ ਚਾਹੀਦੀਆਂ, ਇਹੋ ਜਿਹੇ ਸਰਪੰਚ ਚਾਹੀਦੇ ਆ, ਇਹੋ ਜਿਹੇ ਸਰਪੰਚ ਚਾਹੀਦੇ ਜਿਹੜੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਕੰਮ ਕਰ ਰਹੇ ਆ। ਫਿਰ ਉਹਨਾਂ ਦੀ ਸੋਚ ਤੇ ਤਾਂ ਇਹਨਾਂ ਦੇ ਜਿਹੜੇ ਲੀਡਰ ਆ ਚੱਲ ਨਹੀਂ ਰਹੇ। ਅੱਜ ਕੀ ਵਾਕਿਆ ਹੋਇਆ ਤੁਸੀਂ ਦੇਖਿਆ ਸਾਰਿਆਂ ਨੇ। ਕੀ ਲੱਗਦਾ ਜਿਹੜਾ ਤੁਸੀਂ ਨੰਗੇ ਪੈਰੀ ਗੱਲ ਕਰੀ, ਤੁਸੀਂ ਉਸ ਸਰਕਾਰ ਦੇ ਕੋਲ ਗਏ ਚੱਲ ਕੇ, ਇੱਕ ਸਰਪੰਚ ਹੋਣ ਦੇ ਨਾਂ ਤੇ ਤੁਹਾਡੇ ਨਾਲ ਅਜਿਹੀ ਭਾਸ਼ਾ ਵਰਤਣੀ ਕੀ ਜਾਇਜ਼ ਆ? ਦੇਖੋ, ਜਿਹੜੀ ਉਹਨਾਂ ਨੇ ਭਾਸ਼ਾ ਵਰਤੀ, ਕਿਉਂ ਵਰਤੀ? ਇਹ ਲੋਕ ਅੱਜ ਇਹ ਪੰਜਾਬ ਪੱਧਰ ਤੇ ਰੋ ਲੋਕਾਂ 'ਚ ਜਾਗਿਆ। ਵੱਡੇ ਵੱਡੇ ਹਾਈ ਕਮਾਨ ਦੇ ਜਿਹੜੇ ਲੀਡਰ ਨੇ ਉਹ ਸਾਡੇ ਨਾਲ ਸੰਪਰਕ ਕੀਤਾ, ਪੰਚਾਇਤ ਨਾਲ। ਸਾਰੇ ਪੰਜਾਬ ਦੇ ਜਿਹੜੇ ਕਿਸਾਨ ਜਥੇਬੰਦੀਆਂ ਉਹਨਾਂ ਨੇ ਕੀਤਾ ਸੰਪਰਕ ਵੀ ਕੀ ਗੱਲ ਆ। ਸੋ ਗੱਲ ਵਿਸ਼ਾ ਵਸਤੂ ਤੇ ਆਪਾਂ ਆਉਣੇ ਆ। ਆਮ ਆਦਮੀ ਸਰਕਾਰ ਕਹਿ ਕੇ ਆਈ ਆ ਵੈਸੇ ਹੈਲਥ, ਐਜੂਕੇਸ਼ਨ ਤੇ ਸਪੋਰਟਸ ਵਾਸਤੇ ਕੰਮ ਕਰਨਾ। ਬਿਲਕੁਲ, ਇਹ ਤਾਂ ਸਾਡਾ ਮੁੱਦਾ ਗਾ। ਅਸੀਂ ਪੰਚਾਇਤਾਂ ਨੇ ਇਹ ਗੱਲ ਕਹੀਆਂ, ਅਸੀਂ 4 ਸਾਲ ਪਹਿਲਾਂ ਇਸ ਨੂੰ ਫੋਲੋ ਕਰ ਲਿਆ, ਇਸ ਚੀਜ਼ ਨੂੰ ਵੀ ਇਹ ਚੀਜ਼ਾਂ ਤੇ ਇਸ ਸੈਕਟਰ ਤੇ ਅਸੀਂ ਕੰਮ ਕਰਨਾ। ਸੋ ਉਸ ਸੈਕਟਰ ਤੇ ਕੰਮ ਕਰਦੇ ਹੋਏ ਸਰਕਾਰ ਨੇ ਇੱਕ ਫੈਸਲਾ ਲਿਆ ਵੀ ਪਿੰਡਾਂ 'ਚ ਮੁਹੱਲਾ ਕਲੀਨਿਕ ਖੋਲਾਂਗੇ, ਸਿਹਤ ਸਹੂਲਤਾਂ ਦੇਵਾਂਗੇ। ਵੈਲਕਮ ਕਰਦੇ ਆ ਉਹਨਾਂ ਦੀਆਂ ਸਿਹਤ ਸਹੂਲਤਾਂ ਦੀਆਂ ਆਉਣ ਪੰਜਾਬ 'ਚ। ਸਾਡੇ ਪਿੰਡਾਂ ਦੇ ਸਰਪੰਚ, ਪੰਚਾਇਤਾਂ, ਲੋਕ ਵੈਲਕਮ ਕਰਦੇ ਆ ਸਿਹਤ ਸਹੂਲਤਾਂ ਦਾ। ਤੁਹਾਡੀਆਂ ਕਿਤੇ ਵੀ ਤੁਹਾਡੀਆਂ ਸਿਹਤ ਸਹੂਲਤਾਂ ਦੇ ਅਸੀਂ ਖਿਲਾਫ ਨਹੀਂ।
ਪਰ ਪੰਚਾਇਤ ਨੇ ਇੱਕ ਅਰਜ਼ੋਈ ਕੀਤੀ, ਬੇਨਤੀ ਕੀਤੀ ਵੀ ਤੁਸੀਂ ਕਹਿੰਦੇ ਹੋ ਸੰਵਿਧਾਨ ਅਨੁਸਾਰ ਪੰਚਾਇਤ ਪਿੰਡ ਦੀ ਸਰਕਾਰ ਹੈ। ਅਸੀਂ ਇੱਕ ਮਤਾ ਪਾਇਆ। ਮਤੇ 'ਚ ਕੀ ਲਿਖਿਆ? ਮਤੇ 'ਚ ਅਸੀਂ ਲਿਖਿਆ ਤੁਹਾਡੀਆਂ ਸਿਹਤ ਸਹੂਲਤਾਂ ਦਾ ਅਸੀਂ ਵੈਲਕਮ ਕਰਦੇ ਹਾਂ, ਪਰ ਪੰਚਾਇਤ ਦੀ ਇੱਕ ਮੰਗ ਹੈ, ਸਾਡਾ ਮੁੱਢਲਾ ਸਿਹਤ ਕੇਂਦਰ ਹੈ ਸੈਣੇ ਦਾ, ਜਿਹਨੂੰ ਕਹਿ ਦਈਏ PHC ਪ੍ਰਾਇਮਰੀ ਹੈਲਥ ਸੈਂਟਰ, ਵੀ ਉਸ ਜਗ੍ਹਾ ਤੇ ਤੁਸੀਂ ਮੁਹੱਲਾ ਕਲੀਨਿਕ ਨਾ ਖੋਲੋ। ਉੱਥੇ ਤੁਸੀਂ ਆਪਣੀ ਹੋਰ ਟੀਮ ਭੇਜ ਕੇ ਡਾਕਟਰ ਭੇਜੋ, ਸਟਾਫ ਭੇਜੋ, ਸਾਡਾ ਪੂਰਾ ਕਰੋ, ਦਵਾਈਆਂ ਭੇਜੋ। 30,000 ਦੀ ਆਬਾਦੀ ਵਾਲਾ ਮੇਰਾ ਪਿੰਡ ਹੈ, ਪੰਜਾਬ ਸਭ ਤੋਂ ਵੱਡੇ ਪਿੰਡਾਂ 'ਚੋਂ ਪਿੰਡ ਹੈ, ਵੀ ਉੱਥੇ ਤੁਸੀਂ ਇਹ ਕੰਮ ਨਾ ਕਰੋ। ਇੱਕ ਸਾਡਾ ਦੂਸਰੇ ਪਾਸੇ ਚੱਲ ਰਿਹਾ ਮਿਨੀ ਹੈਲਥ ਸੈਂਟਰ, ਤੁਸੀਂ ਕੋਈ ਨਵੀਂ ਜਗ੍ਹਾ ਤੇ ਖੋਲ ਲਓ, ਫ੍ਰੀ ਆਫ ਕਾਸਟ ਤੁਹਾਨੂੰ ਜਗ੍ਹਾ ਪ੍ਰੋਵਾਈਡ ਕਰਦੇ ਆ। ਇਕੱਠ ਵਿੱਚ ਕਿਹਾ ਲਾਭ ਸਿੰਘ ਉਗੋਕੇ ਨੂੰ, ਫ੍ਰੀ ਆਫ ਕਾਸਟ ਤੁਹਾਨੂੰ ਜਗ੍ਹਾ ਦਿੰਦੇ ਆ। ਜੇ ਬਿਲਡਿੰਗ ਵਾਸਤੇ ਕੋਈ ਨਹੀਂ ਫੰਡਸ ਆ ਰਹੇ, ਬਣੀ ਬਣਾਈ ਬਿਲਡਿੰਗ ਸਵਾਉਣੇ ਆ। ਹੋਰ ਦੱਸੋ ਕੀ ਕਰੀਏ? ਨਵੀਂ ਜਗ੍ਹਾ ਤੇ ਸਿਹਤ ਸਹੂਲਤ ਦਿਓ। ਸੋ ਮੁਹੱਲਾ ਕਲੀਨਿਕ ਦੇ ਅਸੀਂ ਕੋਈ ਵਿਰੋਧ 'ਚ ਨਹੀਂ ਆ, ਪਰ ਤੁਸੀਂ ਦੇਖੋ ਮੀਡੀਆ ਅੱਜ ਦਿਖਾ ਕੀ ਰਹੀ ਹੈ ਕਿ ਦਿੱਲੀ ਵਾਲੇ ਮੁਹੱਲਾ ਕਲੀਨਿਕ ਪਾਸ ਹੋ ਗਏ, ਪਾਸ ਨਹੀਂ ਹੋਏ। ਲਾਭ ਸਿੰਘ ਉਗੋਕੇ ਦੇ ਪਿੰਡ ਇੱਕ ਮੁਹੱਲਾ ਕਲੀਨਿਕ ਹੈ, ਲਾਭ ਸਿੰਘ ਉਗੋਕੇ ਦੇ ਪਿੰਡ ਇੱਕ ਮੁਹੱਲਾ ਕਲੀਨਿਕ ਹੈ। ਤੁਸੀਂ ਉੱਥੇ ਦੇਖੋ, ਉੱਥੇ ਅੱਜ ਸੂਰਤ ਹਾਲ ਕੀ ਹੈ? ਉੱਥੇ ਬਿਜਲੀ ਦਾ ਪ੍ਰਬੰਧ ਨਹੀਂ, ਉੱਥੇ ਡਾਕਟਰ ਡੰਮੀ ਹਾਜ਼ਰੀਆਂ ਪਾਈ ਜਾਂਦੇ ਆ। ਜਦੋਂ MLA ਦੇ ਪਿੰਡ 'ਚ ਚੀਜ਼ ਸਕਸੈਸ ਨਹੀਂ ਹੋਈ, ਫਿਰ ਤੁਸੀਂ ਦੂਸਰੀਆਂ ਪਿੰਡਾਂ 'ਚ ਐਡੀਆਂ ਵੱਡੀਆਂ ਪੰਚਾਇਤਾਂ 'ਚ ਆ ਕੇ ਕਿਵੇਂ ਇਹ ਗੱਲ ਕਰਨਾ ਚਾਹੁੰਦੇ ਹੋ? ਪਰ ਤੁਸੀਂ ਕੀਤਾ, ਕੋਸ਼ਿਸ਼ ਕੀਤੀ, ਅਸੀਂ ਉਹਦਾ ਵੈਲਕਮ ਕਰ ਰਹੇ ਹਾਂ। ਪੰਚਾਇਤਾਂ ਸਿਹਤ ਸਹੂਲਤਾਂ ਵਾਸਤੇ। ਸੁਖਵਿੰਦਰ ਸਿੰਘ ਕਲਕੱਤਾ ਦੀ ਕਦੇ ਲਾਭ ਸਿੰਘ ਨਾਲ ਕੋਈ ਨਿੱਜੀ ਰੰਜਿਸ਼ ਹੋਵੇ ਜਿਹੜੀ ਅੱਜ ਕੱਢਣੀ ਉਹਨਾਂ ਨੇ ਵਾਜਬ ਸਮਝੀ ਹੋਵੇ ਕਿ ਤੁਸੀਂ ਉਹਨਾਂ ਨੂੰ ਸਵਾਲ ਕਰੇ ਆ? ਦੇਖੋ, ਮੈਨੂੰ ਉਹ ਜਦੋਂ ਆਮ ਬੰਦਾ ਸੀ ਨਾ, ਉਦੋਂ ਧਰਨਿਆਂ ਮੁਜ਼ਾਹਰਿਆਂ 'ਚ ਮਿਲਦਾ ਰਹਿੰਦਾ ਸੀ। ਮੇਰਾ ਉਹ ਬੰਦਾ ਫੈਨ ਸੀਗਾ, ਮੇਰੇ ਨੇੜੇ ਲੱਗਦਾ ਸੀਗਾ। ਇਹ ਵਾਹਿਗੁਰੂ ਨੂੰ, ਗੁਰੂ ਗੋਬਿੰਦ ਸਿੰਘ ਨੂੰ ਹਾਜ਼ਰ ਨਾਜ਼ਰ ਜਾਣ ਕੇ ਇਹ ਗੱਲ ਕਹਿ ਰਿਹਾ। ਅੱਜ ਉਹ ਵੱਡਾ ਬੰਦਾ ਬਣ ਗਿਆ। ਜਦੋਂ ਵੱਡਾ ਬੰਦਾ ਬਣ ਗਿਆ, ਲੋਕਾਂ ਨੇ ਐਡਾ ਵੱਡਾ ਮਾਣ ਸਤਿਕਾਰ ਦੇਤਾ, ਉਹਨੂੰ ਚੁਣਤਾ। ਮੈਂ ਉਹਦੀ ਸਪੋਰਟ ਕੋਈ ਨਹੀਂ ਕੀਤੀ, ਪਰ ਮੈਂ ਉਹਨੂੰ ਫੋਨ ਲਾਏ ਲਗਾਤਾਰ, ਵਧਾਈਆਂ ਦਿੱਤੀਆਂ, ਪੋਸਟਾਂ ਸਾਂਝੀਆਂ ਕੀਤੀਆਂ ਉਹਦੀਆਂ, ਵੀ ਲੋਕਾਂ ਨੇ ਤੁਹਾਨੂੰ ਐਡਾ ਵੱਡਾ ਰੁਤਬਾ ਦਿੱਤਾ ਹੈ, ਲੋਕਾਂ ਨੇ ਤੁਹਾਨੂੰ ਸਤਿਕਾਰ ਦਿੱਤਾ ਹੈ। ਫੋਨ ਤੇ ਮੈਂ ਇਹ ਵੀ ਗੱਲ ਕੀ ਵੀ ਮੇਰਾ ਵੀ ਹੱਕ ਬਣਦਾ, ਮੇਰੇ ਪਿੰਡ ਦਾ ਹੱਕ ਬਣਦਾ ਵੀ ਤੁਹਾਡਾ ਸਤਿਕਾਰ ਹੋਰ ਬਹਾਲ ਕਰਾਈਏ। ਇਸ ਸਤਿਕਾਰ ਨੂੰ ਅਸੀਂ 4 ਚੰਦ ਕਿਵੇਂ ਲਾ ਸਕਦੇ ਸੀ? ਉਹਨਾਂ ਨੂੰ ਇਹ ਕਿਹਾ ਗਿਆ ਵੀ ਮੇਰੇ ਕੋਲ 1.5 ਕਰੋੜ ਰੁਪਇਆ ਗ੍ਰਾਂਟ ਪਈ ਆ ਪਿੰਡ 'ਚ, ਸੈਣੇ ਪਿੰਡ ਕੋਲੇ, ਵੀ ਉਹ ਪਿਛਲੀਆਂ ਸਰਕਾਰਾਂ ਦੀ ਗ੍ਰਾਂਟ ਆ, ਕੁਛ ਵੀ ਹੋਵੇ ਪਰ ਟੈਕਸਾਂ ਰਾਹੀਂ ਆਇਆ ਪੈਸਾ ਸਾਡਾ ਹੀ ਹੈ, ਤੁਸੀਂ ਆ ਕੇ ਸਾਡੇ ਕੰਮ ਕਰਾ ਜਾਓ, ਉਦਘਾਟਨ ਕਰ ਜਾਓ। ਲਾਭ ਸਿੰਘ ਉਗੋਕੇ ਜੀ ਤੁਸੀਂ ਉਦਘਾਟਨ ਕਰ ਦਿਓ, ਸਾਨੂੰ ਕੋਈ ਓਬਜੈਕਸ਼ਨ ਨਹੀਂ। ਨਹੀਂ ਚਲਾ ਸਕਿਆ। ਉਸ ਤੋਂ ਬਾਅਦ ਇਹਨਾਂ ਦੇ ਵਰਕਰਾਂ ਕੋਲੇ ਅਰਜ਼ੋਈ ਕੀਤੀ ਵੀ ਚਲਾਓ ਸਾਡੇ ਕੰਮ, ਨਹੀਂ ਚਲਾ ਸਕੇ। ਉਸ ਤੋਂ ਬਾਅਦ ਸਮੁੱਚੀ ਪੰਚਾਇਤ DC ਦਰਬਾਰ ਬਰਨਾਲੇ ਗਈ, ਉੱਥੋਂ ਅਸੀਂ ਘੱਟੋ ਘੱਟ 80-90 ਲੱਖ ਦੇ ਕੰਮ ਪਾਸ ਕਰਵਾਏ ਨੇ। ਸੋ ਅੱਜ ਸੂਰਤ ਹਾਲ ਕੀ ਹੈ? ਸੂਰਤ ਹਾਲ ਤੁਸੀਂ ਦੇਖਿਆ, ਜਦੋਂ ਦਾ ਮੈਂ ਸਰਪੰਚ ਬਣਿਆ, ਮਾਤਾ ਦੇ ਵਾਸਤੇ ਸਹਿਯੋਗ ਕਰ ਰਿਹਾ। ਕਿ ਮੇਰੇ ਮਾਤਾ ਸਰਪੰਚ ਨੇ, ਕਿ ਮੇਰਾ ਇਹ ਹੱਕ ਨਹੀਂ ਮੈਂ ਉਹਨਾਂ ਦਾ ਸਹਿਯੋਗ ਕਰਾਂ? ਬਜ਼ੁਰਗ ਮਾਤਾ ਨੇ, ਮੈਂ ਉਹਨਾਂ ਦਾ ਕੰਮਾਂ ਕਾਰਾਂ 'ਚ ਸਹਿਯੋਗ ਕਰਾਂ, ਹਰ ਜਗ੍ਹਾ ਜਾ ਕੇ ਹੈਲਪ ਕਰਾਂ। ਸੋ ਇਹਦੇ ਵਾਸਤੇ ਇਹਨਾਂ ਨੂੰ ਤਕਲੀਫਾਂ। ਪੰਚਾਇਤ ਘਰ ਇੱਥੇ ਬੈਠ ਕੇ ਸੇਵਾ ਦੇ ਰਿਹਾ, ਸਵੇਰੇ 8 ਤੋਂ ਲੈ ਕੇ ਲਗਾਤਾਰ 12-1 ਵਜੇ ਤੱਕ, ਸ਼ਾਮ ਦੇ ਰਾਤ ਤੱਕ, ਇਸ ਵਜੇ ਤੱਕ ਬੈਠਾ। ਇਹਦੀਆਂ ਇਹਨਾਂ ਨੂੰ ਦੁੱਖ ਤਕਲੀਫਾਂ ਵੀ ਇਹ ਕਿਉਂ ਪੈਦਾ ਜੀ? ਇਹ ਮਾਤਾ ਦੇ ਅਧਿਕਾਰਾਂ ਦਾ ਹਨਨ ਕਰਦਾ। ਅੱਜ ਮੇਰੀ ਸਸਪੈਂਡ ਹੋਣ ਦੀ ਮੇਰੀ ਗੱਲ ਚਲਾਈ ਵੀ ਹੈ ਇਹਨਾਂ ਨੇ। ਕਿੱਥੇ? ਆਪਣੇ ਡਾਇਰੈਕਟਰ ਜਿਹੜਾ ਪੰਜਾਬ ਆ ਪੰਚਾਇਤਾਂ 'ਚ, ਉੱਥੇ ਹੀ ਮੇਰਾ ਕੇਸ ਲਾਇਆ ਵਾ। ਸੋ ਉੱਥੇ ਬਜ਼ੁਰਗ ਮਾਤਾ ਮੇਰੇ ਜਾਂਦੇ ਆ ਤਰੀਕਾ ਤੇ। ਸੋ ਕੁੱਲ ਮਿਲਾ ਕੇ ਜੇ ਅਸੀਂ ਪਿੰਡਾਂ ਦੀ ਗੱਲ ਕਰਦੇ ਹਾਂ ਤਾਂ ਸਾਨੂੰ ਇਸ ਤਰ੍ਹਾਂ ਪ੍ਰਤਾੜਿਤ ਕੀਤਾ ਜਾ ਰਿਹਾ। ਕੀ ਲੱਗਦਾ ਜਿਹੜਾ ਆਮ ਆਦਮੀ ਪਾਰਟੀ ਦੀ ਸਰਕਾਰ ਹਮੇਸ਼ਾ ਕਹਿੰਦੀ ਰਹੀ ਕਿ ਅਸੀਂ ਆਮ ਲੋਕਾਂ ਵਾਂਗ ਵਿਚਰਾਂਗੇ, ਆਮ ਘਰਾਂ ਚੋਂ ਨਿਕਲੇ ਆ। ਲਾਭ ਸਿੰਘ ਉਗੋਕੇ ਦਾ ਤਾਂ ਪਿੰਡ ਹੀ ਥੋੜੀ ਦੂਰ ਤੇ ਇੱਥੋਂ ਸੈਣੇ ਤੋਂ ਉਗੋ ਪਿੰਡ ਆ, ਉਹ ਤਾਂ ਆਮ ਘਰਾਂ ਦੇ ਵਿੱਚੋਂ ਨਿਕਲਿਆ, ਦੇਖਿਆ ਹੈਗਾ ਵੀ ਹਾਂ ਆਮ ਘਰਾਂ ਦੇ ਵਿੱਚੋਂ ਹੀ ਨਿਕਲਿਆ ਹੈਗਾ ਵਾਕਈ। ਜਿਹੜਾ ਇਹਨਾਂ ਨੇ ਕਿਹਾ ਵੀ ਅਸੀਂ ਆਮ ਘਰਾਂ ਚੋਂ ਨਿਕਲਿਆ ਜਾਂ ਆਮ ਆਦਮੀ ਆ, ਦੇਖੋ ਪਹਿਲੀ ਗੱਲ ਤਾਂ ਅਸੀਂ ਇਹਨਾਂ ਦਾ ਕਦੇ ਵੀ ਵਿਰੋਧ ਨਹੀਂ ਕੀਤਾ ਹੁਣ ਤੱਕ ਦੀ ਗੱਲ ਕਰ ਰਹੇ ਹਾਂ। ਸਾਲ ਇਹਨਾਂ ਨੂੰ ਕੰਮ ਕਰਨ ਵਾਸਤੇ ਦਿੱਤਾ ਵੀ ਜੇ ਕਿਸੇ ਜਲਦਬਾਜ਼ੀ 'ਚ ਕੋਈ ਗੱਲ ਉਠਾਵਾਂਗੇ ਤਾਂ ਲੋਕ ਕਹਿਣਗੇ ਵੀ ਗਲਤ ਕਰ ਰਿਹਾ ਹੈ, ਇਹਨਾਂ ਨੂੰ ਟਾਈਮ ਤਾਂ ਦੇਈਏ ਅਸੀਂ ਕੰਮ ਕਰਨ ਦਾ। ਸਾਲ ਹੋ ਗਿਆ ਆ ਜਿਹੜਾ ਜਿੱਥੇ ਬੈਠਾ, ਇੱਥੇ ਮੇਰਾ ਬਹੁਤ ਨਿੱਜੀ ਪੈਸਾ ਲੱਗਿਆ ਵਾ, ਪਰ ਮੈਂ ਕਦੇ ਉਹ ਮੰਗਿਆ ਨਹੀਂ, ਨਾ ਮੈਂ ਮੰਗਾ।
ਇਹ ਦੱਸੋ ਕੀ ਆ? ਸਾਡੀ ਪੰਚਾਇਤ ਨੇ ਇਹ ਪ੍ਰਚਾਰ ਕੀਤਾ ਵੀ ਇਹ ਲੋਕ ਰਾਜ ਦਾ ਮੰਦਿਰ ਹੈ, ਲੋਕ ਰਾਜ ਦਾ ਗੁਰਦੁਆਰਾ, ਲੋਕ ਰਾਜ ਦੀ ਮਸਜਿਦ ਆ, ਜਿੱਥੇ ਆਮ ਲੋਕ ਨਾ ਇੱਥੇ ਆਉਂਦੇ ਆ। ਸਵੇਰੇ ਆ ਕੇ ਦੇਖਿਓ ਕਿੰਨੇ ਫੈਸਲੇ ਹੁੰਦੇ ਆ, ਕਿੰਨੇ ਲੋਕ ਆਪਣੇ ਦੁੱਖ ਤਕਲੀਫਾਂ ਲੈ ਕੇ ਆਉਂਦੇ ਆ, ਸਾਰਿਆਂ ਦੀ ਅਸੀਂ ਇੱਥੇ ਬੈਠ ਕੇ ਹੱਲ ਕਰਦੇ ਆ, ਥਾਣੇ ਜਾਣ ਨਹੀਂ ਦਿੰਦੇ। ਸੋ ਇੱਥੇ ਵਾਸਤੇ ਉਹਨਾਂ ਨੂੰ ਬੇਨਤੀ ਕੀਤੀ ਗਈ, ਸੱਦਾ ਪੱਤਰ ਦਿੱਤਾ ਗਿਆ ਵੀ ਆਹ ਆਫਿਸ ਬਣਿਆ ਬਣਾਇਆ ਲਾਭ ਸਿੰਘ ਜੀ, ਕੁਰਸੀ ਤੇ ਆ ਕੇ ਬੈਠੋ, ਲੋਕਾਂ ਦੀਆਂ ਦੁੱਖ ਤਕਲੀਫਾਂ ਸੁਣੋ। ਤੁਹਾਡੇ ਕੋਲੇ ਟਾਈਮ ਨਹੀਂ, ਮਹੀਨੇ 'ਚ ਇੱਕ ਵਾਰੀ ਆ ਜਾਓ। ਤੁਹਾਡੇ ਕੋਲੇ ਟਾਈਮ ਨਹੀਂ, ਵੱਧ ਟਾਈਮ ਆ, ਹਫ਼ਤੇ ਵਿੱਚ ਆ ਜਾਓ। ਅਸੀਂ ਤੁਹਾਡੇ ਇੱਥੇ ਚਾਹ ਪਾਣੀ ਦਾ ਪ੍ਰਬੰਧ ਕਰਾਂਗੇ, ਤੁਹਾਡੀ ਹਰ ਇੱਕ ਗੱਲ ਦਾ ਇੱਥੇ ਪ੍ਰਬੰਧ ਹੋਊ ਜਾਇਜ਼। ਆ ਕੇ ਇੱਥੇ ਤੁਸੀਂ ਲੋਕਾਂ ਦੀਆਂ ਦੁੱਖ ਤਕਲੀਫਾਂ ਤਾਂ ਸੁਣ ਸਕਦੇ ਹੋ। ਪਰ ਉਹਨੇ ਪ੍ਰਣ ਲਿਆ ਵੀ ਮੈਂ ਪੰਚਾਇਤ ਘਰ ਨਹੀਂ ਜਾਣਾ। ਕਿਉਂ ਨਹੀਂ ਜਾਣਾ? ਕਿਉਂ ਨਹੀਂ ਜਾਣਾ? ਇਹੀ ਸਵਾਲ ਉੱਠਦਾ। ਆਹ ਚੀਜ਼ਾਂ ਹਜਮ ਹੋ ਜਾਣਗੀਆਂ? ਆਹ ਚੀਜ਼ਾਂ ਜਿਹੜੀਆਂ ਬਣਾਈਆਂ, ਇਹ ਸਹੂਲਤਾਂ ਹਜਮ ਨਹੀਂ ਹੁੰਦੀਆਂ। ਵਿਕਾਸ ਦੇਖਣਾ ਤਾਂ ਸਹਿਣੇ ਆਵੋ ਨਾ। ਢਹਿ ਢੇਰੀ ਪਿੰਡ ਹੋ ਚੁੱਕਿਆ ਸਾਡਾ, ਸਾਰਾ ਜਿਹੜਾ ਵਿਕਾਸ ਦਾ ਡਿਵੈਲਪਮੈਂਟ ਦਾ ਢਾਂਚਾ ਸੀ, ਸਟਰਕਚਰ ਸੀ, ਢਹਿ ਢੇਰੀ ਹੋਇਆ ਵਾ। ਸਾਂਭਿਆ ਜਿਸ ਦਿਨ ਮੈਂ ਸਾਂਭਿਆ। ਤੇ ਵੀਰ ਜੀ ਅੱਜ ਅਸੀਂ ਵਿਕਾਸ ਪੱਖੋਂ ਸਾਡੀ ਜਿਹੜੀ ਲੀਹੋਂ ਲੱਥ ਗਈ ਸੀ ਗੱਡੀ ਸਾਡੀ, ਤੁਸੀਂ ਸੋਚ ਸਕਦੇ ਹੋ ਵੀ ਇੱਕ ਜੇ ਆਪਾਂ ਆਮ ਪਰਿਵਾਰਾਂ 'ਚ ਕਬੀਲਦਾਰੀ ਲੀਹੋਂ ਲੱਥ ਜੇ ਤਾਂ ਉਸ ਨੂੰ ਲੈਣ ਤੇ ਲਿਆਉਣ ਵਾਸਤੇ ਸਾਰੀ ਉਮਰ ਲੱਗ ਜਾਂਦੀ ਹੈ। ਲੀਹੋਂ ਲੱਥੀ ਸਿਸਟਮ ਨੂੰ ਸਹਿਣੇ ਦੇ ਨੂੰ ਅਸੀਂ ਲੀਹ ਤੇ ਲੈ ਕੇ ਆ ਕੇ ਅੱਜ ਵਿਕਾਸ ਪੱਖੋਂ ਆਹ ਚੀਜ਼ਾਂ ਬਣਾ ਕੇ ਬੈਠੇ ਹਾਂ ਅਸੀਂ ਇੱਥੇ। ਜਦੋਂ ਆਪਾਂ ਇੱਥੇ ਆਏ ਆ ਤੁਹਾਡੇ ਨਾਲ ਮੁਲਾਕਾਤ ਕਰਨ ਦੀ ਸੋਚੀ ਆ, ਤਾਂ ਤੁਸੀਂ ਦੱਸ ਰਹੇ ਸੀ ਕਿ ਪ੍ਰਤਾਪ ਸਿੰਘ ਬਾਜਵਾ ਦਾ ਵੀ ਫੋਨ ਆਇਆ, ਰਾਜੇ ਵੜਿੰਗ ਹੋਰਾਂ ਦੇ ਵੀ ਫੋਨ ਆਇਆ, ਸੁਖਪਾਲ ਖਹਿਰੇ ਦਾ ਵੀ ਫੋਨ ਆਇਆ, ਬਾਦਲ ਸਾਹਿਬ ਦਾ, ਸੁਖਬੀਰ ਸਿੰਘ ਬਾਦਲ ਦਾ ਵੀ ਫੋਨ ਆਇਆ। ਇਹ ਲੋਕਾਂ ਨਾਲ ਗੱਲਬਾਤ ਕੀ ਹੋਈ ਆ ਤੁਹਾਡੀ? ਕੋਈ ਵੱਡਾ? ਦੇਖੋ, ਇਹਨਾਂ ਨੇ ਹਾਂ ਦਾ ਨਾਰਾ ਮਾਰਿਆ, ਸਾਨੂੰ ਐਪਰੀਸ਼ੀਏਟ ਕੀਤਾ ਵੀ ਤੁਸੀਂ ਇੱਕ ਵਾਜਬ ਗੱਲ ਉਠਾ ਰਹੇ ਸੀ ਵੀ ਇੱਥੇ ਇਹਨਾਂ ਦਾ ਇੱਕ ਚੁਣੇ ਹੋਏ ਇਲੈਕਟਡ ਬਾਡੀ ਨੂੰ ਇਹ ਕਹਿਣਾ ਵਾਜਬ ਨਹੀਂ ਸੀ ਗੱਲ। ਇਹਨਾਂ ਨੇ ਇਹੀ ਗੱਲ ਕਹੀ ਹੈ ਮੈਨੂੰ ਜੀ। ਕੋਈ ਅਗਲੀ ਜਿਹੜੀ ਕੋਈ ਕਾਰਵਾਈ ਆ ਸੁਖਵਿੰਦਰ ਸਿੰਘ ਕਲਕੱਤਾ ਕੀ ਚਾਹੁੰਦਾ ਗਾ? ਕਿਉਂਕਿ ਇੱਕ MLA ਦੇ ਮੂਹਰੇ ਜਿਹੜੇ ਆਮ ਲੋਕ ਹੁੰਦੇ ਨੇ ਉਹ ਏਰੀਆ ਤੁਸੀਂ ਨਿਮਾਣੇ ਨਹੀਂ ਹੈਗੇ, ਤੁਸੀਂ ਹੀ ਸਰਕਾਰ ਚਲਾਓਗੇ। ਇਹਨਾਂ ਨੇ ਦਫ਼ਤਰਾਂ ਵਿੱਚ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ, ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੀਆਂ ਤਸਵੀਰਾਂ ਲਾਈਆਂ ਨਾ। ਕੌਣ ਨੇ ਉਹ ਲੋਕ? ਸ਼ਹੀਦ ਆਜ਼ਮ ਭਗਤ ਸਿੰਘ ਬਾਗੀ, ਡਾਕਟਰ ਭੀਮ ਰਾਓ ਅੰਬੇਦਕਰ ਕਾਨੂੰਨ ਬਣਾ ਕੇ ਗਿਆ, ਸੰਵਿਧਾਨ। ਸਾਡੇ ਇੱਥੇ ਪਹਿਲਾਂ ਹੀ ਇਹ ਚੀਜ਼ਾਂ ਲੱਗੀਆਂ ਵੀਆਂ। ਮੈਂ ਮੰਗ ਕਰਦਾ ਜਿਹੜਾ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਨੇ ਕਾਨੂੰਨ ਬਣਾਇਆ, ਜੇ ਉੱਥੇ ਸਾਨੂੰ ਸਮਾਨਤਾ ਦਾ ਅਧਿਕਾਰ ਦਿੱਤਾ ਗਿਆ, ਭਰੇ ਲੋਕਾਂ ਦੇ ਇਕੱਠ 'ਚ ਪੁਲਿਸ ਬਲ ਨਾਲ ਖੜਾ, ਉੱਥੇ ਮੈਨੂੰ ਗਾਲੀ ਗਲੋਚ ਕਰ ਰਿਹਾ, ਉੱਥੇ ਮੈਨੂੰ ਇਹ ਕਹਿ ਰਿਹਾ ਵੀ ਤੈਨੂੰ ਚੱਕ ਕੇ ਜੇਲ੍ਹ 'ਚ ਸੁੱਟ ਦਿਆਂਗੇ, ਤੇਰੇ ਥੱਪੜ ਮਾਰਾਂਗੇ। ਫਿਰ ਉਹਨਾਂ ਵਾਸਤੇ ਕਾਨੂੰਨ ਕੋਈ ਅੱਡ, ਮੇਰੇ ਵਾਸਤੇ ਅੱਡ। ਵੀਡੀਓ ਵਾਇਰਲ ਹੋ ਗਈਆਂ, ਸਾਰੀਆਂ ਚੀਜ਼ਾਂ ਆ ਗਈਆਂ। ਦੁੱਧ ਦਾ ਦੁੱਧ, ਪਾਣੀ ਦਾ ਪਾਣੀ। ਕਰੋ ਆਪਦੇ MLA ਖਿਲਾਫ ਕਾਰਵਾਈ, ਕਰੋ ਸਸਪੈਂਡ। ਅੱਜ ਪੰਜਾਬ ਦੀ ਸਭ ਤੋਂ ਵੱਡੀ ਪੰਚਾਇਤ ਮੰਗ ਕਰ ਰਹੀ ਆ ਵੀ ਜੇ ਕਿਤੇ ਤੁਹਾਨੂੰ ਲੱਗਦਾ ਤੁਹਾਡਾ MLA ਗਲਤ ਨਹੀਂ, ਕੁਛ ਨਾ ਕਹੋ। ਨਹੀਂ, ਉਹਨਾਂ ਦੀ ਕਲਤਾਰ ਸਿੰਘ ਸੰਧਵਾ ਇਹੀ ਸਪੀਕਰ ਹਨ ਵਿਧਾਨ ਸਭਾ ਦੇ, ਕਰਨ ਇਹਨਾਂ ਦੀ MLA-ਸ਼ਿਪ ਖਾਰਜ। ਜੇਕਰ ਨਹੀਂ ਹੁੰਦੀ MLA, ਤੁਸੀਂ ਕਹਿੰਦੇ ਵੀ MLA-ਸ਼ਿਪ ਆ ਜਿਹੜੀ ਉਹ ਖਾਰਜ ਹੋਣੀ ਚਾਹੀਦੀ ਹੈ, MLA ਤੋਂ ਇਹਨੂੰ ਅਸਤੀਫਾ ਜਿਹੜਾ ਕਿ ਲੈਣਾ ਚਾਹੀਦਾ ਇਸ ਦਾ। ਤੁਸੀਂ ਕਿਹਾ ਜੇਕਰ ਨਹੀਂ ਹੁੰਦੀ। ਦੇਖੋ, ਮੈਂ ਸੰਘਰਸ਼ ਨੂੰ ਆਪਣਾ ਏਮ ਬਣਾਇਆ ਜ਼ਿੰਦਗੀ 'ਚ। ਕਿਉਂ? ਕਿਉਂਕਿ ਮੈਂ ਗੋਲਡਨ ਪੀਰੀਅਡ ਇਸ ਪਿੰਡ ਵਾਸਤੇ ਦਿੱਤਾ, ਆਪਦੀ ਲਾਈਫ, ਸੁਨਹਿਰੀ ਲਾਈਫ ਛੱਡਤੀ। ਸਵਿਟਜ਼ਰਲੈਂਡ ਦਾ ਗ੍ਰੀਨ ਕਾਰਡ ਹੋਲਡਰ ਆ, ਵਰਲਡ ਟੂਰ ਕੀਤਾ। ਵਰਲਡ ਟੂਰ ਕਾਹਦੇ ਵਾਸਤੇ ਕੀਤਾ? ਅੱਡ ਅੱਡ ਜਿਹੜੀਆਂ ਇੰਟਰਨੈਸ਼ਨਲ ਬ੍ਰਦਰਹੁੱਡ ਵਾਸਤੇ, ਐਂਟੀ ਟੈਰਰਿਜ਼ਮ ਵਾਸਤੇ, ਇੰਟਰਨੈਸ਼ਨਲ ਫਰੈਂਡਸ਼ਿਪ ਵਾਸਤੇ ਵਰਲਡ ਟੂਰ ਕੀਤਾ, ਵੱਖ-ਵੱਖ ਮਸਲਿਆਂ ਨੂੰ ਲੈ ਕੇ। ਮੈਂ ਉਹ ਸਾਰਾ ਕੁਝ ਛੱਡ ਕੇ ਇੱਥੇ ਬੈਠਾ। ਮੈਂ ਬੇਵਕੂਫ ਜਾਂ ਕਮਲਾ ਥੋੜੀ ਹੈ ਜਿਹੜਾ ਮੈਂ ਇਹ ਜਿਹੜਾ ਤੁਸੀਂ ਕਹਿੰਦੇ ਵੀ ਜੇ ਇਹਨਾਂ ਦੇ ਖਿਲਾਫ ਕਾਰਵਾਈ ਨਹੀਂ ਹੁੰਦੀ। ਮੈਂ ਸੰਘਰਸ਼ੀਲ ਹਾਂ, ਮੈਂ ਜਾਣਦਾ, ਮੈਂ ਬਾਗੀ ਹਾਂ। ਬਾਗੀ ਕਿਹੜੀਆਂ ਗੱਲਾਂ ਤੋਂ? ਇਹ ਚੀਜ਼ਾਂ ਜਰੀਆਂ ਨਹੀਂ ਜਾਂਦੀਆਂ ਜਦੋਂ ਰੋਜ਼ ਦੇਖਦੇ ਆ ਵੀ ਲੋਕਾਂ ਦੇ ਅਧਿਕਾਰਾਂ ਦਾ ਹਨਨ ਹੁੰਦਾ। ਸੋ ਬਾਗੀ ਲੋਕ ਕੀ ਕਰ ਸਕਦੇ ਆ, ਸੰਘਰਸ਼ੀਲ ਲੋਕ ਕੀ ਕਰ ਸਕਦੇ ਆ? ਸੰਘਰਸ਼ੀਲ ਲੋਕਾਂ ਨੇ ਸੰਘਰਸ਼ ਕਰਨਾ ਹੁੰਦਾ ਤੇ ਸੱਦਾਮ ਹੁਸੈਨ ਮੰਗੂ ਫਾਂਸੀ ਤੇ ਚੜ ਜਾਣਾ ਹੁੰਦਾ। ਉਹ ਰਾਜ ਸੱਤਾ ਕੌਣ ਮਾਨਦਾ? ਮੌਕਾ ਪ੍ਰਸਤ ਲੋਕ, ਸਮਝੌਤਾਵਾਦੀ ਲੋਕ। ਸੋ ਅਸੀਂ ਇਹ ਸਮਝੌਤਾ ਆਪਦੇ ਪਿੰਡਾਂ ਦੇ ਹੱਕਾਂ ਕਰਨ, ਲੋਕਾਂ ਦੇ ਜਿਹੜੇ ਹੱਕਾਂ ਕਰਨ, ਮੈਂ ਇਹਨਾਂ ਨਾਲ ਸਮਝੌਤਾ ਨਹੀਂ ਕਰ ਸਕਦਾ। ਮੈਂ ਇਹਨਾਂ ਦਾ ਧੰਨਵਾਦ ਕਰ ਸਕਦਾ, ਦੰਡੌਤ ਕਰਕੇ ਇਹਨਾਂ ਦੇ ਦਫ਼ਤਰ ਜਾ ਸਕਦਾ, ਮੇਰੇ ਪਿੰਡ ਵਾਸਤੇ ਦੇਣ, ਐਜੂਕੇਸ਼ਨ ਵਾਸਤੇ ਦੇਣ।
4 ਕਿੱਲੇ ਇੱਕ ਜਗ੍ਹਾ ਜ਼ਮੀਨ ਦਿੱਤੀ ਆ, ਉੱਥੇ ਨਹੀਂ ਬਣਾਇਆ, ਕਹਿੰਦੇ ਸੂਟੇਬਲ ਨਹੀਂ। ਫਿਰ ਇੱਕ ਜਗ੍ਹਾ 7 ਕਿੱਲੇ ਦੇਤੀ, ਉਹ ਨਹੀਂ ਸੂਟੇਬਲ। 4-5 ਕਿੱਲੇ ਦਾ ਫਿਰ ਮਤਾ ਪਵਾਇਆ, ਇਹਨਾਂ ਦੇ ਵਿਭਾਗ ਦੇ ਨਾਂ ਕਰਵਾਤੀ ਜ਼ਮੀਨ। ਦੇਣ ਸਾਨੂੰ ਐਜੂਕੇਸ਼ਨ ਵਾਸਤੇ, ITI ਦੇਣ, ਕਾਲਜ ਦੇਣ ਸਾਨੂੰ ਗਲਤ ਸਾਬਤ ਕਰਨ ਕਿ ਜਿਹੜਾ ਸਰਪੰਚ ਤੋਂ ਬੋਲ ਰਿਹਾ ਸੀ ਗਲਤ ਸੀ, ਤੁਹਾਡੇ ਵਾਸਤੇ ਇੰਨੀਆਂ ਸਹੂਲਤਾਂ ਦੇ ਰਹੇ ਹਾਂ, 골ਡ ਮੈਡਲ ਨਾਲ ਸਨਮਾਨ ਕਰਾਂਗਾ। ਪਿਛਲੇ ਦਿਨੀ ਭਗਵੰਤ ਮਾਨ ਜਿਹੜੇ ਕਿ CM ਨੇ, ਉਹ ਠੀਕਰੀ ਵਾਲਾ ਵਿਖੇ ਬੋਲਦੇ ਨੇ ਕਿ ਕਹਿੰਦੇ ਤੁਹਾਡੇ ਏਰੀਏ ਨੂੰ ਅਸੀਂ ਨਰਸਿੰਗ ਕਾਲਜ ਦੇਵਾਂਗੇ। ਨਰਸਿੰਗ ਕਾਲਜ ਦੇਣਗੇ, ਪਿੰਡਾਂ ਦੀਆਂ ਸੱਥਾਂ 'ਚੋਂ ਸਰਕਾਰਾਂ ਚੱਲਣਗੀਆਂ। ਐਗਰੀ ਕਰਦੇ ਆ। ਮੈਂ ਕਹਿਣਾ ਵੀ ਨਰਸਿੰਗ ਇੱਕ ਕਾਲਜ ਦਾ ਤਾਂ ਰੌਲਾ ਪਿਆ ਵਾ ਮਸਤੂਆਂ ਨੇ, ਕਿਉਂ ਉਹਨੂੰ ਉਛਾਲਿਆ ਜਾ ਰਿਹਾ? ਸਾਡੇ ਇੱਥੇ ਸਰਕਾਰ ਦੇ ਇੱਕ ਮੰਤਰੀ ਨੇ, ਕੈਬਨਿਟ ਮੰਤਰੀ ਨੇ 2007 ਦਾ ਨਹੀਂ ਪੱਥਰ ਰੱਖਿਆ ਵਾ ਨਰਸਿੰਗ ਕਾਲਜ ਦਾ। ਜ਼ਮੀਨ ਵੀ 3 ਵਾਰੀ ਪਿੰਡ ਨੇ ਦੇਤੀ। ਭਗਵੰਤ ਸਿੰਘ ਮਾਨ ਜੀ, ਤੁਸੀਂ ਕਹਿੰਦੇ ਹੋ ਸੱਥਾਂ 'ਚੋਂ ਸਰਕਾਰਾਂ ਚਲਾਵਾਂਗੇ, ਪਿੰਡਾਂ 'ਚੋਂ ਚਲਾਵਾਂਗੇ। ਪੰਜਾਬ ਦੇ ਸਭ ਤੋਂ ਵੱਡੇ ਪਿੰਡ 'ਚ ਤੁਹਾਨੂੰ ਅਰਜ਼ੋਈ ਆ, ਬੇਨਤੀ ਆ ਕੇ ਇੱਥੇ ਐਜੂਕੇਸ਼ਨ ਸਿਸਟਮ ਦਿਓ। ਇੱਥੋਂ ਜਿਹੜੇ ਮੇਰੇ ਗਰੀਬ ਲੋਕ ਜਦੋਂ ਪੜ੍ਹ ਗਏ ਨਾ, ਤੁਸੀਂ ਅੱਜ ਅਧਿਕਾਰਾਂ ਪ੍ਰਤੀ ਉਹਨਾਂ ਨੂੰ ਸੁਚੇਤ ਕਰ ਰਹੇ ਹੋ ਜਾਂ ਮੈਂ ਕਰ ਰਿਹਾ, ਜਦੋਂ ਉਹ ਐਜੂਕੇਟਡ ਹੋ ਗਏ ਸਾਨੂੰ ਲੋੜ ਹੀ ਨਹੀਂ, ਉਹ ਅਧਿਕਾਰ ਆਪੇ ਸਮਝ ਲੈਣਗੇ ਆਉਣ ਵਾਲੇ ਬੱਚੇ। ਇੱਥੇ ਸੱਥ ਦੇ ਵਿੱਚ ਵੀ ਕੋਈ ਗੱਲਬਾਤ ਬੋਲ ਕੇ ਗਏ ਸੀ ਜਿਹੜੀ ਤੁਸੀਂ ਵੀਡੀਓ ਦੇ ਵਿੱਚ ਬੋਲ ਰਹੇ ਹੋ ਕਿ ਤੁਸੀਂ ਸੱਥ ਦੇ ਵਿੱਚ ਕਹਿ ਕੇ ਗਏ ਸੀ ਕਿ ਅਸੀਂ ਤੁਹਾਡੇ ਪਿੰਡ ਨੂੰ ਕੋਈ ਵੱਡਾ ਹਸਪੀਟਲ ਦੇਵਾਂਗੇ, ਪਰ ਅੱਜ ਤੁਸੀਂ ਡੀ ਗ੍ਰੇਡ ਦਾ ਇੱਕ ਦੇਖੋ, ਇਹ ਉਹਨਾਂ ਦੀ ਸਟੇਜ ਸੀਗੀ ਆਮ ਆਦਮੀ ਦੀ। ਬਾਜ਼ਾਰ 'ਚ ਸ਼ਹੀਦ ਭਗਤ ਸਿੰਘ ਦੇ ਬੁਕਤ ਤੇ ਸਟੇਜ ਲੱਗਦੀ ਹੈ। ਉੱਥੇ ਜਿੰਨੀਆਂ ਵੀ ਹੁਣ ਤੱਕ ਆਈਆਂ ਨੇ ਪਾਰਟੀਆਂ, ਉਹਨਾਂ ਨੇ ਇਹ ਕਿਹਾ ਵੀ ਤੁਹਾਨੂੰ 17 ਬਿਸਤਰਿਆਂ ਦਾ ਹਸਪਤਾਲ ਮੰਗ ਰਹੇ ਆ ਸਾਡੇ ਪਿੰਡ ਵਾਸੀ। ਆਮ ਕਹਿ ਦਿੰਦੇ ਆ ਸਾਨੂੰ 17 ਬਿਸਤਰਿਆਂ ਦਾ ਹਸਪਤਾਲ ਦਿਓ, ਆਹ ਚੀਜ਼ ਦਿਓ, ਆਹ ਚੀਜ਼ ਦਿਓ। ਸੋ ਮੈਂ ਵੀ ਆਪਣੀ ਲੀਡਰਸ਼ਿਪ ਕੋਲੇ ਗਿਆ, ਜਿਹੜੀ ਪੰਜਾਬ ਦੀ, ਚਾਹੇ ਹੁਣ ਅਕਾਲੀ ਦਲ ਵੇਲੇ ਆ ਚਾਹੇ ਕਾਂਗਰਸ ਵੇਲੇ ਸੀ। ਸੋ ਉੱਥੇ ਇਹ ਗੱਲ ਕਹੀ ਗਈ ਹੈ ਵੀ ਤੁਸੀਂ ਪੌੜੀ ਦਰ ਪੌੜੀ ਚੀਜ਼ ਮੰਗੋ। ਮੈਂ ਕਿਹਾ ਉਹ ਕਿਵੇਂ ਜੀ? ਤੁਹਾਡੇ ਕਹਿੰਦੇ ਪ੍ਰਾਇਮਰੀ ਹੈਲਥ ਸੈਂਟਰ ਚੱਲ ਰਹੇ ਹਨ। ਮੈਂ ਹਾਂਜੀ। ਕਹਿੰਦੇ ਇਸ ਤੋਂ ਅਗਲੀ ਸਟੇਜ ਕੀ ਆ ਤੁਹਾਨੂੰ ਪਤਾ? ਮੈਂ ਜੀ ਜਾਣੂ ਨਹੀਂ। ਡਾਕਟਰ ਸਾਹਿਬ ਕਹਿੰਦੇ 24x7 ਦੀ ਸਹੂਲਤ ਮੰਗੋ। ਸੋ 24x7 ਦੀ ਸਹੂਲਤ ਮੰਗਣ ਵਾਸਤੇ ਮੈਂ ਗਿਆ ਉੱਥੇ ਚੰਡੀਗੜ੍ਹ ਹੈਲਥ ਮਿਨਿਸਟਰ ਕੋਲੇ, ਸਰਦਾਰ ਬਲਵੀਰ ਸਿੰਘ ਸਿੱਧੂ ਕੋਲੇ। ਸੋ ਉਹਨਾਂ ਨੇ ਉਦੋਂ ਮਨਜ਼ੂਰ ਕੀਤੀ, 24x7 ਸਹਿਣੇ ਚਲਾਤਾ। ਉਸ 'ਚ ਸਹੂਲਤ ਕੀ ਆ? ਕਾਫੀ ਸਹੂਲਤਾਂ। ਮੇਰੇ ਕੋਲੇ ਪਿਆ ਲੈਟਰ ਜਿਹੜਾ ਸਾਨੂੰ ਪੰਚਾਇਤ ਨੂੰ ਆਇਆ ਸੀ। ਸੋ ਉਹ ਸਹੂਲਤਾਂ ਵੀ ਹੁਣ ਬੰਦ ਹੋ ਜਾਣਗੀਆਂ। ਕਲਕੱਤਾ ਸਾਹਿਬ ਫੋਨ ਕਾਫੀ ਆ ਰਹੇ ਹੈਗੇ। ਦੇਖੋ ਫੋਨ ਤਾਂ ਪੰਜਾਬ 'ਚ, ਦੇਖੋ ਮੈਂ ਪਹਿਲਾਂ ਕਿਹਾ ਸਰਦਾਰ ਸਿਮਰਜੀਤ ਸਿੰਘ ਮਾਨ ਦਾ ਫੋਨ ਆਇਆ, ਗੋਬਿੰਦ ਸਿੰਘ ਜਿਹੜੇ ਯੂਥ ਲੀਡਰ ਨੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਉਹਨਾਂ ਦਾ ਆਇਆ। ਸੁਖਬੀਰ ਸਿੰਘ ਬਾਦਲ ਜੀ ਨਾਲ ਗੱਲ ਹੋਈ, ਸਤਨਾਮ ਸਿੰਘ ਰਾਹੀ ਨਾਲ ਹੋਈ, ਫਿਰ ਸੁਖਪਾਲ ਸਿੰਘ ਖਹਿਰਾ ਜੀ ਦਾ ਫੋਨ ਆਇਆ। ਬਹੁਤ ਹੀ ਇਮਾਨਦਾਰ ਲੀਡਰ ਸਰਦਾਰ ਪ੍ਰਤਾਪ ਸਿੰਘ ਬਾਜਵਾ, ਉਹਨਾਂ ਨੇ ਹਾਂ ਦਾ ਨਾਰਾ ਮਾਰਿਆ। ਵੱਖੋ ਵੱਖ ਜਥੇਬੰਦੀਆਂ, ਪਾਰਟੀਆਂ ਦੇ ਲੋਕ ਫੋਨ ਕਰ ਰਹੇ ਨੇ ਵੀ ਆਹ ਕੀ ਸਿਸਟਮ ਆ, ਇਹ ਕਿਹੜਾ ਸਿਸਟਮ ਹੈ ਵੀ ਤੁਸੀਂ ਲੋਕਾਂ ਦੇ ਵਿਚਾਲੇ ਲੇਡੀਜ਼ਾਂ ਦੇ ਮੂਹਰੇ ਗਾਲੀ ਗਲੋਚ ਹੋ ਰਹੇ ਨੇ। ਸੋ ਮੈਨੂੰ ਐ ਦੱਸੋ ਨਾ ਵੀ ਅਸੀਂ ਉੱਥੇ ਕੋਈ ਰੈਸਲਿੰਗ ਕਰਨ ਗਏ ਆ ਜਾਂ ਉੱਥੇ ਲੜਾਈ ਲੜਨ ਗਏ ਸੀਗੇ? ਸੋ ਇਹ ਕਹਿੰਦਾ ਵੀ ਤੇਰੇ ਮਾਰ ਥੱਪੜ ਤੈਨੂੰ ਅੰਦਰ ਕਰਾ ਦੂੰ। ਜੇ ਮੇਰਾ ਅੱਗੋਂ ਸਵਾਲ ਹੋਵੇ ਥੱਪੜ ਮਾਰਨ ਦੀ ਕੀ ਲੋੜ ਆ ਜੀ, ਤੁਸੀਂ ਤਾਕਤਵਰ ਹੋ, ਮਾਰ ਸਕਦੇ ਹੋ, ਕੱਲੇ ਨੂੰ ਕੱਲਾ ਦੇਖ ਲੈਂਦੇ ਆ, ਪਾਸੇ ਹੋ ਗਏ। ਥੱਪੜ ਮਾਰਿਓ ਚਾਹੇ ਮੈਨੂੰ ਢਾ ਲਿਓ, ਫੇਰ ਗੱਲ ਕਿੱਧਰ ਜਾਊਗੀ ਦੱਸ? ਕੀ ਲੱਗਦਾ ਹੁਣ ਫਿਰ ਅਗਲੀ ਕਾਰਵਾਈ ਕੀ ਹੋ ਸਕਦੀ ਹੈ? ਅਗਲੀ ਕਾਰਵਾਈ ਦੇਖੋ, ਪੰਜਾਬ ਦੇ ਇਨਸਾਫ ਪਸੰਦ ਲੋਕ ਕਰਨ, ਇਨਸਾਫ ਪਸੰਦ ਲੋਕ ਮੰਗਣ ਵੀ ਇਹਨਾਂ ਦੇ ਖਿਲਾਫ ਕਾਰਵਾਈ ਕੀ ਹੋਣੀ ਚਾਹੀਦੀ ਹੈ। FIR ਦਰਜ ਹੋਣੀ ਚਾਹੀਦੀ ਹੈ। DSP ਖੜਾ, ਇੱਕ SPD ਖੜਾ, ਉਸ ਦੇ ਸਾਹਮਣੇ ਇਹੋ ਜਿਹੀਆਂ ਗੱਲਾਂ ਕਹਿੰਦਾ। ਲੱਗਦਾ ਵੀ FIR ਦਰਜ ਹੋਊਗੀ? ਨਹੀਂ, ਉਮੀਦ ਨਹੀਂ ਗੀ, ਉਮੀਦ ਨਹੀਂ ਗੀ। ਜੇ ਐਡੀ ਵੱਡੀ ਘਟਨਾ 'ਚ ਨਾ ਹੁੰਦੀ ਸ਼ਾਇਦ ਮੇਰੇ ਤੇ FIR ਵੀ ਹੋਈ ਹੁੰਦੀ, ਹੁਣ ਨੂੰ ਮੈਂ ਚੱਕਿਆ ਵੀ ਹੁੰਦਾ। ਮੈਨੂੰ ਕਿਹਾ ਗਿਆ ਸੀ ਧਰਨੇ ਵਿੱਚ ਹੀ ਲੋਕਾਂ ਦੇ ਮੂਹਰੇ, ਪਰਚਾ ਦੇ ਕੇ ਤੇਰੇ ਡਾਂਗ ਸੋਟੀ ਫੇਰਾਂਗੇ। ਸੋ ਮੈਂ ਕਿਹਾ ਜੀ ਪਰਚਿਆਂ ਦੀ ਕੀ ਗੱਲ ਆ? ਕਿਤੇ ਕੱਲ ਨੂੰ ਇਹ ਨਾ ਹੋ ਜੇ ਕਿ ਕਲਕੱਤਾ ਤਾਂ ਹੈ ਹੀ ਪੰਗੇਬਾਜ਼ ਆ, ਪਹਿਲਾਂ ਬਾਦਲਾਂ ਨਾਲ ਪੰਗਾ ਲੈ ਲਿਆ ਤੇ ਹੁਣ ਇਹਨਾਂ ਨਾਲ ਪੰਗਾ ਲੈ ਲਿਆ। ਦੇਖੋ ਪੰਗੇਬਾਜ਼ ਨਹੀਂ, ਇਹ ਪੰਗੇਬਾਜ਼ ਨਹੀਂ। ਉਹ ਦੇਖੋ ਸਰਬੰਸ ਸਦਾਨੀ ਗੁਰੂ ਗੋਬਿੰਦ ਸਿੰਘ, ਉਹ ਪੰਗੇਬਾਜ਼ ਸੀਗੇ। ਉਹਨਾਂ ਨੂੰ ਕੀ ਕੀਤਾ ਸਮੇਂ ਦੀਆਂ ਸਰਕਾਰਾਂ ਨੇ? ਜਿਹੜਾ ਬੰਦਾ ਸੰਘਰਸ਼ ਕਰੂ, ਸਾਡੇ ਆਈਡਲ ਨੇ, ਸਾਡੇ ਮਹਾਰਾਜ ਨੇ, ਉਹਨਾਂ ਦੀਆਂ ਜਿਹੜੀਆਂ ਸਿੱਖਿਆਵਾਂ ਤੇ ਜੇ ਚੱਲਣਾ, ਇਹ ਤਾਂ ਕੰਡਿਆਂ ਭਰੇ ਰਾਹ ਨੇ। ਜਿੱਦੇ ਪੰਚਾਇਤ ਮੈਂ ਚੁਣ ਕੇ ਆਇਆ ਸੀ, ਮੈਨੂੰ ਪਤਾ ਸੀ ਵੀ ਮੇਰੇ ਨਾਲ ਇਹ ਚੀਜ਼ਾਂ ਵਾਪਰਨੀਆਂ, ਕਿਉਂਕਿ ਮੈਂ ਸਮਝੌਤਾ ਨਹੀਂ ਕਰਨਾ। ਮੈਂ ਤੁਹਾਡੇ ਪੈਰਾਂ 'ਚ ਨਮਸਕਾਰ ਕਰਨਾ, ਪਰ ਸਮਝੌਤਾ ਨਹੀਂ ਕਰਨਾ।
ਜਿਹੜਾ ਮੇਰੇ ਪਿੰਡ ਵਾਸਤੇ ਕੋਈ ਕੰਮ ਕਰੂ, ਮੇਰੇ ਪਿੰਡ ਵਾਸਤੇ ਖੜੂ, ਦੁਸ਼ਮਣ ਵੀ ਆ ਉਹਦੇ ਮੈਂ ਕੋਲ ਜਾਊਂਗਾ, ਉਹਦੇ ਮੈਂ ਪੈਰ ਪੂਜੂੰਗਾ। ਪਿੰਡ ਵਾਲੇ ਖੜਨਗੇ ਕਲਕੱਤੇ ਦੇ ਨਾਲ? ਪਿੰਡ ਵਾਲੇ ਤਾਂ ਖੜੇ ਆ ਹਮੇਸ਼ਾ। ਮੈਂ ਪਿੰਡ ਨੂੰ ਇਹੀ ਕਹਿ ਕੇ ਆਇਆ ਸੀ, ਪਹਿਲੀ ਇਲੈਕਸ਼ਨ ਜਦੋਂ ਜਿੱਤ ਕੇ ਆਇਆ ਸੀ ਸਟੇਜ ਤੇ ਮੈਂ ਕਿਹਾ ਸੀ, ਉਹ ਤੁਹਾਨੂੰ ਵੀਡੀਓ ਦੇ ਦੂੰਗਾ। ਮੈਂ ਇਹੀ ਗੱਲ ਕਹੀ ਸੀ ਵੀ ਰੁਪਈਏ ਚੋਂ ਤੁਸੀਂ 5 ਪੈਸੇ ਕੰਮ ਕਰ ਲਿਆ, 99 ਪੈਸੇ ਬਾਕੀ ਆ। ਉਹ ਕਹਿੰਦੇ ਕਿਵੇਂ? ਮੈਂ ਕਿਸੇ ਨੂੰ ਜਿਤਾਉਣਾ ਸੌਖਾ, ਪਰ ਉਸ ਦੇ ਨਾਲ ਖੜਨਾ ਉਸ ਤੋਂ ਬਾਅਦ ਜਿੱਥੇ ਕਿਤੇ ਮਾੜਾ ਹੋਇਆ ਕਲਕੱਤਾ ਮੇਰੀ ਝੋਲੀ ਪਾ ਦਿਓ ਗੱਲ, ਬੈਕ ਫੁੱਟ ਤੇ ਜਾਊਂ, ਪਿੱਛੇ ਹਟੂ, ਮਾਫੀ ਮੰਗੂ, ਪਰ ਜੇ ਮੈਂ ਚੰਗੇ ਕੰਮ ਕਰਦਾ ਹੋਇਆ ਤੁਹਾਨੂੰ ਨਾਲ ਖੜਨਾ ਪੈਣਾ। ਸੋ ਚੰਗੇ ਕੰਮਾਂ ਦਾ ਅੱਜ ਨਤੀਜਾ ਕੀ ਮਿਲ ਰਿਹਾ ਮੈਨੂੰ ਪਤਾ, ਤੁਹਾਨੂੰ ਸੀਨੀਅਰ ਪੱਤਰਕਾਰ ਸਾਹਿਬ ਸ਼ਾਇਦ ਤੁਹਾਨੂੰ ਪਤਾ ਨਹੀਂ। ਮੇਰੇ ਤੇ FIR ਹੋਈਆਂ ਨੇ, 8 ਪਰਚੇ ਦਰਜ ਹੋਏ ਨੇ ਸਰਪੰਚ ਬਣਨ ਤੋਂ ਬਾਅਦ। SSP ਬਰਨਾਲੇ ਦੀ ਰਿਪੋਰਟ ਤੁਹਾਡੇ ਮੂਹਰੇ ਰੱਖ ਦੂੰਗਾ, ਉਸ ਤੋਂ ਵੱਡੀ ਤਾਂ ਕੋਈ ਚੀਜ਼ ਨਹੀਂ ਸਰਕਾਰੀ ਰਿਪੋਰਟ, ਵੀ ਇਹਨੂੰ ਆਹ ਬੰਦਿਆਂ ਨੇ ਮਾਰਨ ਦੀ ਕੋਸ਼ਿਸ਼ ਕੀਤੀ ਗਈ ਆ, ਇੰਨੇ ਹਥਿਆਰਾਂ ਸਮੇਤ ਆਹ ਬੰਦੇ ਫੜੇ ਗਏ ਨੇ। ਪ੍ਰਸ਼ਾਸਨ ਕਹਿੰਦਾ ਗਨਮੈਨ ਲੈ ਲਾ। ਭਾਈ ਜੀ ਮੈਂ ਗਨਮੈਨ ਕੀ ਕਰਨੇ? ਮੇਰੀ ਸਵੈ ਸੁਰੱਖਿਆ ਵਾਸਤੇ ਜਿਹੜੀ ਮੇਰੀ ਕੋਈ ਚੀਜ਼ ਸਸਪੈਂਡ ਕੀਤੀ ਵੀ ਆ ਮੈਨੂੰ ਉਹੀ ਦੇ ਦਿਓ। ਮੇਰਾ ਅਸਲਾ ਤੁਸੀਂ ਸਸਪੈਂਡ ਕੀਤਾ ਵਾ ਉਹੀ ਦੇ ਦਿਓ। ਨਾਲੇ ਕਹਿੰਦੇ ਹੁਣ ਤਾਂ ਅਸਲੇ ਤੇ ਪਾਬੰਦੀਆਂ ਨੇ, ਅਸਲੇ ਨਹੀਂ ਦੇਣੇ। ਸਰਕਾਰ ਦਾ ਬਿਆਨ ਆਇਆ ਸੀ ਪਿੱਛੇ ਜੇ ਕਿ ਫੁਕਰਬਾਜ਼ੀਆਂ ਕਰਦੇ ਨੇ ਅਸਲੇ ਦਿਖਾ ਕੇ। ਦੇਖੋ ਅਸਲਾ ਜਿਹੜਾ ਨਾ, ਅਸਲੇ ਬਾਰੇ ਤੁਸੀਂ ਗੱਲ ਕੀਤੀ ਆ ਤਾਂ ਮੈਨੂੰ ਬਹੁਤ ਵੱਡੇ ਇੱਕ ਨੌਲੇਜ ਵਾਲੇ ਗਿਆਨੀ ਨੇ ਕਿਹਾ ਸੀ ਵੀ ਜੇ ਤੁਸੀਂ ਸ਼ਾਂਤੀ ਚਾਹੁੰਦੇ ਹੋ ਤਾਂ ਅਸਲਾ ਜ਼ਰੂਰੀ ਹੈ। ਉਹ ਕਿਵੇਂ? ਪਰਮਾਣੂ ਸ਼ਕਤੀ ਆ ਇੰਡੀਆ, ਬਹੁਤ ਵੱਡੀ ਪਰਮਾਣੂ ਸ਼ਕਤੀ ਆ, ਵੱਡਾ ਹਥਿਆਰ ਆ ਇੰਡੀਆ ਕੋਲੇ। ਜੇ ਪਾਕਿਸਤਾਨ ਕੋਲੇ ਅੱਜ ਪਰਮਾਣੂ ਹਥਿਆਰ ਨਾ ਹੁੰਦਾ ਤਾਂ ਨੇਸਤੇ ਨਾਬੂਦ ਕਰਤਾ ਸੀ ਪਾਕਿਸਤਾਨ। ਚੜਾਈ ਕਰ ਜਾਂਦੇ ਕਿ ਨਹੀਂ? ਦੋਨਾਂ ਕੋਲੇ ਹਥਿਆਰ ਨੇ, ਸ਼ਾਂਤ ਬੈਠੇ ਨੇ ਦੋਨੇ। ਇਹਨੇ ਚਲਾਇਆ ਅਸੀਂ ਮਰਾਂਗੇ, ਉਹਨੇ ਚਲਾਇਆ ਉਹ ਮਰਨਗੇ। ਅਸਲਾ ਤਾਂ ਸ਼ਾਂਤੀ ਦੀ ਨਿਸ਼ਾਨੀ ਆ ਬਾਈ, ਅਸਲਾ ਤਾਂ ਸ਼ਾਂਤੀ ਲੈ ਕੇ ਆਉਂਦਾ। ਫਿਰ ਜਿਹੜੇ ਪੁਲਿਸ ਵਾਲੇ ਨੇ, ਜਿਹੜਾ ਪੈਰਾ ਮਿਲਟਰੀਜ਼ ਨੇ, ਮਿਲਟਰੀ ਆ, ਉਹਨਾਂ ਕੋਲੇ ਅਸਲਾ ਕਿਉਂ ਕਾਸਤਵਾ? ਉਹਨਾਂ ਨੂੰ ਅੱਤਵਾਦੀ ਦਿਖਾਉਣ ਵਾਸਤੇ ਅਸਲਾ ਥੋੜੀ ਰੱਖਿਆ। ਉਹਨਾਂ ਨੇ ਲਾਅ ਐਂਡ ਆਰਡਰ ਮੇਨਟੇਨ ਕਰਨਾ, ਸ਼ਾਂਤੀ ਬਹਾਲ ਕਰਨੀ ਹੈ, ਅਸਲੇ ਦੇ ਡਰ ਨਾਲ ਸ਼ਾਂਤੀ ਬਹਾਲ ਕਰਨੀ ਹੈ। ਬਿਲਕੁਲ। ਤਾਂ ਸੋ ਅਸੀਂ ਜਿਹੜੀ ਮੁਲਾਕਾਤ ਸੀ ਉਹ ਥੋੜ੍ਹੀ ਜਿਹੀ ਜਿਹੜੀ ਕਿ ਕੋਸ਼ਿਸ਼ ਕਰੀ ਆ ਕਿ ਗੱਲ ਰੱਖੀ ਜਾਵੇ। ਜਿਹੜੇ ਕਿ ਸੈਣੇ ਦੇ ਸਰਪੰਚ ਨੇ ਉਹਨਾਂ ਦੇ ਨਾਲ ਅਸੀਂ ਮੁਲਾਕਾਤ ਕਰੀ ਆ, ਸੁਖਵਿੰਦਰ ਸਿੰਘ ਕਲਕੱਤਾ। ਇਸ ਤੋਂ ਬਾਅਦ ਅਸੀਂ ਕੋਸ਼ਿਸ਼ ਕਰਾਂਗੇ ਕਿ ਜਿਹੜੇ ਭਦੌੜ ਹਲਕੇ ਦੇ MLA ਨੇ ਉਹਨਾਂ ਦੇ ਨਾਲ ਵੀ ਮੁਲਾਕਾਤ ਹੋ ਸਕੇ। ਅਸੀਂ ਆਪਣੇ ਵੱਲੋਂ ਵੀ ਕੋਸ਼ਿਸ਼ ਕਰਾਂਗੇ ਤੇ ਇੱਥੇ ਇਸੇ ਜ਼ਰੀਏ ਅਪੀਲ ਵੀ ਕਰਦੇ ਹਾਂ ਕਿ ਜੇਕਰ ਉਹਨਾਂ ਦੇ ਵੱਲੋਂ ਕੋਈ ਕੋਸ਼ਿਸ਼ ਹੁੰਦੀ ਆ ਤਾਂ ਅਸੀਂ ਮੁਲਾਕਾਤ ਕਰਨ ਦੇ ਲਈ ਤਿਆਰ ਹਾਂ, ਉਹਨਾਂ ਦੀ ਗੱਲ ਰੱਖਣ ਦੇ ਲਈ ਵੀ ਤਿਆਰ ਹਾਂ। ਤਾਂ ਤੁਸੀਂ ਜੁੜੇ ਰਹਿਣਾ ਇੰਡੋਸ TV ਦੇ ਨਾਲ, ਮੇਰੇ ਸਹਿਯੋਗੀ ਸਾਥੀ ਦੇ ਨਾਲ। ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਤਾਂ ਸੋ ਅਸੀਂ ਜਿਵੇਂ ਪਹਿਲਾਂ ਤੁਹਾਨੂੰ ਦੱਸਿਆ ਕਿ ਅਸੀਂ ਮੁਲਾਕਾਤ ਲਾਭ ਸਿੰਘ ਉਗੋਕੇ ਦੇ ਨਾਲ ਵੀ ਕਰਾਂਗੇ, ਪਰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਇਸ ਵਕਤ ਅਸੀਂ ਉਸੇ ਦਫ਼ਤਰ ਦੇ ਵਿੱਚ ਹੀ ਬੈਠੇ ਹਾਂ ਜਿਹੜੇ ਦਫ਼ਤਰ ਦੇ ਵਿੱਚ ਸੁਖਵਿੰਦਰ ਸਿੰਘ ਕਲਕੱਤਾ ਬੈਠੇ ਨੇ। ਤਾਂ ਅਸੀਂ ਕੋਸ਼ਿਸ਼ ਕਰਾਂਗੇ ਕਿ ਆਖਰ ਗੱਲ ਕੀ ਹੋਈ ਆ। ਮੇਰੇ ਹੱਥ ਦੇ ਵਿੱਚ ਫੋਨ ਆ ਤਾਂ ਇਸ ਦੇ ਉੱਪਰ ਨੰਬਰ ਭਰਿਆ ਹੋਇਆ ਲਾਭ ਸਿੰਘ ਉਗੋਕੇ ਦਾ। ਇਹ ਮੈਂ ਫੋਨ ਲਾਉਣ ਲੱਗਿਆਗਾ, ਲਾਭ ਸਿੰਘ ਉਗੋਕੇ ਨੂੰ ਫੋਨ ਲਾਉਂਗਾ, ਸਪਸ਼ਟੀਕਰਨ ਜ਼ਰੂਰ ਲਵਾਂਗੇ ਕਿ ਆਖਰ ਗੱਲ ਕੀ ਹੋਈ ਆ। ਸੋ ਮੈਂ ਟਰਾਈ ਕਰਦਾ ਫੋਨ, ਜੇ ਚੁੱਕਣਗੇ ਤਾਂ ਸਾਡੇ MLA ਸਾਹਿਬ। नंबर अभी व्यस्त है, कृपया थोड़ी देर बाद कोशिश करो। आपके द्वारा डायल किया गया नंबर अभी व्यस्त है, कृपया कुछ समय पश्चात प्रयास करें। The number you have dialed is currently busy. Please try later. ਤਾਂ ਜਿਹੜਾ ਫੋਨ ਆ ਇਹ ਵਿਅਰਥ ਆ ਰਿਹਾ। ਅਸੀਂ ਦੁਬਾਰਾ ਕੋਸ਼ਿਸ਼ ਕਰਦੇ ਹਾਂ, ਦੁਬਾਰਾ ਲਾਵਾਂਗੇ ਫੋਨ ਲਾਭ ਸਿੰਘ ਉਗੋਕੇ ਨੂੰ, ਜਿਹੜੇ MLA ਸਾਹਿਬ ਨੇ ਇੱਥੋਂ ਦੇ ਭਦੌੜ ਹਲਕੇ ਦੇ। ਤਾਂ ਅਸੀਂ ਦੁਬਾਰਾ ਕੋਸ਼ਿਸ਼ ਕਰੀ ਆ ਕਿ ਦੇਖਦੇ ਹਾਂ ਆਖਰ ਫੋਨ ਲੱਗਦਾ ਜਾਂ ਨਹੀਂ ਲੱਗਦਾ। MLA ਸਾਹਿਬ ਨੂੰ ਅਸੀਂ ਫੋਨ ਲਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਸੋ ਇਹ ਫੋਨ ਫੇਰ ਕੱਟਿਆ ਗਿਆ ਇੱਕ ਵਾਰ। ਅਸੀਂ ਕਈ ਵਾਰ ਇਹ ਹੁੰਦਾ ਕਿ ਕਿਸੇ ਦੇ, ਚਲੋ ਜੀ ਫੋਨ ਲੱਗ ਗਿਆ, ਅਸੀਂ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ।
ਜਿਸ ਵਿਅਕਤੀ ਨੂੰ ਤੁਸੀਂ ਕਾਲ ਕਰ ਰਹੇ ਹੋ ਉਹ ਤੁਹਾਡੀ ਕਾਲ ਦਾ ਜਵਾਬ ਦੇਣ 'ਚ ਇੱਕ ਵਾਰ ਅਸੀਂ ਹੋਰ ਟਰਾਈ ਕਰ ਲਈਏ ਦੁਬਾਰਾ ਕਿਉਂਕਿ ਅਸੀਂ ਟਰਾਈ ਕਰਨ ਤੇ ਅੱਜ ਅਸੀਂ ਇਸੇ ਮੁੱਦੇ ਨੂੰ ਇਹ ਨਾ ਹੋਵੇ ਕੱਲ ਨੂੰ ਕੋਈ ਕਹਦੇ ਆ ਕੇ ਸਾਡੇ ਨਾਲ ਤਾਂ ਗੱਲ ਹੀ ਨਹੀਂ ਹੋਈ ਤੁਹਾਡੀ। ਕਦੀ ਵੀ ਦਿਖਾ ਦੇ, ਫੋਨ ਦਿਖਾ ਦੇ। ਇਹ ਲੱਗਿਆ ਹੋਇਆ ਲਾਭ ਸਿੰਘ ਉਗੋਕੇ ਦਾ ਨੰਬਰ ਆ ਇਹ। ਜਿਸ ਵਿਅਕਤੀ ਨਾਲ ਸੰਪਰਕ ਤਾਂ ਅਸੀਂ ਹੁਣ ਇੱਥੇ ਜਿਹੜੀ ਸੁਖਵਿੰਦਰ ਸਿੰਘ ਕਲਕੱਤਾ ਸਾਡੇ ਨਾਲ ਹੀ ਨੇ, ਕਲਕੱਤਾ ਸਾਹਿਬ ਫੋਨ ਨਹੀਂ ਚੁੱਕ ਰਹੇ। ਸੋ ਮੇਰੇ ਨਾਲ ਤਾਂ ਬਾਈ ਜੀ ਪਹਿਲਾਂ ਇਹਨਾਂ ਦੀ ਗੱਲ ਹੋਈ ਆ 5-6 ਦਫਾ ਤੇ ਮੈਂ ਇਹਨਾਂ ਦੇ ਨੰਬਰ ਤੇ ਤੁਹਾਨੂੰ ਦਿਖਾ ਦੇਣਾ, ਮੈਂ ਆਡੀਓ ਵੀ ਭੇਜੀਆਂ ਵੀ ਆਡੀਓਸ ਆਪਣੀਆਂ। ਇਹ ਅੱਜ ਦੀ ਤਾਂ ਕੋਈ ਆਡੀਓ ਹੋ ਨਹੀਂ ਸਕਦੀ, WhatsApp ਤੇ ਦੇਖ ਲਓ ਤੁਸੀਂ ਆਡੀਓਜ਼ ਇਹਨਾਂ ਨੂੰ ਮੈਂ ਭੇਜੀਆਂ ਵੀ ਆ, ਇਹਨਾਂ ਦਾ ਮੈਂ ਕਿਵੇਂ ਸਤਿਕਾਰ ਕਰਦਾ ਰਿਹਾ। MLA ਲਾਭ ਸਿੰਘ ਉਗੋਕੇ ਹੈ ਨਾ ਜੀ, ਆ ਦੇਖੋ ਜੀ, ਆਵਾਜ਼ ਕਰ ਦੇ ਥੋੜੀ ਜੀ। ਇਹ ਆਵਾਜ਼ ਪੂਰੀ ਨਹੀਂ। ਤਾਂ ਚਲੋ ਅਸੀਂ ਫੋਨ ਲੱਗਿਆ ਵਾ, ਫੋਨ ਕੱਟਦੇ ਆ। ਗ੍ਰਾਮ ਪੰਚਾਇਤ ਸੈਣਾ ਨੇ ਆ ਦੇਖੋ MLA ਸਾਹਿਬ ਸਤਿ ਸ਼੍ਰੀ ਅਕਾਲ ਜੀ। MLA ਸਾਹਿਬ ਗ੍ਰਾਮ ਪੰਚਾਇਤ ਸੈਣਾ ਨੇ ਵਿੱਚ ਫੋਨ ਆਈ ਜਾਂਦਾ। ਤਾਂ ਇਹ MLA ਸਾਹਿਬ ਸਤਿ ਸ਼੍ਰੀ ਅਕਾਲ ਜੀ। MLA ਸਾਹਿਬ ਰਿਕੁਐਸਟ ਸੀ, ਬੇਨਤੀ ਆ ਵੀ ਸੈਣਾ ਪੰਚਾਇਤ ਪੰਜਾਬ ਦੀ ਸਭ ਤੋਂ ਵੱਡੀ ਪੰਚਾਇਤ ਆ। ਸੋ ਸਾਡਾ ਸ਼ੁਰੂ ਤੋਂ ਏਮ ਆ ਵੀ ਇਲੈਕਟਡ ਬੋਡੀ ਨਾਲ ਰਲ ਕੇ ਕੰਮ ਕਰਨਾ। ਤੇ ਤੁਹਾਡੇ ਜਿਹੜੇ ਸਰ ਮੁੰਡੇ ਨੇ ਜਾਂ PA ਨੇ, ਕਾਫੀ ਵਾਰ ਉਹਨਾਂ ਨੂੰ ਫੋਨ ਕਰਕੇ ਟਾਈਮ ਮੰਗਿਆ, ਸੋ ਟਾਈਮ ਨਹੀਂ ਮਿਲਿਆ। ਸੋ ਸਰ ਜੇ ਤਾਂ ਇਹ ਜਿਹੜੀਆਂ ਗੱਲਾਂ ਨੇ ਸੁਖਵਿੰਦਰ ਸਿੰਘ ਕਲਕੱਤਾ ਨੇ ਕਰੀਆਂ ਨੇ, ਅਸੀਂ ਤੁਹਾਡੇ ਨਾਲ ਜਿਹੜੀ ਮੁਲਾਕਾਤ ਆ ਉਹ ਕਰਵਾਈ ਆ। ਇੱਕ ਸਰ ਪਲੀਜ਼ ਰਿਪਲਾਈ ਕਰਿਓ ਵੀ ਕਦੋਂ ਆ ਸਕਦੇ ਆ ਤੁਹਾਡੇ ਕੋਲੇ, ਜਦੋਂ ਵੀ ਤੁਸੀਂ ਟਾਈਮ ਦਿਓ ਤੇ ਆ ਕੇ ਸਮੁੱਚੀ ਪੰਚਾਇਤ ਨੂੰ ਸਰ ਤੁਹਾਨੂੰ ਬੁਲਾ ਦੇ। ਧੰਨਵਾਦ ਜੀ। ਜਿਹੜੇ SC ਬਰਾਦਰੀ ਆ ਜੀ, ਉਹਨਾਂ ਨੂੰ ਧਰਮਸ਼ਾਲਾ ਵਾਸਤੇ ਜਗ੍ਹਾ ਅਲਾਟ ਕਰਨੀ ਆ, ਉਹ ਮਤਾਂ ਅਨੁਸਾਰ ਸਾਰਾ ਪਿਆ। ਜੇ ਤੁਸੀਂ ਆ ਕੇ ਮਤਲਬ ਆਪਣੇ ਹੱਥੀਂ ਰਾਹੀਂ ਜਿਹੜਾ ਉਹ ਮਤੇ ਦੀ ਕਾਪੀ ਇਹਨਾਂ ਨੂੰ ਸੌਂਪ ਦਿਓ ਗਰੀਬ ਬੰਦਿਆਂ ਨੂੰ, ਤਾਂ ਕਿਰਪਾ ਹੋਊਗੀ। ਇਹ ਸਾਰੀਆਂ ਚੀਜ਼ਾਂ ਦੇਖੋ ਕਿ ਇਹ WhatsApp ਅੱਜ ਦਾ ਤਾਂ ਨਹੀਂ ਮੇਰਾ, ਕਿੰਨੀ ਤਰੀਕ ਦਾ ਗਾ? 20 ਨਵੰਬਰ, ਬਿਲਕੁਲ ਸੰਡੇ 18 ਦਸੰਬਰ। ਦਿਖਾ ਸਕਦੇ ਹੋ ਜੀ ਤੁਸੀਂ ਜ਼ੂਮ ਕਰਕੇ। ਉਹਨਾਂ ਨੂੰ ਹਮੇਸ਼ਾ ਪਿੰਡ ਦੀ ਭਲਾਈ ਵਾਸਤੇ ਕੰਮ ਕਰਨ ਲਈ ਕਹਿੰਦਾ ਰਿਹਾ। ਉਹਨਾਂ ਨੂੰ ਇਹ ਵੀ ਕਿਹਾ ਵੀ ਉਹਨਾਂ ਦੇ ਨਾਲ ਰਲ ਕੇ ਕੰਮ ਕਰਨ ਨੂੰ ਤਿਆਰ ਹਾਂ, ਕਿਉਂਕਿ ਮੈਂ ਪਿੰਡ ਦਾ ਵਿਕਾਸ ਚਾਹੁੰਦਾ, ਮੈਂ ਲੋਕਾਂ ਦਾ ਭਲਾ ਚਾਹੁੰਦਾ। ਤੁਹਾਡੇ ਕੋਲ ਤੁਹਾਡੀ ਸਰਕਾਰ ਆਈ ਹੈ, ਤੁਹਾਡੇ ਦੁਬਾਰਾ ਹੀ ਕੰਮ ਹੋਣਗੇ। ਪਰ ਇਹ ਚੀਜ਼ਾਂ ਪਤਾ ਨਹੀਂ ਕਿਉਂ ਉਹਨਾਂ ਨੂੰ ਚੰਗੀਆਂ ਨਹੀਂ ਲੱਗੀਆਂ। ਹੋਰ ਇੱਕ ਸਰਪੰਚ ਕੀ ਕਹਿ ਸਕਦਾ? ਬਿਲਕੁਲ। ਤਾਂ ਅਸੀਂ ਵੀ ਕੋਸ਼ਿਸ਼ ਕਰੀ ਆ, ਬਾਰ-ਬਾਰ ਅਸੀਂ ਕੋਸ਼ਿਸ਼ ਕਰੀ ਆ ਜਿਹੜੀ ਕਿ ਲਾਭ ਸਿੰਘ ਉਗੋਕੇ ਦੇ ਨਾਲ ਅਸੀਂ ਮੁਲਾਕਾਤ ਕਰ ਸਕੀਏ। ਇੱਕ ਮੈਨੂੰ ਨੰਬਰ ਨਾ ਹੋਰ ਮਿਲ ਗਿਆ ਇਹਨਾਂ ਦੇ ਬੰਦੇ ਦਾ, ਲਵਦੀਪ ਸਿੰਘ ਮਾਨ ਆ, ਤਾਂ ਮੈਂ ਉਹ ਵੀ ਨਾਲ ਖੜਾ ਦੇਖਿਆ ਸੀ। ਮੈਂ ਉਸ ਦੇ ਨਾਲ ਮੁਲਾਕਾਤ ਕਰਨ ਦੀ ਕੋਸ਼ਿਸ਼ ਕਰਦਾ। ਇਹ ਦੇਖੋ, ਇਹ ਨੰਬਰ ਲੱਗ ਗਿਆ। ਹੈਲੋ, ਹਾਂਜੀ ਹਰਜਿੰਦਰ ਸਿੰਘ ਢਿੱਲੋਂ ਬੋਲਦਾ ਵੀਰੇ, ਪੱਤਰਕਾਰ। ਹਾਂਜੀ ਤੁਸੀਂ ਲਾਈਵ ਤੇ ਜੁੜੇ ਹੋਏ ਹੋ, ਤੇ ਜਿਹੜੀ ਅੱਜ ਗੱਲਬਾਤ ਹੋਈ ਆ MLA ਦੇ ਸਾਹਿਬ ਦੇ ਨਾਲ ਸੈਣਾ ਪਿੰਡ ਦੇ ਵਿੱਚ, ਉਸ ਦਾ ਕੀ ਗੱਲਬਾਤ ਕਿੱਥੋਂ ਸ਼ੁਰੂ ਹੋਈ ਆਖਰ? MLA ਸਾਹਿਬ ਨਾਲ ਹੀ ਗੱਲ ਕਰੋ ਜੀ ਤੁਸੀਂ। ਨਹੀਂ, ਤੁਸੀਂ ਨਾਲ ਹੁੰਦੇ ਹੋ 24 ਘੰਟੇ। ਮੈਂ ਇਸੇ ਕਰਕੇ ਤੁਹਾਨੂੰ ਫੋਨ ਲਾਇਆ ਬਾਈ। MLA ਸਾਹਿਬ ਤੁਹਾਡੇ ਫੋਨ ਨਹੀਂ ਚੱਕ ਰਹੇ। MLA ਸਾਹਿਬ ਤੁਸੀਂ ਮਾਰਨਿੰਗ ਗੱਲ ਕਰ ਲਿਓ ਨਾ, ਉਹੀ ਦੱਸਣਗੇ ਤੁਹਾਨੂੰ। ਨਹੀਂ, MLA ਸਾਹਿਬ ਤੁਹਾਡੇ ਫੋਨ ਨਹੀਂ ਚੱਕ ਰਹੇ ਨਾ। 2-3 ਵਾਰ ਅਸੀਂ ਟਰਾਈ ਕਰ ਚੁੱਕੇ ਹਾਂ। ਪਹਿਲਾਂ ਵੇਟਿੰਗ 'ਚ ਆ ਰਿਹਾ ਸੀ ਤੇ ਹੁਣ ਉਹ ਚੱਕ ਹੀ ਨਹੀਂ ਰਹੇ। ਵੀਰੇ MLA ਸਾਹਿਬ ਨਾਲ ਸਵੇਰੇ ਗੱਲ ਕਰ ਲਿਓ ਜੀ। ਤਾਂ ਤੁਸੀਂ ਦੇਖ ਸਕਦੇ ਹੋ, ਇਹ ਅਸੀਂ ਉਹਨਾਂ ਦੇ ਬਾਈ ਜੀ ਇੱਕ ਗੱਲ ਮੈਂ ਤੁਹਾਨੂੰ ਹੋਰ ਕਹਿਣਾ, ਅਸੀਂ ਵੀ ਫੋਨ ਕਰਦੇ ਰਹੇ ਹਾਂ ਤਾਂ ਉਹ ਚੱਕਦੇ ਨਹੀਂ ਸੀਗੇ ਜੀ। ਉਸ ਤੋਂ ਬਾਅਦ ਆਹ ਕਿੰਨੀ ਤਰੀਕ ਦਾ ਤੁਸੀਂ ਦੇਖੋ ਬਾਈ ਜੀ, 30 ਜੂਨ ਦਾ। ਇਹ ਤੁਸੀਂ ਸੁਣਾਓ। ਸਤਿ ਸ਼੍ਰੀ ਅਕਾਲ MLA ਸਾਹਿਬ। MLA ਸਾਹਿਬ ਆਹ ਸੈਣੇ ਦੀ ITI ਸੰਬੰਧੀ ਤੁਹਾਡੇ ਕੋਲੇ ਕਾਗਜ਼ ਪੱਤਰ ਭੇਜੇ ਨੇ। ਇਹਦੇ ਵਿੱਚ ਸਰਕਾਰ ਦੀ ਜਿਹੜਾ ਮਨਜ਼ੂਰੀ ਪੱਤਰ ITI ਦਾ, ਉਹ ਪੰਚਾਇਤ ਦਾ ਮਤਾ, ਮਹਿਕਮੇ ਨਾਲ ਜਿਹੜੇ ਕੋਈ ਚਿੱਠੀ ਪੱਤਰ ਦਾ ਆਦਾਨ ਪ੍ਰਦਾਨ ਹੋਇਆ ਉਹ, ਤੇ
ਭਾਰ ਮੁਕਤ ਸਰਟੀਫਿਕੇਟ ਵਗੈਰਾ ਸਾਰਾ ਤੁਹਾਨੂੰ ਸੈਂਡ ਕਰਤਾ ਜੀ। ਧੰਨਵਾਦ ਜੀ। ਮੈਂ ਤੁਹਾਨੂੰ ਇਹਨਾਂ ਨੂੰ ਦੱਸਦਾ ਰਹਿੰਦਾ ਸੀ ਸਮੇਂ-ਸਮੇਂ ਤੇ ਗੱਲਾਂ ਵੀ ਚਲੋ ਬਿਜ਼ੀ ਆ, ਸ਼ਾਇਦ ਫੋਨ ਨਹੀਂ ਚੱਕ ਸਕਦੇ। ਐਮਐਲਏ ਸਾਹਿਬ ਸਤਿ ਸ਼੍ਰੀ ਅਕਾਲ ਜੀ। ਐਮਐਲਏ ਸਾਹਿਬ ਇੱਕ ਰਵਾਇਤੀ ਤਰੀਆਂ ਦਾ ਫੰਕਸ਼ਨ ਆਰਗੇਨਾਈਜ਼ ਕੀਤਾ ਬਿਲਕੁਲ। ਜੀ 10 ਤਰੀਕ ਤਾਂ ਇਹ ਜਿਹੜੀਆਂ ਅਸੀਂ ਰਿਕਾਰਡਿੰਗਾਂ ਅਸੀਂ ਆਪਦੇ ਕੋਲ ਲੈ ਕੇ ਜਾਵਾਂਗੇ, ਅਸੀਂ ਚਲਾਵਾਂਗੇ, ਅਸੀਂ ਤੁਹਾਨੂੰ ਵੀ ਸੁਣਾਵਾਂਗੇ ਕਿ ਆਖਰ ਕਦੋਂ ਕੀ ਗੱਲ ਹੋਈ ਆ। ਕਿਉਂਕਿ ਮੈਂ ਪੁੱਛਿਆ ਹੈਗਾ ਕਿ ਕੋਈ ਪਹਿਲਾਂ ਤਾਂ ਨਹੀਂ ਸੀ ਰੰਜਿਸ਼, ਤਾਂ ਸੁਖਵਿੰਦਰ ਸਿੰਘ ਕਲਕੱਤਾ ਨੇ ਵੀ ਕਿਹਾ ਕਿ ਕੋਈ ਰੰਜਿਸ਼ ਨਹੀਂ ਸੀ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਅਸੀਂ ਲਾਭ ਸਿੰਘ ਉਗੋਕੇ ਨੂੰ ਵੀ ਮਿਲਣ ਦੀ ਕੋਸ਼ਿਸ਼ ਕਰਾਂਗੇ। ਉਹਨਾਂ ਦੇ ਨਾਲ ਜੋ ਮੁੰਡੇ ਹੁੰਦੇ ਨੇ 24 ਘੰਟੇ ਰਹਿੰਦੇ ਨੇ, ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰੀ ਤਾਂ ਉਹ ਕਹਿੰਦੇ ਇਹ ਤਾਂ ਐਮਐਲਏ ਸਾਹਿਬ ਹੀ ਦੱਸ ਸਕਦੇ ਨੇ। ਤਾਂ ਹੁਣ ਤੁਸੀਂ ਜੁੜੇ ਰਹਿਣਾ ਇੰਡੋਜ਼